ਜੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ, ਅਸਲਾਮ ਵਾਲੇਕੁਮ ਸਾਰੇ ਹੀ ਦੋਸਤਾਂ ਨੂੰ। ਤੁਸੀਂ ਇੱਕ ਵਾਰ ਫਿਰ ਜੁੜੇ ਹੋ ਪੰਜਾਬੀ ਲਹਿਰ ਚੈਨਲ ਦੇ ਨਾਲ ਤੇ ਇਹ ਜੀ ਪੰਜਾਬੀ ਸੱਥ ਜਿਸ ਵਿੱਚ ਕਿ ਅਸੀਂ ਦੁਨੀਆ ਭਰ ਦੇ ਸਾਰੇ ਪੰਜਾਬੀਆਂ ਦੀ ਗੱਲ, ਪੰਜਾਬੀਆਂ ਦੀ ਸਾਂਝ ਦੀ ਗੱਲ ਕਰਦੇ ਹਾਂ। ਕੁਝ ਗੱਲਾਂ ਤੁਹਾਡੀਆਂ ਹੁੰਦੀਆਂ ਜਿਹਨਾਂ ਤੋਂ ਅਸੀਂ ਕੁਝ ਸਿੱਖਦੇ ਹਾਂ, ਕੁਝ ਸਾਡੀਆਂ ਗੱਲਾਂ ਜਿਸ ਦੀ ਸਾਂਝ ਅਸੀਂ ਤੁਹਾਡੇ ਨਾਲ ਪਾਉਂਦੇ ਹਾਂ। ਤੇ ਜਦੋਂ ਵੀ ਅਸੀਂ ਕੋਈ ਨਵਾਂ ਵਿਸ਼ਾ, ਨਵਾਂ ਮੌਜੂ ਪਿਕ ਕਰਦੇ ਹਾਂ ਤੇ ਹਮੇਸ਼ਾ ਤੁਹਾਨੂੰ ਲੱਗਦਾ ਕਿ ਇਸ ਬਾਰੇ 2 ਘੰਟੇ ਗੱਲ ਹੋ ਸਕੇਗੀ ਕਿ ਇਸ ਤੇ ਸਾਡੇ ਕੋਲ ਇੰਨੀ ਗੱਲ ਹੈ। ਪਰ ਅਸੀਂ ਇੰਨੀ ਕੁ ਵਧੀਆ ਕਈ ਵਾਰ ਸਾਨੂੰ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲ ਜਾਂਦੀਆਂ ਨੇ ਕਿ ਲੱਗਦਾ ਕਿ 2 ਘੰਟੇ ਵੀ ਘੱਟ ਹੋ ਗਏ। ਅਸੀਂ ਕਰੀਬ 2 ਹਫ਼ਤੇ ਪਹਿਲਾਂ ਪੰਜਾਬ ਦੇ ਵਿੱਚ ਗੋਤਾਂ ਦੇ ਬਾਰੇ ਗੱਲ ਕੀਤੀ ਸੀ। ਜਦੋਂ ਮੈਂ ਗੱਲ ਪਹਿਲਾਂ ਕੀਤੀ ਸੀ ਉਦੋਂ ਵੀ ਸਭ ਤੋਂ ਮੈਂ ਪਹਿਲਾਂ ਸਾਰਿਆਂ ਨਾਲੋਂ ਪਹਿਲਾਂ ਮਾਫ਼ੀ ਮੰਗੀ ਸੀ, ਮਾਜ਼ਰਤ ਕੀਤੀ ਸੀ, ਭਾਈ ਅਸੀਂ ਕਿਸੇ ਵੀ ਕੌਮ, ਕਿਸੇ ਵੀ ਮਜ਼ਹਬ ਦੇ ਕਿਸੇ ਵੀ ਹੋਰ ਚੀਜ਼ ਦੇ ਖਿਲਾਫ ਨਹੀਂ ਹਾਂ। ਗੋਤ ਸਿਰਫ ਪਛਾਣ ਹੈ ਤੁਹਾਡੇ ਪਿਛੋਕੜ ਦੀ, ਤੁਸੀਂ ਕਿੱਥੋਂ ਆਏ ਹੋ ਤੇ ਅੱਜ ਤੁਸੀਂ ਕਿੱਥੇ ਹੋ। ਤੇ ਤੁਸੀਂ ਆਪਣੇ ਪਿਛੋਕੜ ਨੂੰ ਜੇ ਤੁਸੀਂ ਜੁੜਨਾ ਹੈ, ਉਹਨਾਂ ਨੂੰ ਮਿਲਣਾ ਹੈ ਤੇ ਉਹਨੂੰ ਆਪਣੇ ਗੋਤਾਂ ਬਾਰੇ ਜਾਣਨਾ ਪਵੇਗਾ। ਇਸ ਤੋਂ ਵੱਧ ਕੁਝ ਵੀ ਨਾ ਸਮਝਿਆ ਜਾਵੇ, ਇਸ ਤੋਂ ਉੱਪਰ ਥੱਲੇ ਕਿਸੇ ਕੌਮ ਨੂੰ ਸਮਝਣ ਦਾ ਕੋਈ ਜ਼ਰੀਆ ਨਾ ਸਮਝਿਆ ਜਾਵੇ। ਅੱਛਾ, ਸਾਡੇ ਪ੍ਰੋਗਰਾਮ ਤੋਂ ਬਾਅਦ ਸਾਨੂੰ ਬਹੁਤ ਸਾਰੇ ਦੋਸਤਾਂ ਨੇ ਕਿਹਾ ਵੀ ਕੁਝ ਗੋਤਾਂ ਦੀ ਤਾਂ ਗੱਲ ਹੋਈ, ਕੁਝ ਦੀ ਗੱਲ ਨਹੀਂ ਹੋਈ। ਤੇ ਫਿਰ ਸਾਡੇ ਪ੍ਰੋਗਰਾਮ ਨੂੰ ਜਦੋਂ ਵੇਖਿਆ ਗਿਆ ਤਾਂ ਸਾਡੇ ਕੁਝ ਐਕਸਪਰਟਸ ਨੇ ਸਾਡੇ ਨਾਲ ਗੱਲ ਕੀਤੀ ਤੇ ਕੁਝ ਤੱਕ ਅਸੀਂ ਪਹੁੰਚ ਕੀਤੀ। ਅਸੀਂ ਸੋਚਿਆ ਕਿਉਂ ਨਾ ਅਸੀਂ ਆਪਣੀ ਗੱਲਬਾਤ ਨੂੰ ਹੋਰ ਨੈਕਸਟ ਲੈਵਲ ਤੇ ਲੈ ਕੇ ਜਾਈਏ। ਉਹਨਾਂ ਦੋਸਤਾਂ ਦੇ ਨਾਲ ਗੱਲ ਕਰੀ ਜਿਨ੍ਹਾਂ ਦੀ ਇਸ ਸਬਜੈਕਟ ਉੱਤੇ ਰਿਸਰਚ ਹੈ, ਜਿਨ੍ਹਾਂ ਦੀ ਇਸ ਦੇ ਉੱਤੇ ਬੜੀ ਪਕੜ ਹੈ ਇਸ ਸਬਜੈਕਟ ਦੇ ਉੱਤੇ। ਤੇ ਅੱਜ ਅਸੀਂ 2 ਰਿਸਰਚਰਸ, 2 ਸਾਡਾ ਹਜ਼ਰਾਤ ਸਾਡੇ ਨਾਲ ਹੋ ਕੇ ਜਿਨ੍ਹਾਂ ਦੀ ਇਸ ਮੌਜੂਦ ਉੱਤੇ, ਇਸ ਸਬਜੈਕਟ ਉੱਤੇ ਪੂਰੀ ਪਕੜ ਹੈ ਤੇ ਉਹ ਆਪਣੇ ਆਪਣੇ ਤਰੀਕੇ ਨਾਲ ਆਪਣੀ ਗੱਲ ਨੂੰ ਸਾਡੇ ਤੱਕ ਪਹੁੰਚਾਉਣਗੇ। ਪਰ ਉਹਨਾਂ ਨਾਲ ਗੱਲ ਕਰਨ ਤੋਂ ਪਹਿਲਾਂ ਮੈਂ ਜੋੜਨਾ ਚਾਹਾਂਗਾ ਆਪਣੇ ਦੋਸਤ ਤੇ ਮੇਰੇ ਇਸ ਪ੍ਰੋਗਰਾਮ ਵਿੱਚ ਹਮੇਸ਼ਾ ਦੀ ਵਾਂਗ ਮੇਰੇ ਸਾਥੀ ਨਾਸਿਰ ਢਿੱਲੋਂ ਸਾਹਿਬ ਨੂੰ। ਤੇ ਆਓ ਕਰਦੇ ਹਾਂ ਵੈਲਕਮ ਜੀ ਆਇਆਂ ਨੂੰ ਨਾਸਿਰ ਸਾਹਿਬ। ਅਸਲਾਮੁਅਲੈਕਮ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ। ਜਿਹੜੇ ਯੂਨੀਵਰਸਿਟੀ ਸਾਰੇ ਸਾਡਾ ਜੁੜੇ ਨੇ ਸਾਰਿਆਂ ਨੂੰ ਰਮਜ਼ਾਨ ਦੀਆਂ ਮੁਬਾਰਕਾਂ, ਈਦ ਦਾ ਲਾਗਾ ਵਾ ਬਿਲਕੁਲ, ਈਦ ਦੀਆਂ ਐਡਵਾਂਸ ਮੁਬਾਰਕਾਂ। ਸੋ ਪਹਿਲਾਂ ਅਰੋੜਾ ਸਾਹਿਬ ਗੱਲ ਕਰਨੇ ਵੀ ਆਪਾਂ ਪੰਜਾਬ ਦੇ ਕਬੀਲਿਆਂ ਦੀ ਤਾਰੀਖ ਤੇ ਉਹਦੀ ਹਿਸਟਰੀ ਤੇ ਆਪਾਂ ਟ੍ਰਾਈਬ ਦੀ ਹਿਸਟਰੀ ਤੇ ਤਾਰੀਖ ਤੇ ਗੱਲ ਕਰਨੀ ਹੈ। ਸਾਨੂੰ ਐਡਾ ਬਹੁਤਾ ਨੌਲੇਜ ਨਹੀਂ ਹੈ। ਸੋ ਅਸੀਂ ਅੱਜ ਖਾਸ ਤੌਰ ਤੇ ਸਪੈਸ਼ਲੀ ਰਿਕੁਐਸਟ ਕੀਤੀ ਆਪਣੇ ਜਿਹੜੇ ਬੜੇ ਵੱਡੇ ਫੇਮਸ ਰਿਸਰਚਰ ਨੇ, ਪੰਜਾਬੀ ਦੇ ਰਾਈਟਰ ਨੇ, ਅਹਿਸਾਨ ਬਾਜਵਾ ਸਾਹਿਬ ਜਿਹੜੇ ਨਾਰੋਵਾਲ ਤੋਂ ਨੇ, ਉਹਨਾਂ ਦੇ ਨਾਲ ਇੰਦਰਜੀਤ ਸਿੰਘ ਬੱਲ ਸਾਹਿਬ ਉਹ ਹੋਣਗੇ, ਉਹ ਵੀ ਰਾਈਟਰ ਨੇ, ਰਿਸਰਚਰ ਨੇ। ਉਹਨਾਂ ਨਾਲ ਆਪਾਂ ਗੱਲਬਾਤ ਕਰਨੀ ਹੈ। ਅਰੋੜਾ ਸਾਹਿਬ, ਅੱਜ ਦਾ ਟੌਪਿਕ ਬੜਾ ਮਜ਼ੇਦਾਰ ਤੇ ਜ਼ਬਰਦਸਤ ਹੋਣ ਵਾਲਾ। ਸੋ ਸਾਡੇ ਨਾਲ ਜਿਹੜੇ ਦੋਸਤ ਜੁੜੇ ਨੇ ਪੰਜਾਬੀ ਲਹਿਰ ਫੇਸਬੁੱਕ ਪੇਜ ਦੀ ਰਾਹੀਂ, ਪੰਜਾਬੀ ਲਹਿਰ YouTube ਚੈਨਲ ਦੀ ਰਾਹੀਂ, ਸੋ ਇਸ ਵੀਡੀਓ ਨੂੰ ਫੌਰੀ ਤੌਰ ਤੇ ਸ਼ੇਅਰ ਜ਼ਰੂਰ ਆਪੋ ਆਪਣੀ ਵਾਲ ਤੇ ਕਰੋ। ਜਿਵੇਂ ਅਰੋੜਾ ਸਾਹਿਬ ਨੇ ਕਿਹਾ ਵੀ ਕਿਸੇ ਵੀ ਜ਼ਾਤ ਨੂੰ, ਕਿਸੇ ਵੀ ਗੋਤ ਨੂੰ ਮਾੜਾ ਜਾਂ ਚੰਗਾ ਆਪਾਂ ਨਹੀਂ ਗਰਦਾਨਦੇ, ਲੇਕਿਨ ਤਾਰੀਖ, ਹਿਸਟਰੀ ਜਾਣਨ ਦੀ ਜਿਹੜੀ ਉਹ ਆਪਾਂ ਕੋਸ਼ਿਸ਼ ਜ਼ਰੂਰ ਕਰਾਂਗੇ। ਉਹਦੇ ਤੇ ਗੱਲਬਾਤ ਕਰਾਂਗੇ ਆਪਣੇ ਅੱਜ ਦੇ ਰਿਸਰਚਰ ਨਾਲ। ਸਾਡੇ ਨਾਲ ਸ਼ਾਮਲੀ ਪ੍ਰੋਗਰਾਮ ਨੇ ਅਹਿਸਾਨ ਬਾਜਵਾ ਸਾਹਿਬ ਨਾਰੋਵਾਲ ਤੋਂ ਤੇ ਇੰਦਰਜੀਤ ਸਿੰਘ ਬੱਲ ਕੈਨੇਡਾ ਤੋਂ। ਸੋ ਉਹਨਾਂ ਨੂੰ ਵੀ ਥੋੜ੍ਹੀ ਜਿਹੀ ਦੇਰ 'ਚ ਆਪਾਂ ਪ੍ਰੋਗਰਾਮ ਦਾ ਹਿੱਸਾ ਬਣਾਵਾਂਗੇ। ਵੈਸੇ ਤਾਂ ਅਰੋੜਾ ਸਾਹਿਬ ਪੰਜਾਬ ਦੀ ਤਾਰੀਖ ਜਿਹੜੀ ਹੈ, ਜੇ ਆਪਾਂ ਗੱਲ ਕਰੀਏ 5000 ਸਾਲ ਪੁਰਾਣੀ ਹੈ। ਇਸ ਤੋਂ ਪਹਿਲਾਂ ਹੜੱਪਾ ਦੀ ਗੱਲ ਕਰੀਏ, ਫਿਰ ਉਸ ਤੋਂ ਬਾਅਦ ਅੱਗੇ ਗੱਲ ਬੋਲੀ ਦੀ, ਫਿਰ ਅੱਗੇ ਕਬੀਲਿਆਂ ਦੀ ਗੱਲ ਆਉਂਦੀ। ਇਸ ਆਪਾਂ ਡਾਇਰੈਕਟ ਅੱਜ ਕਬੀਲਿਆਂ ਦੀ ਗੱਲ ਕਰਨੀ ਹੈ। ਸੋ ਜ਼ਿਆਦਾ ਟਾਈਮ ਨਾ ਲੈਂਦਾ ਹੋਇਆ ਪ੍ਰੋਗਰਾਮ ਦਾ ਹਿੱਸਾ ਆਪਾਂ ਬਣਾਉਂਦੇ ਹਾਂ। ਜਿਹੜਾ ਲਿੰਕ ਆਪਾਂ ਕਹੀਏ, ਤੁਸੀਂ ਜੇ ਕੁਐਸਚਨ ਕਰਨਾ ਚਾਹੋ ਇਹਨਾਂ ਦੋਸਤਾਂ ਨੂੰ, ਇਹਨਾਂ ਰਿਸਰਚਰ ਨੂੰ ਇਹਦੀ ਹਿਸਟਰੀ ਬਾਰੇ, ਤਾਂ ਜ਼ਰੂਰ ਤੁਹਾਨੂੰ ਹਿੱਸਾ ਬਣਾਵਾਂਗੇ। ਇਸ ਪ੍ਰੋਗਰਾਮ ਦਾ ਲਿੰਕ ਸ਼ੇਅਰ ਕਰਾਂਗੇ ਥੋੜ੍ਹੀ ਹੀ ਦੇਰ 'ਚ, ਤੇ ਉਹਦੇ 'ਤੇ ਤੁਸੀਂ ਵੀ ਸਾਡੇ ਪ੍ਰੋਗਰਾਮ ਦਾ ਹਿੱਸਾ ਜ਼ਰੂਰ ਬਣੋਗੇ। ਸੋ ਸਾਰਿਆਂ ਨਾਲ ਪਹਿਲਾਂ ਮੈਂ ਦਾਵਤ ਦੇਵਾਂਗਾ ਅਹਿਸਾਨ ਬਾਜਵਾ ਸਾਹਿਬ ਨੂੰ, ਜਿਹੜੇ ਨਾਰੋਵਾਲ ਪਾਕਿਸਤਾਨ ਤੋਂ ਨੇ। ਬਾਜਵਾ ਸਾਹਿਬ ਵੈਲਕਮ। ਭਾਈ ਸਾਹਿਬ ਆਵਾਜ਼ ਆ ਰਹੀ ਤੁਹਾਨੂੰ? ਹੈਲੋ, ਹਾਂਜੀ ਹਾਂਜੀ, ਅਸਲਾਮ ਵਾਲੇਕੁਮ ਭਾਈ ਸਾਹਿਬ। ਹਾਂਜੀ ਜੀ, ਵਾਲੇਕਮ ਸਲਾਮ। ਅਸਲ 'ਚ ਤੁਹਾਡੀ ਆਵਾਜ਼ ਬੜੀ ਥੋੜ੍ਹੀ ਆਉਂਦੀ ਹੈ ਮੈਨੂੰ, ਤੇ ਗੱਲ ਦੀ ਸਮਝ ਨਹੀਂ ਆਉਂਦੀ। ਉੱਚੀ ਬੋਲਦੇ ਨੇ ਬਾਜਵਾ ਸਾਹਿਬ, ਕੋਈ ਗੱਲ ਨਹੀਂ। ਹੁਣ ਕਿਵੇਂ ਆਵਾਜ਼ ਆ ਰਹੀ ਆ? ਹਾਂਜੀ, ਆਵਾਜ਼ ਆ ਰਹੀ ਆ? ਹੁਣ ਆ ਰਹੀ ਆਵਾਜ਼? ਇਹਦੇ ਨਾਲੋਂ ਬਿਹਤਰ ਸੀ ਮੈਂ ਇਹਦੇ ਨਾਲ ਟੈਲੀਫੋਨ ਤੁਹਾਡਾ ਸਹੀ ਸੀ। ਤੁਸੀਂ ਹੈਂਡ ਫ੍ਰੀ ਰਿਮੂਵ ਕਰੋ, ਦੁਬਾਰਾ ਤੁਹਾਨੂੰ ਨਾਲ ਲੈਂਦੇ ਆ। ਹਾਂਜੀ, ਸਾਨੂੰ ਉਸ ਤੋਂ ਵਕਤ ਸਾਡੇ ਨਾਲ ਨੇ ਇੰਦਰਜੀਤ ਸਿੰਘ ਬੱਲ ਸਾਹਿਬ। ਅਰੋੜਾ ਸਾਹਿਬ ਤਾਰਫ ਵੀ, ਤੇ ਬੱਲ ਸਾਹਿਬ ਤੁਹਾਨੂੰ ਵੈਲਕਮ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਸਾਹਿਬ। ਮਿਹਰਬਾਨੀ ਜੀ। ਸਭ ਤੋਂ ਪਹਿਲਾਂ ਤਾਂ ਬੜਾ ਪਵਿੱਤਰ ਮਹੀਨਾ ਚੱਲ ਰਿਹਾ ਜੀ, ਰੋਜ਼ਿਆਂ ਦਾ, ਰਮਜ਼ਾਨ ਦਾ। ਤੇ ਇਸਲਾਮਿਕ ਦੁਨੀਆ ਦੇ ਵਿੱਚ ਜਿੰਨੇ ਵੀ ਸਾਡੇ ਹਜ਼ਰਤ ਮੁਹੰਮਦ ਸਾਹਿਬ ਨੂੰ
ਮੰਨਣ ਵਾਲੇ ਨੇ, ਇਸਲਾਮ ਨੂੰ ਮੰਨਣ ਦੇ ਪੈਰੋਕਾਰ ਨੇ। ਮੈਂ ਉਹਨਾਂ ਨੂੰ ਇਹ ਰਮਜ਼ਾਨ ਮੁਬਾਰਕ ਕਹਿਣਾ ਚਾਹਾਂਗਾ ਜੀ, ਉਹਨਾਂ ਦੇ ਸਾਰੀ ਦੁਨੀਆ ਵਾਸਤੇ, ਇਸਲਾਮ ਵਾਸਤੇ ਤੇ ਉਹਨਾਂ ਦੇ ਪਰਿਵਾਰਾਂ ਵਾਸਤੇ। ਮਹਾਰਾਜ ਉਹਨਾਂ ਨੂੰ ਚੰਗੀ ਸਿਹਤ ਬਖਸ਼ੇ। ਬਸ ਥੋੜੇ ਦਿਨਾਂ ਤੱਕ ਈਦ ਆ ਜਾਏਗੀ, ਪਰ ਐਤਕੀ ਕੁਝ ਸਮੇਂ ਦਾ ਕੁਝ ਚੱਲਣ ਐਸਾ ਹੈ, ਕੋਈ ਗੱਲ ਇਸ ਤਰ੍ਹਾਂ ਦੀ ਬਣੀ ਹੈ ਕਿ ਅਸੀਂ ਇੱਕ ਦੂਜੇ ਦੇ ਨਾਲ ਗਲੇ ਲੱਗ ਕੇ ਵੀ ਈਦ ਨਹੀਂ ਮਨਾ ਸਕਾਂਗੇ। ਪਰ ਜਿਹੜਾ ਸਾਡਾ ਦਿਲਾਂ ਦੇ ਵਿੱਚ ਜੋ ਮੋਹ ਹੈ, ਜੋ ਪਿਆਰ ਹੈ, ਜੋ ਸਤਿਕਾਰ ਹੈ ਇੱਕ ਦੂਜੇ ਪ੍ਰਤੀ, ਅਸੀਂ ਇੱਥੇ ਬੈਠੇ ਤੁਹਾਨੂੰ ਮੁਬਾਰਕਾਂ ਦੇਣੇ ਆ। ਅਸੀਂ ਤੁਹਾਡੇ ਨਾਲ ਹੈ ਜੀ। ਸਾਡੀਆਂ ਈਦਾਂ ਤੇ ਦੀਵਾਲੀਆਂ ਤੇ ਗੁਰਪੁਰਬ ਸਾਂਝੇ ਰਹੇ ਨੇ ਸਦੀਆਂ ਤੋਂ, ਤੇ ਅੱਜ ਵੀ ਕਿਉਂਕਿ ਆਪਾਂ ਇੱਕੋ ਹੀ ਮਿੱਟੀ ਦੇ ਪੁੱਤਰ ਹਾਂ, ਇੱਕੋ ਹੀ ਮਾਂ ਦੇ ਜਾਏ ਹਾਂ, ਤੇ ਅਸੀਂ ਇਹ ਜਿਹੜੀ ਤੁਹਾਡੀ ਖੁਸ਼ੀ ਆ ਰਹੀ ਹੈ, ਮੇਰਾ ਖਿਆਲ ਐਤਵਾਰ ਨੂੰ ਸ਼ਾਇਦ ਈਦ ਆ ਰਹੀ ਹੈ ਜੀ, ਅਸੀਂ ਐਡਵਾਂਸ ਬਣਦੀ ਹੈ ਜੀ ਮੁਖਤਲਿਫ ਮੁਲਕਾਂ ਦੇ ਵਿੱਚ ਵੱਖੋ ਵੱਖ ਕੁਝ ਟਾਈਮ ਦੇ ਹਿਸਾਬ ਨਾਲ। ਅਸੀਂ ਆਪਣੇ ਵੱਲੋਂ ਕੈਨੇਡਾ ਦੀ ਇਸ ਧਰਤੀ ਤੋਂ, ਨਾਰਥ ਅਮਰੀਕਾ ਦੀ ਧਰਤੀ ਤੋਂ, ਸਾਡੇ ਆਪਣੇ ਭਾਈਚਾਰੇ ਵੱਲੋਂ, ਸਾਰਿਆਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਅਗਾਊਂ ਐਡਵਾਂਸ ਦੇ ਵਿੱਚ ਈਦ ਮੁਬਾਰਕ ਆਖਾਂਗੇ ਜੀ। ਬਹੁਤ ਸ਼ੁਕਰੀਆ ਬਲ ਸਾਹਿਬ, ਬਹੁਤ ਸ਼ੁਕਰੀਆ, ਤੁਹਾਨੂੰ ਵੀ ਮੁਬਾਰਕਾਂ। ਆਪਾਂ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਬਾਜਾ ਸਾਹਿਬ ਨੂੰ ਪੁੱਛ ਵੇਖੀਏ ਕਿ ਆਵਾਜ਼ ਉਹਨਾਂ ਨੂੰ ਆ ਰਹੀ ਹੈ। ਬਾਜਾ ਸਾਹਿਬ ਆਵਾਜ਼ ਆ ਰਹੀ ਜੀ? ਹਾਂਜੀ ਹੁਣ ਬਿਲਕੁਲ ਕੰਨ ਟੂਟੀ ਮੈਂ ਲਾ ਦਿੱਤੀ ਹੈ ਤੇ ਹੁਣ ਆਵਾਜ਼ ਆ ਰਹੀ ਹੈ। क्या बात भाई साहब, बहुत अच्छे। बाजा साहब ਸਾਡੇ ਨਾਲ ਨੇ ਇੰਦਰਜੀਤ ਸਿੰਘ ਬਲ ਸਾਹਿਬ, ਤੇ ਮੇਰੇ ਨਾਲ ਹੋਸਟ ਕਰਨਗੇ ਸਰਬਜੀਤ ਸਿੰਘ ਅਰੋੜਾ। ਜਿਵੇਂ ਬੈਕ ਸਟੇਜ ਤੁਹਾਨੂੰ ਤਾਰਫ ਕਰਵਾ ਦਿੱਤਾ ਜਨਾਬ ਇੰਦਰਜੀਤ ਸਿੰਘ ਬਲ ਜੀ ਤੇ ਸਰਬਜੀਤ ਸਿੰਘ ਅਰੋੜਾ ਜੀ ਦੋਵਾਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਬਾਜਾ ਸਾਹਿਬ ਈਦ ਦੀਆਂ ਮੁਬਾਰਕਾਂ ਆਈਆਂ ਕੈਨੇਡਾ ਤੋਂ ਇੰਦਰਜੀਤ ਸਿੰਘ ਬਲ ਸੁਣਾ ਲਓ। ਜੀ ਧੰਨਵਾਦੀਆਂ ਇਹਨਾਂ ਦੇ, ਬਹੁਤ ਜ਼ਿਆਦਾ ਇਹਨਾਂ ਦੀ ਮੁਹੱਬਤ ਹੈ, ਇਹਨਾਂ ਦਾ ਪਿਆਰ ਹੈ, ਇਹਨਾਂ ਦੇ ਜਜ਼ਬੇ ਨੂੰ, ਇਹਨਾਂ ਦੀ ਮੁਹੱਬਤ ਨੂੰ ਸਲਾਮ ਕਰਨੇ ਆ, ਪ੍ਰਣਾਮ ਕਰਨੇ ਆ, ਤੇ ਬੜੀ ਮਿਹਰਬਾਨੀ ਇਹਨਾਂ ਦਾ। ਧੰਨਵਾਦ ਜੀ, ਬਹੁਤ ਸ਼ੁਕਰੀਆ। ਅੱਛਾ ਜੀ ਨਾਸਰ ਸਾਹਿਬ, ਮੈਨੂੰ ਲੱਗਦਾ ਹੈ ਕਿ ਸਾਡੇ ਕੋਲ ਬੜੇ ਦੋ ਅਦੀਬ ਲੋਕ ਨੇ। ਇਸ ਗੱਲਬਾਤ ਵਿੱਚ ਸਾਨੂੰ ਦੋਵਾਂ ਨਾਲ ਗੱਲ ਥੋੜੀ ਕਰਨੀ ਚਾਹੀਦੀ, ਸੁਣਨਾ ਜ਼ਿਆਦਾ ਚਾਹੀਦਾ ਹੈ। ਨਹੀਂ ਜੀ, ਅਸੀਂ ਸੁਣਨਾ, ਇਹਨਾਂ ਨੂੰ ਸੁਣਨ ਵਾਸਤੇ ਅਸੀਂ ਇਕੱਠੇ ਹੋਏ ਆ। ਅਸੀਂ ਕੰਮ ਪ੍ਰੋਗਰਾਮ ਦਾ ਮੁੱਢ ਜ਼ਰੂਰ ਬਣਨਾ ਵਾ, ਬਾਕੀ ਗੱਲਾਂ ਇਹਨਾਂ ਦੀਆਂ ਜਿਹੜੀਆਂ ਉਹ ਖਜ਼ਾਨਾ ਇਹਨਾਂ ਦਾ, ਉਹ ਅਸੀਂ ਜ਼ਰੂਰ ਸੁਣਨਾ ਨਾ। ਗੱਲਾਂ ਦੇ ਖਜ਼ਾਨੇ ਨੂੰ ਅਸੀਂ ਬਸ ਪਿੱਛੇ ਹੋ ਕੇ ਸੁਣਾਂਗੇ, ਲੇਕਿਨ ਇਹ ਵੀ ਪ੍ਰੋਗਰਾਮ ਦਾ ਮੁੱਢ ਜਿਹੜਾ ਵਾ ਉਹ ਵੀ ਆਪਾਂ ਜ਼ਰੂਰ ਬਣਨਾ ਸੀ। ਬਾਜਾ ਸਾਹਿਬ ਸਾਰਿਆਂ ਨਾਲ ਪਹਿਲਾਂ ਕੁਇਕਲੀ ਆਪਾਂ ਅੱਜ ਦੀ ਗੱਲ ਕਰਨੀ ਆ ਕਬੀਲਿਆਂ ਦੀ ਤਾਰੀਖ ਤੇ, ਟ੍ਰਾਈਬਸ ਦੀ ਤਾਰੀਖ ਤੇ ਵੀ ਆਏ ਕਿੱਥੋਂ। ਬਾਜਾ ਸਾਹਿਬ ਸਾਰਿਆਂ ਨਾਲ ਪਹਿਲਾ ਕੁਐਸਚਨ, ਜੱਦੇ ਅਮਜਦ ਕੌਣ ਹੈ? ਹਾਂਜੀ, ਪੂਰੀ ਦੁਨੀਆ ਦਾ ਜੱਦੇ ਅਮਜਦ ਤੇ ਬਾਬਾ ਆਦਮ ਹੀ ਆ ਜੀ। ਸਿੱਧੀ ਗੱਲ ਹੈ, ਜਿਹਨੂੰ ਮਤਲਬ ਇਹ ਮਹਾਦੇਵ ਆਖਦੇ ਨੇ ਹਿੰਦੂ ਮੈਥੋਲੋਜੀ ਚ। ਮਾਈ ਹਵਾ ਨੂੰ ਉਹ ਪਾਰਵਤੀ ਆਂਦੇ ਨੇ, ਅਸੀਂ ਮਾਈ ਹਵਾ ਆਂਦੇ ਆ। ਸਾਰੇ ਜਹਾਨ ਦੀ ਤੇ ਉਹ ਹੀ ਜੱਦੇ ਅਮਜਦ ਨੇ ਜੀ। ਅੱਗੇ ਆ ਜਾਓ, ਪੰਜਾਬ ਤੇ ਆ ਜਾਓ। ਹਰ ਕਬੀਲੇ ਦਾ ਜੱਦੇ ਅਮਜਦ, ਉਹਦੇ ਤੇ ਥੋੜੀ ਜਿਹੀ ਦੋਸ਼ ਪਾ ਦਿਓ ਕਿ ਸਾਡਾ ਬਾਪ ਨਹੀਂ। ਇੱਥੇ ਵੇਖੋ, ਹਰ ਕਬੀਲੇ ਦਾ ਇੱਕ ਜੱਦੇ ਅਮਜਦ ਹੁੰਦਾ ਨਾ। ਜਿਹੜੇ ਕਬੀਲੇ ਦੀ ਤੁਸੀਂ ਗੱਲ ਕਰੋਗੇ, ਮਤਲਬ ਇਹ ਕਬੀਲਾ ਜਿਹੜਾ ਹੈ ਉਹ ਜੱਦੇ ਅਮਜਦ ਬਣਦਾ ਇਸ ਤਰ੍ਹਾਂ ਕਿ ਮਸਲ ਅਸੀਂ ਬਾਜਵੇ ਆ, ਤੇ ਸਾਡਾ ਜਿਹੜਾ ਬੁਪਾਇਆ ਇੱਕ ਵਡੌਲ ਨਾਂ ਦਾ ਬੰਦਾ ਸੀ, ਹਜ਼ਰਤ ਆਦਮ ਦੀ ਨਸਲ ਚੋਂ, ਜਿਹਦੇ 42 ਪੁੱਤਰ ਸਨ, ਔਰ ਉਹਦਾ ਚੌਥੇ ਨੰਬਰ ਦਾ ਪੁੱਤਰ ਦਾ ਨਾਂ ਬਾਜਵਾ ਸੀ। ਉਹਦੇ ਤੋਂ ਅੱਗੇ ਗੋਤ ਬਾਜਵਾ ਟੁਰ ਪਈ। ਇਸ ਤਰ੍ਹਾਂ ਹੀ ਕਈ ਵਾਰੀ ਗੋਤਾਂ ਦੇ ਅੰਦਰ ਗੋਤਾਂ ਜਿਹੜੀਆਂ ਨੇ ਨਾ, ਕਿਸੇ ਮਸ਼ਹੂਰ ਬੰਦੇ ਦੇ ਨਾਂ ਤੋਂ ਟੁਰ ਪੈਂਦੀਆਂ ਨੇ। ਅੱਛਾ ਜੀ, ਸੋ ਸਵਾਲ ਇੱਥੇ ਕਿ ਬਾਜਵੇ ਜਿਹੜੇ ਨੇ ਸ਼ੁਰੂ ਕਿੱਥੋਂ ਹੋਏ, ਕਿਸ ਪਿੰਡ, ਕਿਸ ਖਿੱਤੇ ਤੋਂ ਸ਼ੁਰੂ ਹੋਏ? ਤੇ ਅੱਜ ਤਾਂ ਦੁਨੀਆ 'ਚ ਹਰ ਪਾਸੇ ਨੇ ਬਾਜਵੇ, ਪਰ ਉਹਨਾਂ ਦਾ ਅਸਲ ਪਿੰਡ ਕਿਹੜਾ, ਕਿੱਥੋਂ ਸ਼ੁਰੂਆਤ ਹੋਈ ਜੀ ਉਹਨਾਂ ਦੀ? ਇਹਨਾਂ ਦਾ ਜਿਹੜਾ ਓਰੀਜਨ ਹੈ ਉਹ ਦੱਸਿਆ ਜਾਂਦਾ ਹੈ ਕਿ ਇਹਦੇ ਦੋ ਨਜ਼ਰੀਏ ਨੇ। ਕੁਝ ਲੋਕ ਤੇ ਜੈਸਲਮੀਰ ਨਾਲ ਵੀ ਇਹਨਾਂ ਨੂੰ ਜੋੜਦੇ ਨੇ, ਤੇ ਕੁਝ ਲੋਕ ਉੱਚ ਸ਼ਰੀਫ ਨਾਲ। ਉੱਚ ਝੰਗ ਤੇ ਮੁਲਤਾਨ ਵਿੱਚ ਇਹ ਸ਼ਹਾਬੁੱਦੀਨ ਗੌਰੀ ਦੇ ਜ਼ਮਾਨੇ ਰਾਜ ਕਰਦਾ ਸੀ, ਬਾਜਵੇ ਦਾ ਪੁੱਤਰ ਸ਼ਲਪ ਜੀ। ਤੇ ਉਹ ਜਿਹੜਾ ਸੀ, ਉਹਦੇ ਕੋਲ, ਬਾਜਵੇ ਕੋਲ ਤਿੰਨ ਚੀਜ਼ਾਂ ਸਨ। ਇੱਕ ਚੀਜ਼ ਸੀ ਬਾਜ਼, ਬਹੁਤ ਹੀ ਨਾਯਾਬ ਕਿਸਮ ਦਾ। ਇੱਕ ਉਹਨਾਂ ਕੋਲ ਡਾਂਸਰ ਸੀ, ਇੱਕ ਲੜਕੀ, ਇੱਕ ਵਾਈਟ ਐਲੀਫੈਂਟ ਸੀ, ਹਾਥੀ ਸਫੈਦ।
ਉਹ ਤਿੰਨੇ ਚੀਜ਼ਾਂ ਮੰਗੀਆਂ ਸ਼ਹਾਬੁੱਦੀਨ ਗੌਰੀ ਨੇ ਜਦੋਂ ਉਹਨੇ ਮਤਲਬ ਉਹਨੂੰ ਫਤਿਹ ਕਰ ਲਿਆ ਨਾ ਪ੍ਰਿਥਵੀ ਰਾਜ ਚੌਹਾਨ ਨੂੰ, ਜੀ ਤੇ ਉਹਦੇ ਤੋਂ ਇਨਕਾਰੀ ਹੋ ਗਿਆ ਇਹ ਦੇਣ ਤੋਂ। ਜਿਸ ਵੇਲੇ ਇਨਕਾਰੀ ਹੋ ਗਿਆ ਤੇ ਇਹ ਨਾ ਜੀ ਮੈਨੂੰ ਹੁਣ ਆਵਾਜ਼ ਇਧਰੋਂ, ਇਹ ਅੱਧੀ ਰਾਤੀ ਇਹਨਾਂ ਨੂੰ ਨਾ ਮੇਰਾ ਖਿਆਲ ਹੈ ਲੋੜ ਪੈ ਗਈ ਹੈ ਮਸੀਤੇ, ਹਾਂਜੀ, ਤੇ ਉਹ ਸਪੀਕਰ ਚਲਾਤਾ ਇਹਨਾਂ ਨੇ, ਹਾਂਜੀ, ਅੱਛਾ ਨਾਲੋਂ ਨਾਲ ਮਸੀਤਾਂ ਪੇਚੇ ਬਾਂਗਾਂ ਦੇ, ਹਾਂਜੀ। ਇਹ ਹੁਣ ਦਰਵਾਜ਼ਾ ਬੰਦ ਮੈਨੂੰ ਕਰਨਾ ਪੈਣਾ, ਚਲੋ ਥੋੜੀ ਆਵਾਜ਼ ਘਟ ਜਾਏਗੀ, ਹਾਂਜੀ। ਅੱਛਾ ਜੀ, ਕੋਈ ਨਹੀਂ ਕਰ ਲਓ ਵੈਸੇ। ਹਾਂਜੀ, ਤੋਂ ਮੈਂ ਕਰ ਲਿਆ ਜੀ। ਉਹ ਮੈਂ ਅਰਜ਼ ਕਰ ਰਿਹਾ ਸਾਂ ਕਿ ਉਹਨੇ ਜਦੋਂ ਇਹ ਚੀਜ਼ਾਂ ਮੰਗੀਆਂ ਤੇ ਉੱਚ ਦੇ ਵਿੱਚ ਉਸ ਵੇਲੇ ਰਾਜ ਕਰਦੇ ਸਨ ਸ਼ਹਾਬੁੱਦੀਨ ਗੌਰੀ ਦੇ ਵੇਲੇ, ਤੇ ਉਹਨੇ ਹਮਲਾ ਕਰ ਦਿੱਤਾ। ਤੇ ਇਹ ਜਿਹੜੇ ਸਨ ਨਾ 13 ਪੁੱਤਰ ਸਨ, ਇਹਨਾਂ ਵਿੱਚੋਂ 11 ਜਿਹੜੇ ਨੇ ਨਾ ਉਹ ਤੇ ਉੱਥੇ ਲੜਾਈ 'ਚ ਮਰ ਗਏ, ਤੇ 2 ਰਹਿ ਗਏ, ਜੱਸ ਤੇ ਕਲਸ਼। ਕਲਸ਼ ਤੇ ਜੱਸ ਜਿਹੜੇ ਨੇ ਇਧਰ ਸਿਆਲਕੋਟ ਨੂੰ ਉੱਥੋਂ ਜਾਨ ਬਚਾ ਕੇ ਨੱਠੇ ਤੇ ਇੱਥੇ ਆਏ, ਕਿਉਂਕਿ ਨੀਮ ਪਹਾੜੀ ਇਲਾਕਾ ਸੀ, ਅੱਗੇ ਜੰਮੂ ਦਾ ਇਲਾਕਾ ਨਾਲ ਨੀਮ ਪਹਾੜੀ ਹੈ, ਤੇ ਇੱਥੇ ਆਏ। ਤੇ ਉਹਨਾਂ ਚੋਂ ਇੱਕ ਭਰਾ ਜਿਹੜਾ ਜੱਸ ਸੀ ਉਹਨੇ ਤੇ ਆ ਕੇ ਤੇ ਜੰਮੂ ਵਾਲੇ ਰਾਜੇ ਦੇ ਕੋਲ ਨੌਕਰੀ ਕਰ ਲਈ, ਤੇ ਜੰਮੂ ਵਾਲੇ ਰਾਜੇ ਨੇ ਉਹਨੂੰ ਆਪਣੀ ਧੀ ਦਾ ਸਾਕ ਦੇ ਦਿੱਤਾ, ਔਰ ਉਹਨੇ ਉਹਨੂੰ 85 ਪਿੰਡ ਜਾਗੀਰ ਦੇ ਦਿੱਤੀ, ਬਜਵਾਤ ਦਾ ਇਲਾਕਾ ਜਿਹੜਾ ਜੰਮੂ ਤੋਂ ਲਹਿੰਦੇ ਔਰ ਅਖਨੂਰ ਤੱਕ ਦਾ ਇਲਾਕਾ ਹੈ। ਤੇ ਜਿਹੜਾ ਦੂਸਰਾ ਭਰਾ ਸੀ ਕਲਸ਼ ਨੇ ਤਹਿਸੀਲ ਪਸਰੂਰ, ਸਾਡੀ ਤਹਿਸੀਲ ਹੈ, ਉਹਦੇ ਲਾਗੇ ਇੱਕ ਪਨਵਾਣਾ ਪਿੰਡ ਸੀ, ਉੱਥੇ ਆ ਕੇ ਤੇ ਉਹਨੇ ਸੰਧੂ ਜੱਟਾਂ ਨਾਲ ਵਿਆਹ ਕਰਾ ਲਿਆ। ਅੱਛਾ ਜੀ, ਤੇ ਉਹਦੀ ਅੱਗੋਂ ਆਲ ਔਲਾਦ ਜਿਹੜੀ ਆ ਉਹ ਸਾਰੇ ਛਿਜਰੇ, ਸਾਰੇ ਪੀੜੀ ਨਾਮੇ, ਸਾਡਾ ਹੁਣ ਤੱਕ ਕੁਝ 24 ਪੀੜੀਆਂ ਬਣਦੀਆਂ ਨੇ ਸ਼ਲਬ ਤੋਂ ਲੱਗ ਕੇ, ਯਾਨੀ ਸ਼ਹਾਬੁੱਦੀਨ ਗੌਰੀ ਨੇ ਜਦੋਂ ਹਮਲਾ ਕੀਤਾ ਸੀ ਜੀ। ਤੇ ਹਾਂਜੀ, ਤੋਂ ਇਹਦਾ ਥੋੜਾ ਬਹੁਤਾ ਰਿਕਾਰਡ ਬੜੀ ਮੁਸ਼ਕਲ ਨਾਲ। ਅਸਲ 'ਚ ਗੱਲ ਇਹ ਆ ਜੀ ਕਿ ਆਪਣਾ ਅਰੋੜਾ ਸਾਹਿਬ ਤੇ ਬਲ ਸਾਹਿਬ ਕਿ ਅਸਾਂ ਆਪਣੀ ਚੀਜ਼ ਦੀ ਸੰਭਾਲ ਨਹੀਂ ਕੀਤੀ। ਮੈਂ ਕੱਲ ਇੱਕ ਵੀਡੀਓ ਬਣਾਣੀ ਸੀ ਤੇ ਉਹ ਮੈਂ ਮੈਟਰ ਪਿਆ ਇਕੱਠਾ ਕਰਦਾ ਸਾਂ, ਵਾਰਿਸ ਸ਼ਾਹ ਦੇ ਜ਼ਮਾਨੇ ਦਾ ਪੰਜਾਬ, ਜਿਹੜੀ ਉਥਲ ਪੁਥਲ ਇੱਥੇ ਹੈ ਸੀ। ਬੁੱਲੇ ਸ਼ਾਹ ਨੇ ਕਿਹਾ ਭਈ ਦਰ ਖੁੱਲਾ ਸ਼ਰਜ਼ਾਬ ਦਾ, ਬੁਰਾ ਹਾਲ ਹੋਇਆ ਪੰਜਾਬ ਦਾ, ਹਾਂਜੀ। ਇੱਥੇ ਤੇ ਰੋਜ਼ ਧਾੜਾਂ ਪੈਂਦੀਆਂ ਸਨ, ਮਤਲਬ ਇਹ ਕਿ ਲੁੱਟਣ ਹੀ ਲੁੱਟਣ ਵਾਲੇ ਸਨ। ਅਹਿਮਦ ਸ਼ਾਹ ਅਬਦਾਲੀ, ਨਾਦਰ ਸ਼ਾਹ ਦੁਰਾਨੀ ਤੇ 13 ਮਿਸਲਾਂ ਸਿੱਖਾਂ ਦੀਆਂ ਤੁਹਾਡੀਆਂ, ਇਹਨਾਂ ਨੂੰ ਕੰਮ ਹੀ ਕੋਈ ਨਹੀਂ ਸੀ ਸਿਵਾਏ ਲੁੱਟਣ ਤੋਂ। ਅੱਛਾ, ਉਹ ਫਿਰ ਲੋਕਾਂ ਦੀ ਜ਼ਿੰਦਗੀ ਜਿਹੜੀ ਹੈ ਨਾ ਬੜੀ ਇਨਸਟੇਬਲ ਹੋ ਗਈ ਸੀ। ਜਦੋਂ ਇਨਸਟੇਬਲ ਹੋ ਜਾਏ ਤੇ ਲੋਕੀ ਬਾਲ ਬੱਚਾ ਸੰਭਾਲਣ ਦੀ ਫਿਕਰ ਕਰਦੇ ਨੇ, ਫਿਰ ਆਪਣਾ ਰਿਕਾਰਡ ਜਾਂ ਇਤਿਹਾਸ ਸਾਂਭਣਾ ਬੜਾ ਔਖਾ ਹੁੰਦਾ ਹੈ। ਦੂਜਾ, ਜਦੋਂ ਅੰਗਰੇਜ਼ ਆਏ ਉਹਨਾਂ ਨੇ ਇੱਕ ਹੋਰ ਦੁੱਖ ਕੀਤਾ। ਉਹ ਦੁੱਖ ਇਹ ਸੀ ਕਿ ਉਹਨਾਂ ਨੇ ਬਾਕਾਇਦਾ ਸਾਜ਼ਿਸ਼ ਦੇ ਨਾਲ ਹਰ ਜ਼ਾਤ ਦੇ ਲੋਕਾਂ ਨੂੰ ਰਾਜਪੂਤ ਬਣਾਤਾ, ਹਾਂਜੀ। ਹਾਲਾਂ ਰਾਜਪੂਤ ਇਤਿਹਾਸਿਕ ਤੌਰ ਤੇ 12ਵੀਂ ਸਦੀ 'ਚ ਆ ਕੇ ਬਣੇ ਨੇ। 8ਵੀਂ ਸਦੀ 7ਵੀਂ ਸਦੀ ਈਸਵੀ ਤੱਕ ਕਿਸੇ ਲਫ਼ਜ਼ ਰਾਜਪੂਤ ਜਾਂ ਰਾਣਾ ਕਿਸੇ ਚੀਜ਼ 'ਚ ਤੁਹਾਨੂੰ ਨਜ਼ਰ ਨਹੀਂ ਆ ਸਕਦਾ, ਕਿਸੇ ਇਤਿਹਾਸ ਦੇ ਤਜ਼ਕਰੇ 'ਚ। ਤੋ ਉਹਨਾਂ ਆ ਕੇ ਨਾ ਹਰ ਜ਼ਾਤ ਨੂੰ ਰਾਜਪੂਤ ਯਾਨੀ ਰਾਜਿਆਂ ਦੀ ਔਲਾਦ, ਉਹਨਾਂ ਦਾ ਐਸਾ ਝੁੱਲ ਮਾਰਿਆ ਕਿ ਜਿਹਦੀ ਵਜ੍ਹਾ ਨਾਲ ਸਾਰਾ ਮਤਲਬ ਇਹ ਕਿ ਜਿਹੜੀ ਇਹਦੇ ਵਾਸਤੇ ਨਾ ਇਹਨੂੰ ਛਾਨਣਾ ਮਾਰਨ ਦੀ ਜ਼ਰੂਰਤ ਸੀ, ਉਹ ਬੜਾ ਔਖਾ ਹੋ ਗਿਆ। ਤੋ ਜਦੋਂ ਵੀ ਅਸੀਂ ਕੋਈ ਜ਼ਾਤ ਵੇਖਦੇ ਆ, ਫਿਰ ਇੱਕ ਹੋਰ ਟ੍ਰੈਂਡ ਜਿਹੜਾ ਸਾਡੇ ਵਿੱਚ ਤੁਸੀਂ ਵੇਖਿਆ ਹੋਏਗਾ, ਹਰ ਜ਼ਾਤ ਜਿਹੜੀ ਆਂਦੇ ਨੇ ਜੀ ਅਸੀਂ ਮਹਿਮੂਦ ਗਜ਼ਨਵੀ ਦੇ ਨਾਲ ਆਏ ਸਾਂ ਉੱਥੋਂ, ਉਹ ਭੜਵਿਓ ਤੁਸੀਂ ਇੱਥੋਂ ਦੇ ਰਹਿਣ ਵਾਲੇ ਸੋ, ਇਸੇ ਧਰਤੀ ਦੇ ਸੋ। ਤੁਸੀਂ ਕੋਈ ਸਾਊਦੀ ਅਰਬ ਤੋਂ ਆਂਦਾ ਮੈਂ ਹੀ ਆਏ ਸਾਂ ਤੇ ਕੁਝ ਆਂਦਾ ਮਹਿਮੂਦ ਗਜ਼ਨਵੀ ਦੇ ਨਾਲ। ਇਹ ਵੀ ਇੱਕ ਟ੍ਰੈਂਡ ਬਣ ਗਿਆ, ਯਾਨੀ ਸੁਣੀ ਸੁਣਾਈ ਔਰ ਕਸਾਂ ਆਪਣਾ ਰਿਕਾਰਡ ਨਹੀਂ ਸਾਂਭਿਆ। 332 326 BC ਦੇ ਵਿੱਚ ਸਿਕੰਦਰ ਜਦੋਂ ਇੱਥੇ ਆਇਆ ਯੂਨਾਨੀ, ਤੇ ਉਹਦਾ ਢਿੱਡ ਪਾੜਿਆ ਪੰਜਾਬੀਆਂ ਨੇ, ਮੱਲੀ ਜੱਟਾਂ ਨੇ। ਤੇ ਉਹ ਜਨਾਬ ਉਸ ਵੇਲੇ ਵੀ ਸਾਡਾ ਤਜ਼ਕਰਾ ਨਗਾਰ, ਸਾਡਾ ਕੋਈ ਹਿਸਟੋਰੀਅਨ ਹੈ ਹੀ ਨਹੀਂ ਸੀ, ਔਰ ਯੂਨਾਨੀ ਹਿਸਟੋਰੀਅਨ ਦੀ ਲਿਖੀ ਤਾਰੀਖ ਸਾਡੇ ਕੋਲ ਆਪਣੀ ਹੈ। ਤੋ ਇਹਦੇ ਵਿੱਚ ਜਦੋਂ ਇਹਦੇ ਚ ਜ਼ਰੂਰਤ ਸੀ, ਬਹੁਤ ਜ਼ਿਆਦਾ ਮਿਥਾਲੋਜੀ ਤੇ ਬੜਾ ਕੰਮ ਸਟੈਂਡ ਕਰਦਾ ਪਿਆ, ਹਾਂਜੀ। ਤੋ ਉਹਦੀ ਵਜ੍ਹਾ ਨਾਲ ਪਹਿਲਾਂ ਇਹਦੇ ਤੇ ਸਾਨੂੰ ਬਹੁਤ ਜ਼ਿਆਦਾ
ਬਹੁਤ ਜ਼ਿਆਦਾ ਇਹਦੇ ਤੇ ਕੰਮ ਕਰਨ ਦੀ ਜ਼ਰੂਰਤ ਹੈ, ਲੇਕਿਨ ਵੇਲਾ ਤੇ ਬਹੁਤ ਲੰਘ ਗਿਆ ਹੈ। ਲੇਕਿਨ ਫਿਰ ਵੀ ਉਹ ਉਸਤਾਦ ਦਾਮਨ ਨੇ ਕਿਹਾ ਸੀ ਕਿ ਬੰਦਾ ਚਾਹੇ ਤੇ ਕੀ ਨਹੀਂ ਕਰ ਸਕਦਾ, ਵੇਲਾ ਮੰਨਿਆ ਤੰਗ ਤੋਂ ਤੰਗ ਆਉਂਦਾ ਹੈ ਤੇ ਰਾਂਝਾ ਤਖਤ ਹਜ਼ਾਰਿਓਂ ਟੁਰੇ ਤੇ ਸਹੀ ਪੈਰਾਂ ਹੇਠ ਸਿਆਲਾਂ ਦਾ ਝੰਗ ਆਉਂਦਾ ਹੈ। ਤੋ ਸਾਨੂੰ ਮਿਹਨਤ ਕਰਨ ਦੀ ਜ਼ਰੂਰਤ ਹੈ, ਸਾਨੂੰ ਕੋਸ਼ਿਸ਼ ਕਰਨ ਦੀ ਜ਼ਰੂਰਤ ਹੈ ਕਿ ਅਸੀਂ ਕੁਝ ਨਾ ਕੁਝ ਕਿਸੇ ਰਿਐਲਿਟੀ ਤੱਕ, ਕਿਸੇ ਹਕੀਕਤ ਤੱਕ ਅੱਪੜ ਸਕੀਏ। ਜੀ ਬਾਈ ਸਾਹਿਬ, ਬਹੁਤ ਸ਼ੁਕਰੀਆ, ਤੁਸੀਂ ਸਾਡੇ ਨਾਲ ਬਣੇ ਰਹੋ। ਮੈਂ ਹੁਣ ਬਾਲ ਸਾਹਿਬ ਵੱਲ ਜਾਣਾ ਚਾਹੁੰਦਾ, ਬਾਲ ਸਾਹਿਬ ਤੋਂ ਥੋੜਾ ਜਿਹਾ ਜਾਣਨਾ ਚਾਹਾਂਗਾ। ਬਾਲ ਸਾਹਿਬ, ਆਯੋ ਸਾਹਿਬ ਨੇ ਹੁਣੇ ਦੱਸਿਆ ਕਿ ਪਹਿਲੇ ਦੌਰ ਵਿੱਚ ਜਿਹੜੇ ਗੋਤ ਸਨ, ਜਿਹੜੇ ਜੱਟਾਂ ਦੇ ਗੋਤ ਸਨ, ਉਹ ਰਾਜਪੂਤਾਂ ਨਾਲ ਜੁੜਦੇ ਨਹੀਂ ਸੀ। ਪਰ ਜਦੋਂ ਬਹੁਤ ਸਾਰੀ ਅਸੀਂ ਕਿਤਾਬਾਂ ਪੜ੍ਹਦੇ ਹਾਂ ਤੇ ਇਹ ਸਾਨੂੰ ਪਤਾ ਲੱਗਦਾ ਕਿ ਜੱਟਾਂ ਦੇ ਖਾਸ ਤੌਰ ਤੇ ਜਿੰਨੇ ਗੋਤ ਨੇ ਇਹ ਸਾਰੇ ਰਾਜਪੂਤਾਂ ਨਾਲ ਜੁੜਦੇ ਨੇ। ਮੈਂ ਜੱਟਾਂ ਤੋਂ ਬਾਹਰ ਵੀ ਜਾ ਕੇ ਗੱਲ ਕਰਨਾ ਚਾਹੁੰਦਾ, ਹੋਰ ਗੋਤਾਂ ਦੀ, ਮੈਂ ਸੈਣੀਆਂ ਦੀ ਗੱਲ ਕਰਨਾ ਚਾਹੁੰਦਾ, ਰਾਈਆਂ ਦੀ ਗੱਲ ਕਰਨਾ ਚਾਹੁੰਦਾ, ਖੱਤਰੀਆਂ ਦੀ ਗੱਲ ਕਰਨਾ ਚਾਹੁੰਦਾ। ਤਾਂ ਤੁਸੀਂ ਜਿੱਥੋਂ ਵੀ ਚਾਹੋ ਸ਼ੁਰੂ ਕਰਨਾ, ਉੱਥੋਂ ਸ਼ੁਰੂ ਕਰ ਸਕਦੇ ਹੋ ਵੀ ਖੱਤਰੀਆਂ ਦੇ ਗੋਤ ਕਿੱਥੋਂ ਆਏ, ਕਿਵੇਂ ਵਸੇ, ਜਾਂ ਤੁਸੀਂ ਜੱਟਾਂ ਵਾਲੇ ਪਾਸੇ ਰਹਿ ਕੇ ਗੱਲ ਕਰਨਾ ਚਾਹੋ ਉੱਥੋਂ ਸ਼ੁਰੂ ਕਰ ਲੈਂਦੇ ਆ, ਜਿਸ ਤਰ੍ਹਾਂ ਤੁਸੀਂ ਮੁਨਾਸਬ ਸਮਝੋ। ਪਹਿਲੀ ਗੱਲ ਤੇ ਇਹ ਹੈ ਜੀ ਕਿ ਆਪਾਂ ਸਾਰੀ ਜਿਹੜੀ ਦੁਨੀਆ ਦਾ ਮੁੱਢ ਕਦੀਮ ਆ, ਜਦੋਂ ਤੋਂ ਦੁਨੀਆ ਬਣੀ ਆ, ਕਿ ਅਸੀਂ ਟ੍ਰਾਈਬਲ ਸੁਸਾਇਟੀ, ਅਸੀਂ ਟ੍ਰਾਈਬਸ ਦੇ ਵਿੱਚੋਂ ਹੀ ਓਰੀਜਿਨੇਟ ਹੋਏ ਆ। ਜਿਵੇਂ ਜਿਵੇਂ ਦੁਨੀਆ ਤਰੱਕੀ ਕਰਦੀ ਗਈ, ਐਜੂਕੇਸ਼ਨ ਆਉਂਦੀ ਗਈ, ਸਾਇੰਸ ਜਿਹੜੀ ਵਿਕਸਿਤ ਹੁੰਦੀ ਗਈ, ਤੇ ਉਹਦੇ ਵਿੱਚ ਅੱਗੇ ਜਾ ਕੇ ਫਿਰ ਵੱਖ-ਵੱਖ ਚੀਜ਼ਾਂ ਪੈਦਾ ਹੋ ਗਈਆਂ। ਜਿਸ ਮੁਲਕ ਦੇ ਵਿੱਚ ਅਰੋੜਾ ਸਾਹਿਬ ਆਪਾਂ ਬੈਠੇ ਆ, ਬਾਈ ਸਾਹਿਬ ਅਸੀਂ ਕੈਨੇਡਾ 'ਚ ਬੈਠੇ ਆ, ਦੋਨੋਂ ਵੀਰ, ਇੱਥੇ ਵੀ ਟ੍ਰਾਈਬਲ ਸੁਸਾਇਟੀ, ਟ੍ਰਾਈਬ ਸੀ। ਇੱਥੇ 14ਵੀਂ ਸਦੀ ਤੋਂ ਪਹਿਲਾਂ, ਮਿਡ 1400 ਤੋਂ ਪਹਿਲਾਂ ਇੱਥੇ ਕੋਈ ਯੂਰਪੀਅਨ ਨਹੀਂ ਸੀ ਆਇਆ ਜੀ। ਇੱਥੇ ਨੇਟਿਵਸ ਜਿਹੜੇ, ਜਿਹਨਾਂ ਨੂੰ ਅਸੀਂ ਰੈਡ ਇੰਡੀਅਨਸ ਵੀ ਕਹਿ ਦਿੰਦੇ ਆ, ਇੰਡੀਜਨਸ ਪੀਪਲ ਵੀ ਕਹਿ ਦਿੰਦੇ ਆ, ਨਾਰਥ ਪੋਲ ਤੋਂ ਲੈ ਕੇ ਸਾਊਥ ਪੋਲ ਤੱਕ, ਅਰਜਨਟਾਈਨਾ, ਚਿਲੀ ਤੱਕ, ਇਹ ਜਿਹੜੇ ਸਾਰੇ ਟ੍ਰਾਈਬ ਅੱਜ ਵੀ ਐਗਜ਼ਿਸਟ ਕਰਦੇ ਨੇ। ਅੱਜ ਬੇਸ਼ੱਕ ਉਹਨਾਂ ਦੇ ਹਾਲਾਤ ਆਰਥਿਕ ਤੌਰ ਤੇ, ਪੈਸੇ ਪੱਖੋਂ, ਪੋਲੀਟੀਕਲ ਤੌਰ ਤੇ ਬੜੇ ਕਮਜ਼ੋਰ ਹੋ ਗਏ ਨੇ, ਕਿਉਂਕਿ ਯੂਰਪੀਅਨ ਲੋਕ ਜਦੋਂ 15ਵੀਂ 16ਵੀਂ ਸਦੀ ਦੇ ਵਿੱਚ ਆ ਗਏ, ਉਹ ਕਾਬਜ ਹੋ ਗਏ, ਕਿਉਂਕਿ ਉਹਨਾਂ ਕੋਲ ਗਨ ਪਾਊਡਰ ਸੀ, ਉਹਨਾਂ ਕੋਲ ਗਨ ਸੀਗੀਆਂ, ਇਹਨਾਂ ਕੋਲ ਤੇ ਭਾਲੇ ਭੋਲੇ ਸੀਗੇ, ਦੂਜੇ ਹਥਿਆਰ ਸੀ, ਤੇ ਲੜਾਈ ਲੜ ਨਹੀਂ ਸੀ ਸਕਦੇ। ਇਸੇ ਤਰ੍ਹਾਂ ਹੀ ਆਪਾਂ ਵੀ ਸਾਰੀ ਦੁਨੀਆ ਦੇ ਟ੍ਰਾਈਬਸ ਦੀ, ਮੈਂ ਥੋੜਾ ਸਭ ਗੱਲ ਕਰਾਂਗਾ। ਮੈਂ ਜੱਟਾਂ ਦੇ ਇਤਿਹਾਸ ਤੇ ਇਹ ਜਿਹੜੀਆਂ ਉਹ ਕਿਤਾਬਾਂ 3-4 ਮਿਲਦੀਆਂ ਨੇ, ਲੋਕਾਂ ਨੇ ਸਰਚ ਕਰਕੇ ਜਿਹੜੀਆਂ ਲਿਖੀਆਂ ਨੇ, ਉਹਦੀ ਗੱਲ ਕਰਾਂਗਾ। ਸਾਡਾ ਆਪਣਾ ਇਹ ਜੱਟਾਂ ਦਾ ਬਲ, ਇੱਕ ਜੱਟਾਂ ਦਾ ਗੋਤ ਹੈ ਜੀ। ਅਸੀਂ ਜ਼ਿਆਦਾ ਗੁਰਦਾਸਪੁਰ ਤੇ ਅੰਮ੍ਰਿਤਸਰ ਦੇ ਵਿੱਚ 23 ਪਿੰਡ ਨੇ ਇਹਨਾਂ ਦੇ। ਤੇ ਮੈਂ ਇੱਕ ਦਿਨ ਸਰਚ ਕਰ ਰਿਹਾ ਸੀ, ਪਾਕਿਸਤਾਨ ਦਾ ਜ਼ਿਲ੍ਹਾ ਗੁਜਰਾਤ ਹੈ, ਬਾਇਓ ਸਾਹਿਬ ਨੂੰ ਪਤਾ ਵਾ, ਉੱਥੇ ਵੀ 2 ਪਿੰਡ, ਬਤਾਲਾ ਮੇਰੇ ਪਿੰਡ ਦਾ ਨਾਂ ਜੀ, ਬਤਾਲਾ, BUTALA, ਬਤਾਲਾ। ਤੇ ਉੱਥੇ ਮੈਂ ਦੇਖਿਆ ਜੀ, ਉੱਥੇ ਇੱਕ ਬਤਾਲਾ ਝੰਡਾ ਸਿੰਘ ਹੈ, ਇੱਕ ਬਤਾਲਾ ਸ਼ਾਮ ਸਿੰਘ ਹੈ। ਹੋ ਸਕਦਾ ਕੁਝ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ 'ਚ ਇਧਰਲੇ ਪਿੰਡਾਂ ਤੋਂ ਉਧਰ ਗਏ ਹੋਣ, ਜਾਂ ਉਧਰੋਂ ਇੱਧਰ ਆਏ ਹੋਣ ਲੋਕ। ਇਸ ਕਰਕੇ ਆਪਾਂ ਦੁਨੀਆ ਦੇ ਸਾਰੇ ਖਿੱਤਿਆਂ ਦੇ ਵਿੱਚ ਵਸੇ ਹੋਏ ਆ। ਆਪਾਂ ਜਿਹੜੇ ਹਨ ਜੀ ਸੇਥੀਅਨ ਟ੍ਰਾਈਬਸ, ਇੱਕ ਸੇਥੀਅਨ ਟ੍ਰਾਈਬਸ ਹੈ, ਉਹਨਾਂ ਜੇ ਤੁਸੀਂ ਸਰਚ ਕਰੋ, ਇਹ ਜੱਟਾਂ ਦਾ 500 ਵਰੇ ਰਾਜ ਰਿਹਾ ਜੀ। ਤਾਜਿਕਸਤਾਨ, ਉਜ਼ਬੇਕਿਸਤਾਨ ਔਰ ਰਸ਼ੀਆ ਦੀਆਂ ਜਿਹੜੀਆਂ ਈਸਟਰਨ ਸਟੇਟਾਂ ਨੇ, ਇਸਲਾਮਿਕ ਸਟੇਟਾਂ ਨੇ ਹੁਣ ਉੱਥੇ। ਤੇ ਉਦੋਂ ਜਿਹੜੀਆਂ ਰਵਾਇਤੀ ਫਸਲਾਂ ਤੇ ਹੁੰਦੀਆਂ ਨਹੀਂ ਸਨ, ਤੇ ਉਦੋਂ ਤੇ ਭੇਡਾਂ ਬੱਕਰੀਆਂ ਤੇ ਇਹੋ ਜਿਹੀ ਜੱਟਾਂ ਦਾ ਕੰਮ ਹੁੰਦਾ ਸੀ। ਕੋਈ ਮਾੜੀ ਮੋਟੀ ਫਸਲ ਕਦੇ ਹੋ ਜਾਣੀ, ਫਲ ਫਰੂਟ ਖਾ ਛੱਡਣਾ, ਭੇਡਾਂ ਬੱਕਰੀਆਂ ਤੇ ਉਹਨਾਂ ਦਾ ਦੁੱਧ ਪੀ ਲੈਣਾ। ਤੇ ਜਦੋਂ ਉਹਨਾਂ ਦਾ ਰਾਜ ਅਪਰੂਟ ਹੋਇਆ ਨਾ ਜੀ, ਉੱਥੋਂ ਵਡੇਰਿਆਂ ਨੇ, ਸਾਡਿਆਂ ਨੇ, ਉਹਨਾਂ ਨੇ ਕਿਹਾ ਵੀ ਉਧਰ ਨੂੰ ਚੱਲੀਏ ਕਿ ਜਿੱਥੇ ਪਾਣੀ ਹੋਣ, ਸੋਹਣੇ ਦਰਿਆ ਹੋਣ, ਤਾਂ ਕਿ ਪਸ਼ੂਆਂ ਨੂੰ ਵਾਸਤੇ ਚਰਾਗਾਹਾਂ ਹੋਣ। 75% ਜਿਹੜੇ ਆਪਣੇ ਟ੍ਰਾਈਬ ਸੀ ਨਾ ਜੀ, ਸਾਡੇ ਜੱਟਾਂ ਦੇ, ਉਹ ਥੱਲੇ ਨੂੰ ਆ ਗਏ ਜੀ। ਉਹ ਈਰਾਨ 'ਚ ਆ ਗਏ, ਈਰਾਨ ਤੋਂ ਫਿਰ ਅੱਗੇ ਇੱਥੇ ਆ ਗਏ, ਅਫਗਾਨਿਸਤਾਨ ਤੇ ਹਿੰਦੁਸਤਾਨ ਦਾ ਹਿੱਸਾ ਹੀ ਸੀ ਉਦੋਂ। ਔਰ ਉਹ ਫਿਰ ਸਿੰਧ ਦਰਿਆ ਪਾਰ ਕਰਕੇ ਇੱਧਰ ਤੁਹਾਡੇ ਰਾਜਸਥਾਨ, ਜਿਹਨੂੰ ਆਪਾਂ ਕਹਿੰਦੇ ਆ, ਸਿੰਧ ਦੇ ਵਿੱਚੋਂ ਰਾਜਸਥਾਨ 'ਚ ਪਹਿਲਾਂ ਗਏ ਨੇ। ਤੇ ਰਾਜਸਥਾਨ ਤੋਂ ਫਿਰ ਉੱਥੇ ਇਸ ਵੇਲੇ ਉਹ ਰੇਗਿਸਤਾਨ ਨਹੀਂ ਸੀ। ਇਹ ਧਰਤੀਆਂ ਦੀ ਸ਼ੇਪ ਜਿਹੜੀ ਆ ਨਾ, ਦਰਿਆਵਾਂ ਦੇ ਵਹਿਣ ਬਦਲਦੇ ਨੇ। ਇਤਿਹਾਸ ਤੇ ਇਹ ਵੀ ਦੱਸਦਾ ਹੈ ਕਿ ਕਈ ਵਾਰੀ ਜਿਹੜਾ ਜੇਲਮ ਹੈ ਉਹ ਇੱਧਰ ਹੁੰਦਾ ਸੀ, ਝਨਾਬ ਉਧਰ ਹੁੰਦਾ ਸੀ, ਜਾਂ ਸਤਲੁਜ ਇੱਧਰ ਹੁੰਦਾ ਸੀ, ਬਿਆਸ ਉਧਰ ਹੁੰਦਾ ਸੀ। ਇਹਨਾਂ ਦੇ ਵਹਿਣ ਸਮੇਂ ਦੇ ਨਾਲ, ਸਦੀਆਂ ਦੇ ਨਾਲ ਬਦਲਦੇ ਰਹਿੰਦੇ ਨੇ। ਫਿਰ ਜਦੋਂ ਉਹਨਾਂ ਨੇ ਦੇਖਿਆ ਕਿ ਪੰਜਾਬ ਦੇ ਵਿੱਚ ਬੜੀ ਖੁਸ਼ਗਵਾਰ ਧਰਤੀ ਹੈ, ਇੱਥੇ ਪਹਿਲਾਂ ਤੇ 7 ਦਰਿਆ ਸਨ, ਜਿਹਨੂੰ ਆਪਾਂ ਸਪਤ ਸਿੰਧੂ ਕਹਿੰਦੇ ਸਾਂ। ਤੇ ਫਿਰ ਜਿਹੜੇ 5 ਦਰਿਆਵਾਂ ਦੀ ਧਰਤੀ, ਉਹਨਾਂ ਨੇ ਕਿਹਾ ਬਈ ਵਾਹ ਬਈ, ਆਹ ਤਾਂ ਮੌਜਾਂ ਲੱਗ ਗਈਆਂ। ਦੁਨੀਆ ਦੇ ਜਿੰਨੇ ਵੀ ਵੱਡੇ ਸ਼ਹਿਰ ਤੁਸੀਂ ਅੱਜ ਦੇਖਦੇ ਜੋ ਨਾ, ਉਹ ਬੇਸ਼ੱਕ ਨਿਊਯਾਰਕ ਹੈ,
बेशक है सैन फ्रांसिस्को है, बेशक टोरंटो है, वैनकूवर है, न्यूयॉर्क है, कराची है, बॉम्बे है, कलकत्ता है, कोई शहर ला लो, सारे समुद्रों के किनारियां ते दरियावरों के किनारियां ते वसिया, क्योंकि आवाजाही उत्थों शुरू होती सी जी। इसे तरह असीं फिर पंजाब दे विच आ गए जी। अगे ਜਿਹੜੀਆਂ ਦੂਸਰੀਆਂ ਆਪਾਂ ਜਾਤਾਂ ਗੋਤਾਂ ਦੀ ਗੱਲ ਕਰਦੇ ਆ ਸਤਿਕਾਰ ਦੇ ਨਾਲ, ਵਿਦ ਡਿਊ ਰਿਸਪੈਕਟ, ਉਸ ਵੇਲੇ ਇਹ ਜਿਹੜੇ ਜੱਟ ਸੀ ਨਾ, ਹੈ ਤੇ ਮਾਰਕ ਹੋ ਰਹੀ ਸੀ ਨਾ, ਇਹ ਤੇ ਆਪਾਂ ਇਹ ਤੋਂ ਮੁਨਕਰ ਨਹੀਂ ਹੋ ਸਕਦੇ, ਕਿਉਂਕਿ ਇਹ ਜਦੋਂ ਦੂਸਰੇ ਧਰਤੀ ਤੇ ਜਾ ਕੇ ਤੁਸੀਂ ਕਬਜ਼ਾ ਕਰਨਾ ਹੈ, ਇੱਕ ਦੂਜੇ ਦੀ ਪਸ਼ੂਆਂ ਦੀ ਚੋਰਾ ਚੋਰੀ ਖੋਹ ਖੋਹਾਈ ਕਰਨੀ ਹੈ, ਇੱਕ ਦੂਜੇ ਕਬੀਲਿਆਂ ਦੇ ਨਾਲ ਲੜਨਾ ਹੈ, ਤੇ ਤੁਹਾਨੂੰ ਜਵਾਨ ਬਚਪਨ ਤੋਂ ਇਹ ਗੱਲਾਂ ਸਿੱਖਣੀਆਂ ਪੈਣਗੀਆਂ। ਜਦੋਂ ਇਹਨਾਂ ਨੇ ਕਬਜ਼ਾ ਕਰ ਲਿਆ ਤੇ ਇਹ ਜ਼ਮੀਨਾਂ ਤੇ ਕਬਜ਼ਾ ਕਰ ਲਿਆ, ਤੇ ਫਿਰ ਉਹਨਾਂ ਨੂੰ ਉਸ ਯੂਨਿਟ ਨੂੰ, ਉਸ ਪਿੰਡ ਨੂੰ, ਉਹਨੂੰ ਡਿਵੈਲਪ ਕਰਨ ਵਾਸਤੇ ਉਹ ਉੱਥੇ ਹੋਰ ਵੀ ਜਿਹੜੇ ਕਾਰੀਗਰ ਬੰਦਿਆਂ ਦੀ ਲੋੜ ਸੀ, ਉਹ ਜਿਹੜੀਆਂ ਜਾਤਾਂ ਨੇ ਉਹ ਸਾਡੇ ਵਿੱਚੋਂ ਨਹੀਂ ਹੋਈਆਂ, ਉਹ ਮਨੂ ਸਮ੍ਰਿਤੀ ਦਾ ਇੱਕ ਹਿੱਸਾ ਨੇ। ਉਹ ਜਿਹੜਾ ਵਿੱਚ ब्राह्मण पैदा कर दिता, क्षत्री पैदा कर दिता, वैश्य पैदा कर दिता ते शूद्र पैदा कर दिता। और पिंड नूं चलाउण वास्ते जमीन, जिमीदार को जमीन सी, और ਉਹਦੇ ਵਿੱਚ ਉਸ ਵੇਲੇ ਈਵਨ ਜਦੋਂ ਸਾਡਾ ਬਚਪਨ ਸੀ ਉਸ ਵੇਲੇ ਲੋਕਾਂ ਕੋ ਬੜੇ ਘੱਟ ਪੈਸੇ ਹੋਇਆ ਕਰਦੇ ਸਨ, ਔਰ ਜਦੋਂ ਕਣਕ ਹੁੰਦੀ ਸੀ, ਫਸਲ ਵੱਢਦੇ ਸੀ, ਉਹ ਚਾਰ ਭਰੀਆਂ ਜਿਹੜੀਆਂ ਉਹ ਪਾਣੀ ਝੀਰ ਨੂੰ ਦੇ ਦੇਣੀਆਂ, ਕੋਈ ਮਿਸ ਤਖਾਣ ਨੂੰ ਦੇ ਦੇਣੀਆਂ, ਕੋਈ ਲੋਹਾਰ ਨੂੰ ਦੇ ਦੇਣੀਆਂ ਦਾਣੇ, ਕੁਛ ਤੇਲੀ ਨੂੰ, ਕੁਛ ਮੋਚੀ ਨੂੰ, ਜਿਹੜੇ ਉਹ ਸਾਰੀ ਨਿਰਭਰਤਾ ਉਹਨਾਂ ਤੇ ਸੀ। ਇਹ ਤੇ ਉਹਨਾਂ ਦੇ ਕਿੱਤੇ ਦਾ ਕਰਕੇ ਵੀ ਹੋ ਸਕਦਾ ਹੈ ਜਾਤਾਂ ਬੜੀਆਂ ਹੋਣ। ਜੇ ਯੂਰਪੀਅਨ ਟ੍ਰਾਈਬਸ ਆਪਾਂ ਦੇਖੀਏ ਨਾ ਜੀ, ਈਵਨ ਇੰਗਲੈਂਡ ਦੇ ਵਿੱਚ ਉਹਨਾਂ ਦੇ ਜਿਹੜੇ ਗੋਤ ਨੇ ਨਾ ਜੀ, ਉਹ ਵੀ ਲੌਕ ਸਮਿਥ ਨੇ, ਉਹ ਵੀ ਸਿਲਵਰ ਸਮਿਥ ਨੇ, ਉਹ ਵੀ ਗੋਲਡ ਸਮਿਥ ਨੇ। ਕਿਸੇ ਦਾ ਨਾਂ ਲਾਸਟ ਨਾਂ ਰਾਈਸ ਹੈ, ਕਿਸੇ ਦਾ ਸਵੀਟ ਹੈ, ਕਿਸੇ ਦਾ ਲਵ ਹੈ। ਇਸੇ ਤਰ੍ਹਾਂ ਹੀ ਉਹ ਜਿਹੜੀਆਂ ਜਾਤਾਂ ਗੋਤਾਂ ਉਹ ਬਣ ਗਈਆਂ। 75% ਟ੍ਰਾਈਬਸ ਤੇ ਆਪਾਂ ਆ ਗਏ ਜੀ ਇੱਧਰ ਨੂੰ, ਈਸਟ ਵੱਲ ਨੂੰ। 25% ਟ੍ਰਾਈਬ ਜਿਹੜੇ ਸਾਡੇ ਸੀ ਉਹ ਯੂਰਪ ਵੱਲ ਨੂੰ ਚਲੇ ਗਏ ਜੀ। ਅੱਜ 3 ਦੇਸ਼ ਨੇ ਯੂਰਪ ਦੇ ਵਿੱਚ ਜਿੱਥੇ ਉਹ ਜੱਟ ਟ੍ਰਾਈਬ ਵਸੇ ਹੋਏ ਨੇ। ਇੱਕ ਹਾਲੈਂਡ ਹੈ, ਇੱਕ ਆਸਟਰੀਆ ਹੈ, ਤੇ ਇੱਕ ਜਰਮਨੀ ਹੈ। ਜੇ ਤੁਸੀਂ ਗੂਗਲ ਤੇ ਸਰਚ ਕਰੋ ਤੇ ਸਾਡੇ ਜਿਹੜੇ ਲਾਸਟ ਨਾਂ ਨੇ, ਹੁਣ ਮੈਂ ਲਾਸਟ ਨਾਂ ਆਪਣਾ BAL ਦੇ ਨਾਲ ਬਲ ਲਿਖਦਾ ਹੈ ਜੀ, ਉਹ ਇੰਗਲਿਸ਼ ਦੇ ਵਿੱਚ ਡਬਲ ਐਲ ਨਾਲ ਲਿਖ ਦਿੰਦੇ ਨੇ ਜੀ। ਗੋਰਿਆਂ ਦੇ ਬਹੁਤ ਸਾਰੇ ਨਾਂ ਨੇ, ਔਰ ਢਿੱਲੋਂ ਦਾ ਢਿੱਲਨ ਲਿਖ ਦਿੰਦੇ ਨੇ, ਗਿੱਲਾਂ ਦਾ ਵੀ ਗਿੱਲ ਉੱਥੇ ਹੈ, ਔਰ ਭੁੱਲਰਾਂ ਨੂੰ ਮੁੱਲਰ ਲਿਖਣ ਲੱਗ ਪਏ ਨੇ। ਉਹ ਸਾਡੇ ਤਕਰੀਬਨ ਨਾਂ ਜਿਹੜੇ ਸੇਮ ਨੇ। ਸੋ ਪੰਜਾਬ ਦੇ ਵਿੱਚ ਜਿਉਂ ਅਸੀਂ ਵਸਦੇ ਗਏ, ਤੇ ਫਿਰ ਉਹ ਇੱਕ ਜਿਹੜਾ ਪਿੰਡ 'ਚ ਮੈਂ ਜਿਵੇਂ ਬੇਨਤੀ ਕੀਤੀ ਹੈ ਕਿ ਉੱਥੇ ਕੰਮ ਕਰਨ ਨੂੰ ਸਾਨੂੰ ਲੋੜ ਸੀ, ਉਹ ਆਪਾਂ ਉਹਦੀ ਯੂਨਿਟ ਨੂੰ ਚਲਾਉਣ ਵਾਸਤੇ ਆਪਾਂ ਇਹ ਕੰਮ ਕਰ ਲਿਆ। ਅੱਗੇ ਜਾ ਕੇ ਆਪਾਂ ਪੰਜਾਬ ਦੇ ਧਰਾਤਲ ਦੀ, ਪੰਜਾਬ ਦੀ ਜਿਓਗ੍ਰਾਫੀ ਦੀ, ਪੰਜਾਬ ਦੀਆਂ ਸਾਡੀਆਂ ਸਾਂਝਾਂ ਦੀ ਵੀ ਗੱਲ ਕਰਾਂਗੇ, ਕਿਉਂਕਿ ਮੈਂ ਜਿਵੇਂ ਪਹਿਲਾਂ ਬਿਗਨਿੰਗ ਦੇ ਵਿੱਚ ਬੇਨਤੀ ਕੀਤੀ ਹੈ, ਅਸੀਂ ਇੱਕੋ ਹੀ ਮਾਂ ਪਿਓ ਦੇ ਜਾਏ ਹਾਂ। ਇਹ ਧਰਮ ਜਿਹੜਾ ਹੈ ਜੀ, ਇਹ ਤੇ ਬਾਅਦ ਦੀਆਂ ਗੱਲਾਂ ਨੇ ਨਾ। ਇਸਲਾਮ ਤੇ 7ਵੀਂ ਸਦੀ ਦੇ ਵਿੱਚ ਆਇਆ ਇਸ ਖਿੱਤੇ ਦੇ ਵਿੱਚ। ਬਾਜਵਾ ਸਾਹਿਬ ਦੇ ਬੜੇ ਸਕਾਲਰ ਨੇ ਜੀ, ਮੈਂ ਇਹਨਾਂ ਦੀਆਂ ਪਹਿਲਾਂ ਵੀ ਬਹੁਤ ਸਾਰਾ ਮੈਂ ਬੜਾ ਸਤਿਕਾਰ ਕਰਦਾ ਜੀ। ਇਹਨਾਂ ਦੀਆਂ ਮੈਂ YouTube ਤੇ ਦੇਖੀਆਂ ਨੇ, ਇਹਨਾਂ ਹੋਰ ਵੀ ਰਿਸਰਚ ਵਰਕ ਬਹੁਤ ਸੋਹਣਾ ਇਹਨਾਂ ਦਾ ਹੈਗਾ ਆ। ਇਹ ਬਿਲਕੁਲ ਇਹ ਗੱਲ ਬਿਲਕੁਲ ਸੱਚੀ ਹੈ ਕਿ ਅਸੀਂ ਕਿਤੋਂ ਨਹੀਂ ਆਏ ਹੈ। ਕੁਛ ਬੰਦੇ ਜਦੋਂ ਮੁਗਲਾਂ ਦਾ ਰਾਜ ਹੋਇਆ ਨਾ, ਉਦੋਂ ਈਰਾਨ ਤੋਂ ਜ਼ਰੂਰ ਆਏ ਨੇ। ਉਹ ਪਾਰਸੀ ਲੋਕ ਨੇ, ਉਹ ਕਰਾਚੀ ਵਾਲੀ ਸਾਈਡ ਤੇ ਜਾਂ ਬੰਬੇ ਵਾਲੀ ਸਾਈਡ ਤੇ। ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਅਸੀਂ ਇੱਥੇ ਦੇ ਬਸ਼ਿੰਦੇ ਹਾਂ, ਅਸੀਂ ਇੱਥੇ ਦੇ ਲੋਕ ਹਾਂ। ਇੱਕ ਮੈਂ ਉਦਾਹਰਨ ਦੇਣਾ ਚਾਹਾਂਗਾ, ਸਿਆਲਕੋਟ ਤੋਂ ਜਦੋਂ ਪਾਰਟੀਸ਼ਨ ਹੋਈ, ਚੀਮਾ ਪਰਿਵਾਰ, ਕਿਉਂਕਿ ਅੱਜ ਵੀ ਮੈਂ ਪੜ੍ਹਦਾ ਪਿਆ ਸੀ ਕਿ ਸਿਆਲਕੋਟ ਜ਼ਿਲ੍ਹੇ ਦੇ ਵਿੱਚ 40% ਆਬਾਦੀ ਜੱਟਾਂ ਦੀ ਹੈ। ਪਿੰਡਾਂ ਦੇ ਪਿੰਡ ਕੋਈ ਬਾਜਵਿਆਂ ਦੇ ਆ, ਕੋਈ ਚੀਮਿਆਂ ਦੇ, ਕੋਈ ਚੱਠਾਂ ਦੇ, ਕਾਲੋਆਂ ਦੇ, ਕੋਈ ਸੰਧੂਆਂ ਦੇ, ਕੋਈ ਪੰਨੂਆਂ ਦੇ ਨੇ। ਉਹ ਲਗਾਤਾਰ ਹੀ ਇਸ ਤਰ੍ਹਾਂ ਆ। ਉਹ ਚੀਮੇ ਪਰਿਵਾਰ ਦੇ 3 ਬਾਬੇ ਸਨ। ਉਹਨਾਂ ਵਿੱਚੋਂ ਇੱਕ ਬਾਬਾ ਸਿਆਲਕੋਟ 'ਚ ਰਹਿ ਗਿਆ, ਤੇ ਉਹ ਕਹਿੰਦਾ ਨੇ ਯਾਰ ਮੈਂ ਤੇ ਨਹੀਂ ਜਾਣਾ ਹੈਗਾ, ਤੁਸੀਂ ਜਾਣਾ ਤੇ ਜਾਓ। ਤੇ ਉਹ ਉੱਥੇ ਮੁਸਲਮਾਨ ਨੈਚੁਰਲੀ ਹੋ ਗਿਆ ਜੀ। ਉਹ ਨਾਲੇ ਉਸ ਵੇਲੇ ਜੇ ਸਿਆਲਕੋਟ ਬਾਜਵਾ ਸਾਹਿਬ ਤੇ ਉੱਥੇ ਦੇ ਰਹਿਣ ਵਾਲੇ ਨੇ, ਨਾਰੋਵਾਲ ਦੇ। ਮੈਂ ਵੀ ਹੁਣ ਜਾ ਕੇ ਆਇਆ ਨਵੰਬਰ 'ਚ, ਨਾਨਕ ਪਾਤਸ਼ਾਹ ਦੇ ਦਰਸ਼ਨ ਕਰਕੇ ਆਏ, ਇਹਨਾਂ ਦੀ ਧਰਤੀ ਤੇ ਜਾ ਕੇ ਆਇਆ। ਔਰ ਉਹ ਇਹ ਜਿਹੜੇ ਸਿਆਲਕੋਟ ਤੋਂ ਜਿਹੜੇ ਲੋਕ ਸਾਡੇ ਪੰਜਾਬ 'ਚ ਆਏ ਨਾ ਜੀ, ਸਿਆਲਕੋਟੀਏ, ਉਹਨਾਂ ਦੇ ਇੱਕ ਤੇ ਨਾਵਾਂ ਦੇ ਨਾਲ ਕੋਈ ਸਿੰਘ ਨਹੀਂ ਸੀ ਲਾਉਂਦੇ ਜੀ। ਉਹ ਤੇ ਰਾਮ ਤੇ ਦਾਸ ਲਾਲ ਲਾਉਂਦੇ ਸੀ। ਫਿਰ ਉਹ ਸਿਆਲਕੋਟੀਏ ਜੱਟ ਜਿਹੜੇ ਸੀ ਉਹ ਦਾੜੀ ਕੱਟਦੇ ਸੀ। ਫਿਰ ਸਿਆਲਕੋਟੀਏ ਜੱਟ ਜਿਹੜੇ ਆ ਉਹ ਕਸ਼ਹਿਰਾ ਨਹੀਂ ਸੀ ਪਾਉਂਦੇ,
ਫਿਰ ਸਿਆਲਕੋਟੀਏ ਜੱਟ ਹੁੱਕਾ ਵੀ ਪੀਂਦੇ ਸੀ। ਉਹਦਾ ਕਾਰਨ ਇਹ ਸੀ ਕਿ ਉਹ ਸਿਆਲਕੋਟ ਦਾ ਕਲਚਰ ਸੀ, ਉਹ ਇੱਕ ਪਿੰਡ ਵਿੱਚ ਹੀ ਰਹਿੰਦੇ ਸੀ, ਅੱਧਾ ਪਿੰਡ ਮੁਸਲਮਾਨ ਹੋ ਗਿਆ, ਅੱਧੇ ਸਿੱਖ ਰਹਿ ਗਏ, ਪਰ ਹੈ ਤੇ ਭਰਾ ਹੀ ਸੀ ਨਾ। ਉਹ ਜਿਹੜੇ ਇੱਕ ਬਾਬਾ ਉਹਨਾਂ ਦਾ ਚੀਮਿਆਂ ਦਾ ਉੱਥੇ ਰਹਿ ਗਿਆ, 2 ਇੱਥੇ ਰਹਿ ਗਏ, ਤੇ ਜਦੋਂ 40 ਕੁ ਵਰੇ ਲੰਘੇ, 50 ਵਰੇ ਲੰਘੇ, ਅਰੋੜਾ ਸਾਹਿਬ ਗੁਲਜ਼ਾਰ ਚੀਮਾ ਦੇ ਪਰਿਵਾਰ ਦੀ ਗੱਲ ਕਰਦਾ ਜੀ ਡਾਕਟਰ ਸਾਹਿਬ, ਜੀ ਔਰ ਉਹਨਾਂ ਦਾ ਪਰਿਵਾਰ ਵੀ ਵੈਨਕੂਵਰ ਆ ਗਿਆ ਤੇ ਉਹਨਾਂ ਦਾ ਵੀ ਆ ਗਿਆ ਜੀ, ਤੇ ਹੁਣ ਭਾਈਚਾਰਾ ਹੈ ਜੀ, ਉਹਦੇ ਭਰਾ ਨੇ। ਹੁਣ ਵਿਆਹਾਂ ਸ਼ਾਦੀਆਂ ਤੇ ਆਉਣਾ ਜਾਣਾ ਮਿਲਣਾ ਉਹ ਤੇ ਉਸੇ ਤਰ੍ਹਾਂ ਹੀ ਮਿਲਦੇ ਨੇ। ਜੇ ਸਾਡੇ ਵਿੱਚੋਂ ਕਿਸੇ ਦਾ ਧੀ ਪੁੱਤਰ ਆਪਣਾ ਕੋਈ ਕਨਵਰਜਨ ਹੋ ਜਾਂਦੀ ਹੈ ਧਰਮ ਦਾ, ਤੇ ਇਸ ਕਰਕੇ ਅਸੀਂ ਉਹਨੂੰ ਤਜਾਂਦਲੀ ਨਹੀਂ ਦੇ ਜਾਂਦੇ। ਬਹੁਤ ਸਾਰੇ ਲੋਕ ਧਰਮਾਂ ਦੇ ਵਿੱਚੋਂ ਪਰਿਵਰਤਨ ਹੋਈ ਜਾਂਦਾ ਰਹਿੰਦਾ ਜੀ, ਕਦੀ ਕਿਸੇ ਚਲਾ ਕਿਸੇ ਚਲਾ ਗਿਆ। ਇਸ ਕਰਕੇ ਸਾਡੀਆਂ ਜਿਹੜੀਆਂ ਖੂਨ ਦੀਆਂ ਸਾਂਝਾਂ ਨੇ, ਖੂਨ ਤੋਂ ਵੀ ਉੱਤੇ ਇੱਕ ਜਿਹੜੀ ਸਾਡੀ ਬਹੁਤ ਵੱਡੀ ਸਾਂਝ ਆ, ਉਹ ਹੈਗੀ ਆ ਸਾਡੀ ਬੋਲੀ ਦੀ ਸਾਂਝ। ਉਹ ਸਾਨੂੰ ਜੁਦੇ ਨਹੀਂ ਹੋਣ ਦੇਵੇਗੀ। ਤਾਰਾ ਸਿੰਘ ਸੰਧੂ ਦਾ ਇੱਕ ਬੜਾ ਪਿਆਰਾ ਸ਼ੇਰ ਸੀ ਕਿ ਜੇ ਹਵਾ ਨੂੰ ਨਹੀਂ ਬੰਧਨ ਤੇ ਪੰਛੀਆਂ ਨੂੰ ਨਹੀਂ ਰੋਕ, ਜੇ ਹਵਾ ਨੂੰ ਨਹੀਂ ਬੰਧਨ ਤੇ ਪੰਛੀਆਂ ਨੂੰ ਨਹੀਂ ਰੋਕ, ਫਿਰ ਮਨੁੱਖ ਦੇ ਪੈਰਾਂ ਵਿੱਚ ਨੇ ਕਿਉਂ ਬੇੜੀਆਂ। ਤੇ ਸਾਨੂੰ ਇਹ ਜਿਹੜੀਆਂ ਤਾਰਾਂ ਦੀਵਾਰਾਂ ਬਰਲਨ ਦੀਆਂ ਲੋਕਾਂ ਨੇ ਉਹ ਸਿੱਟੀ ਲਈ ਨਾ, ਤੇ ਇਹ ਤੇ ਨਹੀਂ ਮੈਂ ਕਹਾਂਗਾ ਕਿ ਹੁਣ ਇਹ ਮੁਲਕ ਇੱਕ ਹੋ ਜਾਏਗਾ ਸਾਡੇ ਦੇਖਦੇ ਆ, ਪਰ ਜਿਹੜੀ ਸਾਡੀ ਸਾਂਝ ਆ ਨਾ, ਸਾਡੇ ਜਿਵੇਂ ਮਾਂ ਨਸੀਰਾ ਵੈਣ ਪਾਉਂਦੀ ਆ ਨਾ, ਉਦਾਂ ਹੀ ਮਾਂ ਨਸੀਬੋ ਵੀ ਉਵੇਂ ਰੋਂਦੀ ਆ। ਉਹਨਾਂ ਦੇ ਵਿੱਚ ਕੋਈ ਅੰਤਰ ਨਹੀਂ ਹੈ। ਮੈਂ ਤੇ 2 ਵਾਰੀ ਪਾਕਿਸਤਾਨ ਗਿਆ ਜੀ, ਮੈਂ ਤੇ ਉਹਨਾਂ ਦੇ ਚੁੱਲ੍ਹੇ ਮੁੱਢ ਬਹਿ ਕੇ ਰੋਟੀਆਂ ਵੀ ਖਾਧੀਆਂ ਨੇ। ਉਸੇ ਤਰ੍ਹਾਂ ਹੀ ਉਹਨਾਂ ਦੇ ਚੁੱਲ੍ਹਿਆਂ ਦੇ ਪਿੱਛੇ ਸਿਆਲਾਂ ਨੂੰ ਇੱਕ ਹੋਰ ਪਾਣੀ ਤੱਤਾ ਕਰਨ ਵਾਸਤੇ ਲੂੰਬੀਆਂ ਬਣਾਈਆਂ ਨੇ, ਉਹ ਹੀ ਉਹਨਾਂ ਦੀਆਂ ਗਾਲਾਂ ਨੇ। ਉਦਾਂ ਹੀ ਆ ਸਾਡੀ ਜਿਹੜੀ ਬੰਦੇ 'ਚ ਬੋਲੀ ਦੀ ਸਾਂਝ ਆ ਨਾ, ਆ ਜਿਹੜਾ ਅੱਜ ਤੁਸੀਂ ਕਰ ਰਹੇ ਹੋ ਨਾ ਕੰਮ, ਇਹ ਸਿਰਫ ਬੋਲੀ ਦਾ ਕੰਮ ਕਰ ਰਹੇ ਹੋ। ਨਹੀਂ ਤੇ ਜੱਟ ਜਿਹੜੇ ਨੇ ਨਾ, ਜਾਂ ਦੂਸਰੇ ਕਬੀਲੇ ਨੇ, ਦੁਨੀਆ ਦੇ ਹਰ ਖਿੱਤੇ ਦੇ ਵਿੱਚ ਨੇ ਜੱਟ ਜਿਹੜੇ ਨੇ ਨਾ। ਯੂਪੀ ਦੇ ਵਿੱਚ ਉਹਨਾਂ ਦੇ ਗੋਤ ਹੋਰ ਨੇ, ਰਾਜਸਥਾਨ 'ਚ ਹੋਰ ਨੇ, ਬਿਹਾਰ 'ਚ ਹੋਰ ਨੇ, ਦਿੱਲੀ ਤੋਂ ਲੈ ਕੇ ਜਮਨਾ ਤੱਕ ਹੋਰ ਨੇ, ਔਰ ਉੱਥੋਂ ਲੈ ਕੇ ਸਤਲੁਜ ਦਰਿਆ ਤੱਕ ਹੋਰ ਨੇ, ਸਤਲੁਜ ਤੋਂ ਆਪਣੇ ਬਿਆਸ ਤੱਕ ਹੋਰ ਨੇ, ਫਿਰ ਮਾਝੇ ਦੇ ਵਿੱਚ ਹੋਰ ਗੋਤ ਨੇ ਸਾਡੇ। ਤੇ ਜਿਉਂ ਅੱਗੇ ਅਸੀਂ ਰਾਵੀ ਚਨਾਬ ਸੇਲਮ ਪਾਰ ਕਰਦੇ ਆ, ਉਹ ਤਾਂ ਜੱਟ ਤੇ ਜਾਂਦੇ ਨੇ। ਖੇਤ ਪਠਾਣਾ 'ਚ ਵੀ ਜੱਟ ਹੈਗੇ ਨੇ ਜੀ। ਪਰ ਉਸ ਦੇ ਨਾਲ ਮੈਂ ਬਹੁਤ ਦੀ ਗੱਲ ਨੂੰ ਲੰਬਾ ਨਹੀਂ ਕਰਾਂਗਾ, ਫਿਰ ਵਾਪਸ ਆਵਾਂਗਾ। ਪਰ ਮੈਂ ਚਾਹਾਂਗਾ ਕਿ ਆਪਾਂ ਬਾਜਵਾ ਸਾਹਿਬ ਤੋਂ ਬਹੁਤ ਗੱਲਾਂ ਸੁਣਨੀਆਂ ਤੇ ਸਿੱਖ। ਸੋ ਮਾਕਰਮ ਜੀ, ਬਾਲ ਸਾਹਿਬ ਤੁਹਾਡੀ ਗੱਲ ਬੜੀ ਇੰਟਰਸਟਿੰਗ ਚੱਲ ਰਹੀ ਸੀ, ਪਰ ਮੈਂ ਇੱਕ ਵਾਰ ਫਿਰ ਬਾਜਵਾ ਸਾਹਿਬ ਕੋਲ ਜਾਣਾ ਚਾਹੁੰਦਾ। ਬਾਜਵਾ ਸਾਹਿਬ, ਬਹੁਤ ਸਾਰੇ ਸਾਡੇ ਦੋਸਤ ਨੇ ਉਹ ਖਾਸ ਗੋਤਾਂ ਬਾਰੇ ਜਾਣਨਾ ਚਾਹੁੰਦੇ ਕਿ ਇਹ ਚੀਮਿਆਂ ਦੇ ਗੋਤ ਬਾਰੇ ਪੁੱਛਦੇ, ਚੀਮੇ ਕਿੱਥੋਂ ਆਏ। ਫਿਰ ਇਸ ਤਰ੍ਹਾਂ ਸਾਡੇ ਦੋਸਤ ਹੋਰ ਪੁੱਛ ਰਹੇ ਨੇ ਜੀ ਚੱਠੇ ਕਿੱਥੋਂ ਆਏ। ਅਸੀਂ ਇੱਕ ਇੱਕ ਕਰਕੇ ਸਾਰਿਆਂ ਬਾਰੇ ਜਾਣਨਾ ਚਾਹੁੰਦੇ ਆ। ਸਾਨੂੰ ਥੋੜਾ ਦੱਸਦੇ ਵੀ ਰਹੋ ਨਾਲ ਦੀ ਨਾਲ ਕਿ ਚੀਮੇ ਬਾਰੇ ਦੱਸੋ ਜੀ, ਚੀਮੇ ਕਿੱਥੋਂ ਆਏ ਜੀ। ਚੀਮੇ ਜਿਹੜੇ ਸਨ ਨਾ ਜੀ, ਉਹਦੇ ਬਾਰੇ ਚ ਜਿਹੜਾ ਪ੍ਰਸਿੱਧ ਵਿਚਾਰ ਇਹ ਹੈ ਕਿ ਪ੍ਰਿਥਵੀ ਰਾਜ ਚੌਹਾਨ ਦਾ ਪੋਤਰੇ ਸਨ ਚੀਮਾ ਤੇ ਚੱਠਾ ਦੋਵੇਂ। ਅੱਛਾ ਜੀ। ਪ੍ਰਿਥਵੀ ਰਾਜ ਚੌਹਾਨ ਜਿਹੜਾ ਆਖਰੀ ਹਿੰਦੂ ਬਾਦਸ਼ਾਹ ਸੀ ਦਿੱਲੀ ਦਾ, ਜਿਹਨੂੰ ਸ਼ਹਾਬੁੱਦੀਨ ਗੌਰੀ ਨਾਲ ਲੈ ਗਿਆ ਤੇ ਫਿਰ ਰਾਹ ਚ ਆਪ ਮਾਰਿਆ ਗਿਆ ਤੇ ਸਾਰਾ ਸਿਲਸਿਲਾ, ਉਹ ਜਿਹੜਾ ਉਹਦੇ ਪੋਤਰੇ ਸਨ। ਲੇਕਿਨ ਸਾਡਾ ਇੱਕ ਸਿੰਧੀ ਰਾਈਟਰ ਹੈ ਡਾਕਟਰ ਲਾਲ ਬਖਸ਼ ਨਾਇਚ, ਉਹ ਇਸ ਗੱਲ ਨਾਲ ਡਿਸਐਗਰੀ ਕਰਦਾ ਹੈ। ਉਹ ਆਂਦਾ ਹੈ ਕਿ ਪ੍ਰਿਥਵੀ ਰਾਜ ਚੌਹਾਨ ਪੋਤਰਾ ਸੀ ਚੀਮੇ ਦਾ। ਅੱਛਾ ਜੀ। ਤੇ ਅੱਗੋਂ ਪ੍ਰਿਥਵੀ ਰਾਜ ਚੌਹਾਨ ਦਾ ਪੋਤਰਾ ਸੀ ਚੱਠਾ। ਅੱਛਾ ਜੀ। ਜਿਆ ਤੋ ਇਹ ਜਿਹੜੀ ਹੈ ਨਾ ਜੀ ਚੀਮੇ ਔਰ ਚੱਠੇ, ਜਿਹੜਾ ਇਹੋ ਹੀ ਤੇ ਮੈਂ ਪਹਿਲਾਂ ਅਰਜ਼ ਕੀਤੀ ਸੀ ਕਿ ਮਤਲਬ ਜਦੋਂ ਅੰਗਰੇਜ਼ਾਂ ਦੀ ਵਾਰੀ ਆਈ ਤਾਂ ਉਹਨਾਂ ਸਾਰਿਆਂ ਨੂੰ ਰਾਜਪੂਤ ਬਣਾਤਾ। ਔਰ ਅਜੀਬ ਕਿਸਮ ਦਾ ਹਾਲਾ, ਰਾਜਪੂਤ ਰਾਜੇ ਦਾ ਪੁੱਤਰ, ਇਹ ਕੋਈ ਜ਼ਾਤ ਨਹੀਂ, ਇਹ ਕੋਈ ਗੋਤ ਨਹੀਂ ਜੀ। ਰਾਜੇ ਤੇ ਮਿਸਤਰੀ ਵੀ ਹੋਏ ਨੇ, ਰਾਜੇ ਮਾਛੀ ਵੀ ਹੋਏ ਨੇ, ਹਾਂਜੀ, ਰਾਜੇ ਤੇ ਗੁਲਾਮ ਵੀ ਹੋਏ ਨੇ। ਦਿੱਲੀ ਵਿੱਚ ਖਾਨਦਾਨੇ ਗੁਲਾਮਾਂ ਇੰਨਾ ਚਿਰ ਰਾਜ ਕਰਦਾ ਰਿਹਾ। ਅੱਛਾ, ਤੋ ਮਤਲਬ ਇਹ ਵੇ ਕਿ ਰਾਜਪੂਤ ਯਾਨੀ ਰਾਜੇ ਦਾ ਪੁੱਤਰ ਹੋਣਾ ਗੋਤ ਕੋ ਨਹੀਂ। 7ਵੀਂ ਸਦੀ ਤੱਕ ਜਦੋਂ ਹਿੰਦੁਸਤਾਨ ਇੱਕ ਮਰਕਜ਼ ਦੇ ਅੰਡਰ ਸੀ, ਉਸ ਵੇਲੇ ਕਿਸੇ ਤਾਰੀਖੀ ਤਜ਼ਕਰੇ ਵਿੱਚ ਸਾਨੂੰ ਲਫ਼ਜ਼ ਰਾਣਾ ਜਾਂ ਰਾਜਪੂਤ ਨਹੀਂ ਲੱਭਦਾ। ਜਦੋਂ ਕਿ ਜੱਟ BC 'ਚ ਵੀ ਹੈ ਸਨ। ਮੰਡ ਰਾਜ ਜਿਹੜਾ ਉਹ 675 BC ਦੇ ਵਿੱਚ ਜਿਹੜਾ ਕਾਇਮ ਕੀਤਾ ਗਿਆ ਸੀ ਅਸੀਰੀਆ ਦੇ ਵਿੱਚ, ਜਿਹੜਾ ਪਹਿਲਾ ਜੱਟਾਂ ਦਾ ਰਾਜ ਸੀ। ਤੋ ਚੀਮੇ ਜਿਹੜੇ ਨੇ ਸਾਡੇ ਇੱਥੇ ਬਹੁਤ ਜ਼ਿਆਦਾ ਨੇ। ਡਸਕੇ ਦੇ ਵਿੱਚ ਹੁਣ ਵੀ ਪਿੰਡਾਂ ਦੇ ਪਿੰਡ ਭਰੇ ਨੇ ਚੀਮਿਆਂ ਦੇ।
ਬਲਕਿ ਡਸਕੇ ਦੇ ਲਾਗੇ ਇੱਕ ਸਿੱਖ ਪਰਿਵਾਰ ਵੀ ਚੀਮਾ ਜਿਹੜੇ 47 ਚ ਇੱਥੇ ਰਹਿ ਗਏ ਸਨ ਤੇ ਉਹ ਵਾਹੀ ਜੋਤੀ ਕਰਦੇ ਨੇ। ਆਪਣੀ ਜੱਟ ਨੇ, ਪੂਰੇ ਧੜਾਲੇ ਵਾਲੇ ਜੱਟ ਨੇ, ਉਹਨਾਂ ਪਿੱਛੇ ਆਪਣੀ ਧੀ ਦਾ ਵਿਆਹ ਹਿੰਦੁਸਤਾਨ ਚ ਕੀਤਾ ਸੀ। ਤੇ ਮਤਲਬ ਇਹ ਹੈ ਕਿ ਅਸੀਂ ਅਸਲ ਚ ਨਾ ਜੀ ਇਸ ਪਾਸੇ ਆਏ ਹੀ ਨਹੀਂ। ਅਸਾਂ ਆਪਣੀ ਸਾਂਭ ਸੰਭਾਲ ਕਬੀਲਿਆਂ ਦੀ ਜਿਹੜੀ ਸੰਝਾਣ ਸੀ ਬੜਾ ਜ਼ਰੂਰੀ ਸੀ। ਬੰਦੇ ਨੂੰ ਪਤਾ ਹੋਣਾ ਚਾਹੀਦਾ ਮੈਂ ਕਿਹਦਾ ਪੁੱਤਰ ਹਾਂ, ਪੋਤਰਾ ਪੜਪੋਤਰਾ। ਤੇ ਗੱਲ ਇਹ ਵੇ ਕਿ ਦੂਜਾ, ਜਿਸ ਤਰ੍ਹਾਂ ਬਲ ਸਾਹਿਬ ਕਹਿ ਰਹੇ ਸਨ, ਬੱਲਾਂ ਦੇ ਵੀ ਇੱਥੇ ਪਿੰਡ ਨੇ, ਡਸਕੇ ਦੇ ਵਿੱਚ, ਗੁਜਰਾਂ ਵਾਲੇ ਚ ਵੀ ਪਿੰਡ ਨੇ। ਕਈ ਬਲ ਜਿਹੜੇ ਨੇ ਉਹਨਾਂ ਨੂੰ ਇੱਥੇ ਮਿਲੇ ਵੀ ਆ ਸੀ। ਬਲ ਬੜੀ ਖੜਕਾਵੇਂਦਾਰ ਜ਼ਾਤ ਹੈ ਤੇ ਗੋਤ ਹੈ। ਤੇ ਇਹ ਤੇ ਜੀ ਧਰਮ ਜਿਹੜਾ ਅਸੀਂ ਜਦੋਂ ਬਾਬੇ ਆਦਮ ਤੋਂ ਲੈ ਕੇ ਪਤਾ ਨਹੀਂ ਕਿਹੜੇ ਕਿਹੜੇ ਧਰਮ ਧਾਰਨ ਕੀਤੇ ਸਾਡੇ ਵੱਡਿਆਂ ਨੇ, ਕਿਤੇ ਬੁੱਧ ਰਹੇ, ਪਤਾ ਨਹੀਂ ਉਦੋਂ ਪਹਿਲਾਂ ਕਿਹੜੇ ਕਿਹੜੇ ਧਰਮ 'ਚ ਰਹੇ। ਲੇਕਿਨ ਮੇਰਾ ਖਿਆਲ ਹੈ ਕਿ ਖੂਨ ਦਾ ਗਰੁੱਪ ਨਹੀਂ ਬਦਲਦਾ, ਧਰਮ ਬਦਲਿਆ। ਤੇ ਉਹ ਜਿਹੜੀਆਂ ਆਦਤਾਂ, ਜਿਹੜੀਆਂ ਅੰਦਰੋਂ ਖੂਨ ਦੀ ਇੱਕ ਦੂਜੇ ਨਾਲ ਖਿੱਚ ਹੈ, ਉਹ ਕਾਇਮ ਰਹਿੰਦੀ ਹੈ। ਔਰ ਇਹ ਜਿਹੜਾ ਨਾ ਜੀ ਹੁਣ ਧਰਤੀ ਸਿਆਲਕੋਟ ਦੀ ਜਿਹੜੀ ਹੈ, ਜਿਸ ਤਰ੍ਹਾਂ ਇਹਨਾਂ ਬਲ ਸਾਹਿਬ ਨੇ ਆਖਿਆ, ਫਰਮਾਇਆ, ਤੇ ਇੱਥੇ ਬਹੁਤ ਜ਼ਿਆਦਾ ਬਾਜਵੇ ਨੇ, ਕੋਈ 200 ਪਿੰਡ ਬਾਜਵਿਆਂ ਦਾ। ਡਸਕੇ ਦੇ ਵਿੱਚ ਚੀਮੇ ਬਹੁਤ ਜ਼ਿਆਦਾ ਨੇ, ਕੋ ਉਹਨਾਂ ਦੇ ਕਾਫੀ ਮੇਰਾ ਖਿਆਲ ਹੈ ਸੈਂਕੜਿਆਂ ਦੇ ਹਿਸਾਬ ਨਾਲ ਪਿੰਡ ਨੇ। ਪਰ ਵਜ਼ੀਰਾਬਾਦ ਦੇ ਤਹਿਸੀਲ ਪੂਰੀ ਚੱਠਿਆਂ ਦੀ ਭਰੀ ਏ। ਹਾਫਜ਼ਾਬਾਦ ਵਿੱਚ ਚੱਠਿਆਂ ਦੇ ਪਿੰਡ ਨੇ। ਵਿਰਕ ਜਿਹੜੇ ਨੇ ਉਹਨਾਂ ਦੇ ਕੋਲ 234 ਪਿੰਡ ਨੇ ਇੱਥੇ, ਤਹਿਸੀਲ ਸ਼ੇਖੂਪੁਰਾ ਤੇ ਤਹਿਸੀਲ ਗੁਜਰਾਂ ਵਾਲੇ ਚ। ਤੋ ਇਸ ਤਰ੍ਹਾਂ ਕਰਕੇ ਮਤਲਬ ਇਹ ਹੈ ਕਿ ਬਹੁਤ ਜ਼ਿਆਦਾ ਗੋਤਾਂ ਨੇ ਇੱਥੇ। ਲੇਕਿਨ ਇਹਨਾਂ ਦਾ ਜਿਹੜਾ ਮੁੱਢ ਹੈ, ਹਰ ਗੋਤ ਨੂੰ ਅਗਰ ਡਿਸਕਸ ਕੀਤਾ ਜਾਏ ਤੇ ਉਹ ਜ਼ਿਆਦਾ ਬਿਹਤਰ ਹੈ ਇੱਕ ਇੱਕ ਗੋਤ ਨੂੰ। ਤੋ ਓਵਰਆਲ ਜਿਹੜਾ ਮੈਂ ਵਿੱਚ ਇਹ ਇੰਟਰਪਟ ਕਰਨ ਲੱਗਾ ਵੀ ਅਸੀਂ ਕੱਲੀ ਗੋਤ ਨੂੰ ਕਰਨ ਲੱਗਾਂਗੇ ਤੇ ਸਾਨੂੰ ਇਹ ਮੈਨੂੰ ਲੱਗਦਾ ਮਹੀਨਿਆਂ ਦਾ ਟਾਈਮ ਚਾਹੀਦਾ। ਸੋ ਇਹਦੇ ਤੇ ਮੈਂ ਕੁਐਸਚਨ ਜਿਹੜੇ ਨੋਟ ਡਾਊਨ ਕੀਤੇ ਆ ਨਾ, ਮੈਂ ਉਹਨਾਂ 'ਚ ਕੁਝ ਰੱਖਣਾ ਚਾਹੁੰਦਾ ਕਿ ਜੇ ਕੱਲੇ ਕਬੀਲੇ ਦਾ ਆਪਾਂ ਟ੍ਰਾਈਬ 'ਤੇ ਗੱਲ ਕਰਨ ਲੱਗੀ ਤਾਂ ਬਹੁਤ ਲੰਬਾ ਕੰਮ ਹੋ ਜਾਣਾ। ਅੱਛਾ, ਇਹਦੇ ਤੇ ਮੈਂ ਜਿਹੜੇ ਕੋ ਆਪਣੇ ਤੌਰ ਤੇ ਜਿਹੜੇ ਕੁਐਸਚਨ ਕੋ ਨੋਟ ਡਾਊਨ ਕੀਤੇ ਸੀ, ਮੈਂ ਤੁਹਾਡੇ ਦੋਵੇਂ ਜਿਹੜੇ ਬੈਠੇ ਆਪਣੇ ਸਾਡੇ ਰਿਸਰਚਰ ਨੇ, ਸਾਡੇ ਕਾਬਲੇ ਇਹਤਰਾਮ ਨੇ, ਬਾਜਵਾ ਸਾਹਿਬ, ਬਲ ਸਾਹਿਬ। ਇਹ ਪਹਿਲੋਂ ਗੱਲ ਹੋਈ ਸੀ ਜੱਦੇ ਅੰਦਰ ਤੇ ਕਬੀਲਿਆਂ ਦੇ ਇਹਨਾਂ ਦਾ ਵਾਕ ਕਿਹੜਾ। ਮੈਂ ਉਸ ਤੋਂ ਨੈਕਸਟ ਕੁਐਸਚਨ ਜੇ ਆਪਾਂ ਕਰ ਲਈਏ ਕਿ ਪੰਜਾਬ ਦੇ ਜਿਹੜੇ ਕਬੀਲੇ ਆ ਉਹਨਾਂ ਦੀਆਂ ਰਾਜਧਾਨੀਆਂ ਦਾ ਵੀ ਥੋੜਾ ਜਿਹਾ ਧਿਆਨ ਆਪਾਂ ਮਾਰਨਾ ਵੀ ਪੰਜਾਬ ਤੋਂ ਬਾਹਰ ਵੀ ਕਿਤੇ ਇਹਨਾਂ ਦਾ ਰਾਜ ਹੈਗਾ ਸੀ ਤੇ ਇਹਨਾਂ ਦੀ ਆਪਸ ਵਿੱਚ ਰਿਸ਼ਤੇਦਾਰੀਆਂ ਕਿਵੇਂ ਹੋਈਆਂ। ਢਿੱਲੋਂ ਸਾਹਿਬ, ਇਹਦੇ ਬਾਰੇ ਚ ਮੈਂ ਕਰਦ ਕਰਾਂਗਾ ਕਿ ਜਿਹੜੇ ਸਾਡੇ ਸਿੰਧੀ ਰਾਈਟਰ ਨੇ, ਮੈਂ ਸਿੰਧੀ ਵੀ ਪੜ੍ਹ ਲੈਣਾ, ਮੇਰੇ ਕੋਲ ਕਿਤਾਬਾਂ ਪਈਆਂ ਸਿੰਧੀ ਦੀਆਂ। ਇੱਥੇ ਮੇਰੇ ਕੋਲ ਇੱਕ ਹਾਜੀ ਲਾ ਆਪਣਾ ਚਾਚੜ ਦੀ ਇੱਕ ਕਿਤਾਬ ਹੈ, ਉਹ ਹੈ ਹਜ਼ਰਤ ਸਿੰਧ। ਉਹਨੇ ਦੱਸਿਆ ਕਿ ਹਜ਼ਰਤ ਸਿੰਧ ਤੇ ਹਜ਼ਰਤ ਹਿੰਦ ਇਹ ਦੋਵੇਂ ਹਜ਼ਰਤ ਨੂੰਹ ਦੇ ਪੋਤਰੇ ਸਨ ਔਰ ਐਸੇ ਧਰਤੀ 'ਚ ਹੋਏ ਨੇ। ਔਰ ਉਹਨਾਂ ਦਾ ਇਹ ਵਿਚਾਰ ਹੈ ਕਿ ਇਨਸਾਨ ਦਾ ਓਰੀਜਨ ਜਿਹੜਾ ਹੈ, ਕਿਉਂਕਿ ਸ੍ਰੀਲੰਕਾ ਦੇ ਵਿੱਚ ਹਜ਼ਰਤ ਆਦਮ ਦੀ ਸ਼ਹਾਦਤ ਮਿਲਦੀ ਹੈ, ਗਵਾਹੀ ਮਿਲਦੀ ਹੈ ਕਿ ਉਹਨਾਂ ਦਾ ਉੱਥੇ ਪੈਰ ਲੱਗਾ ਸਰਨਦੀਪ ਦੀ ਪਹਾੜੀ ਦੇ ਉੱਤੇ। ਤੇ ਦੂਜਾ ਇਹ ਵੇ ਕਿ ਇਸ ਇਲਾਕੇ ਦੇ ਵਿੱਚ ਸਿਆਲਕੋਟ ਦੇ ਲਾਗੇ ਇੱਕ ਬੜੀਲਾ, ਮਤਲਬ ਇਹ ਬੜੀਲਾ ਸ਼ਰੀਫ 'ਚ ਜਿਹੜੀ ਕਬਰ ਹੈ ਹਜ਼ਰਤ ਕਨਬੀਤ ਦੀ, ਉਹ ਦੱਸਦੇ ਨੇ ਕਿ ਹਜ਼ਰਤ ਨੂੰਹ ਦੀ ਕਬਰ ਹੈ। ਇਸ ਤਰ੍ਹਾਂ ਹੀ ਹਜ਼ਰਤ ਆਦਮ ਦੇ ਬੇਟਿਆਂ ਦੀ ਵੀ ਕਬਰ ਹੈ। ਕੁਝ ਕਬਰਾਂ ਇੱਧਰ ਨੇ ਬੜੀਆਂ ਜਿਨ੍ਹਾਂ ਦੇ ਬਾਰੇ ਤੇ ਦਾਅਵੇ ਨਾ ਕੀਤੇ ਆਖਿਆ ਜਾਂਦਾ ਹੈ ਕਿ ਇਹ ਨਬੀਆਂ ਦੀਆਂ ਕਬਰਾਂ ਨੇ। ਤੋ ਸਵਾਲ ਇਹ ਵੇ ਕਿ ਸਾਡੀ ਧਰਤੀ ਬੜੀ ਉਪਜਾਊ ਸੀ, 7 ਦਰਿਆਵਾਂ ਦੀ ਧਰਤੀ ਸੀ ਇਹ ਸਪਤ ਸਿੰਧੂ। ਔਰ ਉਸ ਵੇਲੇ ਇਹ ਆਖਣਾ ਕਿ ਜੀ ਇਹ ਰੇਗਿਸਤਾਨ 'ਚ ਰਹਿੰਦੇ ਸਨ, ਕਿਉਂਕਿ ਇਨਸਾਨ ਲਾਈਫ ਜਿਹੜੀ ਹੈ ਨਾ ਉੱਥੇ ਹੈ ਜਿੱਥੇ ਜਲ ਹੈ, ਜਿੱਥੇ ਪਾਣੀ ਹੈ ਉੱਥੇ ਲਾਈਫ ਹੈ। ਫਿਰ ਖਾਸ ਕਰ ਉਸ ਵੇਲੇ ਦੀ ਜਿਹੜੀ ਲਾਈਫ ਸੀ, ਜਦੋਂ ਤੁਹਾਡੇ ਕੋਲ ਕੋਈ ਡਰਿਲਿੰਗ ਦਾ ਸੋਰਸ ਨਹੀਂ ਸੀ, ਮਤਲਬ ਇਹ ਸਾਰੀਆਂ ਆਬਾਦੀਆਂ, ਜਿਸ ਤਰ੍ਹਾਂ ਬਲ ਸਾਹਿਬ ਨੇ ਦੱਸਿਆ ਕਿ ਉਹ ਸ਼ਹਿਰਾਂ ਦੇ ਕੰਢਿਆਂ ਦੇ ਉੱਤੇ ਪੁਰਾਣੇ ਸ਼ਹਿਰ ਸਨ, ਅੱਜ ਵੀ ਮੌਜੂਦ ਨੇ। ਹਾਂਜੀ, ਸਾਡੇ ਸਾਰੇ ਜਿਹੜੇ ਦਰਿਆਵਾਂ ਦੀਆਂ ਪੁਰਾਣੀਆਂ ਗੁਜ਼ਰਗਾਵਾਂ ਸਨ। ਸਾਡਾ ਸਿਆਲਕੋਟ ਵੀ ਝਨਾਹ ਦੇ ਉੱਤੇ ਵੇ, ਸਾਡਾ ਲਾਹੌਰ ਜਿਹੜਾ ਉਹ ਰਾਵੀ ਦੇ ਕੰਢੇ ਤੇ ਹੈ। ਹਾਂਜੀ, ਇਸ ਤਰ੍ਹਾਂ ਹੀ ਮਤਲਬ ਇਹ ਦਰਿਆ ਵੇਲੇ ਦੇ ਨਾਲ ਨਾਲ ਕੁਝ ਸੱਜੇ ਖੱਬੇ ਹੁੰਦੇ ਰਹੇ ਆਪਣੇ ਹਿਸਾਬ ਨਾਲ। ਲੇਕਿਨ ਉਦੋਂ ਪਾਣੀ ਜਿਹੜਾ ਸੀ ਬੜੀ ਜ਼ਰੂਰਤ ਸੀ, ਖਾਸ ਕਰ ਡੰਗਰ ਵੱਛੇ ਹੀ ਚਾਰਦੇ ਸਨ, ਜ਼ਿਆਦਾ ਵਾਹੀ ਜੋਤੀ ਦਾ ਤੇ ਏਡਾ ਹੈ ਨਹੀਂ ਸੀ।
ਤੇ ਇਹ ਕਿਉਂਕਿ ਬਹੁਤ ਜ਼ਿਆਦਾ ਉਪਜਾਊ ਧਰਤੀ ਸੀ, ਇਸ ਵਾਸਤੇ ਇੱਥੇ ਲਾਈਫ ਦਾ ਹੋਣਾ ਯਕੀਨਨ ਇਹ ਚੀਜ਼ ਹੈ। ਹਾਂ, ਇੱਕ ਚੀਜ਼ ਹੈ ਜਿਹੜਾ ਆਰੀਅਨ ਆਂਦੇ ਨੇ, ਸਿੰਧੀ ਸਾਡੇ ਰਾਈਟਰ ਆਂਦੇ ਨੇ ਕਿ ਆਰੀਅਨ ਆਂਦੇ ਨੇ ਜਿਹੜੇ ਧਰਮ ਨੂੰ ਮੰਨਦੇ ਸਨ, ਤੇ ਜਿਹੜੇ ਦਰਾਵੜ ਸਨ ਨਾ ਉਹ ਧਰਮ ਨੂੰ ਨਹੀਂ ਸਨ ਮੰਨਦੇ। ਔਰ ਉਹ ਜਿਹੜਾ ਆਪਣਾ ਗਰਕ ਹੋ ਗਿਆ ਜਿਹੜਾ ਉਹ ਸਿੰਧ ਦੇ ਵਿੱਚ ਮਹਿੰਜੋ ਦੜੋ ਜਿਹੜਾ, ਉਹ ਦੱਸਦੇ ਨੇ ਕਿ ਮੋਹਨਜੋ ਦੜੋ ਜਿਹੜਾ ਉਹਦੇ ਬਾਰੇ ਵੀ ਵਿਚਾਰ ਨੇ। ਇੱਕ ਤੇ ਸਿੰਧੀ ਚਾਹੁੰਦੇ ਨੇ ਮੋਇਆ ਜੋ ਡੇਰੋ, ਯਾਨੀ ਮਰਿਆਂ ਦਾ ਡੇਰਾ, ਲੇਕਿਨ ਉਹ ਆਂਦੇ ਨੇ ਮੋਹਨ ਜੋ ਦੜੋ, ਮੋਹਨ ਦਾ ਦੜਾ ਵੀ ਆਂਦੇ ਨੇ ਟਿੱਬੇ ਨੂੰ। ਤੋ ਉਹ ਆਂਦੇ ਨੇ ਜੀ ਕਿ ਇਹ ਲੋਕ ਮਜ਼ਹਬ ਨੂੰ ਨਹੀਂ ਮੰਨਦੇ ਔਰ ਇਹਨਾਂ ਦੇ ਉੱਤੇ ਕਹਿਰ ਪਿਆ ਤੇ ਉਹ ਕੋਈ ਤੂਫਾਨ ਜਿਹਾ ਆਇਆ। ਉਹ ਲੋਕਾਂ ਨੇ ਤੇ ਇਹ ਵੀ ਸਾਬਤ ਕਰਦੇ ਨੇ ਕਿ ਜਿਹੜਾ ਹਜ਼ਰਤ ਨੂਹ ਦਾ ਤੂਫਾਨ ਸੀ ਉਹ ਵੀ ਇਸੇ ਧਰਤੀ 'ਚ ਆਇਆ ਸੀ। ਔਰ ਇਸੇ ਧਰਤੀ 'ਚ ਫਿਰ ਮੇਰੇ ਕੋਲ ਇੱਕ ਕੁਰਾਨ ਪਾਕ ਪਿਆ ਹੈ, ਉਹਦੇ ਵਿੱਚ ਲਿਖਿਆ ਹੈ ਕਿ ਇਬਰਾਹੀਮ, ਇਸਮਾਈਲ, ਇਸਹਾਕ, ਇਹ ਅਰਬੀ ਜ਼ਬਾਨ ਦੇ ਲਫ਼ਜ਼ ਹੀ ਨਹੀਂ, ਔਰ ਇਹ ਪੁਰਾਣੀ ਮਤਲਬ ਇਹ ਇਬਰਾਨੀ ਜ਼ਬਾਨ ਦੇ ਲਫ਼ਜ਼ ਨੇ। ਔਰ ਪੁਰਾਣੀ ਇਬਰਾਨੀ ਜ਼ਬਾਨ ਬਾਰੇ ਉਹ ਦੱਸਦੇ ਨੇ ਕਿ ਜਿਹੜੀ ਇੱਥੋਂ ਦੀ ਜਟਕੀ ਜ਼ਬਾਨ ਸੀ ਨਾ, ਜਿਹਨੂੰ ਅਸੀਂ ਮਤਲਬ ਇਹ ਪੁਰਾਣੇ ਜੱਟਾਂ ਦੀ ਜ਼ਬਾਨ ਸੀ ਇਸ ਧਰਤੀ ਦੇ ਸਾਰੇ ਲੋਕਾਂ ਦੀ। ਅੱਜ ਵੀ ਮੈਂ ਡਿਕਸ਼ਨਰੀ ਸਿੰਧੀ ਦੀ ਮੇਰੇ ਕੋਲ ਪਈ ਹੈ, ਸਿੰਧੀ ਕਾ ਲੁਗਤ, ਤੇ ਮੈਂ ਉਹਨੂੰ ਨਾ ਪੂਰਾ ਟੈਲੀ ਕੀਤਾ। ਇੱਕ ਦਿਨ ਮੈਂ ਪੂਰੀ ਪੜ੍ਹੀ, ਹੌਲੀ ਹੌਲੀ ਉਹ ਸਾਰੇ ਲਫ਼ਜ਼ ਵੇਖੇ। ਮੋਰ ਦੈਨ 80% ਜਿਹੜੇ ਲਫ਼ਜ਼ ਨੇ ਨਾ, 80% ਤੋਂ ਵੱਧ ਉਹ ਸਿੰਧੀ ਔਰ ਪੰਜਾਬੀ ਦੇ ਸਾਂਝੇ ਲਫ਼ਜ਼ ਨੇ। ਇੰਜੀ ਬਲੋਚਿਸਤਾਨ ਦਾ ਜ਼ਹੀਰ ਅਹਿਮਦ ਸੁਮਰੋਏ, ਉਹਦੇ ਨਾਲ ਅਸੀਂ ਰੋਜ਼ ਪੰਜਾਬੀ 'ਚ ਗੱਲਾਂ ਕਰਨੇ ਆ। ਅੱਛਾ, ਤੋ ਇਹ ਬੜੀ ਵੱਡੀ ਜ਼ਬਾਨ ਹੈ ਔਰ ਇਹ ਬੜੀ ਦੂਰ ਤੱਕ ਪਸਰੀ ਹੋਈ ਸੀ। ਸਾਡੇ ਨਾਲ ਜ਼ੁਲਮ ਇਹ ਹੋਇਆ ਕਿ ਉਹਨਾਂ ਸਿੰਧੀ ਵਾਲਿਆਂ ਸਕ੍ਰਿਪਟ ਵੱਖਰਾ ਕਰ ਲਿਆ, ਇਹਨਾਂ ਪੰਜਾਬੀ ਦਾ ਸਕ੍ਰਿਪਟ ਕੋਈ ਬਣਾਇਆ ਨਾ, ਪੰਜਾਬੀ ਦੀ ਕੋਈ ਮਾਨਤਾ ਨਾ ਹੋਈ। ਜਦੋਂ ਪੰਜਾਬੀ ਦੀ ਮਾਨਤਾ ਹੁੰਦੀ, ਸਾਡੇ ਰਸਮੋ ਰਿਵਾਜ ਦੀ, ਸਾਡੀਆਂ ਗੋਤਾਂ ਦੀ, ਸਾਡਾ ਪਿਛੋਕੜ ਜਿਹੜਾ ਉਹਦੀ ਅੱਜ ਤੱਕ ਸਾਡੇ ਤੇ ਪੰਜਾਬ ਦੀ ਤਾਰੀਖ ਹੀ ਨਹੀਂ ਲਿਖੀ ਗਈ। ਔਰ ਇਹ ਬੜੀ ਵੱਡੀ ਟ੍ਰੈਜੇਡੀ ਹੈ। ਔਰ ਉਹ ਪੰਜਾਬ ਦੀ ਤਾਰੀਖ ਲਿਖਣ ਵਾਲੇ ਅੰਗਰੇਜ਼ ਜਿਹੜੇ ਉਹਨਾਂ ਦੀਆਂ ਜੁੱਤੀਆਂ ਪਾਲਚ ਕਰਦੇ ਸਨ, ਜਿਹੜੇ ਉਹਨਾਂ ਨੂੰ ਬੂਟ ਪਾਉਂਦੇ ਸਨ, ਉਹਨਾਂ ਨੇ ਹੀਰੋ ਬਣਾ ਹੜਿਆ। ਹਾਂਜੀ, ਤੇ ਮਤਲਬ ਹੁਣ ਤੁਹਾਡਾ ਸਾਂਸੀ ਕਬੀਲਾ ਵੇਖ ਲਓ, ਸਾਂਸੀਆਂ ਨੂੰ ਜਿਸ ਤਰ੍ਹਾਂ ਅੰਗਰੇਜ਼ਾਂ ਨੇ ਪੇਂਟ ਕੀਤਾ ਹੈ। ਹਾਲਾਂਕਿ ਗੁਜਰਾਂਵਾਲੇ ਦੇ 14 ਪਿੰਡ ਨੇ ਸਾਂਸੀਆਂ ਦੇ, ਜੱਟਾਂ ਦੇ, ਔਰ ਬੜੇ ਵੱਡੇ ਮਾਲਕ ਨੇ, ਉਹ ਸਾਰੇ ਜ਼ਿਮੀਂਦਾਰ ਨੇ ਔਰ ਸਾਡੇ ਰਿਸ਼ਤੇਦਾਰ ਨੇ ਸਾਰੇ ਸਾਂਸੀ। ਲੇਕਿਨ ਤੁਹਾਡੇ ਹੁਣ ਇੰਡੀਆ 'ਚ ਜਿਹੜਾ ਸਾਂਸੀ ਦਾ ਕੰਸੈਪਟ ਹੈ ਉਹ ਅਜੀਬੋ-ਗਰੀਬ ਬਣਾਤਾ। ਹਾਲਾਂਕਿ ਜੱਟਾਂ ਦੀ ਗੋਤ ਹੈ, ਲੇਕਿਨ ਕਿਉਂਕਿ ਅੰਗਰੇਜ਼ਾਂ ਨੂੰ ਮੁਖਾਲਫਤ ਸੀ ਮਹਾਰਾਜਾ ਰਣਜੀਤ ਸਿੰਘ ਨਾਲ, ਉਹਨਾਂ ਨੇ ਆਪਣੇ ਜਿਹੜੇ ਮੁਖਾਲਫ ਸਨ ਉਹਨਾਂ ਨੂੰ ਇੰਜ ਦਾ ਪੇਂਟ ਕੀਤਾ ਕਿ ਉਹਨਾਂ ਨੂੰ ਕੀ ਤੋਂ ਕੀ ਬਣਾ ਕੇ ਦੱਸ ਦਿੱਤਾ। ਤੋ ਗੱਲ ਇਹ ਹੈ ਕਿ ਆਪਣੇ ਘਰ ਦੀ ਆਪ ਰਾਖੀ ਕਰਨ ਦੀ ਲੋੜ ਹੈ, ਆਪਣੀਆਂ ਗੋਤਾਂ ਦੀ ਆਪ ਸਾਂਭ ਕਰਨ ਦੀ ਜ਼ਰੂਰਤ ਹੈ। ਔਰ ਜਦੋਂ ਤੱਕ ਅਸੀਂ ਇਹ ਨਹੀਂ ਕਰਾਂਗੇ ਉਹਨਾਂ ਚਿਰ ਮਤਲਬ ਇਹ ਹੈ ਕਿ ਅਸੀਂ ਇਹਨੂੰ ਮਤਲਬ ਇਹ ਬਹੁਤ ਦੇਰ ਨਾਲ ਸਾਨੂੰ ਹੋਸ਼ ਆਈ ਹੈ, ਤੇ ਜ਼ਰੂਰਤ ਸੀ ਕਿ ਅਸੀਂ ਪਹਿਲਾਂ ਇਸ ਪਾਸੇ ਆਉਂਦੇ, ਔਰ ਬਹੁਤ ਥੋੜਾ ਕੰਮ ਹੋਇਆ ਇਹਦੇ ਉੱਤੇ। ਬਹੁਤ ਸ਼ੁਕਰੀਆ ਬਾਜਵਾ ਸਾਹਿਬ। ਸਾਡੇ ਬਹੁਤ ਸਾਰੇ ਦੋਸਤ ਖਾਸ ਗੋਤਾਂ ਦੇ ਬਾਰੇ ਪੁੱਛਣਾ ਚਾਹੁੰਦੇ, ਕੰਗ ਬਾਰੇ ਪੁੱਛ ਰਹੇ ਨੇ, ਵਾਲਾ ਬਾਰੇ ਪੁੱਛ ਰਹੇ ਨੇ, ਅਰਾਈਆਂ ਦੇ ਬਾਰੇ ਕਹਿੰਦੇ ਗੱਲ ਜ਼ਰੂਰ ਕਰੋ ਕਿ ਅਰਾਈ ਕਿੱਥੋਂ ਆਏ, ਕਿਵੇਂ ਆਏ। ਅੱਛਾ, ਇਹ ਵੀ ਗੱਲਾਂ ਚੱਲ ਰਹੀ। ਉਹਦੇ ਡੋਗਰਾ ਸਾਹਿਬ ਨੇ ਦੋ ਗੱਲਾਂ ਬੜੀ ਵਧੀਆ ਕਹੀਆਂ, ਮੈਂ ਉਹ ਦੋਨੋਂ ਹੀ ਤੋਂ ਜ਼ਿਕਰ ਕਰਨਾ। ਮੈਂ ਨਾਲ ਕਮੈਂਟ ਵੀ ਪੜ੍ਹ ਲਿਆ, ਜਿਹੜੇ ਦੋਸਤਾਂ ਨੇ ਕਮੈਂਟ ਲਿਖੇ ਨੇ ਤੁਹਾਡੀ ਗੱਲਬਾਤ ਨੂੰ ਸੁਣ ਕੇ, ਲੋਕ ਬਹੁਤ ਅੱਛਾ ਤੁਹਾਡੀ ਗੱਲਬਾਤ ਨੂੰ ਪਸੰਦ ਕਰ ਰਹੇ ਨੇ। ਉਹਦੇ ਡੋਗਰਾ ਸਾਹਿਬ ਨੇ ਕਿਹਾ ਕਿ ਬਹੁਤ ਸਾਰੇ ਜੱਟਾਂ ਦੇ ਜਿਹੜੇ ਗੋਤ ਨੇ, ਜਿਵੇਂ ਬਾਲ ਸਾਹਿਬ ਨੇ ਕਿਹਾ ਕਿ ਦੂਰ ਚੱਲਦੇ ਗਏ ਪੰਜਾਬ ਤੋਂ, ਉਹ ਥੋੜਾ ਫਰਕ ਆਉਂਦਾ ਗਿਆ। ਜਿਵੇਂ ਬੈਂਸ ਤੋਂ ਯੂਪੀ ਵਿੱਚ ਬੈਂਸਲਾ ਬਣ ਗਿਆ, ਜਾਂ ਜੋ ਨਾਗਰਾ ਸੀ ਉਹ ਨਾਗਰ ਹੋ ਗਏ। ਥੋੜਾ ਕਿਤੇ ਫਰਕ ਹੈ, ਪਰ ਗੋਤ ਸਾਂਝੇ ਨੇ, ਉਹ ਹੈ ਜੱਟਾਂ ਦੇ ਗੋਤ ਨੇ, ਤੇ ਇਸ ਕਰਕੇ ਥੋੜਾ ਫਰਕ ਪੈ ਗਿਆ। ਇੱਕ ਗੱਲ ਉਹਨੇ ਹੋਰ ਪੁੱਛੀ ਮੇਰੇ ਕੋਲੋਂ ਕਿ ਰਾਮਗੜੀਆ ਤੇ ਤਰਖਾਣ ਕੌਣ ਹੁੰਦੇ ਨੇ। ਸੋ ਇਸ ਗੱਲ ਦਾ ਜਵਾਬ ਮੈਂ ਦੇ ਦਿੰਦਾ, ਉਸ ਤੋਂ ਬਾਅਦ ਤੁਹਾਡੇ ਕੋਲ ਸਵਾਲ ਲਵਾਂਗਾ ਜੀ। ਰਾਮਗੜੀਆ ਤਰਖਾਣਾ ਦੇ ਲਈ ਸਿੱਖ ਕੌਮ ਦੇ ਵਿੱਚ ਸਾਂਝੇ ਤੌਰ ਤੇ ਵਰਤਿਆ ਜਾਣਾ ਵਾਲਾ ਲਫ਼ਜ਼ ਹੈ। ਜਿੰਨੇ ਤਰਖਾਣ ਨੇ ਜਾਂ ਤਰਖਾਣ ਦੀਆਂ ਗੋਤਾਂ ਨੇ, ਇਹ ਤਰਖਾਣ ਉਹ ਨੇ ਜਿਹੜੇ ਲੱਕੜ ਦਾ ਕੰਮ ਕਰਦੇ ਨੇ, ਉਹਨਾਂ ਨੂੰ ਯੂਪੀ ਦੇ ਵਿੱਚ ਕਾਮਬਾੜੀ ਵੀ ਕਿਹਾ ਜਾਂਦਾ ਹੈਗਾ। ਜੋ ਬੜਾਈ ਤੋਂ ਬਣਿਆ ਕੰਮ ਬੜਾਈ ਦਾ ਜਿਹੜਾ ਉਹਨੂੰ ਕਾਮਬਾੜੀ ਕਹਿ ਸਕਦੇ ਯੂਪੀ ਵਿੱਚ, ਤੇ ਜਿਹੜਾ ਪੰਜਾਬ ਤਰਖਾਣ ਆਖਿਆ ਜਾਂਦਾ ਹੈ, ਉਹ ਜੋ ਲੱਕੜ ਦਾ ਜਾਂ ਮਿਸਤਰੀ ਦਾ ਕੰਮ ਕਰਦੇ ਸਨ, ਲੱਕੜ ਦਾ, ਇੱਟਾਂ ਦਾ, ਕੁਝ ਉਸਾਰੀ ਦਾ ਕੰਮ ਕਰਦੇ ਸਨ, ਮੈਨੂਫੈਕਚਰਿੰਗ ਜਿਹਨੂੰ ਕਹਿਣਾ ਚਾਹੀਦਾ ਹੈ ਸਹੀ ਮਾਇਨੇ 'ਚ, ਇੰਜੀਨੀਅਰਿੰਗ ਸਾਈਡ ਆਫ ਲਾਈਫ ਜਿਹੜੇ ਡੀਲ ਕਰਦੇ ਸਨ, ਉਹ ਤਰਖਾਣ ਸਨ। ਤੇ ਉਹਨਾਂ ਦਾ ਇੱਕ ਜਿਹੜਾ ਆਗੂ ਸੀ ਜੱਸਾ ਸਿੰਘ ਰਾਮਗੜੀਆ, ਜੋ ਕਿ ਲੀਡਰ ਸੀ, ਤੇ ਆਊਟ ਆਫ ਰਿਸਪੈਕਟ ਜਦੋਂ ਜੱਸਾ ਸਿੰਘ ਰਾਮਗੜੀਆ ਤੋਂ ਫਤਿਹ ਪਾਈ
ਤੇ ਉਸ ਤੋਂ ਬਾਅਦ ਜਿੰਨੇ ਰਾਮਗੜੀਏ ਸੀ ਉਹਨਾਂ ਨੇ ਆਪਣੇ ਨੂੰ ਪੂਰੇ ਕਬੀਲੇ ਨੂੰ ਰਾਮਗੜੀਆ ਕਹਿਣਾ ਸ਼ੁਰੂ ਕਰਤਾ, ਹਾਲਾਂਕਿ ਉਹਨਾਂ ਦਾ ਰਾਮਗੜ੍ਹ ਨਾਲ ਸਿੱਧੇ ਤੌਰ ਤੇ ਕੋਈ ਸੰਬੰਧ ਨਹੀਂ ਸੀ। ਬਹੁਤ ਸਾਹਿਬ ਤੁਸੀਂ ਮੈਨੂੰ ਕਰੈਕਟ ਕਰ ਸਕਦੇ ਹੋ, ਮੈਂ ਗਲਤ ਕਹਿ ਰਿਹਾ ਹਾਂ ਜੀ? ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ। ਉਹ ਇਸ ਕਰਕੇ ਹੋਇਆ ਕਿ ਜਦੋਂ ਉਹ ਮੁਗਲ ਸਾਮਰਾਜ ਕੋਈ ਢਾਲਾ ਪੈ ਗਿਆ ਨਾ, ਤੇ ਫਿਰ ਦਿੱਲੀ ਦੇ ਵਿੱਚ ਵੀ ਤੇ ਲਾਹੌਰ ਦਰਬਾਰ ਦੇ ਵਿੱਚ ਵੀ, ਤੇ ਉਦੋਂ ਫਿਰ ਇਹ ਜਿਹੜੇ ਸਿੱਖ ਸੀ ਨਾ ਜੱਟ, ਤੇ ਬਾਅਦ ਦੇ ਵਿੱਚ ਮੁਸਲਮਾਨ ਜੱਟਾਂ ਨੇ ਵੀ ਉਹਨਾਂ ਦੀ ਮਦਦ ਕੀਤੀ, ਨਹੀਂ ਤੇ ਪੰਜਾਬ ਜਿਹੜਾ ਜਿੱਤ ਨਹੀਂ ਸੀ ਹੋ ਸਕਦਾ ਜੇ ਪੰਜਾਬ ਦੇ ਮੁਸਲਮਾਨ ਚੱਠੇ ਨਾਲ ਨਾ ਰਲਦੇ, ਜੇ ਪੰਜਾਬ ਦੇ ਮੁਸਲਮਾਨ ਪਠਾਨ ਕਸੂਰ ਵਾਲੇ ਨਾਲ ਨਾ ਰਲਦੇ, ਜੇ ਮੁਲਤਾਨ ਵਾਲੇ ਪਠਾਨ ਨਾ ਰਲਦੇ। ਸੋ ਸਮੁੱਚਾ ਪੰਜਾਬ ਜਿਹੜਾ ਦਰ ਖੈਬਰ ਤੋਂ ਜਾ ਕੇ ਉਹਨਾਂ ਦਾ ਜਿਹੜੇ ਹਮਲਾਵਰ ਸੀ, ਜੇ ਦਰਵਾਜ਼ਾ ਬੰਦ ਕੀਤਾ ਨਾ, ਇਹ ਗੱਲ ਨੂੰ ਬਿਲਕੁਲ ਕਲੀਅਰ ਕਰ ਦਈਏ। ਬਾਜਵਾ ਸਾਹਿਬ ਵਿਦਵਾਨ ਸਾਡੇ ਕੋਲ ਬੈਠੇ ਨੇ, ਕਈ ਲੋਕ ਇਸ ਗੱਲ ਨੂੰ ਇਸ ਤਰ੍ਹਾਂ ਕਹਿੰਦੇ ਨੇ ਜੀ ਇਹ ਸਿੱਖਾਂ ਨੇ ਕਰ ਦਿੱਤਾ, ਇਕੱਲੇ ਸਿੱਖ ਨਹੀਂ ਸਨ ਕਰ ਸਕਦੇ। 1799 ਦੇ ਵਿੱਚ 1800 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਲਾਹੌਰ ਤੇ ਕਬਜ਼ਾ ਕੀਤਾ, ਉਸ ਤੋਂ ਪਹਿਲਾਂ ਇਹਦੇ ਕਜ਼ਨ ਜਿਹੜੇ ਭੰਗੀ ਮਿਸਲ ਵਾਲੇ ਸਨ ਨਾ ਢਿੱਲੋਂ, ਉਹਨਾਂ ਦਾ ਕਬਜ਼ਾ ਸੀਗਾ। ਉਹ ਸ਼ਰਾਬੀ ਕਬਾਬੀ ਸਨ, ਜਿਵੇਂ ਬਾਜਵਾ ਸਾਹਿਬ ਨੇ ਕਿਹਾ, ਇਹ ਸਾਰੇ ਐਸ਼ੋ ਇਸ਼ਰਤ ਦੇ ਵਿੱਚ ਪੈ ਜਾਂਦੇ ਸੀ, ਲੁੱਟਾਂ ਮਾਰਾਂ ਕਰਦੇ ਸਨ। ਉਦੋਂ ਟੋਟਲ ਜਿਹੜੀ ਆ ਸਿੱਖ ਧਰਮ ਦੇ ਵਿੱਚ ਟੋਟਲ ਸਿੱਖਾਂ ਦੀ ਆਬਾਦੀ ਇਤਿਹਾਸ ਦੱਸਦਾ ਹੈ ਕਿ 1 ਲੱਖ ਹੈ। 1 ਲੱਖ ਦੇ ਵਿੱਚੋਂ 50% ਜੈਂਡਰ ਕੱਢ ਦਿਓ, ਫੀਮੇਲ ਔਰਤਾਂ ਕੱਢ ਦਿਓ, 50,000 ਰਹਿ ਗਏ। 50,000 ਦੇ ਵਿੱਚੋਂ ਬੁੱਢੇ ਕੱਢ ਦਿਓ, ਬੱਚੇ ਕੱਢ ਦਿਓ, ਬਿਮਾਰ ਕੱਢ ਦਿਓ। ਜੇ ਏਬਲ ਜਿਹੜੀ ਟਾਸਕ ਫੋਰਸ ਸੀ, ਫੌਜ ਸੀਗੀ, ਲੜਾਕੀ ਫੌਜ ਸੀ, ਉਹ 15-20,000 ਤੋਂ ਜ਼ਿਆਦਾ ਨਹੀਂ ਸੀ। ਹਾਂ ਬਿਲਕੁਲ। ਇਸ ਕਰਕੇ ਪੰਜਾਬ ਦੇ ਪੰਜਾਬੀਆਂ ਨੇ ਰਲ ਕੇ ਜਿਹੜਾ ਪੰਜਾਬ ਆਜ਼ਾਦ ਕਰਵਾਇਆ, ਇਹ ਅਫਗਾਨੀਆਂ ਦੇ ਕੋਲੋਂ, ਉਹਨਾਂ ਦੇ ਕੋਲੋਂ। ਦੂਸਰੇ ਉਸ ਵੇਲੇ 2 ਸਰਦਾਰ ਸਨ ਸੀ, ਜੱਸਾ ਸਿੰਘ ਨਾਮੀ। ਇੱਕ ਜੱਸਾ ਸਿੰਘ ਆਹਲੂਵਾਲੀਆ ਕਹਿੰਦੇ ਸਨ, ਜਿਹਦਾ ਪਿੰਡ ਆਹਲੂ ਆ ਜੀ ਲਾਹੌਰ ਦੇ ਨਾਲ, ਉੱਥੋਂ ਉਹਨਾਂ ਦਾ ਓਰੀਜਨੇਟ ਹੋਇਆ। ਔਰ ਬਾਅਦ ਦੇ ਵਿੱਚ ਜੱਸਾ ਸਿੰਘ ਆਹਲੂਵਾਲੀਏ ਨੂੰ ਮਾਤਾ ਸੁੰਦਰੀ ਜੀ ਨੇ ਪਾਲਿਆ ਸੀ ਦਿੱਲੀ ਦੇ ਵਿੱਚ। ਇਸ ਕਰਕੇ ਇਹਨੂੰ ਜੱਸਾ ਕਲਾਲ ਵੀ ਕਹਿੰਦੇ ਸਨ, ਕਿਉਂਕਿ ਆਹਲੂਵਾਲੀਆ ਹੁਣ ਕਈ ਕੱਲੇ ਵਾਲੀਆ ਲਿਖਣ ਲੱਗ ਪੈਂਦੇ ਨੇ। ਉਹਨਾਂ ਦਾ ਅੱਗੇ ਵੀ ਇੱਕ ਦਿਨ ਕਿਸ ਆਪਾਂ ਕਰਦੇ ਸੀ ਕਿ ਜਿਸ ਤਰ੍ਹਾਂ ਹੁਣ ਜੱਟ ਵੀ ਮਾਰਖੋਰੇ ਸਨ, ਇਹ ਵੀ ਹਰ ਤਰ੍ਹਾਂ ਦੇ ਪੁੱਠੇ ਸਿੱਧੇ ਕੰਮ ਕਰਦੇ ਸਨ। ਇਸ ਤਰ੍ਹਾਂ ਉਹਨਾਂ ਦਾ ਵੀ ਜਿਹੜਾ ਕੰਮ ਸੀ ਕੋਈ ਇਸ ਤਰ੍ਹਾਂ ਦਾ ਸੀ, ਕੋਈ ਮੱਛੀਆਂ ਫੜ ਲੈਣੀਆਂ, ਕੋਈ ਸ਼ਰਾਬ ਕਰ ਲੈਣੀ। ਅਕਸਰ ਲੋਕ ਇਹੋ ਜਿਹਾ ਕੰਮ ਉਦੋਂ ਕਰਦੇ ਸਨ। ਅੱਛਾ, 2 ਸਰਦਾਰ ਬਰਾਬਰ ਦੇ ਸਨ, ਇਹ ਲੜਾਈਆਂ ਲੜਦੇ ਸਨ। ਜਿਹੜੇ ਹਮਲਾਵਰ ਆਉਂਦੇ ਸਨ ਅਫਗਾਨਿਸਤਾਨ ਤੋਂ, ਉਹਨਾਂ ਨੇ ਕਿਹਾ ਕਿ ਇਹਨਾਂ ਦੀ ਪਛਾਣ ਵੱਖਰੀ ਕੀਤੀ ਜਾਵੇ। ਉਹ ਜਦੋਂ ਦਰਬਾਰ ਸਾਹਿਬ ਆ ਕੇ ਦੀਵਾਲੀ ਦੇ ਮੌਕੇ ਇਕੱਠੇ ਹੁੰਦੇ ਸਨ, ਫਿਰ ਇਹਨਾਂ ਨੇ ਉੱਥੇ ਕਿਲੇ ਆਪਣੇ ਬੁੰਗੇ ਉਸਾਰੇ ਜੀ। ਇੱਕ ਜੱਸਾ ਸਿੰਘ ਰਾਮਗੜੀਏ ਨੇ ਬੁੰਗਾ ਸਾਰਿਆ, ਉਹਨਾਂ ਰਾਮਗੜ੍ਹ ਦਾ ਬੁੰਗਾ ਉਹਨਾਂ ਨੂੰ ਕਹਿਣ ਲੱਗ ਪਿਆ। ਉੱਥੋਂ ਅੱਗੇ ਜਿਹੜਾ ਸਮੁੱਚਾ ਸਾਡਾ ਇੱਕ ਕਿਰਤੀ ਭਾਈਚਾਰਾ ਹੈ, ਜਿਸ ਨੂੰ ਤਰਖਾਣ, ਲੋਹਾਰ, ਮਿਸਤਰੀ ਆਪਾਂ ਕਹਿ ਦਿੰਦੇ ਆ, ਉਹ ਸਾਰੇ ਰਾਮਗੜੀਆ ਉਹਨਾਂ ਨੂੰ ਕਹਿ ਦਿੰਦੇ ਸਨ। ਰਾਮਗੜੀਆ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਬਹੁਤ ਮਾਰਖੋਰਾ ਸਰਦਾਰ ਸੀ ਜੀ। ਇਹ ਲਾਹੌਰ ਦੀ ਤਹਿਸੀਲ ਪੱਟੀ ਦੇ ਵਿੱਚ ਇਹਦਾ ਪਿੰਡ ਸੀ ਜੀ। ਔਰ ਆਪਾਂ ਨੂੰ ਪਤਾ ਹੈ ਕਿ ਇਹ ਜਿਹੜਾ ਮਾਝਾ ਰੀਜਨ ਹੈ ਜੀ, ਸਭ ਤੋਂ ਪਹਿਲਾਂ ਤੇ ਬਾਜਵਾ ਸਾਹਿਬ ਦੀ ਗੱਲ ਨੂੰ ਮੈਂ ਤਾਇਦ ਕਰ ਦਵਾਂ ਕਿ ਜਿਹੜੀ ਪੁਰਾਣੀ ਆਬਾਦੀ ਐਸਟੈਬਲਿਸ਼ ਹੈ ਨਾ, ਜਿਹੜੀ ਧਰਤੀ ਜ਼ਮੀਨ ਜ਼ਰਖੇਜ਼ ਹੈ, ਜਿੱਥੇ ਸਭ ਤੋਂ ਪਹਿਲਾਂ ਜਿਹੜੇ ਖੂਹ ਲੱਗੇ ਨੇ ਨਾ, ਉਹ ਸਿਆਲਕੋਟ 'ਚ ਲੱਗੇ ਨੇ, ਫਿਰ ਅੰਮ੍ਰਿਤਸਰ 'ਚ ਲੱਗੇ, ਫਿਰ ਗੁਰਦਾਸਪੁਰ 'ਚ ਲੱਗੇ ਨੇ, ਫਿਰ ਲਾਹੌਰ 'ਚ ਲੱਗੇ ਨੇ। ਇੰਨਾ ਹੀ ਜ਼ਰਖੇਜ਼ ਵਾਲਾ ਸੀ। ਬਾਕੀ ਸਾਰੀਆਂ 12 ਤੇ 18ਵੀਂ ਸਦੀ ਤੋਂ ਬਾਅਦ ਹੋਈਆਂ। ਇਧਰਲਾ ਪਾਸਾ ਤੇ ਆਪਾਂ ਜਾਣਾ ਜਲੰਧਰ ਤੇ ਟਿੱਬੇ ਸਾਰਿਆਂ ਨੇ ਦੇਖੇ ਹੀ ਆ। ਔਰ ਇਹ ਬੜਾ ਵੱਡਾ ਸੂਰਮਾ ਸੀ ਜੀ ਜੱਸਾ ਸਿੰਘ ਰਾਮਗੜੀਆ। ਇਹਨੇ ਮਹਾਰਾਜਾ ਰਣਜੀਤ ਸਿੰਘ ਦੀ ਈਨ ਨਹੀਂ ਸੀ ਮੰਨਦਾ। ਇਹ ਅਖੀਰ ਦੇ ਵਿੱਚ ਜਦੋਂ ਇਹ ਬੁੱਢਾ ਹੋ ਗਿਆ, ਮਰਨ ਲੱਗਾ, ਮਹਾਰਾਜਾ ਰਣਜੀਤ ਸਿੰਘ ਗੁਜਰਾਂਵਾਲੇ ਦੇ ਬਿਲਕੁਲ, ਉਹ ਵੀ ਮੈਂ ਤਾਇਦ ਕਰਦਾ ਜੀ ਕਿ ਸਾਂਸੀ ਗੋਤ ਉਹਨਾਂ ਦਾ, ਰਾਜਾ ਸਾਂਸੀ ਅੰਮ੍ਰਿਤਸਰ ਵਾਲੇ ਏਅਰਪੋਰਟ ਜਿਹੜਾ ਉਹ ਰਾਜਾ ਸਾਂਸੀ ਉੱਥੇ ਪਿੰਡ ਹੈ। ਲੁਧਿਆਣੇ ਦੇ ਵਿੱਚ ਵੀ ਸਾਂਸੀ ਜੱਟ ਨੇ, ਪਰ ਇਹ ਸਾਂਸੀ ਕਈ ਉਹ ਦੂਜੇ ਪਾਸੇ ਨੂੰ ਲੈ ਜਾਂਦੇ ਨੇ ਕਿ ਇੱਕ ਹੋਰ ਕੌਮ ਹੈ, ਉਹ ਵੀ ਇੱਕ ਵੱਖਰਾ ਟ੍ਰਾਈਬ ਹੈ। ਔਰ ਰਾਮਗੜੀਏ ਜਦੋਂ ਸਰਦਾਰ ਸਾਹਿਬ ਬਜ਼ੁਰਗ ਹੋ ਗਏ ਤੇ ਉਹਨੇ ਫਿਰ ਆਪਣੇ ਪੁੱਤਰ ਨੂੰ ਕਿਹਾ, ਗੁਰਬਖਸ਼ ਸਿੰਘ ਨੂੰ, ਕਿ ਪੁੱਤਰਾ ਵੀ ਹੁਣ ਮੈਂ ਬੁੱਢਾ ਹੋ ਗਿਆ, ਉਹ ਮਿਸਲਾਂ ਜ਼ਿਆਦਾ ਇਕੱਠੀਆਂ ਹੋ ਗਈਆਂ। ਇੱਕ ਤੇ ਜਿਹੜੀਆਂ ਸ਼ੁਕਰ ਚੱਕੀਆਂ ਮਿਸਲ ਸੀ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੀ, ਇਹਦੇ ਨਾਨਕੇ ਜੀਂਦ ਵਾਲੇ ਸਨ, ਜਿਹੜੇ ਫੂਲਕੀਆਂ ਮਿਸਲ ਦਾ ਸਿੱਧੂ ਸਰਦਾਰਾਂ ਦੀ ਸੀ। ਇੱਕ ਤੇ ਜਦੋਂ 13 ਸਾਲ ਦੀ ਉਮਰ ਦੇ ਵਿੱਚ ਮਹਾ ਸਿੰਘ ਚੜ੍ਹਾਈ ਕਰ ਗਿਆ ਤੇ ਇਹਨੂੰ ਆਪਣੇ ਮਾਮਿਆਂ ਦਾ ਵੀ ਆਸਰਾ ਹੋ ਗਿਆ। ਫਿਰ ਜਦੋਂ ਬਟਾਲੇ ਵਾਲਿਆਂ ਨਾਲ ਨਕਈ ਮਿਸਲ ਦੇ ਨਾਲ ਇਹਨਾਂ ਦੀ ਲੜਾਈ ਹੋਈ ਤੇ ਉੱਥੇ ਜੈ ਸਿੰਘ ਦਾ ਪੁੱਤਰ ਮਾਰਿਆ ਗਿਆ ਤੇ ਉਹਦੀ ਜਿਹੜੀ ਨੌਂ ਸੀ ਉਹਨੇ ਕਿਹਾ ਵੀ ਹੁਣ ਮੈਂ ਇਹਨਾਂ ਨਾਲ ਲੜ ਨਹੀਂ ਸਕਾਂਗੀ। ਹਾਲੇ ਉਹਦੇ ਘਰ ਵਾਲੇ ਦੀ ਲਾਸ਼ ਪਈ ਆ ਤੇ ਸੋਨਾ ਚਾਂਦੀ ਪਾ ਕੇ ਥਾਲ ਦੇ ਵਿੱਚ
ਮਾਨ ਸਿੰਘ ਦੇ ਤੰਬੂ ਦੇ ਵਿੱਚ ਕਹਿੰਦੀ ਮੇਰੀ ਧੀ ਦਾ ਰਿਸ਼ਤਾ ਲੈ ਲਓ। ਉਹ ਪਹਿਲਾ ਵਿਆਹ ਹੋ ਗਿਆ, ਬਟਾਲੇ ਵਾਲੀ ਵੀ ਨਾਲ ਰਲ ਗਈ, ਤਾਕਤ ਰਲ ਗਈ, ਤੀਜੀ ਨਕਈਆਂ ਜਿਹਨੇ ਵਿਆਹ ਕਰ ਲਿਆ, ਤੇ ਫਿਰ ਇਹ 4 ਮਿਸਲਾਂ ਤਾਕਤ ਬਣ ਗਈਆਂ। ਚੌਥੀ ਮਿਸਲ ਜਿਹੜੀ ਕਪੂਰਥਲੇ ਜੱਸਾ ਸਿੰਘ ਆਹਲੂਵਾਲੀਏ ਦੀ ਸੀ, ਉਹਦਾ ਸਿੱਖ ਪੰਥ ਦੇ ਵਿੱਚ ਬੜਾ ਸਤਿਕਾਰ ਸੀ। ਰਣਜੀਤ ਸਿੰਘ ਨੇ ਕਿਹਾ ਕਿ ਜੇ ਮੈਂ ਸਿੱਧੀ ਲੜਾਈ ਲੜਾਂਗਾ ਤੇ ਮੈਂ ਇਹਨਾਂ ਨੂੰ ਮੇਰੇ ਲੋਕ ਮੇਰੇ ਵਿਰੁੱਧ ਹੋ ਜਾਣਗੇ। ਉਹ ਪੋਲੀਟੀਕਲ ਤੇ ਸੀ, ਰਾਜਨੀਤੀਵੇਤਾ ਸੀ। ਉਹਨੇ ਗੁਰੂ ਅਰਜਨ ਪਾਤਸ਼ਾਹ ਦੀ ਧਰਤੀ ਤਰਨਤਾਰਨ ਦੇ ਵਿੱਚ ਫਤਿਹ ਸਿੰਘ ਨੂੰ ਸੱਦਿਆ, ਜੱਸਾ ਸਿੰਘ ਆਹਲੂਵਾਲੀਏ ਦਾ ਭਤੀਜਾ ਸੀ ਜਿਹੜਾ ਰਾਜਾ ਬਣਿਆ ਸੀ। ਉਹਦੇ ਨਾਲ ਫਿਰ ਪੱਗ ਉਟਾ ਲਈ ਜੀ ਉਹਨਾਂ ਨੇ ਉਹਨੂੰ ਭਰਾ। ਇਸ ਤਰ੍ਹਾਂ ਇਹਨਾਂ ਦੀ ਜਿਹੜੀ ਹੈ ਇਹ ਤਾਕਤ ਇਹ ਜਿਹੜੀ ਵੱਧਦੀ ਗਈ। ਆਪਾਂ ਚਲੋ ਸਭ ਕੁਝ ਕਹਿਣਾ ਚਾਹੁੰਦੇ ਨੇ। ਢਿੱਲੋਂ ਸਾਹਿਬ ਮਾਈਕ ਤੁਹਾਡਾ ਆਫ ਹੈ। ਢਿੱਲੋਂ ਸਾਹਿਬ ਮਾਈਕ ਤੁਹਾਡਾ ਆਫ ਹੈ। ਜਿਹੜੇ ਤੁਸੀਂ ਮਾਈਕ ਔਨ ਕਰਦੇ ਹੋ, ਮੈਂ 1-2 ਗੱਲਾਂ ਹੋਰ ਜ਼ਿਕਰ ਕਰ ਲਵਾਂ। 2-3 ਸਾਡੇ ਦੋਸਤ ਨੇ ਫਰਮਾਇਸ਼ ਕੀਤੀ ਸੰਧੂ ਦੇ ਬਾਰੇ ਜ਼ਰੂਰ ਗੱਲ ਕਰੋ। ਸੰਧੂ ਕਿੱਥੋਂ ਮੇਰੀ ਆਵਾਜ਼ ਆ ਰਹੀ ਤੁਹਾਨੂੰ? ਜੀ ਆ ਰਹੀ ਹੈ ਜੀ। ਅੱਛਾ, ਮਿਸਲਾਂ ਦੀ ਗੱਲ ਹੋ ਰਹੀ ਸੀ। ਬਲ ਸਾਹਿਬ ਮੈਂ ਪੁੱਛਣਾ ਚਾਹਾਂਗਾ, ਮਿਸਲਾਂ ਦੀ ਸ਼ੁਰੂ ਮਿਸਲਾਂ ਕਿੱਥੋਂ ਹੋਈਆਂ? ਇਹ ਆਇਆ ਕਿ ਜਿਹੜਾ ਕਪੂਰ ਸਿੰਘ ਵਿਰਕ ਸੀ ਕਾਲੋਕੇ ਵਾਲੇ, ਇੱਥੋਂ ਇਹਨਾਂ ਮਿਸਲਾਂ ਦਾ ਸ਼ੁਰੂਆਤ ਹੋਈ ਜਾਂ ਉਸ ਤੋਂ ਪਹਿਲਾਂ ਹੋ ਚੁੱਕੀ ਸੀ ਮਿਸਲਾਂ ਦੀ ਸ਼ੁਰੂਆਤ? ਚਲੋ ਸਾਹਿਬ, ਜਿਹੜਾ ਮਿਸਲ ਲਫ਼ਜ਼ ਹੈ ਨਾ ਜੀ, ਇਹ ਫਾਰਸੀ ਦਾ ਲਫ਼ਜ਼ ਹੈ, ਔਰ ਮਿਸਲ ਦਾ ਕਿਸੇ ਚੀਜ਼ ਤੇ ਛੋਟਾ ਜਿਹਾ ਕਬਜ਼ਾ ਕਰ ਲੈਣਾ। ਔਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜਿਹੜੀ ਸ਼ਹਾਦਤ ਆ ਨਾ, ਉਹ 1708 ਈਸਵੀ ਦੀ ਆ। ਉਸ ਤੋਂ ਬਾਅਦ ਫਿਰ ਬੰਦਾ ਬਹਾਦਰ ਪੰਜਾਬ ਦੇ ਵਿੱਚ ਆ ਗਿਆ ਜੀ। ਉਸ ਵੇਲੇ ਜਿਹੜਾ ਸੂਬਾ ਸੀ, ਇੱਕ ਲਾਹੌਰ ਸੀ ਤੇ ਅੱਗੇ ਸਰਹੰਦ ਸੀ ਤੇ ਫਿਰ ਦਿੱਲੀ ਸੀ। ਸਰਹੰਦ ਬਹੁਤ ਪਠਾਣਾ ਦਾ, ਮੁਗਲਾਂ ਦਾ ਬਹੁਤ ਵੱਡਾ ਤਾਕਤ ਦਾ ਇੱਕ ਕੇਂਦਰ ਸੀ। ਉੱਥੋਂ ਜਦੋਂ ਫਿਰ ਮੁਗਲ ਸਾਮਰਾਜ ਵੀ ਸਕੈਟਰਡ ਹੋ ਗਿਆ, ਆਪਾਂ ਨੂੰ ਪਤਾ ਕਿ ਉਹ ਜਿਹੜੀ ਉਹ ਅੱਗੇ ਨੈਣੇ ਦੇ ਵਿੱਚ ਮੁੰਡਿਆਂ 'ਚ ਲੜਾਈ ਹੋ ਗਈ ਜੀ, ਉਹ ਭੱਜ ਭੁੱਜ ਗਏ, ਮਾਰ ਦਿੱਤੇ ਗਏ। ਔਰ ਅੱਗੇ ਇਹਨਾਂ ਨੂੰ ਫਿਰ ਸਿੱਖਾਂ ਨੂੰ ਲੁਕਣਾ ਪੈ ਗਿਆ ਜੰਗਲਾਂ ਦੇ ਵਿੱਚ। ਜਦੋਂ ਬੰਦਾ ਮਰਦਾ ਕੀ ਨਹੀਂ ਕਰਦਾ, ਜਦੋਂ ਬੰਦਾ ਕਹਿੰਦੇ ਆਪਾਂ ਹੁਣ ਮਰੇ ਹੀ ਆ ਤੇ ਹੁਣ ਵੇਖੀ ਜੋ, ਜਿੱਦਾਂ ਆਪਣੇ ਜੱਟ ਕਬੀਲੇ ਨੂੰ ਦੇਖੀ ਜੋ ਵੀ ਜਿਹੜੀ ਹੋ ਜਾਓ, ਜਿਹੜਾ ਜੱਟ ਇਹ ਦਾਗ ਲਾ ਕੇ ਕਹਿੰਦੇ ਵੀ ਦੇਖੀ ਜੋ ਜਿਹੜੀ ਕਿ ਹੋਊ, ਉਹ ਕਹਿੰਦੇ ਕੋ ਪਰਾਂ ਹੀ ਹੋ ਜਾਓ, ਹੁਣ ਪਤਾ ਨਹੀਂ ਇਹਨੇ ਕੀ ਕਰਨਾ, ਇਹ ਤੇ ਮਰਿਆ ਤੇ ਜਾਂ ਇਹ ਮਾਰ ਦੇਗਾ। ਇਹ ਫਿਰ ਜਦੋਂ ਥੋੜੇ ਬੰਦਿਆਂ ਨੇ 10-10 20 ਨੇ ਬੰਦਿਆਂ ਨੇ ਪਿੰਡਾਂ ਦੇ ਕਬਜ਼ਾ ਕਰਨਾ ਸ਼ੁਰੂ ਕੀਤਾ, ਆਪੋ ਆਪਣੇ ਕਬਜ਼ਾ ਜਿਹੜਾ ਪਿੰਡਾਂ ਦੇ ਸ਼ੁਰੂ ਕਰ ਦਿੱਤਾ ਜੀ ਇਹਨਾਂ ਨੇ। ਔਰ ਉਹ ਜਿੱਦਾਂ ਉਹਨਾਂ ਦੀ ਤਾਕਤ ਵੱਧਦੀ ਗਈ, ਜਿੱਦਾਂ ਹੋਰ ਲੋਕਾਂ ਨੂੰ ਨਾਲ ਰਲਾਉਂਦੇ ਗਏ। ਔਰ ਇਹ ਜਿਹੜੀ ਕਪੂਰ ਸਿੰਘ ਵਿਰਕ ਦੀ ਤੁਸੀਂ ਗੱਲ ਕਰਦੇ ਹੋ, ਉਹਨਾਂ ਨੂੰ ਵੀ ਬੇਤਾਜ ਬਾਦਸ਼ਾਹ ਕਿਹਾ ਜਾਂਦਾ ਹੈ। ਜਿੱਦਾਂ ਕਬੀਲਿਆਂ ਦੀਆਂ ਤਾਕਤਾਂ ਵੱਧਦੀਆਂ ਗਈਆਂ ਨਾ, ਫਿਰ ਉਦੋਂ ਦਾ ਰਾਜ ਭਾਗ ਐਸਟੈਬਲਿਸ਼ ਹੁੰਦਾ ਗਿਆ। ਤੇ ਫਿਰ ਸਮੁੱਚੇ ਪੰਜਾਬੀਆਂ ਨੇ ਜਾ ਕੇ ਉਹ ਜਿਹੜਾ 18ਵੀਂ ਸਦੀ ਦੇ ਵਿੱਚ ਜਾਂ ਉਸ ਤੋਂ ਬਾਅਦ ਜਿਹੜੇ ਅਗਲੇ 25 ਸਾਲ ਸਨ 1800 ਤੋਂ ਲੈ ਕੇ 25 ਤੱਕ ਜਿਹੜਾ ਉਹਨਾਂ ਨੇ ਸਮੁੱਚੇ ਪੰਜਾਬ ਤੇ ਦਾਰਾ ਖੈਬਰ ਤੱਕ ਕਬਜ਼ਾ ਕਰ ਲਿਆ ਸੀ। ਫਿਰ ਅੰਗਰੇਜ਼ਾਂ ਨੇ 1800 ਦੇਖ ਲਓ ਵੀ ਸੰਧੀ ਹੋ ਗਈ ਅਰਲੀ 1800 ਦੇ ਵਿੱਚ ਕਿ ਤੁਸੀਂ ਸਤਲੁਜ ਤੋਂ ਇੱਧਰ ਨਹੀਂ ਆਉਣਾ। ਸਿੰਧ ਵਾਲੇ ਪਾਸੇ ਬਹੁਤਾ ਜਾ ਨਹੀਂ ਸਕੇ। ਫਿਰ ਇੱਧਰ ਨੂੰ ਜੀ ਇਹਨਾਂ ਜੰਮੂ ਵੱਲ ਨੂੰ, ਕਸ਼ਮੀਰ ਵੱਲ ਨੂੰ, ਲੇਹ ਲਦਾਖ, ਤਿੱਬਤ ਤੱਕ ਇੱਧਰ ਆਪਣਾ ਪੰਜਾਬ ਦਾ ਰਿਹਾ ਜੀ। ਪੰਜਾਬ ਇੱਕ ਦੇਸ਼ ਵੱਖਰਾ ਆ। ਬਾਜਵਾ ਸਾਹਿਬ ਦੱਸਣਗੇ, ਉਹ ਤੇ ਕਹਿੰਦੇ ਨੇ ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ। ਪੰਜਾਬ ਵੱਖਰੇ ਲੋਕ ਸਨ, ਪੰਜਾਬੀਆਂ ਦੀ ਬੋਲੀ ਵੱਖਰੀ ਹੈ, ਸਾਡਾ ਧਰਾਤਲ ਵੱਖਰਾ ਹੈ। ਮੈਂ ਅਰੋੜਾ ਸਾਹਿਬ ਨਾਲ ਇੱਕ ਦਿਨ ਗੱਲ ਕਰਦਾ ਸੀ, ਸਾਡੇ ਪੰਜਾਬ ਦੇ ਹੁਣ ਜੇ 5 ਦਰਿਆ ਨੇ ਨਾ ਜੀ, ਇਹ 5 ਦਰਿਆ ਜਿਹੜੇ ਨੇ, ਕੋਈ ਹਿਮਾਚਲ ਤੋਂ ਨਿਕਲਦਾ, ਕੋਈ ਮਾਨਸਰੋਵਰ ਚੋਂ ਨਿਕਲਦਾ, ਕੋਈ ਕਸ਼ਮੀਰ ਚੋਂ ਨਿਕਲਦਾ। ਔਰ ਸਾਡੇ ਪੰਜਾਬ ਦੀ ਧਰਤੀ ਨੂੰ ਜਿਵੇਂ ਆਪਣਾ ਹੱਥ ਦਾ ਪੰਜਾ ਨਾ, ਇਹ ਪੰਜੇ ਦੀ ਤਰ੍ਹਾਂ ਜਿਹੜਾ ਸਿੰਜਦੇ ਨੇ ਤੇ ਫਿਰ ਇਹ ਇਕੱਠੇ ਹੁੰਦੇ ਨੇ। ਅੱਗੇ ਮੁਲਤਾਨ ਤੋਂ ਅੱਗੇ ਜਾ ਕੇ ਮਿਠਨਕੋਟ ਤੱਕ ਤੇ ਫਿਰ ਸਿੰਧ ਦਰਿਆ ਸਿੰਧ ਚ ਪੈਂਦੇ ਨੇ। ਬਿਆਸ ਦਰਿਆ ਤੇ ਬਹੁਤ ਛੋਟਾ ਜਿਹਾ ਹੈ ਜੀ, ਇਹ ਤੇ ਇੱਥੇ ਹਰੀਕੇ ਪੱਤਣ ਤੇ ਸਤਲੁਜ ਦੇ ਵਿੱਚ ਪੈ ਜਾਂਦਾ। ਅੱਗੇ ਸਤਲੁਜ ਜਦੋਂ ਇਕੱਠੇ ਹੋ ਕੇ ਫਿਰ ਤੁਹਾਡਾ ਚਨਾਬ ਤੇ ਜੇਹਲਮ ਵੀ ਰਲਦੇ ਨੇ, ਉਹ ਅੱਗੇ ਸਤਲੁਜ ਦੇ ਵਿੱਚ ਪੈਂਦੇ ਨੇ। ਤੇ ਫਿਰ ਇਹ ਸਾਰੇ ਦਰਿਆ ਜਿਹੜੇ ਫਿਰ ਰਾਵੀ ਤੇ ਪਹਿਲਾਂ ਪੈ ਜਾਂਦੀ ਇਹਦੇ ਵਿੱਚ ਜੀ। ਉਹ ਹੁਣ ਤੇ ਉਹਨਾਂ ਨੇ ਪਾਣੀ ਜਿਹੜੇ ਆ ਡਾਈਵਰਟ ਵੀ ਕਰ ਦਿੱਤਾ ਜੀ, ਚਨਾਬ ਦਾ ਪਾਣੀ ਪਾ ਕੇ ਰਾਵੀ ਚ ਪਾਤਾ, ਕਿਉਂਕਿ ਇਹਨਾਂ ਨੇ 12 ਨੂੰ ਇਹਨਾਂ ਨੇ ਹਿੰਦੁਸਤਾਨ ਦੇ ਹਿੱਸੇ ਪਾਣੀ ਆ ਗਿਆ, ਇਹਨਾਂ ਨੇ ਬੰਨ ਲਾ ਲਿਆ। ਔਰ ਇਹ ਬੜੀ ਵਿਚਿੱਤਰ ਕਹਾਣੀ ਆ ਜੀ। ਪੰਜਾਬ ਦੇ ਜਿਹੜੇ ਦਰਿਆ ਨੇ ਉਹ ਸਾਰੇ ਜਿਹੜੇ ਨਾ ਅਰਬ ਸਾਗਰ ਚ ਡਿੱਗਦੇ ਨੇ। ਸਾਰੇ ਹਿੰਦੁਸਤਾਨ ਦੇ ਦਰਿਆ ਜਿਹੜੇ ਨੇ ਨਾ, ਉਹ ਬੇ ਆਫ ਬੰਗਾਲ ਚ ਡਿੱਗਦੇ ਨੇ। ਉਹਨਾਂ ਦਾ ਵਹਾਅ ਦੂਜੇ ਪਾਸੇ ਨਾਲ, ਉਹਨਾਂ ਦਾ ਵਹਾਅ ਪੂਰਬ ਵੱਲ, ਸਾਡਾ ਵਹਾਅ ਪੱਛਮ ਵੱਲ ਆ। ਸਾਡੇ ਤੇ ਦਰਿਆ ਵੀ ਇਕੱਠੇ ਹੋ ਜਾਂਦੇ ਨੇ ਤੇ ਅਸੀਂ ਇੱਕ ਦੂਜੇ ਤੋਂ ਵਾਕਿਫ ਹੋ ਸਕਦੇ ਹਾਂ। ਸਾਡੇ ਤੇ ਇਹ ਪੰਜੇ ਪਾਣੀ ਸਾਡੇ ਪੰਜਾਬ ਨੂੰ ਛੱਡ ਕੇ ਸਾਨੂੰ ਪਾਣੀ ਪਿਆ ਕੇ ਸਾਨੂੰ ਤਕੜੇ ਕਰਕੇ
ਤੇ ਅਖੀਰ ਦੇ ਵਿੱਚ ਇੱਕ ਜੁੱਟ ਹੋ ਕੇ ਇੱਕ ਦਰਿਆ ਦੇ ਵਿੱਚ ਜਾ ਕੇ ਇਕੱਠੇ ਹੋ ਕੇ ਇਹ ਅਰਬ ਸਾਗਰ ਤੇ ਗਏ। ਜੀ ਜੀ ਨਾਸਰ ਸਾਹਿਬ, ਤੁਸੀਂ ਪਹਿਲੇ ਗੱਲ ਕਹਿ ਲਓ ਜੀ ਆਪਣੀ। ਨਹੀਂ, ਜੇ ਤੁਹਾਡਾ ਕੁਐਸਚਨ ਹੈਗਾ ਮੈਂ ਬਾਜਵਾ ਸਾਹਿਬ ਨੂੰ ਕਰਨਾ ਚਾਹੁੰਦਾ ਤਾਂ ਇੱਕ ਕੁਐਸਚਨ ਜੀ ਤੁਹਾਡਾ ਰੱਖੋ। ਮੈਂ ਵੀ ਬਾਜਵਾ ਸਾਹਿਬ ਨੂੰ ਸਵਾਲ ਕਰਨਾ ਚਾਹੁੰਦਾ। ਬਾਜਵਾ ਸਾਹਿਬ, ਬਹੁਤ ਸਾਰੇ ਦੋਸਤ ਵਾਲਾ ਬਾਰੇ, ਸੰਧੂਆਂ ਬਾਰੇ ਜਾਣਦੇ, ਸੰਧੂ ਕਿੱਥੋਂ ਆਏ ਤੇ ਵਾਲਾ, ਇਹ ਦੋ ਗੋਤਾਂ ਬਾਰੇ ਜਾਣਦੇ ਤੇ ਇਸ ਤੋਂ ਬਾਅਦ ਮੈਂ ਅਰਾਈਆਂ ਦੀ ਵੀ ਗੱਲ ਕਰਨੀ ਹੈ, ਸੈਣੀਆਂ ਤੇ ਅਰਾਈਆਂ ਦੀ ਗੱਲ ਕਰਨੀ ਹੈ। ਸਭ ਤੋਂ ਪਹਿਲਾਂ ਬਿਲਕੁਲ ਸਾਰਿਆਂ ਦੀ ਛੋਟੀ ਛੋਟੀ ਆਪਾਂ ਸਾਰਿਆਂ ਦੀ ਗੱਲ ਰੱਖਾਂਗੇ। ਬਾਜਵਾ ਸਾਹਿਬ ਤੋਂ ਇੱਕ ਮੇਨ ਸਟ੍ਰੀਮ ਆਪਣਾ ਮੈਸੇਜ ਜਿਹੜਾ ਵਾ ਜਿਹੜੇ ਨੇ ਉੱਤੇ ਆਪਾਂ ਪਹਿਲਾਂ ਗੱਲ ਕਰ ਲਈਏ, ਫਿਰ ਥੱਲੇ ਆਪਾਂ ਆਉਣ ਦੀ ਕੋਸ਼ਿਸ਼ ਕਰਾਂਗੇ। ਬਾਜਵਾ ਸਾਹਿਬ, ਮੈਂ ਅੱਗੇ ਵੀ ਐਂਡ ਤੇ ਸਵਾਲ ਰੱਖਿਆ ਸੀ, ਬਾਲ ਸਾਹਿਬ ਵੀ ਸੁਣਦੇ ਨੇ ਵੀ ਆਪਸੀ ਜਿਹੜੀਆਂ ਸਾਡੇ ਕਬੀਲੇ ਨੇ ਆਪਣੇ ਜੱਟਾਂ ਦੇ ਜਾਂ ਦੂਜੇ ਜਿੰਨੇ ਵੀ ਨੇ ਪੰਜਾਬੀਆਂ ਦੇ, ਇਹਨਾਂ ਦੀਆਂ ਆਪਸੀ ਰਿਸ਼ਤੇਦਾਰੀਆਂ ਕਿਵੇਂ ਹੋਈਆਂ। ਤੇ ਫਿਰ ਇੱਕ ਸੁਣਿਆ ਜਾਂਦਾ ਵੀ ਆਪਣੇ ਜਿਹੜੇ ਪੰਜਾਬੀ ਜਾਂ ਜੱਟ ਨੇ ਇਹਨਾਂ 'ਚ ਯੂਨਾਨੀਆਂ ਦੇ ਵੀ ਰਿਸ਼ਤੇਦਾਰੀਆਂ ਹੋਈਆਂ। ਇਹ ਕਿੰਨੀ ਕੁ ਸੱਚਾਈ ਇਹਦੇ 'ਚ? ਅਸਲ ਗੱਲ ਇਹ ਆ ਜੀ ਕਿ ਜੱਟ ਕਬੀਲਾ ਜਿਹੜਾ ਨਾ ਪੂਰੀ ਦੁਨੀਆ ਦੇ ਅੰਦਰ, ਜਿਸ ਤਰ੍ਹਾਂ ਬਲ ਸਾਹਿਬ ਨੇ ਦੱਸਿਆ ਕਿ ਪੂਰੀ ਦੁਨੀਆ ਦੇ ਅੰਦਰ ਮੌਜੂਦ ਹੈ। ਜਿਸ ਤਰ੍ਹਾਂ ਨਾਰਵੇ, ਸਵੀਡਨ, ਫਿਰ ਉੱਥੇ ਜੱਟਲੈਂਡ ਦਾ ਇਲਾਕਾ ਮੌਜੂਦ ਹੈ। ਇਹਨਾਂ ਦੱਸਿਆ ਜਿਹੜਾ ਹੁਣ ਗਲਗਿਤ ਦਾ ਇਲਾਕਾ ਹੈ, ਉਹ ਅਸਲ 'ਚ ਦੱਸਦੇ ਨੇ ਲਫ਼ਜ਼ ਗਿੱਲ ਜੱਟ, ਉਹਨੂੰ ਵਿਗਾੜ ਕੇ ਆਪਣੇ ਉਸ ਇਲਾਕੇ ਦੀ ਨਿਸਬਤ ਨਾਲ ਜਿਹੜਾ ਤਲਫਜ਼ ਹੈ, ਕਿਸੇ ਸੱਸੇ ਦੀ ਜਗ੍ਹਾ ਤੇ ਲੱਲਾ ਤੇ ਕਿਤੇ ਲੱਲੇ ਦੀ ਜਗ੍ਹਾ ਤੇ ਸੱਸਾ ਵਰਤਿਆ ਜਾਂਦਾ ਹੈ, ਕਿਤੇ ਲੱਲੇ ਦੀ ਜਗ੍ਹਾ ਤੇ ਰਾਰਾ ਵਰਤਿਆ ਜਾਂਦਾ। ਮੈਂ ਤੁਹਾਡੇ ਹਿਸਾਬ ਨਾਲ ਗੱਲ ਕਰ ਰਿਹਾ ਕਿਉਂਕਿ ਫਿਰ ਮੈਂ ਜੇ ਢਿੱਲੋਂ ਸਾਹਿਬ ਵਾਲਾ ਦੱਸਾਂਗਾ ਤੇ ਸ਼ਾਇਦ ਤੋਂ ਤੁਹਾਨੂੰ ਲਾਮ ਤੇ ਮੀਮ ਦੀ ਸਮਝ ਨਾ ਆਏ। ਤੋ ਗੱਲ ਇਹ ਹੈ ਜੀ ਕਿ ਇਹ ਅਸਲ 'ਚ ਬੁਨਿਆਦੀ ਤੌਰ ਤੇ ਪਿੱਛੋਂ ਤੇ ਇਹ ਸਿਲਸਿਲਾ ਇੱਕੋ ਸੰਧੂ ਜਿਹੜੇ ਨੇ ਉਹ ਇਥੋਂ ਇੱਕ ਸੰਧੂ ਬੰਦੇ ਦੀ ਜਿਹੜਾ ਹੈ ਜਿਹਦਾ ਵੱਡੇ ਦਾ ਨਾਮ ਸੀ, ਔਰ ਇਹਨਾਂ ਦਾ ਵੀ ਰੀਜਨ ਜਿਹੜਾ ਸਾਡੇ ਇਸੇ ਇਲਾਕੇ ਦਾ ਹੀ ਹੈ। ਬੁਨਿਆਦੀ ਤੌਰ ਤੇ ਸਾਡੇ ਬਿਲਕੁਲ ਨਾਲ 17 ਸੰਧੂਆਂ ਬਹੁਤ ਬੜਾ, ਤੇ ਫਿਰ ਪਰਾਂ ਇਹ ਇੱਧਰ ਨੂੰ ਡਸਕੇ ਨੂੰ ਸੰਧੂਆਂ ਦੇ ਪਿੰਡ ਜਾਂਦੇ ਨੇ। ਬਡਾਲਾ ਸੰਧੂਆਂ ਬਹੁਤ ਬੜਾ ਪਿੰਡ ਹੈ ਸੰਧੂਆਂ ਦਾ। ਤੇ ਉਹ ਸੰਧੂ, ਔਰ ਬਲਕਿ ਇੱਕ ਬੜੀ ਹਾਸੇ ਵਾਲੀ ਗੱਲ ਹੈ ਕਿ ਸੰਧੂਆਂ ਦੀ ਤੇ ਬਾਜਵਿਆਂ ਦੀ ਇੱਕ ਲੜਾਈ ਵੀ ਹੋਈ ਬੜੀ। ਕਹਿਰ ਵਾਲੀ ਦੇ ਬਾਜਵੇ ਸਨ। ਇਹ ਪਾਰਟੀਸ਼ਨ ਤੋਂ ਪਹਿਲਾਂ ਅੰਗਰੇਜ਼ਾਂ ਦੇ ਦੌਰ ਦੀ ਗੱਲ ਹੈ। ਤੇ ਉਸ ਵਜ੍ਹਾ ਨਾਲ ਆਪਸ ਦੇ ਰਿਸ਼ਤੇਦਾਰ ਵੀ ਸਨ। ਤੇ ਗੱਲ ਇਹ ਹੈ ਕਿ ਇਹ ਜਿਹੜੀਆਂ ਨੇ ਨਾ ਜੱਟਾਂ ਦੀਆਂ ਗੋਤਾਂ ਤੇ ਇਹਨਾਂ ਦਾ ਇਤਿਹਾਸ, ਇਹਨਾਂ ਦਾ ਆਪਸ 'ਚ ਰਿਸ਼ਤੇਦਾਰੀਆਂ ਕਰਨ ਦਾ ਜਿਹੜਾ ਤੁਹਾਡੇ ਸਿੱਖਾਂ 'ਚ ਜਾਂ ਹਿੰਦੂਆਂ 'ਚ ਸੀ, ਮੈਂ ਸਮਝਦਾ ਉਹ ਬੜਾ ਸਾਇੰਟੀਫਿਕ ਹੈ ਕਿ ਆਪਣੀ ਗੋਤ 'ਚ ਵਿਆਹ ਨਿਸ਼ਨ ਕਰਦੇ। ਲੇਕਿਨ ਸਾਨੂੰ ਜਿਹੜਾ ਇਸਲਾਮ ਦਾ ਸਾਡੇ ਤੇ ਅਸਰ ਪਿਆ, ਉਹਦੇ 'ਚ ਲੋਕੀ ਆਪਣੀ ਨਸਲ 'ਚ ਮਤਲਬ ਬਾਜਵਿਆਂ ਵਾਲ ਵੀ ਕਰਨ ਲੱਗ ਪਏ, ਔਰ ਚੀਮਿਆਂ ਵਾਲ ਵੀ ਕਰਨ ਲੱਗ ਪਏ। ਤੇ ਉਹਦੇ ਨਾਲ ਜਿਹੜਾ ਡਾਕਟਰੀ ਤੌਰ ਤੇ ਹੁਣ ਅਸੀਂ ਵੇਖਦੇ ਹਾਂ ਸਾਡੇ ਪਿੰਡ 'ਚ ਹੀ ਇਸ ਤਰ੍ਹਾਂ ਦੇ ਕੋਈ ਮਾਮਲੇ ਨੇ ਕਿ ਬੱਚੇ ਜਿਹੜੇ ਨੇ ਡਿਸੇਬਲ ਜੇ ਪੈਦਾ ਹੋਣ ਲੱਗ ਪੈਂਦੇ ਨੇ। ਔਰ ਸਟਰਾਂਗ ਨਸਲ ਉਦੋਂ ਹੀ ਹੁੰਦੀ ਹੈ ਜੇ ਅਸਲ ਉਸ ਗੱਲ ਦੇ ਉੱਤੇ ਜਿਹੜੇ ਇੰਟਰ ਫੈਮਿਲੀ ਜਿਹੜੇ ਜੀਨਸ ਨੇ ਉਹਨਾਂ ਤੋਂ ਅਵਾਇਡ ਕੀਤਾ ਜਾਏ ਔਰ ਦੂਜਿਆਂ ਕਬੀਲਿਆਂ 'ਚ ਸਾਕਾਚਾਰੀਆਂ ਕੀਤੀਆਂ ਜਾਣ। ਮੈਂ ਸੰਧੂਆਂ ਬਾਰੇ ਗੱਲ ਚੱਲ ਰਹੀ ਹੈ ਜੀ। ਮੈਂ ਜਿੱਥੋਂ ਤੱਕ ਮੈਂ ਪੜ੍ਹਿਆ, ਇਹ ਜ਼ਿਆਦਾ ਲਾਹੌਰ ਜ਼ਿਲ੍ਹੇ ਦੇ ਵਿੱਚ ਜ਼ਿਆਦਾ ਜਿਹੜੀ ਇਹਨਾਂ ਦੀ ਵਸੋਂ ਸੀ ਜੀ। ਖਾਸ ਕਰਕੇ ਪੱਟੀ ਤਹਿਸੀਲ ਜਿਹੜੀ ਆ ਜੀ, ਇਹ ਲਾਹੌਰ ਦੀ ਤਹਿਸੀਲ ਸੀ ਜਿਹੜੀ ਅੰਮ੍ਰਿਤਸਰ ਜ਼ਿਲ੍ਹੇ 'ਚ ਵਾਪਸ ਆ ਗਈ। ਔਰ ਪਾਕਿਸਤਾਨ ਦੇ ਵਿੱਚ ਮੁਸਲਮਾਨਾਂ ਦੇ ਵਿੱਚ ਵੀ ਬੜੇ ਬੜੇ ਨਾਂ ਹੋਣਗੇ, ਉਹਨਾਂ ਦੇ ਇਤਿਹਾਸ ਬਾਰੇ ਮੈਨੂੰ ਬਹੁਤਾ ਨਹੀਂ ਗਿਆਨ। ਪਰ ਜਿਹੜੇ ਸਿੱਖਾਂ ਦੇ ਵਿੱਚ ਸੰਧੂ ਹੋਏ ਨੇ ਜੀ, ਉਹ ਬਾਬਾ ਦੀਪ ਸਿੰਘ ਜੀ ਸੰਧੂ ਸਨ ਜੀ। ਬਾਬਾ ਗੁਰਦੇਵ ਸਿੰਘ ਕਾਮਾਗਾਟਾ ਮਾਰੂ ਜਹਾਜ਼ ਲੈ ਕੇ ਗਏ, ਉਹ ਸੰਧੂ ਸੀ। ਤੇ ਜਿਹੜਾ ਨੇ ਸਿੰਘਾਂ ਨੇ ਉਹਨਾਂ ਨੇ ਮੋਰਚਾ ਲਾਇਆ ਸੀ, ਉਹ ਵੀ ਸੰਧੂ ਸਨ। ਔਰ ਇਹ ਜਿਹੜਾ ਟ੍ਰਾਇੰਗਲ ਹੈ ਜੀ, ਪੱਟੀ ਤਹਿਸੀਲ ਵਾਲਾ ਹਰੀਕੇ ਪਤਨ ਤੋਂ ਅੰਮ੍ਰਿਤਸਰ ਤੋਂ ਲੈ ਕੇ ਤੇ ਲਾਹੌਰ ਤੇ ਕਸੂਰ ਦੇ ਦੁਆਲੇ, ਇਹ ਜੇ ਇੱਥੋਂ ਦੀ ਰਹਿਲ ਬਣ ਲਈਏ, ਇਹ ਸੰਧੂਆਂ ਦਾ ਸੀ। ਬੜੀ ਮਾਰਖੋਰੀ, ਬੜਾ ਵੱਡਾ ਗੋਤ ਹੈ ਪੰਜਾਬ ਦੇ ਜੱਟਾਂ ਦੇ ਵਿੱਚ। ਬਹੁਤ ਵੱਡਾ ਜੇ ਗੋਤ ਬਾਜਵਾ ਸਾਹਿਬ ਪੰਜਾਬ 'ਚ, ਮੈਂ ਇੱਧਰਲੇ ਪੰਜਾਬ ਦੇ ਹਿੰਦੁਸਤਾਨ ਦੀ ਗੱਲ ਕਰਾਂ, ਸਭ ਤੋਂ ਵੱਡਾ ਗੋਤ ਇੱਧਰ ਜਿਹੜਾ ਗਿਣਿਆ ਜਾਂਦਾ ਉਹ ਤੇ ਹੈ ਜੀ ਸਿੱਧੂ ਤੇ ਬਰਾੜ। ਤੇ ਉਸ ਤੋਂ ਬਾਅਦ ਸੰਧੂ ਬੜੇ ਵੱਡੇ ਨੇ।
ਢਿੱਲੋਂ ਬਹੁਤ ਵੱਡਾ ਗੋਤ ਹੈਗਾ ਜੀ, ਫਿਰ ਗਿੱਲ ਬਹੁਤ ਵੱਡਾ ਗੋਤ ਆ, ਮਾਨ ਨੇ, ਭੁੱਲਰ ਨੇ। ਔਰ ਮੈਂ ਹੁਣ ਜਿਵੇਂ ਜਿਵੇਂ ਗਾਂ ਗੱਲਾਂ ਚੱਲਦੀਆਂ ਨੇ, ਮੈਂ ਸਮਝਦਾ ਕਿ ਜਿੰਨੇ ਗੋਤ ਪੰਜਾਬ 'ਚ ਸਿੱਖਾਂ ਦੇ ਵਿੱਚ ਨੇ ਉਨੇ ਮੁਸਲਮਾਨਾਂ ਦੇ ਵਿੱਚ। ਹੋ ਸਕਦਾ ਕਿ ਕਈ ਜਿਸ ਤਰ੍ਹਾਂ ਹੁਣ ਚੀਮੇ ਨੇ, ਮੈਨੂੰ ਇਹ ਲੱਗਦਾ ਕਿ ਚੀਮੇ, ਬਾਜਵੇ, ਚੱਠੇ, ਕਾਲੋਂ, ਰੰਧਾਵੇ, ਇਹ ਜਿਹੜੇ ਇਹਨਾਂ ਦੀ ਗਿਣਤੀ ਮੁਸਲਮਾਨ ਜੱਟਾਂ ਦੇ ਵਿੱਚ ਸ਼ਾਇਦ ਸਿੱਖਾਂ ਜੱਟਾਂ ਨਾਲੋਂ ਜ਼ਿਆਦਾ ਹੋਵੇ, ਜਿਸ ਤਰ੍ਹਾਂ ਦੱਸ ਰਹੇ ਨੇ। ਮੈਨੂੰ ਅਕਸਰ ਦੋਸਤ ਜਿਹੜੇ ਬਰਾੜ ਜਿਹੜੇ ਨੇ, ਮੇਰਾ ਖਿਆਲ ਹੈ ਉਹ ਮੁਸਲਮਾਨ ਘੱਟ ਨੇ, ਬਰਾੜ ਜਿਹੜੇ ਨੇ। ਹਾਂ ਠੀਕ ਹੈ ਜੀ, ਠੀਕ ਹੈ। ਬਰਾੜ ਫੈਮਿਲੀ ਚ ਮੈਂ ਕੋਈ ਕਦੀ ਕਿਸੇ ਮੁਸਲਮਾਨ ਨੂੰ ਨਹੀਂ ਵੇਖਿਆ। ਸਿੱਧੂ ਮੁਸਲਮਾਨ ਮੌਜੂਦ ਨੇ, ਸੰਧੂਆਂ ਦੀ ਬਹੁਤ ਬੜੀ ਪੱਟੀ ਆ ਉੱਥੇ। ਜਿਹੜਾ ਸਾਡਾ ਸੀ ਨਾ ਵਜ਼ੀਰ ਆਲਾ ਆਰਫ ਨਕਈ, ਆਰਫ ਨਕਈ ਜਿਹੜਾ ਵਜ਼ੀਰ ਆਲਾ ਸੀ, ਉਹ ਵੀ ਸੰਧੂ ਸੀ। ਔਰ ਉਸ ਇਲਾਕੇ 'ਚ ਬਹੁਤ ਬੜੇ ਸੰਧੂ ਨੇ ਉੱਧਰ ਵੀ, ਔਰ ਇੱਧਰ ਡਸਕੇ ਦੇ ਵਿੱਚ। ਇਹ ਬਹੁਤ ਜ਼ਿਆਦਾ ਪਿੰਡ ਨੇ ਇਹਨਾਂ ਦੇ ਇੰਡੀਆ ਦੇ ਵਿੱਚ। ਆਰਫ ਨਕਈ ਦਾ ਸਕੇ ਯਾਨੀ ਇੱਕ ਦਾਦਾ ਇਹਨਾਂ ਦਾ ਸੀ, ਤੇ ਦੂਸਰਾ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਡੀਨ ਹੈ, ਗੁਰਪਾਲ ਨਕਈ, ਜਿਹੜਾ ਗੁਰਪਾਲ ਸੰਧੂ। ਤੇ ਇਹ ਬਾਕੀ ਉਹ ਬਹੁਤ ਜ਼ਿਆਦਾ ਉਸ ਪੱਟੀ ਦੇ ਵਿੱਚ ਵੀ ਸੰਧੂ ਬਹੁਤ ਜ਼ਿਆਦਾ ਸਨ। ਔਰ ਸਾਡੇ ਕੋਲ ਵੀ ਇੱਥੇ ਸੈਂਕੜਿਆਂ ਦੇ ਹਿਸਾਬ ਨਾਲ ਪਿੰਡ ਨੇ ਸੰਧੂਆਂ ਦੇ। ਠੀਕ ਹੈ ਜੀ। ਅੱਛਾ, ਇੱਕ ਹੋਰ ਗੱਲ ਬਾਲ ਸਾਹਿਬ, ਇਹਦੀ ਗੱਲ ਚੋਂ ਗੱਲ ਨਿਕਲ ਆਈ। ਬਹੁਤ ਸਾਰੇ ਦੋਸਤ ਨੇ, ਕਿਉਂਕਿ ਹੁਣ ਸੋਸ਼ਲ ਮੀਡੀਆ ਦੇ ਰਾਹੀਂ ਵਾਕਫ ਇੱਕ ਦੂਜੇ ਦੇ ਹੋਣੇ ਲੋਕ, ਉਧਰੋਂ ਇੱਧਰ ਜਾਂ ਇੱਧਰ ਉਧਰਾਂ ਦਾ ਵੀ ਮੁਸਲਮਾਨ। ਮੈਨੂੰ ਰੋਜ਼ਾਨਾ ਤਕਰੀਬਨ ਇੱਕ ਨਾ ਦਾ ਮੈਸੇਜ ਆ ਜਾਂਦਾ ਵਾ ਚੜ੍ਹਦੇ ਪੰਜਾਬ ਤੋਂ, ਜਾਂ ਕੋਈ ਸਰਦਾਰਾਂ ਦਾ ਕੋਈ ਮੁੰਡਾ ਹੋਵੇ, ਹਾਊ ਇਜ਼ ਪੋਸੀਬਲ ਕਿ ਢਿੱਲੋਂ ਜੱਟ ਤੇ ਪਾਕਿਸਤਾਨ ਦੇ ਮੁਸਲਮਾਨ। ਸੋ ਬਾਜਵਾ ਸਾਹਿਬ, ਇਹ ਥੋੜਾ ਜਿਹਾ ਜ਼ਰੂਰ ਇਸ ਵੀਡੀਓ ਦੇ ਰਾਹੀਂ ਕਲੀਅਰ ਕਰਨਾ ਕਿ ਇੱਥੇ ਕਿੰਨੇ ਪਰਸੈਂਟੇਜ ਆਬਾਦੀ ਜਿਹੜੀ ਪੰਜਾਬ ਦੀ ਆ, ਤਕਰੀਬਨ 11 ਤੋਂ 12 ਕਰੋੜ ਦੇ ਕੋਲ ਆਬਾਦੀ ਆ, ਉਹਦੇ 'ਚ ਜੱਟ ਗੋਤਾਂ ਕਿੰਨੀਆਂ ਨੇ, ਉਹ ਇਹਨਾਂ ਨੂੰ ਜ਼ਰੂਰ ਇਸ ਵੀਡੀਓ ਦੀ ਮੈਸੇਜ ਦੇ ਰਾਹੀਂ ਕਲੀਅਰ ਕਰਨਾ। ਵੇਖੋ ਜੀ, ਮੈਂ ਅਰਜ਼ ਕਰਾਂ ਕਿ ਸਾਡਾ ਦੋਸਤ ਹੈ ਜਿਹੜਾ ਲਾਲ ਬਖਸ਼ ਨਾਇਚ, ਉਹਨੇ ਆਪਣੀ ਕਿਤਾਬ ਨਾਇਚਨਾਮਾ ਲਿਖੀ। ਉਹ ਸਿੰਧੀ ਵਡੇਰਾ ਡਾਕਟਰ ਹੈ, ਲੇਕਿਨ ਉਹਦਾ ਸ਼ੌਕ ਹੈ, ਉਹਨੇ ਨੌਕਰੀ ਨਹੀਂ ਕੀਤੀ, ਤਗੜਾ ਜ਼ਿਮੀਂਦਾਰ ਹੈ, 2600 ਏਕੜ ਜ਼ਮੀਨ ਹੈ ਉਹਦੀ। ਔਰ ਉਹਨੇ ਨਾਇਚਨਾਮੇ ਦੇ ਵਿੱਚ 5200 ਗੋਤਾਂ ਜੱਟਾਂ ਦੀਆਂ ਲਿਖੀਆਂ ਨੇ। ਕਿੰਨੀਆਂ? 5200 ਗੋਤਾਂ। ਔਰ ਹੈਰਾਨ ਕਰ ਦੇਣੇ ਨੇ, ਔਰ ਮੈਂ ਹੈਰਾਨ ਆ। ਔਰ ਉਹਨੇ ਦੱਸਿਆ ਕਿ ਹਰਿਆਣੇ 'ਚ ਆਹ ਗੋਤਾਂ ਨੇ, ਫਲਾਣੇ ਪਾਸੇ ਆਹ ਨੇ, ਬਲੋਚਿਸਤਾਨ 'ਚ ਆਹ ਗੋਤਾਂ ਨੇ ਜੱਟਾਂ ਦੀਆਂ, ਸਿੰਧ 'ਚ ਆਹ ਗੋਤਾਂ ਨੇ, ਹੈ ਸਾਰੇ ਜੱਟ ਨੇ। ਤੋ ਗੱਲ ਇਹ ਹੈ ਜੀ ਕਿ ਅਸੀਂ ਚੁੱਕੇ ਜਿਹੜੇ ਇਲਾਕੇ 'ਚ ਰਹਿੰਦੇ ਹਾਂ, ਜ਼ਿਆਦਾਤਰ ਉਹਨਾਂ ਗੋਤਾਂ ਦੇ ਲੋਕ ਦੁਆਲੇ ਹੁੰਦੇ ਨੇ। ਅਸੀਂ ਫਿਰ ਉਹਨਾਂ ਨਾਲ ਹੀ ਸਾਡੀ ਜਾਣਕਾਰੀ ਜਾਂ ਜਾਣ ਪਛਾਣ ਹੁੰਦੀ ਏ। ਐਕਚੁਅਲ ਮੈਂ ਹੈਰਾਨ ਹੋ ਗਿਆ ਜਦੋਂ ਉਹਦੇ ਨਾਲ ਮੇਰਾ ਰੋਜ਼ਾਨਾ ਟੈਲੀਫੋਨ ਹੁੰਦਾ ਰਹਿੰਦਾ। ਉਸ ਬੰਦੇ ਨੇ ਜੱਟਾਂ ਦੀਆਂ ਗੋਤਾਂ ਉੱਤੇ ਬਹੁਤ ਮਹਾ ਕੰਮ ਕੀਤਾ ਹੈ। ਔਰ ਉਸ ਬੰਦੇ ਨੂੰ ਜ਼ਬਾਨੀ ਸ਼ਿਜਰੇ ਇੰਜ ਬਾਬੇ ਆਦਮ ਤੋਂ ਗੱਲ ਉਹਨਾਂ ਨੂੰ ਟੋੜਦਾ ਹੈ, ਔਰ ਉਹ ਫਿਰ ਦੱਸਦਾ ਫਲਾਣਾ ਫਲਾਣੇ ਚੋਂ, ਫਲਾਣਾ ਫਲਾਣੇ ਚੋਂ। ਔਰ ਬਹੁਤ ਜ਼ਿਆਦਾ ਮਤਲਬ ਇਹ ਹੈ ਕਿ ਉਸ ਬੰਦੇ ਦੀ ਮਿਹਨਤ ਹੈ। ਲੇਕਿਨ ਇੱਥੇ ਹੁਣ ਅਸੀਂ ਕਈ ਆਂਦਾ ਜੀ 7100 ਗੋਤ ਜੱਟਾਂ ਦੀ, ਯਾਨੀ 101। ਲੇਕਿਨ ਇਨਫੈਕਟ ਉਹਦੀ ਗੱਲ ਸੱਚੀ ਹੈ। ਤੇ ਅਸੀਂ ਕਿਉਂਕਿ ਕੁਝ ਗੋਤਾਂ ਤੇ ਕੁਝ ਗੋਤਰਾਂ ਅੱਗੋਂ ਨਿੱਕੀਆਂ ਗੋਤਾਂ ਦੇ ਵਿੱਚੋਂ ਸਭ ਗੋਤਾਂ ਨਿਕਲਦੀਆਂ ਗਈਆਂ। ਜਿਸ ਤਰ੍ਹਾਂ ਹੁਣ ਮੱਲੀ ਹੈ ਜੱਟ, ਮੱਲੀ ਜੱਟ ਦੇ ਵਿੱਚੋਂ ਉਹ ਨਾਇਚ ਹੈ, ਨਾਇਚ ਮੱਲੀ ਦਾ ਬੇਟਾ ਸੀ। ਹਾਂਜੀ, ਇੱਕ ਕਾਵਾਂ ਮੱਲੀ ਦੇ ਵਿੱਚੋਂ ਇੱਕ ਕਾਵਾਂ ਹੈ। ਸਿੰਧ ਦੇ ਵਿੱਚ ਕਾਵੇਂ ਜੱਟ ਵੀ ਬੜੇ ਨੇ, ਉਹ ਵੀ ਮੱਲੀ ਦਾ ਬੇਟਾ ਹੈ। ਸਾਡੇ ਕੋਲ ਇੱਥੇ ਕਾਵਿਆਂ ਦੇ 3 ਪਿੰਡ ਨੇ। ਤੋ ਇਸ ਤਰ੍ਹਾਂ ਕਰਕੇ ਨਾ ਜੀ, ਇਹ ਜਿਹੜਾ ਜਿਸ ਤਰ੍ਹਾਂ ਢਿੱਲੂ ਜੱਟ ਨੇ, ਢਿੱਲੂਆਂ ਦੇ ਇੱਥੇ ਬੜੇ ਪਿੰਡ ਨੇ, ਡਸਕੇ ਦੇ ਵਿੱਚ ਵੀ। ਇੱਧਰ ਆਪਣਾ ਸਾਡੇ ਲਾਗੇ ਆ ਪ੍ਰੋਫੈਸਰ ਜਹਾਂਜ਼ੇਬ ਢਿੱਲੂ, ਮੈਨੂੰ ਅਗਲੇ ਦਿਨ ਮਿਲਣ ਆਇਆ ਸੀ। ਹਾਂਜੀ, ਸੁਹਾਵਾ ਪਿੰਡ ਹੈ ਢਿੱਲੂਆਂ ਦਾ, ਹੋਰ ਬੜੇ ਪਿੰਡ ਨੇ ਢਿੱਲੂਆਂ ਦੇ। ਤੋ ਗੱਲ ਇਹ ਹੈ ਕਿ ਪਹਿਲੀ ਗੱਲ ਤੇ ਇਹ ਕਿ ਗੋਤ ਦਾ ਧਰਮ ਨਾਲ ਕੋਈ ਤਲਕ ਨਹੀਂ। ਧਰਮ ਤੇ ਮਰਜ਼ੀ ਨਾਲ ਧਾਰਨ ਕਰਨਾ ਹੈ, ਜਿੰਨਾ ਜੇ ਵੇਲੇ ਦੇ ਨਾਲ ਮਰਜ਼ੀ ਨਾਲ, ਜਾਂ ਕੋਈ ਹੋਰ ਵੀ ਤਰੀਕੇ ਹੈ ਨੇ ਜਿਸ ਤਰ੍ਹਾਂ ਦੇ ਲੋਕੀ ਆਂਦੇ ਨੇ, ਪਤਾ ਨਹੀਂ ਉਹ ਸੱਚ ਹੈ ਜਾਂ ਨਹੀਂ। ਲੇਕਿਨ ਇਹ ਵੇ ਕਿ ਉਹ ਧਰਮ ਤੇ ਕਈ ਇਹਨੂੰ ਪਹਿਲਾਂ ਵੀ, ਮਤਲਬ ਜਦੋਂ ਮੁਸਲਮਾਨ ਨਹੀਂ ਸੀ ਹੋਏ ਜਾਂ ਸਿੱਖ ਨਹੀਂ ਸੀ ਹੋਏ, ਉਦੋਂ ਪਹਿਲਾਂ ਵੀ ਅਸੀਂ ਤੇ ਸਦੀਆਂ ਤੋਂ ਮੌਜੂਦ ਹਾਂ। ਅਸੀਂ ਤੇ ਸਾਡੇ ਕਬੀਲੇ ਤੇ ਮਤਲਬ ਬਾਬੇ ਆਦਮ ਤੋਂ ਲੈ ਕੇ ਮੌਜੂਦ ਨੇ। ਤੋ ਉਹ ਕੋਈ ਨਾ ਕੋਈ ਧਰਮ ਧਾਰਨ ਕਰਦੇ ਰਹਿੰਦੇ। ਤੋਂ ਮੈਂ ਸਮਝਣਾ ਕਿ ਇਹਨੂੰ ਅਸੀਂ ਖਾਸ ਕਰ ਇਹਦੀ ਵੰਡ ਵਿਤਰ ਨਹੀਂ ਕਰ ਸਕਦੇ ਜੀ ਕਿ ਫਲਾਣਾ
ਜੱਟ ਜਿਹੜਾ ਉਹ ਸਿਰਫ ਉਹਨਾਂ ਵਿੱਚ ਹੀ ਹੈ। ਮੈਂ ਤੁਹਾਨੂੰ ਦੱਸਿਆ ਨਾ ਕਿ ਬਰਾੜ ਬਹੁਤ ਘੱਟ ਮੈਂ ਮੁਸਲਮਾਨ ਵੇਖੇ ਨੇ, ਮਤਲਬ ਮੈਨੂੰ ਹਾਲੀ ਤੱਕ ਨਹੀਂ ਕੋ ਮਿਲਿਆ। ਜੀ ਨਹੀਂ ਹੈਗੇ ਨੇ ਬਰਾੜ, ਭਲਵਾਨ ਚ ਬਹੁਤ ਸਾਰੇ ਬਰਾੜ ਬੈਠੇ ਨੇ, ਬਾਵਲ ਨਗਰ ਚ ਬਹੁਤ ਸਾਰੇ ਬਰਾੜ ਹੈਗੇ। ਤੇ ਢਿੱਲੋਂ ਸਾਹਿਬ ਜਿਹੜਾ ਇਤਿਹਾਸ ਮੈਂ ਪੜਿਆ ਜੀ, ਇਹ ਢਿੱਲੋਂ ਜਿਹੜਾ ਨਾ ਜੀ ਮਾਝੇ ਦਾ ਗੋਤ ਹੈ ਜੀ। ਇਹ ਲਾਹੌਰ ਤੇ ਇੱਥੇ ਅੰਮ੍ਰਿਤਸਰ ਦੇ ਵਿੱਚ ਬਹੁਤ ਢਿੱਲੋਂ ਸਰਦਾਰ ਨੇ, ਔਰ ਸਾਰੇ ਪੰਜਾਬ 'ਚ ਹੀ ਹੈ ਜੀ। ਗਾਂ ਅਗਲੇ ਕਪੂਰਥਲਾ, ਜਲੰਧਰ ਤੇ ਗਾਂ ਮਾਲਵੇ 'ਚ, ਲੁਧਿਆਣੇ ਵੱਲ ਤੱਕ ਵੀ ਢਿੱਲੋਂ ਚੱਲ ਜਾਂਦੇ ਨੇ। ਔਰ ਇਹ ਵੱਡਾ ਗੋਤ ਹੈ ਜੱਟਾਂ ਦੇ ਵਿੱਚ, ਸਿੱਖਾਂ ਦੇ ਵਿੱਚ ਇਹ ਵੱਡਾ ਗੋਤ ਹੈ। ਇਹ ਗੱਲ ਮੇਰਾ ਖਿਆਲ ਤੁਸੀਂ ਵੀ ਢਿੱਲੋਂ ਸਾਹਿਬ ਨੇ ਜਿੱਦਾਂ ਕਹੀ ਸੀ ਵੀ ਉਹ ਕਹਿੰਦੇ ਵੀ ਤੁਸੀਂ ਨਾਸਰ ਅਲੀ ਢਿੱਲੋਂ ਮੁਸਲਮਾਨ ਕਿਵੇਂ ਹੋ ਗਏ। ਮੈਂ ਸਮਝਦਾ ਕਿ ਮੈਂ ਬੜੇ ਖੋਜ ਕਰਨ ਦੀ ਕੋਸ਼ਿਸ਼ ਕੀਤੀ। ਬਹੁਤ ਸਾਰੇ ਲੋਕ ਇਹ ਕਹਿੰਦੇ ਸਨ ਕਿ ਨਹੀਂ ਜੀ, ਇਹ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਜਦੋਂ ਅੰਗਰੇਜ਼ਾਂ ਦਾ ਰਾਜ ਹੋਇਆ, ਜ਼ਮੀਨਾਂ ਉਹਨਾਂ ਨੂੰ ਦਿੱਤੀਆਂ ਤੇ ਉਦੋਂ ਹੀ ਮੁਸਲਮਾਨ ਹੋ ਗਏ। ਕੋਈ ਕੁਝ ਕਹਿੰਦਾ, ਕੋਈ ਕੁਝ ਕਹਿੰਦਾ। ਪਰ ਜਿਹੜਾ ਕਨਵਰਜਨ ਦਾ ਇਤਿਹਾਸ ਹੈ ਜੀ, ਉਹ ਇਹ ਕਹਿੰਦਾ ਕਿ ਇੱਕ ਤੇ ਜਿਹੜੇ ਜੱਟਾਂ ਦਾ ਕਲਚਰ ਹੈ ਜੀ, ਇਹਨਾਂ ਦੀ ਜਿਹੜੀ ਤਬੀਅਤ ਹੈ, ਇਹ ਤੇ ਹੈਂਕੜ ਦੇ ਨਾਲ ਤੇ ਨਹੀਂ ਜੇ ਮੰਨਦੇ। ਇਹ ਤੇ ਪਿਆਰ ਥੀ ਇੱਕ ਔਰ ਗੁਲਾਮੀ। ਇਹ ਡਾਂਗ ਨਾ ਡਾਂਗ ਨੂੰ ਨਹੀਂ ਮੰਨਦੇ, ਬਿਲਕੁਲ ਨਹੀਂ ਮੰਨਦੇ ਜੀ। ਉਹ ਨਹੀਂ ਮੰਨਦੇ। ਮੈਂ ਉਹ ਕਿਸੇ ਨੂੰ ਤੁਹਾਨੂੰ ਇੱਕ ਛੋਟੇ ਜਿਹੇ ਸ਼ੁਗਲ ਦੇ ਵਿੱਚ ਗੱਲ ਸੁਣਾਵਾ ਜੀ। ਉਹ ਜਦੋਂ ਕਸ਼ਮੀਰ ਦੇ ਨਵਾਬ ਨੇ ਅੰਮ੍ਰਿਤਸਰੀਆਂ ਨੂੰ ਤੇ ਲਾਹੌਰੀਆਂ ਨੂੰ, ਜੱਟਾਂ ਨੂੰ ਸੱਦ ਲਿਆ ਵੀ ਯਾਰ ਇਹ ਕਾਬੂ ਨਹੀਂ ਜੇ ਆਉਂਦੇ ਤੇ ਇਹਨਾਂ ਨੂੰ ਮੁਸਲਮਾਨ ਕਰੋ। ਉਹਨਾਂ ਦਾ ਡੈਲੀਗੇਸ਼ਨ ਉੱਥੇ ਚਲਾ ਗਿਆ, ਉਹਨੂੰ ਬੜੀ ਸੇਵਾ ਸੁਵਾ ਕੀਤੀ, ਉਹਨਾਂ ਨੇ ਸ਼ਰਾਬ ਬੱਕਰੇ ਵੱਢ ਕੇ ਖਵਾਉਂਦਾ ਰਿਹਾ। ਉਹ ਕਹਿੰਦਾ ਤੁਸੀਂ ਮੁਸਲਮਾਨ ਹੋ ਜਾਓ। ਉਹ ਕਹਿੰਦਾ ਬਾਦਸ਼ਾਹ ਸਲਾਮਤ ਕੀ ਦਿਓਗੇ? ਕਹਿੰਦਾ ਉਹ 4-4 ਮਰਬੇ ਜ਼ਮੀਨ ਦੇ ਦਿਆਂਗੇ ਤੁਹਾਨੂੰ। ਉਹ ਕਹਿੰਦਾ ਬਸ 4 ਮਰਬੇ, ਸਾਡੇ ਵਡੇਰਿਆਂ ਨੂੰ ਤੇ ਤੁਹਾਡੇ ਵਡੇਰਿਆਂ ਨੇ 8-8 ਮਰਬੇ ਦਿੱਤੇ ਸੀ। ਉਹ ਕਹਿੰਦਾ ਤੁਸੀਂ ਪਹਿਲਾਂ ਮੁਸਲਮਾਨ ਹੋ ਚੁੱਕੇ ਹੋ? ਕਹਿੰਦਾ ਪਹਿਲਾਂ ਕਹਿੰਦਾ ਭਾਜੀ ਮੁਸਲਮਾਨ ਤੇ ਹੋਏ ਜੀ, ਪਰ ਜੋ ਅੰਮ੍ਰਿਤਸਰ ਗਏ ਨਾ ਤੇ ਉੱਥੇ ਤਲਾਅ ਦੇ ਵਿੱਚ ਲਾਉਣ ਲੱਗੇ ਤਾਂ ਇਹ ਫਿਰ ਸਿੱਖ ਬਣ ਗਏ। ਉਹ ਸਾਡਾ ਵਰਿਆਮ ਸਿੰਘ ਸੰਧੂ ਨੂੰ ਤੁਸੀਂ ਬਾਜਵਾ ਸਾਹਿਬ ਜਾਣਦੇ ਹੋ। ਉਹ ਕਹਿੰਦਾ ਉਹ ਕਹਿੰਦੇ ਵੀ ਜਿਹੜਾ ਜੱਟ ਆ ਨਾ, ਇਹ ਜ਼ਮੀਨ ਤੇ ਜਿਹੜਾ ਮਰ ਜਾਂਦਾ ਜੀ, ਜ਼ਮੀਨ ਦੀ ਖਾਤਰ ਲੱਗ ਕੇ ਮਰ ਜਾਂਦਾ, ਜ਼ਮੀਨ ਦੀ ਖਾਤਰ ਕੁਝ ਵੀ ਕਰ ਸਕਦਾ ਇਹ। ਔਰ ਇੱਕ ਤੇ ਕਨਵਰਜਨ ਜਿੱਦਾਂ ਵੀ ਹੋਈ, ਇੱਕ ਜਿਹੜਾ ਪਿਆਰ ਦੇ ਨਾਲ ਕਨਵਰਜਨ ਮੇਰਾ ਸਾਹਿਬ ਜਦੋਂ ਹਿੰਦੂਆਂ ਦੇ ਵਿੱਚੋਂ, ਜੱਟਾਂ ਦੇ ਵਿੱਚੋਂ। ਬਸ ਪੁਰਾਣੀ ਗੱਲ ਹੈ ਕਿ ਹੁਣ ਦੀ ਗੱਲ ਵੀ ਕਰਦੇ ਜੇ? ਨਹੀਂ ਹੁਣ ਹੁੰਦੀ ਵੀ ਏਦਾਂ ਹੀ ਆ। ਚਲੋ ਤਾਂ ਹੁਣ ਅਸੀਂ ਜਿੱਥੇ ਰਹਿੰਦੇ ਆ ਨਾ ਪਿਛਲੇ 45 ਹੁਣ ਦੀ ਗੱਲ ਹੈ। ਦੇਖੋ ਜੀ, ਮੇਰੀ ਅਰਜ਼ ਸੁਣੋ ਕਿ ਸਾਡਾ ਜਿਹੜਾ ਬਾਬਾ ਨਾ ਗੱਖੜ, ਮੇਰੇ ਪਿੰਡ ਦਾ, ਇਹ 4 ਭਰਾ ਸਨ। ਗੱਖੜ, ਜੈਦ, ਦਰਿਆ ਤੇ ਭੋਲਾ। ਅੱਛਾ, ਗੱਖੜ ਜਿਹੜਾ ਮੁਸਲਮਾਨ ਹੋ ਗਿਆ, ਇਹ ਵੱਡਾ ਸੀ। ਜੈਦ ਜਿਹੜਾ ਉਹ ਨਾਲ ਦਾ ਪਿੰਡ ਹੈ ਜੈਦ ਵਾਲੀ, ਉਹ ਆਖਰ ਦਮ ਤੱਕ ਹਿੰਦੂ ਰਹੇ ਨੇ। ਹਿੰਦੂ ਤੋਂ ਸਿੱਖ ਹੋ ਗਏ, ਸਿੱਖ ਕਨਵਰਟ ਹੋ ਗਏ, ਔਰ ਉਹ ਫਿਰ ਇੰਡੀਆ ਚਲੇ ਗਏ 47 ਚ। ਅੱਛਾ, ਲੇਕਿਨ ਉਹਨਾਂ ਦੀ ਮਿਲ ਵਰਤਨ ਸਾਡੇ ਨਾਲ, ਸਾਡੇ ਵਡਕਿਆਂ ਦੇ, ਮੈਂ ਤੇ ਚੁੱਕੇ ਬਾਅਦ ਦਾ ਜਾਮਾ, ਸਾਡੇ ਅੱਬਾ ਜੀ ਦੇ ਤੇ ਸਾਡੇ ਦਾਦਿਆਂ ਦੇ ਨਾਲ ਉਹਨਾਂ ਦਾ ਮਿਲ ਵਰਤਨ ਸਕਿਆ ਭਰਾਵਾਂ ਤੋਂ ਵੱਧ ਸੀ। ਅੱਛਾ, 2 ਭਰਾ ਜਿਹੜੇ ਨੇ ਉਹ ਨਨਕਾਣਾ ਸਾਹਿਬ ਦੀ ਜੂਏ ਟੁਰ ਗਏ, ਦਰਿਆ ਤੇ ਭੋਲਾ। ਉਹ ਵੀ ਹਿੰਦੂ ਰਹੇ, ਔਰ ਉਹਨਾਂ ਤੋਂ ਬਾਅਦ ਚ ਸਿੱਖ ਹੋ ਗਿਆ। ਫਿਰ ਉਹ 47 ਚ ਇੰਡੀਆ ਚਲੇ ਗਏ। ਤੋ ਜਿਹੜਾ ਨਾ ਮੇਰਾ ਖਿਆਲ ਸਪਰੈਸ਼ਨ ਨਾਲ ਹੋਣ ਵਾਲੀ ਗੱਲ ਕੋਈ ਜ਼ਿਆਦਾ ਸਮਝ ਨਹੀਂ ਆਉਂਦੀ। ਅਗਰ ਉਹ ਸਪਰੈਸ਼ਨ ਵਾਲੀ ਹੁੰਦੀ ਤੇ ਮਸਲਨ ਇੱਥੇ ਇੰਜ ਹੋਇਆ ਕਿ ਜਿਹੜਾ ਮੇਰਾ ਬਾਬਾ ਗੱਖੜ ਮੁਸਲਮਾਨ ਹੋਇਆ, ਮਗਰੋਂ ਜੈਦ ਦਾ ਵੱਡਾ ਪੁੱਤਰ ਮੁਸਲਮਾਨ ਹੋ ਗਿਆ, ਉਹਦੇ ਨਾਲ ਪਿੰਡ ਪਾਇਆ ਦਾਤਾ ਜੈਦ ਦਾ। ਅੱਛਾ, ਉਹ ਮੁਸਲਮਾਨ ਹੋ ਗਿਆ ਤੇ ਆਪਣੇ ਤਾਏ ਕੋਲ ਆਇਆ, ਆਖਣ ਲੱਗਾ ਮੈਨੂੰ ਤੇ ਬਾਪੂ ਨੇ ਘਰੋਂ ਕੱਢ ਛੜਿਆ ਕਿ ਤੂੰ ਮੁਸਲਮਾਨ ਹੋ ਗਿਆ। ਉਹਨੇ ਆਖਿਆ ਪੁੱਤਰਾ ਕੋਈ ਗੱਲ ਨਹੀਂ, ਤੂੰ ਮੇਰੀ ਅੱਧੀ ਜ਼ਮੀਨ ਲੈ ਲੈ ਤੇ ਤੂੰ ਮੁਸਲਮਾਨ ਹੋਇਆ, ਮੇਰੇ ਧਰਮ ਚ ਆਇਆ। ਉਹ 32 ਮਰਬਿਆਂ ਚੋਂ 16 ਮਰਬੇ ਉਹਨੂੰ ਦੇ ਜਿਹੜੇ, ਬਾਅਦ ਚ ਉਹਨੂੰ ਪਿਓ ਦੀ ਵਿਰਾਸਤ ਵੀ ਲੱਭ ਗਈ। ਉਹਨਾਂ ਕੋਲ 16 3 48 ਮਰਬੇ ਹੋਏ ਤੇ ਸਾਡੇ ਕੋਲ 16 ਮਰਬੇ ਰਹਿ ਗਏ। ਹਾਂਜੀ, ਤੋਂ ਇਸ ਤਰ੍ਹਾਂ ਦਾ ਵੀ ਸਿਲਸਿਲਾ ਹੋਇਆ। ਬਾਲ ਸਾਹਿਬ ਇੱਕ ਪੁੱਛਣਾ ਚਾਹਾਂਗਾ, ਇਹਦੇ ਵਿੱਚ ਜੇ ਇਹ ਗੱਲ ਆ ਬਾਜਵਾ ਸਾਹਿਬ ਕਹਿੰਦੇ ਆ, ਤੇ ਫਿਰ ਧਰਮ ਨੂੰ ਲੈ ਕੇ ਸਾਰਾ ਕੁਝ ਛਡਾਇਆ, ਇਧਰੋਂ ਉਧਰ ਗਏ, ਉਧਰੋਂ ਇੱਧਰ ਗਏ। ਉਦੋਂ ਤੇ ਮੇਰੇ ਮੁਤਾਬਕ ਜਿਹੜੀ ਆ 47 ਵੇਲੇ ਜਿਹੜੀ ਕਨਵਰਜਨ ਆ, ਉਹ ਬਿਲਕੁਲ ਮਾਈਨਰ ਤੋਂ ਵੀ ਥੱਲੇ ਸੀ। ਵੀ ਜਿਹੜੀ ਜਾਂ ਆਪਾਂ ਫੋਰਸਫੁਲੀ ਕਹੀਏ ਜਾਂ ਜ਼ਮੀਨਾਂ ਜਾਇਦਾਦਾਂ ਦਾ ਕਰਕੇ ਹੋਈ। ਉਦੋਂ ਫਿਰ ਕੀ ਹੋਇਆ? ਉਦੋਂ ਜ਼ਮੀਨ ਬਿਲਕੁਲ ਜੀ, ਹਾਂ
ਨਹੀਂ ਦੇਖੋ, ਉਹ ਤੁਸੀਂ ਬਹੁਤ ਸਾਰੀਆਂ ਵੀਡੀਓਜ਼ ਕੀਤੀਆਂ ਨੇ ਔਰ ਬੜਾ ਹੀ ਤੁਹਾਡਾ ਚੰਗਾ ਉਪਰਾਲਾ ਜੀ। ਮੈਂ ਤੁਹਾਨੂੰ ਮੁਬਾਰਕ ਦੇਣਾ ਚਾਹਾਂਗਾ। ਇੱਕ ਵਾਰੀ ਆਪਾਂ ਟੈਲੀਫੋਨ ਤੇ ਗੱਲ ਵੀ ਕੀਤੀ ਸੀ ਔਰ ਤੁਹਾਨੂੰ ਬਹੁਤ ਸਾਰੀਆਂ ਕਾਲਾਂ ਆਉਂਦੀਆਂ, ਸ਼ਾਇਦ ਤੁਹਾਨੂੰ ਯਾਦ ਵੀ ਨਾ ਹੋਵੇ। ਉਹ ਕੁਝ ਹਵਾ ਹੀ ਇਸ ਤਰ੍ਹਾਂ ਦੀ ਚੱਲ ਗਈ, ਕੁਝ ਹਵਾ ਹੀ ਚੱਲ ਗਈ। ਉਹ ਤੇ ਅਸੀਂ ਸਾਰੇ ਹੀ ਸ਼ਰਮਿੰਦਾ ਹਾਂ ਜੀ, ਸਾਰੇ ਹੀ ਸ਼ਰਮਿੰਦਾ ਆ। ਮੈਂ ਇੱਕ ਵਾਰੀ ਜਾਣਾ ਸੀ ਬਹਾਵਲਪੁਰ ਤੇ ਮੈਂ ਉੱਥੋਂ ਲਾਹੌਰ ਤੋਂ ਬੱਸ ਫੜੀ ਤੇ 12-14 ਘੰਟੇ ਲੱਗਣੀ ਸੀ। ਉਹ ਬੱਸ ਦੇ ਵਿੱਚ ਇਕੱਲਾ ਹੀ ਮੈਂ, ਸਰਦਾਰ ਹੈ, 1988 ਦੀ ਗੱਲ ਆ। ਤੇ ਬੱਸ ਦੇ ਦੂਜੇ ਪਾਸੇ ਬੈਠਾ ਇੱਕ ਬੰਦਾ ਨਾ ਮੇਰੇ ਵੱਲ ਬੜੀਆਂ ਨਫ਼ਰਤ ਦੀਆਂ ਨਿਗਾਹ ਨਾਲ ਦੇਖੀ ਜਾਵੇ। ਤੇ ਉਹ ਜਦੋਂ ਬੱਸ ਉਹਦੇ ਨਾਲ ਸਵਾਰੀ ਉੱਠ ਕੇ ਚਲ ਗਈ ਤੇ ਮੈਂ ਉਹਦੇ ਲਾਗੇ ਜਾ ਕੇ ਮੈਂ ਕਿਹਾ ਚੌਧਰੀ ਸਾਹਿਬ ਲਾਗੇ ਬਹਿ ਜਾ। ਕਹਿੰਦਾ ਮੈਂ ਤੈਨੂੰ ਰੋਕਦਾ ਬਹਿਣਾ ਤੇ ਬਹਿ ਜਾ। ਤੇ ਮੈਂ ਉਹ ਬਹਿ ਗਿਆ ਜੀ ਤੇ ਮੈਂ ਗੱਲ ਕਰਨ ਦੀ ਸ਼ੁਰੂ ਕੀਤੀ ਤੇ ਉਹਨੇ ਗੱਲ ਨਾ ਕੀਤੀ ਜੀ। ਫਿਰ ਮੈਂ ਉਹਨੂੰ ਕਿਹਾ, ਮੈਂ ਕਿਹਾ ਜੀ ਮੈਂ ਤੁਹਾਡੇ ਤੋਂ ਮਾਫੀ ਮੰਗਣਾ ਚਾਹਾਂਗਾ। ਮੇਰਾ ਚਿਹਰਾ ਦੇਖ ਕੇ ਤੁਹਾਨੂੰ ਕੋਈ ਇਹੋ ਜਿਹੀਆਂ ਗੱਲਾਂ ਯਾਦ ਆ ਰਹੀਆਂ, ਮੇਰੀ ਸ਼ਕਲ ਦੇ ਬੰਦਿਆਂ ਨਾਲ ਤੁਹਾਡੇ ਨਾਲ ਕੋਈ ਜ਼ਿਆਦਤੀ ਕੀਤੀ ਆ ਤੇ ਮੈਂ ਤੁਹਾਡੇ ਕੋਲ ਸਾਰੀ ਕੌਮ ਕੋ, ਤੁਹਾਡੇ ਸਾਰੇ ਪਰਿਵਾਰ ਕੋ ਮੈਂ ਮਾਫੀ ਹੱਥ ਜੋੜ ਕੇ ਮੰਗਣਾ ਚਾਹਾਂਗਾ। ਤੇ ਮੇਰਾ ਵੀਰ ਤੂੰ ਦਿਲ ਦੀ ਗੱਲ ਮੇਰੇ ਨਾਲ ਕਰ ਲਾ, ਤੈਨੂੰ ਮੁੜ ਕੇ ਸਰਦਾਰ ਨਹੀਂ ਜੇ ਲੱਭਣਾ, ਨਾਲੇ ਲੰਬਾ ਆਪਣਾ ਸਫ਼ਰ ਹੈਗਾ। ਫਿਰ ਉਹਨੇ ਜੇ ਗੱਲਾਂ ਖੋਲੀਆਂ ਜੀ, ਉਹ ਜ਼ਿਆਦਤੀ ਹੋਈਆਂ, ਜਾਤੀਆਂ ਦੋਨੋਂ ਪਾਸੇ ਹੋਈਆਂ ਔਰ ਬਹੁਤ ਜਿਹੜਾ ਘਿਨਾਉਣਾ ਤੇ ਕਾਲਾ ਤੇ ਦਾਗਦਾਰ ਚੈਪਟਰ ਹੈ ਜੀ ਇਹ ਸਾਡੀ ਕੌਮ ਤੇ, ਸਮੁੱਚੀ ਪੰਜਾਬੀ ਕੌਮ ਤੇ। ਅਸੀਂ ਲੋਕਾਂ ਦੇ ਵਿੱਚ ਜੋ ਤੇ ਪਿਆਰ ਮੋਹ ਆ ਤੇ ਜਿਹੜੀ ਬ੍ਰਿਜਿੰਗ ਤੁਸੀਂ ਕਰ ਰਹੇ ਹੋ ਇਹਨਾਂ ਪ੍ਰੋਗਰਾਮਾਂ ਦੇ ਥਰੂ। ਦੇਖੋ ਤੁਸੀਂ ਉੱਥੇ ਰਾਤ ਦਾ ਸਮਾਂ ਹੈ ਤੁਹਾਡੇ ਮੁਲਕ ਦੇ ਵਿੱਚ, ਤੁਸੀਂ ਜਾਗਦੇ ਪਏ ਹੋ, ਲੋਕਾਂ ਨਾਲ ਗੱਲਾਂ ਕਰ ਰਹੇ ਹੋ, ਆਪਣੀ ਬੋਲੀ ਦੇ ਵਿੱਚ ਕਰ ਰਹੇ ਹੋ। ਇਹ ਜਿਹੜਾ ਪੁਲ ਬਣਾ ਰਹੇ ਹੋ ਨਾ, ਇਹ ਜਿਹੜੀ ਸਾਂਝ ਆ ਨਾ, ਇਹਨੂੰ ਆਪਾਂ ਪਕੇਰੀ ਕਰਨਾ ਹੈ ਔਰ ਲੋਕਾਂ ਨੂੰ ਇਹ ਦੱਸਣਾ ਕਿ ਅਸੀਂ ਇੱਕ ਕੌਮ ਹਾਂ। ਸਾਡੀ ਇੱਕ ਸਾਡੇ ਧਰਮ ਬੇਸ਼ੱਕ ਵੱਖਰੇ ਹੋ ਗਏ ਨੇ ਪਰ ਸਾਡਾ ਕਲਚਰ, ਸਾਡਾ ਗਾਉਣ ਵਜਾਉਣ, ਸਾਡਾ ਖਾਣ ਪੀਣ, ਸਾਡਾ ਸਾਰਾ ਕੁਝ ਇੱਕੋ ਹੀ ਆ। ਕਨਵਰਜਨ ਨਹੀਂ ਜੇ ਹੋਈ, ਇੱਕ ਸੈਕਿੰਡ ਰੋੜਾ ਸਾਹਿਬ, 47 ਦੇ ਵਿੱਚ ਕੋਈ ਇੱਕਾ ਦੁੱਕਾ ਕਹਾਣੀਆਂ ਤਾਂ ਹੋਣਗੀਆਂ। ਜਿਹੜੀ ਕਨਵਰਜਨ ਹੋਈ ਆ ਨਾ ਜੀ, ਇਹ ਪਿਆਰ ਦੇ ਨਾਲ ਹੋਈ ਆ। ਤੇ ਬਾਬਾ ਫਰੀਦ ਦੇ ਸਮੇਂ ਸਭ ਤੋਂ ਜ਼ਿਆਦਾ ਸੂਫੀਜ਼ਮ ਦੇ ਵਿੱਚ, ਹਿੰਦੂਇਜ਼ਮ ਦੇ ਵਿੱਚ ਬਿਲਕੁਲ ਸੱਚੀ ਬਾਤ। ਉਦੋਂ ਜਦੋਂ ਸੂਫੀਜ਼ਮ ਆਇਆ ਨਾ, ਹਾਲੇ ਮੌਲਵੀਆਂ ਨੇ ਉਹਦੀ ਵੀ ਵਿਰੋਧਤਾ ਕੀਤੀ। ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਉਹ ਜਿਹੜਾ ਐਸਟੈਬਲਿਸ਼ ਧਰਮ ਆ ਨਾ, ਉਹ ਨਹੀਂ ਕਿਸੇ ਨੂੰ ਚੱਲਦਾ ਹੁੰਦਾ। ਉਹਨਾਂ ਨੇ ਕਿਸੇ ਸਤਿਕਾਰ ਦੇ ਨਾਲ, ਮੈਂ ਕਿਸੇ ਮੌਲਵੀ ਦੇ ਖਿਲਾਫ ਗੱਲ ਨਹੀਂ ਕਰ ਰਿਹਾ, ਮੈਂ ਤੇ ਵਰਤਾਰਾ ਹੈ ਜਿਹੜਾ ਇੱਕ ਪਹਿਲਾ ਜਿਹੜਾ ਕੋਈ ਐਸਟੈਬਲਿਸ਼ ਧਰਮ ਹੋਵੇ ਨਾ, ਉਹ ਨਵੀਂ ਕੋਈ ਚੀਜ਼ ਨੂੰ ਪੁੰਗਰਨ ਨਹੀਂ ਜੇ ਦਿੰਦਾ, ਨਵੇਂ ਬੂਟੇ ਨੂੰ ਨਹੀਂ ਜੇ ਉੱਠਣ ਦਿੰਦੇ। ਔਰ ਪਰ ਜੋ ਉਹ ਸੂਫੀਜ਼ਮ ਨੇ ਜਿਹੜੀ ਕਨਵਰਜਨ ਪਿਆਰ ਦੇ ਨਾਲ ਕੀਤੀ ਹੈ, ਅੱਜ ਕੀ ਸਾਡਾ ਬੋਲਾ ਸਾਂਝਾ ਨਹੀਂ, ਸਾਡਾ ਤੇ ਫਰੀਦ ਸਾਹਿਬ ਤੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਸਾਡਾ ਹਾਸ਼ਮ ਸਾਂਝਾ ਨਹੀਂ, ਸਾਡਾ ਵਾਰਿਸ ਸਾਂਝਾ ਨਹੀਂ, ਸਾਡਾ ਪੀਲੂ ਸਾਂਝਾ ਨਹੀਂ, ਸਾਡਾ ਦਮੋਦਰ ਸਾਂਝਾ ਨਹੀਂ, ਕੀ ਨਹੀਂ ਸਾਡਾ ਸਾਂਝਾ? ਸਾਡਾ ਤੇ ਸਭ ਕੁਝ ਸਾਂਝਾ ਹੈ। ਬਹੁਤ ਸ਼ੁਕਰੀਆ ਬਾਲ ਸਾਹਿਬ, ਤੁਸੀਂ ਜਿਹੜੀ ਗੱਲਬਾਤ ਕੀਤੀ ਬੜੀ, ਮੇਰੇ ਖਿਆਲ ਬੜੀ ਫਰਾਖ ਦੇ ਨਾਲ ਜਿਹੜੀ ਗੱਲ ਤੇ ਬੜੀ ਖੁੱਲ੍ਹੇ ਦਿਲ ਨਾਲ ਤੁਸੀਂ ਗੱਲ ਕੀਤੀ ਹੈ। ਜਿਹੜਾ ਸਾਨੂੰ ਸਾਰੇ ਪੰਜਾਬੀਆਂ ਨੂੰ ਇਸ ਚੀਜ਼ ਉੱਤੇ ਸ਼ਰਮ ਮਹਿਸੂਸ ਕਰਨੀ ਚਾਹੀਦੀ ਹੈ ਜੋ ਕੁਝ 47 ਵਿੱਚ ਹੋਇਆ, ਤੇ ਜੇ ਕੋਈ ਦੁਬਾਰਾ ਨਾ ਵਾਪਰੇ ਉਸ ਦੀ ਤੁਹਾਡੀ ਗੱਲ ਬੰਨ ਲੈਣੀ ਚਾਹੀਦੀ ਕਿ ਸਾਡੇ ਵੱਡਿਆਂ ਨੇ ਕਿਤੇ ਨਾ ਕਿਤੇ ਗਲਤੀਆਂ ਕੀਤੀਆਂ ਨੇ। ਮੈਂ 2-3 ਕੁਇਕਲੀ ਗੱਲਾਂ ਕਰ ਰਿਹਾ ਕਮੈਂਟਸ, ਕਿਉਂਕਿ ਦੋਸਤਾਂ ਦੇ ਨਾਲ ਪੜ੍ਹਨੇ ਹੁੰਦੇ ਮੈਂ ਬਹੁਤ ਸਾਰੇ ਦੋਸਤਾਂ ਦੇ ਕਮੈਂਟ ਵੀ ਆ ਰਹੇ ਨੇ। ਬਹੁਤ ਸਾਰੇ ਲੋਕ ਹੋਰ ਗੋਤਾਂ ਬਾਰੇ ਜਾਣਨਾ ਚਾਹੁੰਦੇ, ਗੋਤਾਂ ਦੀ ਗੱਲ ਕਰਦੇ ਆ। ਪਰ ਮੈਂ ਨਾ ਅਰੋੜਾ ਸਾਹਿਬ ਇੱਕ ਜੇ ਇਜਾਜ਼ਤ ਦਿਓ ਤੇ ਇੱਕ ਇਹਦੇ ਤੇ ਬਾਲ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ ਨਾ, ਮੈਂ ਉਹਦੇ ਤੇ ਇੱਕ ਕਮੈਂਟ ਰੱਖਣਾ ਚਾਹਾਂਗਾ। ਇੱਕ ਜੀ ਮੈਨੂੰ ਨਾ ਬਾਬਾ ਸਾਲ ਪਹਿਲੋਂ ਇਹ ਆਪਣਾ ਬਾਬਾ ਜੀ ਦੇ ਸ਼ਹਿਰੋਂ ਕਾਲ ਆਈ ਇੱਕ ਮੁੰਡੇ ਦੀ, ਆਂਦਾ ਮੈਂ ਯਾਰ ਮੇਰਾ ਆਹ ਨਾਮ ਆ, ਮੇਰਾ ਆਹ ਪਿੰਡ ਆ, ਮੈਂ ਨਾ ਆਹ ਫਲਾਣੀ ਫੈਮਿਲੀ ਨੂੰ ਇੰਡੀਆ 'ਚ ਲੱਭਦਾ ਵਾ, ਜੇ ਉਹਨਾਂ ਦਾ ਕੋਈ ਪੋਤਰਾ ਕੋਈ ਦੋਤਰਾ ਮੈਨੂੰ ਲੱਭ ਜੇ। ਮੈਂ ਕਿਹਾ ਯਾਰ ਕੀ ਕਹਿਣਾ, ਇਸ ਤਰ੍ਹਾਂ ਕਿਵੇਂ ਲੱਭੂਗਾ? ਜਾਂ ਤਾਂ ਕੋਈ ਵੀਡੀਓ ਵਗੈਰਾ ਆਪਾਂ ਪਾਈਏ ਨਾ ਤੇ ਫੇਰ ਕੋਈ ਪਤਾ ਲੱਗ ਜਾਏ ਵੀ ਉਹ ਫਲਾਣੇ ਦਾ ਫੈਮਿਲੀ ਬੈਠੀ ਆਹ ਪਿੰਡ ਦੀ। ਮੈਂ ਕਿਹਾ ਕੰਮ ਕੀ ਹੈ ਤੈਨੂੰ? ਆਂਦਾ ਵੀ ਉਹ ਉਸ ਟਾਈਮ 47 ਦੇ ਵੇਲੇ ਨਾ ਮੇਰਾ ਜਿਹੜਾ ਵੱਡਾ ਸੀ ਨਾ ਬਾਬਾ, ਉਹਨੇ ਇੱਕ ਮਾਰਿਆ, ਸਰਦਾਰ ਨੂੰ ਮਾਰਿਆ ਸੀ, ਤੇ ਉਹ ਮਰਨ ਵੇਲੇ ਨਾ ਉਹਨੇ ਤਲਵਾਰ ਫੜੀ ਸੀ ਤੇ ਉਹਦੇ ਥੱਲੇ ਲੰਮੇ ਪਿਆ, ਥੱਲੇ ਸੀ ਡਿੱਗਾ ਸੀ, ਤੇ ਉਹਨੂੰ ਆਖਿਆ ਵੀ ਰੱਬ ਦਾ ਕਰਕੇ ਮੈਨੂੰ ਬਖਸ਼ ਦੇ, ਮੈਨੂੰ ਨਾ ਮਾਰ। ਜਾਂਦਾ ਮੇਰੇ ਬਾਬੇ ਨੇ ਉਹਨੂੰ ਮਾਰ ਛੱਡਿਆ ਨਹੀਂ, ਉਹਨੂੰ ਮਾਰ ਦਿੱਤਾ। ਤੇ ਮਰਨ ਵੇਲੇ ਆਂਦਾ ਵੀ ਮੈਂ ਜਿਵੇਂ ਵੇਖਿਆ ਨਾ ਆਪਣੇ ਬਾਬੇ ਨੂੰ, ਤੇ ਉਹ ਧਾਣਾ ਮਾਮਾ ਰੋਂਦਾ ਸੀ, ਕਿਸੇ ਤਰ੍ਹਾਂ ਉਹਦੇ ਨਿਆਣਿਆਂ ਦਾ ਪਤਾ ਕਰ ਦਿਓ, ਮੈਂ ਉਹਨਾਂ ਕੋਲ ਮਾਫੀ ਮੰਗਣੀ ਚਾਹੁੰਦਾ। ਤੇ ਉਹਨੇ ਆਖਿਆ ਵੀ ਚਲੋ ਜਿੱਦਾਂ ਵੀ ਹੋਇਆ, ਮੇਰਾ ਬਾਬਾ ਤੇ ਮਰ ਗਿਆ, ਮੈਂ ਹੁਣ ਵੀ ਆਪਣੇ ਆਪ ਤੇ ਬੋਝ ਮਹਿਸੂਸ ਕਰਦਾ। ਅਗਰ ਉਸ ਫੈਮਿਲੀ ਦਾ ਪਤਾ ਲੱਗ ਜਾਏ ਤੇ ਮੈਂ ਆਪਣੇ ਬਾਬੇ ਦਾ ਭਾਰ ਹੌਲਾ ਕਰਨਾ ਚਾਹੁੰਦਾ, ਮੈਂ ਮਾਫੀ ਮੰਗਣਾ ਚਾਹੁੰਦਾ। ਸੋ ਇਹ ਬੜਾ ਵੱਡਾ ਇਨੀਸ਼ੀਏਟਿਵ ਹੈ। ਜੇ ਆਪਾਂ ਇਹ ਗੱਲ ਕਰ ਲਈਏ ਵੀ ਜੇ ਵੱਡੇ ਗਲਤੀ ਕਰਦੇ ਤੇ ਨਿਆਣੇ ਗਲਤੀ ਕਰਦੇ ਤੇ ਵੱਡੇ ਮਾਫੀ ਮੰਗ ਲੈਂਦੇ, ਲੜਾਈਆਂ ਆਮ ਹੁੰਦੀਆਂ ਪਿੰਡਾਂ ਥਾਵਾਂ ਤੇ ਮਹੱਲਿਆਂ 'ਚ। ਸੋ ਜੇ ਉਸ ਸਮੇਂ ਕੁਛ ਨਾ ਕੁਛ ਐਸਾ ਹੋ ਗਿਆ, ਅੱਜ ਆਪਾਂ ਇੱਕ ਦੂਜੇ ਕੋਲ
ਮਾਫੀ ਮੰਗ ਲਈਏ ਤਾਂ ਕੋਈ ਬੁਰੀ ਗੱਲ ਨਹੀਂ ਹੈਗੀ। ਚਲੋ ਸਾਹਿਬ ਮੈਂ ਇੱਕ ਪਰਸਨਲ ਗੱਲ ਇਹ ਤੇ ਕਰਨਾ ਚਾਹਾਂਗਾ। ਸਾਡੇ ਪਿੰਡ ਦੇ ਵਿੱਚ ਮੁਸਲਮਾਨਾਂ ਦੇ ਥੋੜੇ ਘਰ ਸਨ ਜੀ। ਸਾਡੇ ਨਾਲ ਜਿਹੜਾ ਇਲਾਕਾ ਸੀ ਪੂਰੇ ਅਰਾਈਆਂ ਮੁਸਲਮਾਨਾਂ ਦਾ ਸੀ, ਬਿਆਸ ਦਰਿਆ ਦੇ ਨਾਲ ਨਾਰਥ ਵੱਲ ਨੂੰ। ਔਰ ਬਹੁਤ ਸਾਰੀਆਂ ਮੂਵੀਜ਼ ਉਹਨਾਂ ਲੋਕਾਂ ਨੇ ਪਾਈਆਂ ਨੇ, ਚੱਕੋ ਕੇ ਪਿੰਡ ਵਾਲਿਆਂ ਨੇ, ਨਡਾਲੇ ਵਾਲਿਆਂ, ਬੇਗੋਵਾਲ, ਭਲੱਥ ਵਾਲਿਆਂ ਨੇ ਪਾਈਆਂ ਨੇ। ਔਰ ਸਾਡੇ ਪਿੰਡ ਦੇ ਵਿੱਚ ਸਾਡੇ ਬਜ਼ੁਰਗ ਦੱਸਦੇ ਸਨ ਕਿ ਉੱਥੇ ਥੋੜੇ ਪਰਿਵਾਰ ਸਨ। ਇੱਕ ਤੇਲੀਆਂ ਦੇ ਪਰਿਵਾਰ ਸੀ ਜਾਂ ਹੋਰ ਸੀ। ਇੱਕ ਮਾਤਾ ਰਹਿਮਤੇ ਸੀ, ਅੰਮਾ ਰਹਿਮਤੇ ਉਹਨੂੰ ਸੀ ਕਹਿੰਦੀ ਸਾਹਿਬ, ਉਹ ਦਾਈ ਸੀ ਪਿੰਡ ਦੀ। ਉਹ ਸਾਡੇ ਪਿੰਡ ਨੇ ਜਾਣ ਨਹੀਂ ਜੀ ਦਿੱਤੀ। ਉਹਦਾ ਕੋਈ ਧੀਆ ਪੁੱਤਰ ਹੈ ਨਹੀਂ ਸੀ। ਉਹਨੇ ਇੱਕ ਸਿੱਖ ਬੱਚੇ ਨੂੰ ਅਡਾਪਟ ਕੀਤਾ ਸੀ ਤੇ ਉਹਦੇ ਨਾਲ ਹੀ ਸੀ। ਮੇਰੀ ਉਮਰ ਦੇ ਜਾਂ ਮੇਰੇ ਤੋਂ ਪਹਿਲੀ ਉਮਰ ਦੇ ਜਿਹੜੇ ਸਾਰੇ ਪੈਦਾ ਹੋਏ ਨੇ, ਜਦੋਂ ਘਰਾਂ 'ਚ ਅਸੀਂ ਪੈਦਾ ਹੁੰਦੇ ਸਾਂ, ਉਹ ਅਸੀਂ ਅੰਮਾ ਰਹਿਮਤੇ ਦੇ ਪੈਦਾ ਕੀਤੇ ਹੋਏ ਲੋਕ ਹਾਂ। ਔਰ ਦੇਖੋ ਉਹਦੇ ਨਾਲ ਸਾਡੀ ਕਿਹੋ ਜਿਹੀ ਸਾਂਝ ਹੋਵੇਗੀ। ਉਹ ਔਰਤ ਆ ਜਿਹਨੇ ਸਾਡੇ ਸਰੀਰ ਦਾ ਤੇ ਸਾਡੀ ਮਾਂ ਦੇ ਸਰੀਰ ਦਾ ਇੱਕ ਹਿੱਸਾ ਸਾਂਭ ਕੇ ਸਾਡੀ ਉਸ ਜ਼ਮੀਨ ਦੇ ਵਿੱਚ ਦੱਬਿਆ। ਬੇਸ਼ੱਕ ਮੈਂ ਪਿਛਲੇ 47 ਵਾਰਿਆਂ ਤੋਂ ਇੱਥੇ ਹਾਂ। ਮੈਂ ਕੱਲ ਵੀ ਗੱਲ ਕਰ ਰਿਹਾ ਸੀ ਕਿਸੇ ਟੈਲੀਵਿਜ਼ਨ ਤੇ, ਕਿਸੇ ਪਾਕਿਸਤਾਨੀ ਵਿਦਵਾਨ ਨੇ ਮੈਨੂੰ ਗੱਲ ਦੱਸੀ ਸੀ, ਜਿਸ ਜ਼ਮੀਨ ਦੇ ਵਿੱਚ ਬੰਦੇ ਦਾ ਨਾੜੂਆ ਦੱਬਿਆ ਹੋਇਆ ਉਹਦੇ ਨਾਲ ਉਹਦਾ ਮੋਹ ਟੁੱਟ ਨਹੀਂ ਸਕਦਾ। ਪਾਕਿਸਤਾਨ ਦੇ ਵਿੱਚ ਹਿੰਦੁਸਤਾਨ ਲੋਕ ਆ ਗਏ ਤਾਂ ਮਾਰ ਰੋਂਦੇ ਨੇ, ਮਰ ਰਹੇ ਨੇ। ਇਸੇ ਤਰ੍ਹਾਂ ਵਾਈਸ ਵਰਸਾ ਜਿਹੜੇ ਉਧਰ ਚਲੇ ਗਏ ਨੇ। ਮੈਂ ਇੱਕ ਵਾਰੀ ਮੁਲਤਾਨ ਦੇ ਵਿੱਚ ਸਾਂ ਜੀ, ਤੇ ਮੁਲਤਾਨ ਦੇ ਵਿੱਚ ਮੈਂ ਕਿਸੇ ਨੂੰ ਮਿਲਣਾ ਸਾਂ ਤੇ ਇੱਕ ਮਾਤਾ ਨੰਗੇ ਪੈਰੀ, ਇਹ ਗੱਲ 88 ਦੀ ਹੈ ਜੀ, ਨੰਗੇ ਪੈਰੀ ਉਹਦੇ ਤਹਿਮਤ ਲਾਈ। ਸ਼ਾਇਦ ਉਹ ਉੱਥੇ ਉਸ ਇਲਾਕੇ ਦਾ ਉਹ ਪਹਿਰਾਵਾ ਹੋਏਗਾ। ਤੇ ਗਰੀਬਣੀ ਜੀ ਮਾਂ ਉਹਦੇ ਸਿਰ ਤੇ ਇੱਕ ਗਠੜੀ ਮੈਨੂੰ ਦੂਰੋਂ ਦੇਖ ਕੇ ਤੇ ਮੇਰੇ ਵੱਲ ਆ ਗਈ ਤੇ ਮੈਨੂੰ ਆਉਂਦੀ ਕਹਿੰਦੀ, ਪੁੱਤਰਾ ਕੀ ਹਾਲ ਜੇ ਮੇਰੇ ਦੇਸ਼ ਦਾ? ਟੁਕੜਦਾ। ਮੈਂ ਕਿਹਾ ਮਾਤਾ ਕਿੱਥੋਂ ਆ ਤੂੰ? ਕਹਿੰਦੀ ਨਕੋਦਰ ਲਾਗੇ ਮੇਰਾ ਪਿੰਡ ਆ। ਅੱਜ ਵੀ ਜਿਹੜੇ ਪਾਕਿਸਤਾਨੀ ਲੋਕ ਉਹ ਦੇਸ਼ ਨੂੰ ਦੇਸ਼ ਹੀ ਕਹਿੰਦੇ ਨੇ। ਜਿਹੜੇ ਉਧਰੋਂ ਆ ਗਏ ਨੇ ਉਹ ਉਧਰ ਨੂੰ ਦੇਸ਼ ਕਹਿੰਦੇ ਨੇ। ਉਹ ਬਾਰਾਂ ਦੀਆਂ ਗੱਲਾਂ ਕਰਦੇ ਨੇ, ਉਹ ਨਹਿਰਾਂ ਦੀਆਂ ਗੱਲਾਂ ਕਰਦੇ ਨੇ। ਇਹ ਜਿਹੜੀਆਂ ਸਾਡੀਆਂ ਸਾਂਝਾਂ ਨੇ ਬਾਜਵਾ ਸਾਹਿਬ, ਢਿੱਲੋਂ ਸਾਹਿਬ, ਇਹ ਤੇ ਟੁੱਟ ਨੇ। ਇਹਨਾਂ ਨੂੰ ਕੋਈ ਤੋੜ ਨਹੀਂ ਸਕੇਗਾ। ਸਿਆਸਤਾਂ ਜੋ ਮਰਜ਼ੀ ਕਰੀ ਜਾਣ, ਇਹ ਸਾਡੀ ਜਿਹੜੀ ਸਾਂਝ ਆ ਨਾ, ਇਹ ਆਪਣੀ ਬੋਲੀ ਦੀ, ਆਪਣੇ ਖੂਨ ਦੀ ਸਾਂਝ ਆ ਤੇ ਆਪਾਂ ਇਹਨੂੰ ਇਹ ਬਰਕਰਾਰ ਰੱਖਣਾ। ਮੈਂ ਤੁਹਾਨੂੰ ਇੱਕ ਮਿਸਾਲ ਦਿਆਂਗਾ ਕਿ ਰਤਨ ਸਿੰਘ ਜਬਲਪੁਰ ਤੋਂ ਆਇਆ ਮੇਰੇ ਕੋਲ। ਬਹੁਤ ਮਸ਼ਹੂਰ ਨਾਂ ਸੀ ਪ੍ਰੋਫੈਸਰ ਪ੍ਰੀਤਮ ਸਿੰਘ ਦਾ, ਤੁਸੀਂ ਜਾਣਦੇ ਹੋਵੋਗੇ, ਪਟਿਆਲੇ ਵਾਲੇ। ਹਾਂਜੀ। ਉਹਨਾਂ ਨੇ ਮੈਨੂੰ ਚਿੱਠੀ ਲਿਖੀ ਕਿ ਇੱਕ ਬੰਦਾ ਰਤਨ ਸਿੰਘ ਹੈ, ਉਹ ਆਪਣੇ ਪਿੰਡ ਦਾ ਹੱਜ ਕਰਨਾ ਚਾਹੁੰਦਾ ਹੈ। ਮੈਂ ਆਖਿਆ ਜੀ ਆਓ, ਆਉਣ ਦਿਓ। ਚਲੋ ਉਹਨਾਂ ਨੇ ਮੇਰੇ ਨਾਲ ਰਾਬਤਾ ਕੀਤਾ। ਮੈਂ ਉਹਨਾਂ ਨੂੰ ਸਮਝੌਤਾ ਐਕਸਪ੍ਰੈਸ ਤੋਂ ਲਿਆ। ਮੈਂ ਉਹਨਾਂ ਨੂੰ ਪਿੰਡ ਲੈ ਗਿਆ ਤੇ ਜਦੋਂ ਪਿੰਡ ਖੜਿਆ ਤੇ ਮੈਂ ਦੇਖਿਆ ਕਿ ਉਹ ਜਦੋਂ ਦੱਸੇ ਨਾ ਪ੍ਰਤਾਪ ਸਿੰਘ ਦਾ ਪੋਤਰਾ, ਤੇ ਮਾਈਆਂ ਧਾੜਾ ਮਾਰ ਕੇ ਰੋਣ ਤੇ ਭੈੜਾ ਹਾਲ, ਤੇ ਜਨਾਬ ਸਾਰਾ ਪਿੰਡ ਰੋਣ ਡੱਠਾ। ਉੱਥੇ ਰਤਨ ਸਿੰਘ ਵੀ ਰੋ ਰਿਹਾ ਸੀ। ਔਰ ਮੈਂ ਆਂਦਾ ਸਾਂ ਵੀ ਪਤਾ ਨਹੀਂ ਕਿਹੜੀ ਵੱਖਰੀ ਚੀਜ਼ ਏ, ਹਾਂਜੀ ਅੱਜ ਤੇ ਇੱਕੋ ਹੀ ਚੀਜ਼ ਲੱਗਦੀ ਹੈ। ਔਰ ਉਹਨੇ ਗੱਲ ਦੱਸੀ ਆਪਣਾ ਢਿੱਲੋਂ ਸਾਹਿਬ ਮੁਕਤਸਰ, ਮੈਂ ਦੱਸਣਾ ਕਿ ਉਹ ਆਂਦਾ ਕਿ ਮੇਰਾ ਪਿਓ ਜਮਾਂਦਰੂ ਪਾਗਲ ਸੀ। ਕੁਦਰਤ ਦਾ ਨਿਜ਼ਾਮ ਹੈ। ਉਹ ਇੱਥੇ ਨਾ ਕਿਸੇ ਦਾ ਛਟਾਲਾ, ਸਿਆਲ ਦੇ ਦਿਨਾਂ 'ਚ ਛਟਾਲਾ ਬੀਜਿਆ ਤੇ ਜਿਉਂ ਲੱਗਾ ਲੇਟਣ, ਮੇਰੇ ਅੱਬਾ ਜੀ ਬਾਪੂ ਜੀ ਜਿਉਂ ਲੱਗੇ ਲੇਟਣ, ਤੇ ਉਹ ਮੁੰਡੇ ਨੇ ਨਾ ਜਿਨ੍ਹਾਂ ਦਾ ਛਟਾਲਾ ਸੀ ਫੜ ਕੇ ਲਿਆਂਦਾ ਤੇ ਆਖਣ ਲੱਗਾ ਚਾਚਾ ਜੀ ਨੂੰ ਕਿਤੇ ਗਰਮ ਪਾਣੀ ਨਾਲ ਨਵਾਓ, ਮਤੇ ਇਹਨਾਂ ਨੂੰ ਸਰਸਾਮ ਨਾ ਹੋ ਜਾਏ। ਮੈਂ ਇਹ ਨਾ ਗਲਤੀ ਨਾਲ ਐਵੇਂ ਮੁੰਡਾ ਖੁੰਡਾ ਹਾਂ ਤੇ ਮੈਂ ਆਖ ਦਿੱਤਾ ਵੀ ਯਾਰ ਤੁਹਾਡਾ ਛਟਾਲਾ ਖਰਾਬ ਕੀਤਾ ਤੇ ਵਿਗਾ ਛਟਾਲਾ ਸਾਡੇ ਵਾਲਾ ਤੁਸੀਂ ਲੈ ਲਿਓ। ਤੇ ਉਹ ਮੁਸਲਮਾਨ ਮੁੰਡਾ ਰੋ ਪਿਆ ਤੇ ਆਖਣ ਲੱਗਾ ਤੁਸੀਂ ਸਾਨੂੰ ਆਪਣੇ ਨਹੀਂ ਨਾ ਸਮਝਦੇ। ਇਹ ਗੱਲ ਰਤਨ ਸਿੰਘ ਮੈਨੂੰ ਦੱਸ ਰਿਹਾ। ਤੇ ਬਾਅਦ ਚ ਆਂਦਾ 47 ਤੋਂ ਬਾਅਦ ਜਦੋਂ ਅਸੀਂ ਇੰਡੀਆ ਗਏ ਤੇ ਅਸੀਂ ਜਿਉਂ ਤੁਰੇ ਤੇ ਲਖਨਊ ਜਾ ਕੇ ਸਾਨੂੰ ਕੋਈ ਮਕਾਨ ਲੱਭਾ। ਤੇ ਲਖਨਊ ਦੇ ਵਿੱਚ ਮੇਰਾ ਵਾਲਦ ਜਿਹੜਾ ਉਹ ਤੇ ਪਾਗਲ ਸੀ ਸਾਰੇ। ਜਿਹੜਾ ਬੰਦਾ ਪਾਗਲ ਹੈ ਉਹ ਹੋਸ਼ 'ਚ ਨਹੀਂ ਹੁੰਦਾ। ਉਹਨੇ ਜਾ ਕੇ ਗੁਆਂਢ ਇੱਕ ਹਿੰਦੂਆਂ ਦਾ ਬੂਹਾ ਦੱਬ ਕੇ ਖੜਕਾਇਆ ਤੇ ਉਹ ਅੰਦਰੋਂ ਨਿਕਲੇ ਤੇ ਉਹਨਾਂ ਮਾਰ ਕੇ ਤੇ ਮੇਰੇ ਪਿਓ ਨੂੰ ਲਹੂ ਲੁਹਾਨ ਕਰ ਦਿੱਤਾ। ਤੇ ਮੈਂ ਆਪਣੀ ਮਾਂ ਨੂੰ ਆਖਿਆ, ਮਾਂ ਮੇਰਾ ਵਤਨ ਉਹ ਸੀ, ਮੇਰੇ ਆਪਣੇ ਉਹ ਸਨ, ਹਾਂਜੀ ਜਿੱਥੋਂ ਅਸੀਂ ਆਏ ਹਾਂ ਮੈਨੂੰ ਉੱਥੇ ਖੁਦਾ ਵਾਸਤੇ ਲੈ ਚੱਲ, ਇਹ ਮੇਰੇ ਆਪਣੇ ਨਹੀਂ। ਤੋ ਇਹ ਗੱਲਾਂ, ਇੱਕ ਛੋਟੀ ਜਿਹੀ ਮਿਸਾਲ ਮੈਂ ਤੁਹਾਨੂੰ ਦਿੱਤੀ ਹੈ। ਗੱਲ ਇਹ ਵੇ ਕਿ ਜਿਹੜੀ ਬੋਲੀ ਦੀ ਸਾਂਝ ਹੈ ਇਹ ਏਡੀ ਤਗੜੀ ਹੈ ਕਿ 47 ਦੀ ਸਾਰੀ ਵਾਪਰਾ ਸਾਡੇ ਵੀ ਸਾਹਮਣੇ ਹੈ, ਤੁਹਾਡੇ ਵੀ ਸਾਹਮਣੇ ਹੈ। ਲੇਕਿਨ ਉਹਦੇ ਬਾਵਜੂਦ ਵੀ
ਅਸੀਂ ਇੱਕਵਾਂ ਔਰ ਇਨਸ਼ਾਅੱਲਾ ਇੱਕ ਦਿਨੋਂ ਦਿਨ ਇੱਕ ਹੁੰਦੇ ਜਾਵਾਂਗੇ। ਸੋਸ਼ਲ ਮੀਡੀਆ ਦਾ ਭਲਾ ਹੋਵੇ ਕਿ ਇਹਨੇ ਸਾਨੂੰ ਬਹੁਤ ਨੇੜੇ ਕਰ ਦਿੱਤਾ ਹੈ। ਤੇ ਸਾਡੇ ਅੰਦਰ ਹੁਣ ਕਰਤਾਰਪੁਰ ਸਾਹਿਬ ਜਾਈਦਾ ਸੀ, ਹੁਣ ਤੇ ਕਰੋਨੇ ਦੀ ਵਜ੍ਹਾ ਨਾਲ, ਤੇ ਯਕੀਨ ਕਰੋ ਜਿਹੜੇ ਬੰਦੇ ਨੂੰ ਜ਼ਿੰਦਗੀ 'ਚ ਕਦੀ ਮਿਲੇ ਹੀ ਨਹੀਂ, ਜਿਹੜੀ ਬੀਬੀ ਨੂੰ ਕਿਸੇ ਨੂੰ ਜ਼ਿੰਦਗੀ 'ਚ ਮਿਲੇ ਹੀ ਨਹੀਂ, ਹਾਂਜੀ, ਉਹਨਾਂ ਜਨਾਬ ਸਾਨੂੰ ਜੱਫੀਆਂ ਪਾ ਪਾ ਬੰਦਿਆਂ ਨੇ ਮਿਲਣਾ। ਤੇ ਜਦੋਂ ਕਿਉਂਕਿ ਸਾਡੇ ਵਿੱਚ ਉਹ ਬੋਲੀ ਦੀ ਸਾਂਝ ਹੈ, ਔਰ ਉਹ ਬੋਲੀ ਦੀ ਸਾਂਝ ਤੇ ਇੱਕੋ ਜਿਹੀਆਂ ਆਦਤਾਂ, ਇੱਕੋ ਜਿਹਾ ਬੋਲ ਬੁਲਾਰਾ, ਇੱਕੋ ਜਿਹਾ ਵਰਤ ਵਿਹਾਰ, ਇੱਕੋ ਹੀ ਨਸਲਾਂ, ਤੇ ਉਹ ਗੱਲ ਜਿਹੜੀ ਹੈ ਨਾ, ਜੋ ਮਰਜ਼ੀ ਪ੍ਰਾਪੋਗੰਡਾ ਕੀਤਾ ਗਿਆ ਕੀਤਾ ਜਾ ਵੀ ਰਿਹਾ ਹੈ 47 ਤੇ ਬਹੁਤ ਜ਼ਿਆਦਾ। ਅਸਲ 'ਚ ਸਾਨੂੰ ਜੱਟਾਂ ਨੂੰ ਇੱਕ ਮਾਰ ਹੈ ਖਾਸ ਕਰ ਕਿ ਅਸੀਂ ਮੱਤ ਨੂੰ ਘੱਟ ਇਸਤੇਮਾਲ ਕਰਨੇ ਆ, ਹਾਂਜੀ, ਤੇ ਜੋਸ਼ 'ਚ ਜ਼ਿਆਦਾ ਆ ਜਾਂਦੇ ਆ, ਔਰ ਜਦੋਂ ਜੋਸ਼ 'ਚ ਆ ਜਾਂਦੇ ਆ ਤੇ ਹੋਸ਼ ਭੁਲਾ ਦਿੰਦੇ ਆ। ਜੇ ਅਸੀਂ ਆਪਣਾ ਜੋਸ਼ 'ਚ ਆਇਆ ਵੀ ਹੋਸ਼ ਸਾਂਭ ਕੇ ਰੱਖੀਏ ਤੇ ਸਾਡੇ ਵਰਗੀ ਦੁਨੀਆ 'ਚ ਹੋਰ ਕੋਈ ਕੌਮ ਨਹੀਂ। ਬਾਜਵਾ ਸਾਹਿਬ, ਮੈਂ ਅਰੋੜਾ ਸਾਹਿਬ ਗੱਲ ਦੱਸੀ ਸੀ ਜੀ, ਚਲੋ ਤੁਸੀਂ ਆਪੇ ਸ਼ੁਰੂ ਕਰ ਲਈ ਹੈ ਗੱਲ। ਮੈਂ ਇੱਕ ਦਿਨ ਬੈਂਕ ਗਿਆ, ਮੈਂ ਮੈਨੇਜਰ ਨੂੰ ਮਿਲਣਾ ਸੀ ਤੇ ਉਹ ਇੱਕਦਮ ਅੰਦਰੋਂ ਮੁੰਡਾ ਇੱਕ ਆਇਆ ਉੱਠ ਕੇ ਤੇ ਉਹ ਕਹਿੰਦਾ ਜੀ ਅੰਕਲ ਵੀ ਤੁਸੀਂ ਆ ਮੇਰੇ ਦਫ਼ਤਰ 'ਚ ਬਹਿ ਜਾਓ। ਤੇ ਮੈਂ ਉਹਦੀ ਨੇਮ ਪਲੇਟ ਵੇਖੀ, ਉਹ ਲਿਖਿਆ ਖਾਲਦ ਵੜੈਚ। ਉਹ ਮੈਂ ਕਿਹਾ ਕਿੱਥੇ ਦਾ ਵੜੈਚ ਆ? ਕਹਿੰਦਾ ਮੈਂ ਮੁਲਤਾਨ ਦਾ ਆ। ਮੈਂ ਕਿਹਾ ਸਾਡੇ ਲਾਗੇ ਪਿੰਡ ਵੜੈਚ ਆ ਬਹੁਤ ਵੱਡਾ ਇੱਕ। ਤੇ ਉਹ ਮੈਂ ਹਾਏ ਤੁਹਾਡੇ ਵਾਲੀ ਗੱਲ ਕੀਤੀ। ਮੈਂ ਕਿਹਾ ਜੀ ਵੀ ਸਾਡੇ ਨਾ ਇਹ ਜੱਟਾਂ ਤੇ ਬੜੇ ਲੋਕ ਲਤੀਫੇ ਬਣਾਉਂਦੇ ਨੇ ਜੀ, ਇਹ ਸਿਆਣੇ ਨੇ, ਮੂਰਖਿਆ, ਉਹ ਜਾਡਿਆ, ਲੜਾਕੇ ਨੇ। ਤੇ ਮੈਂ ਕਿਹਾ ਪਾਕਿਸਤਾਨ 'ਚ ਵੀ ਇਸ ਤਰ੍ਹਾਂ ਦੀ ਕੋਈ ਗੱਲ ਆ ਕਿ ਜਾਂ? ਕਹਿੰਦੇ ਅੰਕਲ ਸਾਡੇ ਤੇ ਕਹਿੰਦੇ ਨੇ ਕਿ ਜੱਟ ਜੇ ਜੱਟ ਆ ਤੇ ਮੱਤ ਨਹੀਂ, ਜੇ ਮੱਤ ਆ ਤੇ ਜੱਟ ਨਹੀਂ। ਪਰ ਇਹ ਤੇ ਚਲੋ ਹਾਸੇ ਵਾਲੀਆਂ ਗੱਲਾਂ ਨੇ। ਪਰ ਹਰ ਕੌਮ ਦੇ ਵਿੱਚ ਖੂਬੀਆਂ ਨੇ, ਹਰ ਕੌਮ ਦੇ ਵਿੱਚ ਇਹੋ ਜਿਹਾ ਬਣਾਏ ਜਾਂਦੇ ਨੇ। ਸਾਰਾ ਕੁਝ ਹੀ ਆ। ਬਲ ਸਾਹਿਬ ਸਾਡੇ ਮੇਰੇ ਚਾਚੇ ਦਾ ਪੁੱਤ ਵਾਲਿਆਂ ਨੂੰ ਲਿਆ, ਇੱਕ ਬਾਲਾ ਸਾਹਿਬ ਮੈਸੇਜ ਕਰਦੇ ਆ ਸਾਡੇ ਵਾਲਿਆਂ ਦਾ ਕਿਵੇਂ, ਇਹਨਾਂ ਦੇ ਥੋੜਾ ਜਿਹਾ ਬਾਜਵਾ ਸਾਹਿਬ को ਪੁੱਛਣਾ, ਧਰਤ ਨੂੰ ਪੁੱਛਣਾ ਵਾ ਵੀ ਵਾਲੇ ਕਿੱਥੋਂ ਆਏ, ਕਿਉਂਕਿ ਬਾਰ-ਬਾਰ ਦੋਸਤ ਮੈਸੇਜ ਕਰਦਾ ਤੇ ਉਹ ਮੈਂ ਸਮਝਿਆ ਜਿੰਨੀ ਵਾਰੀ ਉਹਨੇ ਮੈਸੇਜ ਕੀਤਾ ਵਾ ਸਾਨੂੰ ਉਹਦਾ ਜਵਾਬ ਦੇਣਾ ਚਾਹੀਦਾ। ਉਹ ਕਹਾਵਤਾਂ ਵੀ ਵਾਲਿਆਂ ਤੇ ਕੋਈ ਬਣੀਆਂ, ਮੈਂ ਹੁਣ ਜੇ ਦੱਸਾਂ ਤਾਂ ਕੋਈ ਸ਼ਾਇਦ ਹੋਰ ਤਰ੍ਹਾਂ ਦੀ ਗੱਲ ਲੱਗੇ। ਤੁਸੀਂ ਆਪਣੇ ਮੂੰਹੋਂ ਦੱਸੋ। ਬਸ ਮੈਂ ਦੱਸਣਾ ਚਾਹਾਂਗਾ ਵਾਲਾ ਗੋਤ ਸਾਡੇ ਹੈ ਤੇ ਸਹੀ ਪਰ ਘੱਟ ਆ। ਵਾਲਾ ਸਾਹਿਬ ਇਹ ਗੋਤ ਸ਼ਾਇਦ ਤੁਹਾਡੇ ਇਹ ਪੱਛਮੀ ਪੰਜਾਬ ਵੱਲ ਜ਼ਿਆਦਾ ਹੋਵੇਗਾ। ਤੇ ਵਾਲੇ ਹੈ ਤੇ ਸੀ, ਜੱਟਾਂ ਦੇ ਵਿੱਚ ਵਾਲੇ ਹੈਗੇ ਨੇ, ਚੱਟੂ ਵੀ ਨੇ, ਹੋਰ ਛੋਟੇ ਛੋਟੇ ਗੋਤ ਬਹੁਤ ਨੇ। ਤੁਸੀਂ ਜ਼ਿਆਦਾ ਮੈਨੂੰ ਦੱਸੋ ਇਹਦੇ ਬਾਰੇ। ਬਾਜਵਾ ਸਾਹਿਬ ਦੱਸਣਗੇ। ਹਾਂਜੀ, ਵਾਲੇ ਜਿਹੜੇ ਨੇ ਇਹਨਾਂ ਦੀ ਜਿਸ ਤਰ੍ਹਾਂ ਬਹੁਤ ਜ਼ਿਆਦਾ ਬਲਕ 'ਚ ਪਿੰਡ ਨੇ ਨਾ, ਚੱਠਿਆਂ ਚੀਮਿਆਂ ਦੇ ਬਾਜਵਿਆਂ ਦੇ, ਇਸ ਤਰ੍ਹਾਂ ਇਹਨਾਂ ਦੇ ਪਿੰਡ ਜ਼ਿਆਦਾ ਨਹੀਂ। ਮਸਲਨ ਇੱਥੇ ਨਾਰੋਵਾਲ ਦੇ ਲਾਗੇ ਪਿੰਡ ਹੈ ਅਲੀਆਬਾਦ, ਉਹ ਵਾਲਿਆਂ ਦਾ ਪਿੰਡ ਹੈ, ਹਾਂਜੀ। ਇਸ ਤਰ੍ਹਾਂ ਹੀ ਹੋਰ ਕਿਤੇ ਕਿਤੇ ਟਾਵੇਂ ਘਰ ਵਾਲਿਆਂ ਦੇ ਨਜ਼ਰ ਆਉਂਦੇ ਨੇ। ਤੇ ਇਹਨਾਂ ਬਾਰੇ ਜਿਹੜੀਆਂ ਉਹ ਖਾਨ ਵੀ ਬਣੇ ਨੇ, ਉਹ ਵੀ ਸ਼ਾਇਦ ਉਹ ਥੋੜੀ ਕਮਿਊਨਿਟੀ ਜਾਂ ਹੋਣ ਦੀ ਵਜ੍ਹਾ ਨਾਲ ਜਾਂ ਜਿਸ ਤਰ੍ਹਾਂ ਮਾੜੇ ਹੋਣ ਦੀ ਵਜ੍ਹਾ ਨਾਲ, ਮਸਲਨ ਦੋਸਤ ਜੇ ਬੁਰਾ ਨਾ ਮਨਾਏ ਤੇ ਉਹ ਖਾਨ ਮੈਂ ਸੁਣਾ ਵੀ ਦੇਣਾ। ਉਹ ਖਾਨ ਐਵੇਂ ਕਿ ਥੋੜਿਆਂ ਦੇ ਕੁੜਮ ਵਾਲੇ ਜੋਗਾ ਦੇਣ, ਜੁੱਪੀਆਂ ਖੂਹ ਦੇਣ ਕੜਮਾਲੇ, ਕਿ ਮਤਲਬ ਜਿਹੜੇ ਲੋਕਾਂ ਨੂੰ ਸਾਕ ਨਾ ਲੱਭੇ ਉਹਨਾਂ ਨੂੰ ਵਾਲਿਆਂ ਕੋ ਲੱਭ ਜਾਂਦਾ ਹੈ। ਔਰ ਉਹ ਵਿਚਾਰੇ ਏਡੇ ਖੁਸ਼ ਹੁੰਦੇ ਨੇ ਵੀ ਜੁੱਪੀ ਹੋਈ ਜੋਗ ਵੀ ਤੇ ਸਣੇ ਮਾਲ ਹੀ ਖੂਹ ਵੀ ਦੇਣ ਨੂੰ ਤਿਆਰ ਹੋ ਜਾਂਦੇ ਨੇ ਕਿ ਉਹਨਾਂ ਨਾਲ ਰਿਸ਼ਤੇਦਾਰੀ ਕਰੇ। ਤੇ ਨਹੀਂ, ਇਹ ਅਖਾਣ ਤੇ ਬੜਾ ਫੇਮਸ ਹੈ ਮੇਰੇ ਏਰੀਆ ਦੇ ਵਿੱਚ, ਬਹੁਤ ਵਾਲੇ ਨੇ। ਬਲਕਿ ਕਬੱਡੀ ਦੀ ਟੀਮ ਹਾਫ ਜਿਹੜੀ ਵਾਲਿਆਂ ਦੇ ਮੁੰਡੇ ਨੇ ਉਹਦੇ 'ਚ, ਪਾਕਿਸਤਾਨ ਦੀ ਕਬੱਡੀ ਟੀਮ। ਮੇਰੇ ਆਲੇ ਦੁਆਲੇ 5 ਚੱਕ ਕਮਾਲਪੁਰ, 8 ਚੱਕ ਕਮਾਲਪੁਰ, ਕਿੰਨੇ ਸਾਰੇ ਪਿੰਡ ਵਾਲਿਆਂ ਦੇ ਨੇ, ਰੂੜੀ ਕਮਾਲਪੁਰ, ਇਹ ਬਹੁਤ ਸਾਰੇ ਪਿੰਡ ਵਾਲੇ ਨੇ, ਸਾਡੇ ਬੜੇ ਕਰੀਬੀ ਰਿਸ਼ਤੇਦਾਰ ਨੇ ਸਾਰੇ। ਲੇਕਿਨ ਉਹ ਅਖਾਣ ਬਣੇ ਨੇ ਜ਼ਰੂਰ, ਆਪਾਂ ਉਹਨਾਂ ਨੂੰ ਛੇੜਦੇ ਰਹੀਦਾ। ਇੱਕ ਗੱਲ ਹੋਰ ਬਲ ਸਾਹਿਬ ਕੋ ਬਾਜਾ ਸਾਹਿਬ, ਉਹ ਬਲ ਸਾਹਿਬ ਸਹੀ ਨਹੀਂ ਮੈਨੂੰ ਲੱਗਦਾ ਦੱਸਣੀ, ਤੁਸੀਂ ਸਹੀ ਦੱਸਣੀ ਹੈ ਵੀ ਆਂਦੇ ਵੀ ਢਿੱਲੋਂ ਬਰਾਦਰੀ ਜਿਹੜੀ ਆ ਉਹ ਬੱਲਾਂ 'ਚ ਰਿਸ਼ਤਾ ਨਹੀਂ ਕਰਦੀ। ਇਹ ਬਿਲਕੁਲ ਠੀਕ ਗੱਲ ਹੈ ਜੀ। ਇਹ ਮੈਨੂੰ ਤਾਂ ਹੈਰਾਨੀ ਆ ਕਿ ਤੇ ਤੁਹਾਡੇ ਕੋਲ ਵੀ ਗੱਲ ਹੈਗੀ ਆ। ਸਾਡੇ ਨਾਲ ਨਾ ਢਿੱਲੋਂ ਸਾਹਿਬ ਬੜਾ ਪਿੰਡ ਆ ਢਿੱਲੋਂ ਦਾ, ਢਿੱਲਵਾ ਪਿੰਡ ਆ ਜੀ। ਜਦੋਂ ਅੰਮ੍ਰਿਤਸਰ ਤੋਂ ਜਲੰਧਰ ਨੂੰ ਜਾਈਏ ਨਾ ਤੇ ਬਿਆਸ ਦਰਿਆ ਜਦੋਂ ਕ੍ਰਾਸ ਕਰੀਦਾ, ਇੱਕ ਪਾਸੇ ਬਿਆਸ ਸਟੇਸ਼ਨ ਹੈ, ਦੂਜੇ ਪਾਸੇ ਢਿੱਲਵਾ ਦਾ ਪਿੰਡ ਆ। ਇਹ ਪਰ ਹੈਗੇ ਸਾਰੇ ਤੁਹਾਡੇ ਪਿੰਡਾਂ ਤੋਂ ਉਧਰੋਂ ਹੀ ਉੱਠ ਕੇ ਆਏ ਨੇ ਜੀ। ਕੋਈ ਪੰਜਵੜ ਤੋਂ ਤੁਹਾਡੇ ਪਿੰਡ ਲਾਗੇ ਛੜ ਤੇ, ਬਾਕੀ ਜਿੰਨੇ ਵੀ ਢਿੱਲੋਂ ਦੇ ਬਾਰਡਰ ਦੇ ਲਾਗੇ ਛਾਗੇ ਪਿੰਡ ਨੇ, ਇਹ ਰਿਸ਼ਤੇਦਾਰੀਆਂ ਵਾਕਿਆ ਨਹੀਂ ਸੀ ਹੁੰਦੀਆਂ ਪਹਿਲਾਂ। ਪਰ ਅੱਜ ਤੋਂ ਪਹਿਲਾਂ ਮੈਂ 1970-71 ਦੀ ਗੱਲ ਇਹ ਕਰਾਂਗਾ
ਸਾਡੇ ਉੱਥੇ 3 ਪਿੰਡ ਅਸੀਂ ਬੱਲਾਂ ਦੇ ਆ ਜੀ, ਤੇ ਬਾਕੀ ਬਹੁਤ ਬੱਲ ਅੰਮ੍ਰਿਤਸਰ ਚ ਨੇ। ਔਰ 1970-71 ਦੇ ਵਿੱਚ ਸਾਡੇ ਤਾਏ ਦਾ ਪੁੱਤਰ ਸੀਗਾ ਜੀ, ਉਹ ਪੀਟੀ ਮਾਸਟਰ ਸੀ, ਉਹਦਾ ਰਿਸ਼ਤਾ ਹੋ ਗਿਆ ਜੀ ਢਿੱਲੋਂ ਵੱਲ। ਤੇ ਉਸ ਤੋਂ ਬਾਅਦ ਹੁਣ ਪਿੰਡ ਦਾ ਫਰਕ 2 ਕਿਲੋਮੀਟਰ ਦਾ ਜੀ, ਹੁਣ ਬਤਾਲੇ ਵਾਲਿਆਂ ਤੇ ਢਿੱਲੋਂ ਵਾਲਿਆਂ ਦੀਆਂ 50 ਰਿਸ਼ਤੇਦਾਰੀਆਂ ਨੇ। ਔਰ ਉਹ ਮੈਂ ਤੁਹਾਨੂੰ ਕਾਰਨ ਦੱਸਦਾ ਜੀ ਕੀ ਕਾਰਨ ਆ। ਉਹ ਬਿਆਸ ਦਰਿਆ ਤੇ ਨਾ, ਜਦੋਂ ਬਾਜਵਾ ਸਾਹਿਬ ਨੂੰ ਪਤਾ ਹੋਊਗਾ ਕਿ ਪਹਿਲਾਂ ਦਰਿਆਵਾਂ ਦੇ ਵਿੱਚ ਲੱਕੜਾਂ ਰੁੜ ਕੇ ਲਿਆਉਂਦੇ ਸਨ ਉੱਥੋਂ ਕਸ਼ਮੀਰ ਤੋਂ, ਹਿਮਾਚਲ ਪ੍ਰਦੇਸ਼ ਤੋਂ। ਜਦੋਂ ਅੰਗਰੇਜ਼ ਨੇ ਰੇਲਵੇ ਲਾਈਨ 18ਵੀਂ ਸਦੀ ਦੇ ਅੱਧ 'ਚ ਬਣਾਉਣੀ ਸ਼ੁਰੂ ਹੋਈ ਨਾ, ਤੇ ਫਿਰ ਉਹਨਾਂ ਨੇ ਦਰਿਆ ਚੋਂ ਲੱਕੜ ਰੁੜ ਕੇ ਆਉਂਦੀ ਸੀ, ਰਾਫਟ ਬਣਾ ਕੇ ਲਿਆਉਂਦੇ ਸਨ। ਤੇ ਫਿਰ ਉਹਨਾਂ ਨੇ ਉੱਥੇ ਉਹ ਪਲੇਨਰ ਲਾ ਲਏ, ਰੰਦੇ ਲਾ ਲਏ, ਤੇ ਦਰਿਆ ਚੋਂ ਲੋਕ ਲੱਕੜਾਂ ਕੱਢ ਕੇ ਤੇ ਬਾਹਰ ਲਿਆਉਂਦੇ ਸਨ ਤੇ ਉੱਥੇ ਡੀਪੂ ਦੇ ਚ ਲੈ ਕੇ ਜਾਂਦੇ ਸਨ। ਇਹ ਢਿੱਲੋਂ ਤੇ ਬੱਲਾਂ ਦੇ ਪਿੰਡ ਇਕੱਠੇ ਕੰਮ ਕਰਦੇ ਸਨ। ਉੱਥੇ ਕਿਤੇ ਜੱਟਾਂ ਦੀ ਲੜਾਈ ਲੜਾਈ ਹੋ ਗਈ, ਇਹਦੇ ਆਪੇ ਨੂੰ ਮਾਂ ਭੈਣ ਦੀ ਗੱਲ ਹੀ ਹੈ, ਤੇ ਫਿਰ ਉਹ ਕਈ ਜਿਹੜੀਆਂ ਪੀੜ੍ਹੀਆਂ ਚੱਲਦੀਆਂ। ਪਰ ਹੁਣ ਖੈਰ ਸੌਖਿਆ ਢਿੱਲੋਂ ਸਾਹਿਬ, ਹੁਣ ਠੀਕ ਠਾਕ ਆ ਸਾਰਾ ਕੁਝ। ਬਾਜਵਾ ਸਾਹਿਬ ਮਾਨ ਇੱਕ ਹੋਰ ਇਹਦੇ ਵਿੱਚ ਹੀ ਆਪਾਂ ਗੱਲ ਰਾਣੀ ਮਾਨ ਗੋਦ ਦਾ। ਬਾਜਵਾ ਸਾਹਿਬ ਦੱਸਿਓ, ਆਪਣੇ ਮਾਨ ਗੋਦ ਬਹੁਤ ਹੈ ਨਾਰੰਗ ਮੰਡੀ ਦੇ ਵਿੱਚ, ਆਸੇ ਪਾਸੇ ਮਾਨ ਬਹੁਤ ਸਾਰੇ ਨੇ, ਇੱਧਰ ਪੀਰ ਮਾਰਲ ਟੋਬਾ, ਇੱਧਰ ਵੀ ਮਾਨ ਬਹੁਤ ਨੇ। ਇਹਨਾਂ ਦਾ ਥੋੜਾ ਜਿਹਾ ਹਿਸਟਰੀ ਥੋੜੀ ਦੱਸ ਦਿਓ। ਹਾਂਜੀ, ਇਹਨਾਂ ਦੇ ਬਾਰੇ ਦੱਸਿਆ ਜਾਂਦਾ ਹੈ ਕਿ ਜਿਹੜੇ ਅੰਗਰੇਜ਼ ਤੇ ਲਿਖਦੇ ਨੇ ਕਿ ਭੁੱਲਰ, ਮਾਨ ਤੇ ਆਹੀਰ ਇਹ ਅਸਲੀ ਜੱਟ ਨੇ, ਬਾਕੀ ਸਾਰੇ ਰਾਜਪੂਤ ਨੇ। ਯਾਨੀ ਇਹ ਅੰਗਰੇਜ਼ਾਂ ਦੀ ਮਿੱਥ ਹੈ। ਲੇਕਿਨ ਮੈਂ ਸਮਝਦਾ ਕਿ ਉਹ ਰਾਜਪੂਤ ਜਿਹੜਾ ਉਹਦੇ ਕਿਉਂਕਿ ਬਹੁਤ ਬਾਅਦ ਚ ਬਣਿਆ, ਤੇ ਇਹ ਬੜੇ ਤਗੜੇ ਔਰ ਬੜੇ ਪੁਰਾਣੇ ਜੱਟ ਨੇ, ਬਹੁਤ ਕਲਾਸਿਕ। ਇਹਨਾਂ ਦਾ BS ਡਾਹੀਆ ਦੀ ਕਿਤਾਬ ਹੈ ਜਾਟ ਕਦੀਮ ਹੁਕਮਰਾਨ, ਮੇਰੇ ਕੋਲ ਉਰਦੂ ਤਰਜਮਾ ਹੋਈ, ਉਹਦੇ ਵਿੱਚ ਵੀ ਮਾਨ ਕਬੀਲੇ ਦਾ ਜ਼ਿਕਰ ਮਤਲਬ BC ਚ ਵੀ ਮਿਲਦਾ ਹੈ। ਹਾਂਜੀ। ਔਰ ਸਾਡੇ ਇਲਾਕੇ ਤੋਂ ਨਾਰੰਗ ਦੇ ਲਾਗੇ ਜਿਹੜਾ ਤੁਸੀਂ ਦੱਸਿਆ ਉਹ ਮਾਨਾ ਵਾਲਾ, ਉਹ ਇਹ ਫਿਰ ਪਰਾਂ ਉਹ ਜਿਹੜਾ ਕਸੂਰ ਦੇ ਲਾਗੇ ਉਹ ਯਕੂਬ ਮਾਨ ਸੀ, MPA ਸੀ ਮੇਰਾ ਖਿਆਲ, ਉਹਦਾ ਮੁੰਡਾ ਸਈਦ ਮਾਨ ਸੀ। ਤੇ ਹੋਰ ਵੀ ਮਾਨਾਂ ਦੇ ਕਾਫੀ ਪਿੰਡ ਨੇ, ਤੇ ਇਹ ਬੜਾ ਕਦੀਮ ਕਬੀਲਾ ਹੈ ਮਾਨਾਂ ਦਾ ਜਿਹੜਾ। ਅੱਛਾ ਬਾਈ ਸਾਹਿਬ, ਖਰਲ ਜਿਹੜੇ ਆ, ਖਰਲ ਆਪਣੇ ਜੱਟਾਂ ਦੇ ਵੀ ਆ, ਤੇ ਦੂਸਰੇ ਜਿਹੜੇ ਬੈਠੇ ਆਪਣੇ ਦਰਿਆਵਾਂ ਤੇ ਬੈਠੇ ਨੇ ਦੂਸਰੇ ਜਪਾਂ, ਉਹਨਾਂ ਨੂੰ ਚੰਗੀ ਨੇ, ਉਹਨਾਂ ਵਿੱਚ ਵੀ ਖਰਲ ਆ। ਇਹਨਾਂ ਦੋਵਾਂ ਦਾ ਕਬੀਲਿਆਂ ਦਾ ਕੋਈ ਫਰਕ ਆ? ਨਹੀਂ, ਮੇਰਾ ਖਿਆਲ ਹੈ ਖਰਲ ਜਿਹੜੇ ਨੇ ਉਹਨਾਂ ਦੀਆਂ ਅੱਗੋਂ 21 ਮੂੰਹਾਂ ਨੇ। ਹਾਂਜੀ। ਤੇ ਇਹ ਬੁਨਿਆਦੀ ਤੌਰ ਤੇ ਜਿਹੜਾ ਕਬੀਲਾ ਨਾ ਜੀ, ਇਹਨਾਂ ਨੂੰ ਉਹਨਾਂ ਨੇ ਮੁਸਲਮਾਨ ਕੀਤਾ ਸੀ। ਆਪਣਾ ਉਹ ਮੁਲਤਾਨ ਵਾਲੇ ਬਾਬਾ ਜੀ, ਕੀ ਉਹਨਾਂ ਦਾ ਨਾਂ ਦੇਣ ਚਾਹੁੰਦਾ, ਅੱਛਾ ਬਾਬਾ ਫਰੀਦ ਸ਼ਕਰਗੰਜ ਤੋਂ ਬਾਅਦ ਵਿੱਚ। ਤੋ ਇਹ ਬੁਨਿਆਦੀ ਤੌਰ ਤੇ ਜੱਟਾਂ ਦੇ ਕਬੀਲੇ ਨੇ ਸਾਰੇ। ਹਾਂਜੀ। ਤੇ ਉਂਝੋ ਫਿਰ ਕਿਉਂਕਿ ਬੁਨਿਆਦੀ ਤੌਰ ਤੇ ਪੁਰਾਣੇ ਵਕਤਾਂ 'ਚ ਸਾਰੇ ਹੁਕਮਰਾਨ ਰਹੇ ਨੇ ਜੱਟ ਵੀ, ਤੇ ਉਹ ਫਿਰ ਨਾ ਹੁਕਮਰਾਨ ਰਹਿਣ ਦੀ ਵਜ੍ਹਾ ਨਾਲ, ਰੂਲਰ ਰਹਿਣ ਦੀ ਵਜ੍ਹਾ ਨਾਲ ਜੀ ਅਸੀਂ ਰਾਜਿਆਂ ਦੇ ਪੁੱਤਰ ਹਾਂ, ਤੇ ਉਹ ਕੁਝ ਲੋਕਾਂ ਨੇ, ਵਰਨਾ ਉਹ ਮਤਲਬ ਇਹ ਖਰਲ ਜਿਹੜੇ ਨੇ ਇਹਨਾਂ ਦੀਆਂ 21 ਮੂੰਹਾਂ ਨੇ। ਔਰ ਉਹ ਮੇਰੇ ਕੋਲ ਸਾਰੀਆਂ, ਮੈਂ ਆਪਣੀ ਕਿਤਾਬ ਜਿਹੜਾ ਨਾ ਮਿਰਜ਼ਾ ਸਾਹਿਬਾਂ ਉਹਦੇ 'ਚ ਲਿਖੀਆਂ ਵੀ ਨੇ, ਤੇ ਕਿਉਂਕਿ ਮਿਰਜ਼ਾ ਦਾ ਕਿੱਸਾ ਲਿਖਿਆ ਸੀ ਤੇ ਉਹਦੇ 'ਚ ਫਿਰ ਮੈਂ ਉਹਨਾਂ ਦੀਆਂ ਮੂੰਹਾਂ ਵੀ ਲਿਖ ਦਿੱਤੀਆਂ ਸਾਰੀਆਂ। ਉਹ ਚਚੇਰੇ ਫਲਵੇਰੇ ਤੇ ਇਸ ਤਰ੍ਹਾਂ ਦੀਆਂ ਇਹਨਾਂ ਦੀਆਂ ਹੈ ਨੇ, ਤੇ ਕਾਫੀ ਤਗੜਾ ਕਬੀਲਾ, ਬੜੇ ਨਾਮੀ ਬੰਦੇ ਇਹਨਾਂ ਪੈਦਾ ਕੀਤੇ ਨੇ, ਜਿਸ ਤਰ੍ਹਾਂ ਰਾਏ ਅਹਿਮਦ ਖਾਂ ਖਰਲ। ਹਾਂਜੀ। ਤੇ ਫਿਰ ਜਿਹੜਾ ਹਾਂਜੀ ਰਾਏ ਬਲਾਰ ਵੀ ਸੀ, ਇਹ ਵੀ ਖਰਲ ਸੀ। ਤੇ ਇਹ ਮਤਲਬ ਇਹ ਸਾਰੇ ਲੋਕ ਜਿਹੜੇ ਨੇ ਨਾ, ਇਹ ਤਗੜਾ ਕਬੀਲਾ। ਤੇ ਰਾਏ ਦਾ ਮਤਲਬ ਇਹ ਚੜ੍ਹਦਾ ਹੋਇਆ ਸੂਰਜ, ਬਾਦਸ਼ਾਹ, ਉੱਚੀ ਸ਼ਾਨ ਵਾਲਾ। ਤੇ ਇਹ ਇੱਕ ਮਤਲਬ ਇਹ ਟਾਈਟਲ ਜੱਟਾਂ ਵਾਸਤੇ ਇਸਤੇਮਾਲ ਹੁੰਦਾ ਸੀ। ਅੱਛਾ ਬਲ ਸਾਹਿਬ, ਤੁਹਾਡੇ ਪਾਸੇ ਵੈਸ ਹੈ ਨੇ? ਬੈਂਸ ਤੇ ਮੈਂ ਤੇ ਮੇਰੇ ਬੜੇ ਨਜ਼ਦੀਕੀ ਰਹੇ ਸੀ, ਮੇਰੇ ਸਹੁਰੇ ਬੈਂਸ ਨਹੀਂ, ਸਾਡੇ ਵਾਲੇ ਵੈਸ ਆ। ਜਾਂ ਬੈਂਸ ਤੇ ਵੈਸ ਇੱਕ ਗੋਤ ਹੀ ਆ, ਕਿ ਜਦੋਂ ਪਾਰਟੀਸ਼ਨ ਤੋਂ ਬਾਅਦ ਇੱਧਰ ਵੀ ਲੱਗ ਗਿਆ ਤੇ ਉੱਧਰ ਬੀ ਲੱਗ ਗਿਆ। ਬਾਜਵਾ ਸਾਹਿਬ, ਤੁਹਾਡਾ ਕੀ ਖਿਆਲ ਇਹਦੇ ਬਾਰੇ, ਵੈਸਾਂ ਤੇ ਬੈਂਸਾਂ ਦੇ ਬਾਰੇ? ਹਾਂਜੀ, ਇਹ ਜੀ ਇੱਕੋ ਹੀ ਚੀਜ਼ ਹੈ। ਅਸਲ 'ਚ ਯੂਨਾਨੀਅਲ ਨਸਲ ਨੇ, ਯੂਨਾਨੀ ਨੇ। ਔਰ ਇਹ ਸਿਕੰਦਰ ਨੇ ਜਦੋਂ ਹਮਲਾ ਕੀਤਾ, ਯੂਨਾਨ ਤੋਂ ਆਇਆ 326 BC 'ਚ, ਤੇ ਉਹਦੇ ਸਿਪਾਹੀ ਸਣੇ ਸਾਰੇ। ਔਰ ਉਹਦੇ ਬਾਅਦ ਜਦੋਂ ਉਹ ਪੁੱਛਣਾ ਚਾਹ ਰਿਹਾ, ਜੱਟਾਂ ਦੇ ਵਿੱਚ ਯੂਨਾਨੀਆਂ ਨੇ ਰਿਸ਼ਤੇ ਕਿਵੇਂ ਕੀਤੇ? ਨਹੀਂ, ਤੇ ਯੂਨਾਨ 'ਚ ਜੱਟ ਕੋਈ ਨਹੀਂ, ਇਹ ਜੱਟਾਂ ਦਾ ਹੀ ਕਬੀਲਾ ਸੀ, ਉੱਥੋਂ ਆਇਆ। ਅੱਛਾ, ਯੂਨਾਨ 'ਚ ਜੱਟ ਬਹੁਤ ਨੇ ਜੀ।
ਚਲੋ ਸਾਹਿਬ ਜਿਹੜਾ ਬੈਂਸ ਗੋਤ ਹੈ ਜੀ, ਇਹ ਜੱਟ ਹੀ ਕਬੀਲਾ ਹੈ। ਬਾਕੀ ਜਿਹੜਾ ਨਾ ਆਚਰਨ ਵਾਓ ਦਾ ਤੇ ਬੇ ਦਾ ਜਾਂ ਬਵਾ ਦਾ ਤੇ ਬੱਬੇ ਦਾ, ਇਹ ਫਰਕ ਸਿਰਫ ਇਲਾਕੇ ਦੀ ਵਜ੍ਹਾ ਨਾਲ ਹੈ। ਮਸਲਨ ਜਿਵੇਂ ਸਾਡੇ ਕੋਲ ਸ਼ਕਰਗਾੜੇ ਨਾ, ਜਿਹੜੀ ਗੁਰਦਾਸਪੁਰ ਦੀ ਸਾਬਕਾ ਤਹਿਸੀਲ ਹੈ, ਉਹਦੇ ਚੋਂ ਅਸੀਂ ਆਨੇ ਆ ਨਾ ਵੀਰ, ਤੇ ਉਹ ਆਨੇ ਨੇ ਵੀਰ, ਉਹ ਵੀਰਿਆ ਕੀ ਹਾਲ ਹੈ। ਅੱਛਾ, ਅਸੀਂ ਆਨੇ ਹੁਣ ਵਾਓ ਤੇ ਬੇ ਦਾ ਜਿਹੜਾ ਫਰਕ ਹੈ ਨਾ, ਇਹ ਤੇ ਆਮ ਚੱਲਦਾ ਹੈ, ਵਰਨਾ ਇਹ ਬੈਂਸ ਔਰ ਵੈਂਸ ਇੱਕ ਹੀ ਚੀਜ਼ ਹੈ। ਇੱਕੋ ਹੀ ਗੱਲ, ਠੀਕ ਹੋ ਗਿਆ। ਹਾਂਜੀ ਚਲੋ ਸਾਹਿਬ ਜਿਹੜਾ ਬੈਂਸ ਗੋਤ ਹੈ ਨਾ ਜੀ, ਇਹ ਵੀ ਦੇ ਨਾਲ ਲਿਖ ਲਓ, ਬੀ ਦੇ ਨਾਲ ਲਓ। ਅੰਗਰੇਜ਼ ਜਿਹੜੇ ਨਾ ਆਪਣੇ ਦੇ ਵਿੱਚ ਤੇ ਬੈਂਸ BAINS ਲੱਗਦੇ ਨੇ, ਜਿਹੜੇ ਗੋਰਿਆਂ ਦੇ ਵਿੱਚ ਉਹ BAINES ਲਿਖਦੇ ਨੇ ਜੀ, ਉਹ ਬੈਂਸ ਲਿਖਦੇ ਨੇ। ਇਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਜਿਹੜੀ ਮਾਲਪੁਰ ਤਹਿਸੀਲ ਹੈ ਜੀ, ਤੇ ਉਹਦੇ ਵਿੱਚ ਇਹਨਾਂ ਦੇ ਜ਼ਿਆਦਾ ਪਿੰਡ ਨੇ ਬੈਂਸਾਂ ਦੇ। ਮੁੰਡਾ ਸਾਡਾ ਨਵਦੀਪ ਸਿੰਘ ਬੈਂਸ ਜਿਹੜਾ ਜੀ, ਬਹੁਤ ਬੜਾ ਵੱਡਾ ਮੰਤਰੀ ਆ ਕੈਨੇਡੀਅਨ ਸਰਕਾਰ ਦੇ ਵਿੱਚ, ਉਹਦਾ ਗੋਤਰ ਵੀ ਬੈਂਸ ਹੈ ਜੀ। ਜੀ ਵੈਂਸਾਂ ਦੇ ਸਾਡੇ ਵੀ ਪਿੰਡ ਬੜੇ ਨੇ, ਮੁਸਲਮਾਨ ਵੈਂਸ ਬਹੁਤ ਜ਼ਿਆਦਾ ਨੇ। ਹੁਣ ਕੋਈ ਕਾਲਾਂ ਲੈ ਲਈਏ, ਟਾਈਮ ਸਾਡਾ 1.5 ਘੰਟਾ ਹੋ ਗਿਆ। ਕਿ ਬਲ ਸਾਹਿਬ ਤੁਸੀਂ ਇਜਾਜ਼ਤ ਦਿਓ, ਬਾਜਾ ਸਾਹਿਬ ਇਜਾਜ਼ਤ ਦਿਓ, ਹੋਰ ਜੀ ਦੋਸਤਾਂ ਨਾਲ ਉਹਨਾਂ ਦੇ ਕੁਐਸਚਨ ਹੋਣ ਦੇ। ਅੱਛਾ ਜੀ, ਠੀਕ ਹੈ ਜੀ, ਮੈਂ ਇੱਕ ਰਿਕੁਐਸਟ ਹੋਰ ਕਰਨੀ ਹੈ ਜੀ। ਸਾਡੇ ਬਹੁਤ ਸਾਰੇ ਦੋਸਤ ਕਹਿ ਰਹੇ ਜੀ ਇਹ ਹੋਰ ਵੀ ਗੋਤਾਂ ਦੀ ਗੱਲ ਕਰੋ। ਅਰਾਈਆਂ ਬਾਰੇ ਲੋਕ ਬਹੁਤ ਜਾਣਦੇ। ਅਰਾਈ ਕਿੱਥੋਂ ਹੈ ਤੇ ਸੈਣੀਆਂ ਦੀ ਜੇ ਗੱਲ ਕਰੀਏ, ਉਹਨਾਂ ਦੀ ਗੱਲ ਕਰਾਂਗੇ। ਚਟੋ ਥੋੜਾ ਜਿਹਾ ਫੋਕਸ ਸ਼ਿਫਟ ਕਰ ਲਈਏ ਅਸੀਂ, ਤੇ ਹਾਂਜੀ ਅਰਾਈਆਂ ਬਾਰੇ ਥੋੜੀ ਗੱਲ ਕਰੀਏ ਜੀ। ਜੀ ਕਰੋ ਜੀ, ਥੋੜੀ ਗੱਲ ਕਰਾਂਗਾ ਜੀ, ਜ਼ਿਆਦਾ ਗੱਲ ਬਾਜਵਾ ਸਾਹਿਬ ਕੋਲ ਸੁਣ। ਜੀ ਬਾਜਵਾ ਸਾਹਿਬ, ਤੁਸੀਂ ਦੱਸੋ ਜੀ ਅਰਾਈਆਂ ਦੇ ਜਿਹੜੇ ਅਰਾਈ ਨੇ ਕਿੱਥੋਂ ਆਏ ਨੇ, ਇਹਨਾਂ ਦੇ ਵੱਡੇ ਵੱਡੇ ਕਿੱਥੋਂ ਆਏ ਨੇ? ਅਰਾਈਆਂ ਬਾਰੇ ਇੱਕ ਤੇ ਮਿਸਕਨਸੈਪਸ਼ਨ ਇਹ ਸੀ ਕਿ ਅਰਬੀ ਉਲ ਨਸਲ ਨੇ। ਅੱਛਾ, ਇਹ ਦੱਸਿਆ ਜਾਂਦਾ ਸੀ ਕਿ ਇੱਕ ਬੰਦਾ ਮਹਮੂਦ ਅਲ ਰਾਈ ਸੀ, ਉਹਦੀ ਨਸਲ ਨੇ। ਲੇਕਿਨ ਮੇਰਾ ਇੱਕ ਯਾਰ FBR ਦੇ ਵਿੱਚ ਕਮਿਸ਼ਨਰ ਹੈ, ਉਹਦਾ ਨਾਂ ਹੈ ਤਾਰਕ ਚੌਧਰੀ, ਉਹ ਵੀ ਰਾਈ ਹੈ। ਤੇ ਉਹ ਆਂਦਾ ਸੀ ਕਿ ਰਾਈ ਜਿਹੜੇ ਨੇ ਇਹ ਹਿੰਦੁਸਤਾਨ ਦੇ ਹੀ ਨੇ, ਇੱਥੋਂ ਦੇ ਹੀ ਨੇ, ਔਰ ਮੈਂ ਸਾਬਤ ਕੀਤਾ ਕਿ ਹਿੰਦੂਆਂ ਵਿੱਚ ਵੀ ਰਾਈ ਹੈ ਨੇ। ਤੇ ਉਹ ਇੱਥੋਂ ਦਾ ਹੀ, ਇਹ ਜੱਟਾਂ ਦਾ ਹੀ ਇੱਕ ਮਾੜਕੂ ਜਿਹਾ ਕਬੀਲਾ, ਜਿਨ੍ਹਾਂ ਦੀਆਂ ਥੋੜੀਆਂ ਜ਼ਮੀਨਾਂ ਸਨ। ਬੁਨਿਆਦੀ ਤੌਰ ਤੇ ਜੱਟਾਂ ਦੀ ਇੱਕ ਆਪ ਛੂਟ ਹੀ ਹੈ, ਲੇਕਿਨ ਇਹ ਹੈ ਇੱਥੋਂ ਦੇ ਹੀ ਨੇ। ਜਿਸ ਤਰ੍ਹਾਂ ਮੈਂ ਦੱਸਿਆ ਨਾ ਕਿ ਇਹ ਇਸ ਤਰ੍ਹਾਂ ਹੀ ਹਰ ਕਬੀਲਾ ਕਿ ਆਖ ਛੱਡਦਾ ਕਿ ਮਹਮੂਦ ਗਜ਼ਨਵੀ ਦੇ ਨਾਲ ਅਸੀਂ ਆਏ ਸਾਂ, ਹਾਂਜੀ, ਉਹਦੇ ਨਾਲ ਖੇ ਖਾਣ ਆਉਣਾ ਸੀ ਤੁਸਾਂ, ਹਾਂਜੀ, ਉਹ ਤੇ ਲੁਟੇਰਾ ਸੀ ਤੇ ਤੁਸਾਂ ਲੁਟੇਰੇ ਦੇ ਨਾਲ ਹੀ ਆਉਣਾ ਸੀ। ਮਤਲਬ ਇਹ ਐਵੇਂ ਹੀ ਇੱਕ ਮਿੱਥਾਂ ਬਣਾਤੀਆਂ ਇਹਨਾਂ ਨੇ। ਤੋ ਰਾਈ ਵੀ ਇਸੇ ਹੀ ਧਰਤੀ ਦੇ ਵਸਨੀਕ ਨੇ, ਤੇ ਪਹਿਲਾਂ ਇਹਨਾਂ ਨੂੰ ਐਵੇਂ ਹੀ ਉਹ ਅਰਬੀ ਸ਼ਰਬੀ ਬਣਾਉਂਦੇ ਸਨ। ਹਾਂ, ਪੱਕੀ ਬਾਤ ਇਹ ਵੇ, ਜਿਸ ਤਰ੍ਹਾਂ ਮੈਂ ਦੱਸਿਆ ਨਾ, ਵੈਂਸ ਯੂਨਾਨੀ ਨੇ, ਇਹ ਵਾਕਈ ਯੂਨਾਨੀ ਨੇ। ਰਾਂਝੇ ਜਿਹੜੇ ਨੇ ਉਹ ਅਰਬੀ ਉਲ ਨਸਲ ਨੇ, ਹਾਂਜੀ, ਤੇ ਬਲੋਚ ਜਿਹੜੇ ਨੇ ਉਹ ਇਰਾਕੀ ਉਲ ਨਸਲ ਨੇ। ਤੋ ਉਹ ਮਤਲਬ ਇਹ ਕਿ ਇਹ, ਲੇਕਿਨ ਹੈ ਉਹ ਵੀ ਜੱਟ ਨੇ। ਅੱਛਾ ਭਾਈ ਸਾਹਿਬ, ਇੱਕ ਅੱਧੀ ਕਾਲ ਆਪਾਂ ਨਾਲ ਲਵਾਂਗੇ, ਉਸ ਤੋਂ ਬਾਅਦ ਅੱਗੇ ਵਧਦੇ ਹਾਂ। ਠੀਕ ਹੈ ਜੀ। ਸਾਡੇ ਨਾਲ ਹਰਜੀਤ ਸਿੰਘ ਔਲਖ USA ਤੋਂ। ਜੀ अस्सलाम वालेकुम, सत श्री अकाल। सत श्री अकाल बाजवा बापू जी, सत श्री अकाल। ते बल साहब सत श्री अकाल जी, सत श्री अकाल जी, खैर होवे जी, खैर होवे जी। जी मैं ਜੀ ਬਹੁਤ ਵਧੀਆ, ਬਹੁਤ ਵਧੀਆ। ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਸੀ। ਤੁਸੀਂ ਜਿਹੜੀ ਪਹਿਲਾਂ ਗੱਲ ਕੀਤੀ ਨਾ, ਮੈਂ ਸੁਣੀ ਵੀ ਤੁਸੀਂ ਜਿਹੜਾ ਰਿਸ਼ਤਿਆਂ ਦੀ ਗੱਲ ਕੀਤੀ, ਵੀ ਆਪਣੇ ਲਹਿੰਦੇ ਪੰਜਾਬ ਦੇ ਵਿੱਚ ਕੁਛ ਮਤਲਬ ਇਸਲਾਮ ਕਰਕੇ ਥੋੜਾ ਜਿਹਾ ਪ੍ਰਭਾਵ ਪੈ ਗਿਆ, ਵੀ ਲੋਕ ਆਪਦੀਆਂ ਜਾਤਾਂ ਦੇ ਵਿੱਚ ਮਤਲਬ ਜਾਂ ਕਰੀਬੀ ਰਿਸ਼ਤਿਆਂ ਦੇ ਵਿੱਚ ਰਿਸ਼ਤੇ ਕਰਨ ਲੱਗ ਪਏ, ਤੇ ਉਹਦੇ ਜਿਹੜੇ ਨਤੀਜੇ ਆ ਉਹ ਹੁਣ ਸਾਹਮਣੇ ਆਉਂਦੇ ਪਏ ਆ, ਵੀ ਉਹ ਜੈਨੇਟਿਕਲੀ ਪ੍ਰੋਬਲਮਾਂ ਜਿਹੜੀਆਂ ਆ ਉਹ ਬੱਚਿਆਂ 'ਚ ਅੱਗੇ ਆਉਂਦੀਆਂ। ਬੱਚੇ ਦਿਮਾਗੀ ਤੌਰ ਤੇ ਉਹਨੇ ਪੂਰੇ ਚੁਸਤ ਚਲਾਕ ਨਹੀਂ ਹੁੰਦੇ। ਹਾਂਜੀ, ਉਹ ਵੈਸੇ ਹੁਣ ਚਾਹੀਦਾ ਆ ਵੀ ਸਾਨੂੰ ਇਹਨਾਂ ਗੱਲਾਂ 'ਚੋਂ ਨਿਕਲਣਾ ਚਾਹੀਦਾ ਆ, ਤੇ ਲਹਿੰਦੇ ਵਾਲਿਆਂ ਨੂੰ ਸੋਚਣਾ ਚਾਹੀਦਾ ਆ ਵੀ ਸਾਡੇ ਪੁਰਾਣੇ ਬਜ਼ੁਰਗ ਆਪਦੀਆਂ ਜਾਤਾਂ ਤੋਂ ਬਾਹਰ ਜਾ ਕੇ ਵਿਆਹ ਕਰਦੇ ਸੀ, ਤੇ ਸਾਨੂੰ ਉਹੀ ਪੈਟਰਨ ਦੁਬਾਰਾ ਅਪਣਾਉਣਾ ਚਾਹੀਦਾ ਆ। ਤੇ ਤੁਸੀਂ ਇਹ ਗੱਲ ਕੀਤੀ, ਮੈਨੂੰ ਬੜੀ ਵਧੀਆ ਲੱਗੀ। ਤੇ ਤੁਸੀਂ ਇਹਦੇ ਤੇ ਕੁਝ ਹੋਰ ਵੀ ਦੱਸੋ, ਵੀ ਜਿਹੜਾ ਆਮ ਲੋਕਾਂ ਦੇ ਗੱਲ ਸਮਝ 'ਚ ਆਵੇ, ਵੀ ਇਹਨੂੰ ਐਵੇਂ ਮਜ਼ਹਬੀ ਮਸਲਾ ਬਣਾ ਕੇ ਨਾ ਮੰਨਣ। ਕਿਉਂਕਿ ਵੇਖਿਆ ਆ ਵੀ ਪਾਕਿਸਤਾਨ ਦੇ ਵਿੱਚ
ਤਕਰੀਬਨ ਕਈ ਥਾਵਾਂ ਤੇ ਪੂਰੇ ਦੇ ਪੂਰੇ ਪਿੰਡ ਆ ਇਹੋ ਜਿਹੇ ਜਿੱਥੇ ਬੱਚੇ ਸਰੀਰਕ ਤੌਰ ਤੇ ਉਹਨਾਂ ਉਹ ਨਹੀਂ ਗਰੋਥ ਕਰਦੇ ਤੇ ਜਿੰਨੀ ਤੌਰ ਤੇ ਵੀ ਉਹ ਮਤਲਬ ਪੂਰੇ ਕਾਮਯਾਬ ਨਹੀਂ ਹੁੰਦੇ, ਤੇ ਇਹਦੇ ਬਾਰੇ ਜ਼ਰੂਰ ਤੁਸੀਂ ਡਿਸਕਸ਼ਨ ਕਰੋ। ਬਿਲਕੁਲ ਯੂ ਆਰ ਰਾਈਟ, ਬਿਲਕੁਲ ਠੀਕ ਹੈ। ਮੈਂ ਖੁਦ ਇਸ ਚੀਜ਼ ਦੇ ਖਿਲਾਫ ਹਾਂ, ਔਰ ਮੈਂ ਆਪਣੇ ਬੱਚਿਆਂ ਦੀਆਂ ਸ਼ਾਦੀਆਂ ਮਸਲਨ ਮੈਂ ਬੁੱਟਰਾਂ ਵਿਆਹਿਆ ਸਾਂ, ਮੇਰੇ ਨਾਨਕੇ ਸੋਈ ਸਨ, ਮੇਰੀਆਂ ਧੀਆਂ 2 ਬੁੱਟਰਾਂ ਆਪਣਾ ਵਿਰਕਾਂ ਵਿਆਹੀਆਂ ਨੇ, ਇੱਕ ਧੀ ਕਾਲਵਾਂ ਵਿਆਹੀ ਹੈ, ਭੈਣ ਮੇਰੀ ਕਾਲਵਾਂ ਵਿਆਹੀ ਸੀ। ਅੱਛਾ, तो मतलब ये है कि बिल्कुल ना बाहर अपनी फैमिली चो बाहर यानी ऐसे थां नहीं रिश्ता किया जिहदे नाल खून दा ब्लड दा तलक होवे। और ये बिल्कुल साडे पिंड दे विच मिसाल मौजूद है कि जिहड़े ट्राइब जिहड़े खानदान आपस दे विच परत के एक दूजे नाल मासी फुफी दे करी लगे जांदे ने ना जी, ਉਹਦੇ ਨਾਲ मतलब साडे पिंड 3-4 ऐसियां मिसालां मौजूद ने कि उन्हां दा एक बच्चा भी जिहड़ा ना कोई ठीक नहीं, वो सारे मैंटली कोई रिटार्डेड जिहे ने, कोई वेंदा किसे दीयां अखां नहीं खुलदियां, कोई टीरा जिहा वेंदा है, कोई टुरदा डिंगा हो के वे। तो ये सारा जिहड़ा ना इहदी असर, और वेखो ना साडे ये जिहड़े पुराने लोग सन, साडे पुराने ट्राइब सन, वो जेनैटिकली वो डॉक्टरी असूल नूं किन्ना समझदे सन। ते वैद साहब तुहानू ते जनाब माई जिंदा दा कली दा भार जिहड़ा ना इन्ना ज्यादा वैंस कबीले जो ने बहादरी दियां जंगां लड़ियां ते वो वैंस कबीले दी माई सी। हां जी, होर कोई वैंस ना भी होए ते ओदा कली दा ही किरदार एडा तगड़ा है कि जनाब वैंस कबीले दा सिर जिहड़ा ना उच्चा नजर आउंदा है। जी बहुत शुक्रिया हरजीत। होर कोई क्वेश्चन हरजीत है जरूर। बस थैंक यू कैसरी पररा बन्निया और पता नहीं कैसरी बन्निया कि दूजा बन्निया तो चलो ਔਲਖ ਜੱਟਾਂ ਦੇ ਪਿੰਡ ਪੰਜਾਬ ਦੇ ਵਿੱਚ ਤੇ ਸਾਰੇ ਹੀ ਨੇ ਵੈਸੇ ਜੀ, ਇੱਧਰ ਅਬੋਹਰ ਵੱਲ ਫਿਰੋਜ਼ਪੁਰ ਬਠਿੰਡੇ ਵੱਲ ਵੀ ਨੇ, ਪਰ ਅਜਨਾਲਾ ਤਹਿਸੀਲ ਦੇ ਵਿੱਚ ਲੋਪੋਕੇ ਵਗੈਰਾ ਜਿਹੜਾ ਹੋ ਰਿਹਾ ਇੱਥੇ ਔਲਖਾਂ ਦੇ ਕਾਫੀ ਪਿੰਡ ਨੇ, ਤੇ ਜਿਹੜਾ ਇਦਾਂ ਪਾਕਿਸਤਾਨ 'ਚ ਵੀ ਜ਼ਰੂਰ ਔਲਖਾਂ ਦੇ ਮੁਸਲਮਾਨ ਜੱਟਾਂ ਦੇ ਬਹੁਤ ਪਿੰਡ ਹੋਣਗੇ। हाँ जी है ने जी, उत्थे औलख भाई के पिंड गुजरां वाले दे कोल, उथों दा अरशद औलख जिहड़ा है वो बेनज़ीर नहीं सी, जिहड़ी साडी प्राइम मिनिस्टर ओहदा एडवाइजर सी, ਉਹਦੇ ਨਾਲ ਕੱਲ ਵੀ ਮੇਰੀ ਗੱਲ ਪਈ ਹੁੰਦੀ ਸੀ। ਉਹਨੇ ਅੱਜ ਤੋਂ ਬਾਅਦ ਆਉਣਾ ਵੀ ਹੈ ਮੈਨੂੰ ਮਿਲਣ ਵਾਸਤੇ। ਤੇ ਉਹਦੇ ਤੋਂ ਇਲਾਵਾ ਇੱਥੇ ਲਾਗੇ ਪਿੰਡ ਸੁਰਮੇਦਾਨੀ, ਉੱਥੇ ਔਲਖਾਂ ਦੇ ਕਾਫੀ ਘਰ ਨੇ। ਔਲਖ ਕਬੀਲਾ ਸੱਜੇ ਖੱਬੇ ਕਾਫੀ ਪਿੰਡਾਂ ਦੇ ਵਿੱਚ ਉਹਨਾਂ ਦੀ ਆਬਾਦੀ ਹੈ, ਤੇ ਮੁਸਲਮਾਨਾਂ ਦੀ ਵੀ ਔਲਖ ਕਾਫੀ ਜ਼ਿਆਦਾ ਨੇ। ਸਾਡੇ ਇਲਾਕੇ ਟਾਵੇਂ ਨੇ, ਲੇਕਿਨ ਹੋਰ ਕਈਆਂ ਇਲਾਕਿਆਂ ਦੂਰ ਦਿਆਂ 'ਚ ਔਲਖ ਕਬੀਲਾ ਵਾਵਾ। ਫਿਰ ਫੈਸਲਾਬਾਦ ਵਾਲੇ ਪਾਸੇ ਵੀ ਇਹਨਾਂ ਦਾ ਵਾਵਾ ਹੈ ਜੀ। अस्सलाम वालेकुम, सत श्री अकाल जी सब नूं बहुत बहुत ज़्यादा। जी बाजवा साहब ने तो अज बड़ी हिस्टरी पिछोकड़ साडा दस्सिया जी, जट्टा सारिਆਂ ਦਾ। ਪਹਿਲੇ ਤਾਂ ਅਸੀਂ ਪੰਜਾਬੀ ਆ, ਫਿਰ ਜੱਟ ਵੀ ਹੈਗੇ ਆ, ਤੇ ਚਲੋ ਮਾਣ ਆ ਜੀ। ਬਹੁਤ ਬਹੁਤ ਤੁਹਾਡਾ ਥੈਂਕ ਯੂ ਇੰਨੀ ਇਨਫੋਰਮੇਸ਼ਨ ਦੇਣ ਦਾ। ਤੇ ਜਿਹੜਾ ਇਹਨਾਂ ਨੇ ਗੱਲ ਦੱਸੀ ਕਿ ਅਸੀਂ ਇੱਕ ਦੂਜੇ ਦੇ ਨਾਲ ਜਿਹੜੀਆਂ ਗੂੜੀਆਂ ਰਿਸ਼ਤੇਦਾਰੀਆਂ ਕਰਦੇ ਹੈਗੇ ਆ, ਵਧੀਆ ਇਹਨਾਂ ਨੇ ਮਤਲਬ ਇੱਕ ਚੀਜ਼ ਸਾਨੂੰ ਮਸ਼ਵਰਾ ਦਿੱਤਾ ਕਿ ਸਾਨੂੰ ਬਾਹਰ ਵੀ ਕਰਨੀਆਂ ਚਾਹੀਦੀਆਂ ਤਾਂ ਕਿ ਬਿਮਾਰੀਆਂ ਤੋਂ ਬਚਿਆ ਜਾ ਸਕੇ, ਤਾਂ ਕਿ ਆਉਣ ਵਾਲੀ ਸਾਡੀ ਜਿਹੜੀਆਂ ਨਸਲਾਂ ਹੈਗੀਆਂ ਵਾ ਉਹ ਵਧੀਆ ਹੱਡ ਪੈਰਾਂ ਦੇ ਚੰਗੇ ਹੋਣ, ਵਧੀਆ ਉਹਨਾਂ ਦੀ ਗਰੋਥ ਹੋਵੇ, ਉਹਨਾਂ ਦੀ ਪਰਵਰਿਸ਼ ਵਧੀਆ ਹੋਵੇ। ਤੇ ਆਪਣਾ ਬਾਜਵਾ ਸਾਹਿਬ ਤੋਂ ਇੱਕ ਕੁਐਸਚਨ ਪੁੱਛਣਾ ਸੀਗਾ ਜੀ। ਮੇਰੇ ਕੁਝ ਰਿਲੇਟਿਵ ਹੈਗੇ, ਉਹ ਗਿਰੇਵਾਲ ਹੈਗੇ ਆ, ਮੇਰੇ ਬਹਿਨੋਈ ਜੋ ਗਿਰੇਵਾਲ ਆ, ਤੇ ਜੇ ਥੋੜੀ ਜਿਹੀ ਉਹਨਾਂ ਦੇ ਬਾਰੇ 1-2 ਮਿੰਟ ਤੁਸੀਂ ਪਲੀਜ਼ ਦੱਸ ਦੇਵੋ। ਉਹਨਾਂ ਦਾ ਪਿਛੋਕੜ ਪਿੱਛੋਂ ਕਿੱਥੋਂ ਹੈਗੇ ਤੋਂ ਵੀ ਜ਼ਾਰੀ ਬਾਤ ਹੈ, ਸਿੰਘਾਂ ਸਰਦਾਰਾਂ ਤੇ ਹੋਣੇ ਆ, ਪਰ ਜੇ ਥੋੜੀ ਜਿਹੀ ਉਹਦੇ ਬਾਰੇ ਗਿਰੇਵਾਲ ਜਿਹੜੇ ਨੇ ਇੱਧਰ ਕਿਤੇ ਬਹੁਤ ਘੱਟ ਸੁਣੇ ਨੇ, ਸ਼ਾਇਦ ਮੇਰੇ ਇਲਾਕੇ 'ਚ ਸੱਜੇ ਖੱਬੇ 'ਚ ਮੈਂ ਨਹੀਂ ਸੁਣੇ, ਲੇਕਿਨ ਇੰਡੀਆ 'ਚ ਕਾਫੀ ਨੇ ਗਿਰੇਵਾਲ। ਹਾਂਜੀ ਉਧਰ ਬਹੁਤ ਜ਼ਿਆਦਾ ਨੇ ਗਰੇਵਾਲ, ਔਰ ਇਹ ਸ਼ਾਇਦ ਪਾਰਟੀਸ਼ਨ ਤੋਂ ਪਹਿਲਾਂ ਹੀ ਉਧਰ ਦੇ ਨੇ, ਇਧਰੋਂ ਕੋਨੀ ਗਰੇਵਾਲ ਗਿਆ ਮੇਰਾ ਖਿਆਲ ਹੈ। ਬਾਜਵਾ ਸਾਹਿਬ ਸਾਡੇ ਟੋਬੇ ਜ਼ਿਲ੍ਹੇ ਦੇ ਵਿੱਚ ਸਾਡੇ ਬੈਠੇ ਆ ਜੀ ਗਰੇਵਾਲ ਕਾਫੀ ਸਾਰੇ ਨਾ, ਮੈਂ ਕਿਹਾ ਮੇਬੀ ਇਹਨਾਂ ਦਾ ਪਿਛੋਕੜ ਇੰਡੀਆ ਤੋਂ ਹੋਵੇ। ਇਹ ਜਿਹੜਾ ਗਰੇਵਾਲ ਗੋਤ ਹੈ ਜੱਟਾਂ ਦੇ ਵਿੱਚ ਜੀ, ਲੁਧਿਆਣੇ ਦੇ ਵਿੱਚ ਜ਼ਿਆਦਾ ਆ, ਉੱਥੇ 22-25 ਪਿੰਡ ਨੇ, ਬੜੇ ਵੱਡੇ ਇਹਨਾਂ ਦੇ ਗੁਜਰਵਾਲ, ਰਾਏਕੋਟ, ਇਦਾਂ ਦੇ ਬਹੁਤ ਵੱਡੇ ਪਿੰਡ ਨੇ ਇਹਨਾਂ ਦੇ। ਔਰ ਪੰਜਾਬ ਦੇ ਵਿੱਚ ਜੱਟਾਂ ਦੇ ਵਿੱਚ ਇਹਨਾਂ ਨੂੰ ਪੜ੍ਹੀ ਲਿਖੀ ਕੌਮ ਕਰਕੇ ਜਾਣਿਆ ਜਾਂਦਾ। ਉਹਦਾ ਕਾਰਨ ਸ਼ਾਇਦ ਇਹ ਵੀ ਸੀ ਕਿ ਇਹਨਾਂ ਦੀਆਂ ਜ਼ਮੀਨਾਂ ਥੋੜੀਆਂ ਹੋ ਗਈਆਂ ਸਨ, ਤੇ ਫਿਰ ਜਦੋਂ ਜ਼ਮੀਨ ਜੱਟ ਦੀ ਖੁੱਸਦੀ ਆ, ਥੋੜੀ ਹੋ ਜਾਂਦੀ ਆ, ਫਿਰ ਉਹ ਪੜ੍ਹਾਈ ਵਾਲੇ ਪਾਸੇ ਪੈਂਦਾ। ਤੇ ਗਰੇਵਾਲ ਜਿਹੜੇ ਸੀਗੇ ਫਿਰ ਪੜ੍ਹ ਲਿਖ ਕੇ ਗਏ,
ਔਰ ਮਜ਼ਾਕ ਦੇ ਨਾਲ ਕਈ ਵਾਰੀ ਸਾਡੇ ਵਿੱਚ ਗਰੇਵਾਲਾਂ ਨੂੰ ਲੋਕ ਜੱਟਾਂ ਦੇ ਅਗਰਵਾਲ ਵੀ ਕਹਿੰਦੇ ਨੇ। ਅਗਰਵਾਲ ਬਾਣੀਆਂ ਦੇ ਵਿੱਚੋਂ ਬੜੀ ਸਿਆਣੀ ਕੌਮ ਹੈ ਜੀ, ਜਿਹੜੇ ਵਪਾਰ ਕਰਦੇ ਨੇ। ਔਰ ਬੜੇ ਇਹ ਜ਼ਿਆਦਾ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਜ਼ਿਆਦਾ ਪਿੰਡ ਉੱਥੇ ਹੀ ਨੇ ਇਹਨਾਂ ਦੇ। ਬਲ ਸਾਹਿਬ ਮੈਂ ਥੋੜਾ ਜਿਹਾ ਦੱਸ ਦਵਾਂ ਮੇਰੇ ਆਪਣੇ ਏਰੀਆ ਦਾ ਵੀ ਇੱਥੋਂ ਲਾਇਲਪੁਰ ਦੀ ਚਨਿਓਟ ਵਾਲੀ ਸਾਈਡ ਤੋਂ ਸ਼ੁਰੂ ਹੋ ਕੇ ਝੰਗ ਬਰਾਂਚ ਨਹਿਰ ਜਿੱਥੋਂ ਸ਼ੁਰੂ ਹੁੰਦੀ ਹੈ ਨਾ, ਝੰਗ ਬਰਾਂਚ ਜੇਬੀ ਜਿੱਥੇ ਲੱਗਦਾ, ਉੱਥੋਂ ਲਾਇਲਪੁਰ ਤੋਂ ਸ਼ੁਰੂ ਹੋ ਕੇ ਟੋਭੇ ਤੱਕ ਜਿਹੜੇ ਉੱਤੋਂ ਦਰਿਆ ਦਾ ਏਰੀਆ ਵਾ ਉਧਰ ਬਿਠਾਏ ਸੀ ਅੰਮ੍ਰਿਤਸਰੀਏ ਉੱਤੇ ਪਿੰਡ ਬਾਠਾ ਵਾਲੇ। ਜਦੋਂ ਥਰਲੀ ਲੇਅਰ ਆ ਜਾਂਦੀ ਸੀ ਨਾ, ਥਰਲੀ ਲੇਅਰ ਦੇ ਵਿੱਚ ਸਾਰੇ ਲੁਧਿਆਣੇ ਵਾਲੇ ਜਿਹੜੇ 43 ਪਿੰਡ ਗਰੇਵਾਲਾਂ ਦੇ ਸੀ ਇੱਕ ਲਾਈਨ ਦੇ। ਜਦੋਂ ਲਾਇਲਪੁਰ ਤੋਂ ਸ਼ੁਰੂ ਹੋ ਕੇ ਝੰਗ ਬਰਾਂਚ ਤੇ ਵੱਖਰੇ ਵੱਖਰੇ ਦੇ ਨਾਲ ਟੋਭੇ ਤੱਕ ਜਾਂਦੇ ਸੀ, ਉਹ ਉੱਥੋਂ ਜਿਹੜੇ ਲੁਧਿਆਣੇ ਤੋਂ ਇੱਥੇ ਆ ਕੇ ਬਿਠਾਏ ਸੀ। ਮੇ ਵੀ ਉਹਨਾਂ ਦੇ ਵਿੱਚੋਂ ਹੀ ਹੋਣ ਜਿਹੜੇ। ਜੀ ਨਾਸਰ ਭਾਈ ਦੀ ਗੱਲ ਬਿਲਕੁਲ ਸਹੀ ਹੋਏਗੀ ਜੀ ਇਹ, ਕਿਉਂਕਿ ਉਹ ਜਦੋਂ ਬੋਲਦੇ ਆ ਨਾ ਤੇ ਉਹ ਐਂਡ ਦੇ ਉੱਤੇ ਆਈ ਤੀ ਗਈ ਤੀ ਗਾੜੀ ਵਾਲੀ ਇਸ ਤਰ੍ਹਾਂ ਕਰਕੇ ਬੋਲਦੇ ਆ ਨਾ। ਹਾਂਜੀ ਨਵੀਨ, ਬਹੁਤ ਸ਼ੁਕਰੀਆ ਨਵੀਨ ਤੇਰਾ। ਥੈਂਕ ਯੂ ਭਾਜੀ, ਥੈਂਕ ਯੂ ਬਹੁਤ। ਹੋਰ ਵੀ ਦੋਸਤਾਂ ਨੂੰ ਨਾਲ ਅਸੀਂ ਜੁੜਨ ਦੀ ਕੋਸ਼ਿਸ਼ ਕਰਾਂਗੇ। ਹਾਂਜੀ ਵਿਰਕ ਸਾਹਿਬ ਨਾਲ ਆਏ ਨੇ। ਹਾਂਜੀ ਹਾਂਜੀ ਭਾਜੀ, ਮੈਂ ਉਹੀ ਥੋੜਾ ਜਿੱਦਾਂ ਹੁਣ ਨਾਵਿਦ ਸੰਧੂ ਜੀ ਚਲੇ ਗਏ ਆ, ਨਾਰਵੇ ਰਹਿੰਦੇ ਆ, ਤੇ ਮੈਂ ਉਹੀ ਥੋੜਾ ਦੱਸਣਾ ਸੀਗਾ। ਇਹਨਾਂ ਨੂੰ ਪਤਾ ਹੋਏਗਾ ਕਿ ਜਿੱਦਾਂ ਉੱਥੇ ਓਡਿਨ ਹੈ ਨਾ, ਓਡਿਨ ਹੀਰੋ, ਮਤਲਬ ਉਹਨੂੰ ਇੱਕ ਤਰ੍ਹਾਂ ਮਿਥ ਵੀ ਲਾ ਲਓ ਤੇ ਸਹੀ ਹੀਰੋ ਵੀ ਹੈਗਾ, ਕਹਾਣੀਆਂ ਵੀ ਬਣ ਗਈਆਂ। ਤੇ ਓਡਿਨ ਵੀ ਮਤਲਬ ਜੱਟ ਕਬੀਲੇ ਨਾਲ ਸੰਬੰਧ ਰੱਖਦਾ ਸੀਗਾ, ਕਿਉਂਕਿ ਉੱਥੇ ਨਾ ਨਾਰਵੇ, ਡੈਨਮਾਰਕ, ਸਵੀਡਨ ਤਿੰਨੇ ਚਾਰ ਕੰਟਰੀਆਂ ਦੇ ਵਿੱਚ ਜਿਵੇਂ ਪੰਜਾਬ ਵੰਡਿਆ ਗਿਆ, ਪੰਜਾਬ, ਪਾਕਿਸਤਾਨ ਤੇ ਇੰਡੀਆ 'ਚ, ਉਹ ਜੱਟਲੈਂਡ ਅਜੇ ਵੀ ਜੱਟਲੈਂਡ ਹੀ ਲਿਖਿਆ ਹੋਇਆ ਉੱਥੇ, JUTT ਏਰੀਆ ਦਾ ਨਾਂ ਜੱਟਲੈਂਡ ਹੀ ਹੈਗਾ। ਤੇ ਬਾਕੀ ਆਇਰਲੈਂਡ ਦੇ ਵਿੱਚ, ਆਇਰਲੈਂਡ ਜਿਹੜੀ ਮਤਲਬ ਕਿ ਉਹ ਵੀ ਕਾਫੀ ਜੱਟ ਨੇ, ਕਿਉਂਕਿ ਕਿਸੇ ਟਾਈਮ ਜਦੋਂ ਆਪਣਾ ਦਲੀਪ ਸਿੰਘ ਨੂੰ ਲੈ ਗਏ ਸੀ ਅੰਗਰੇਜ਼, ਜੇਕਰ ਆਉਂਦਾ ਤੁਸੀਂ ਪੜ੍ਹੋਗੇ, ਤੇ ਜਦੋਂ ਛੁੱਟੀਆਂ ਕੱਟਣ ਚੱਲਿਆ ਸੀ ਇੰਗਲੈਂਡ 'ਚ, ਜਦੋਂ ਇੰਗਲੈਂਡ ਲੈ ਗਏ ਸੀ ਤੇ ਉਹ ਚੱਲਿਆ ਸੀ ਆਇਰਲੈਂਡ। ਉਹ ਪੁੱਛਿਆ ਵੀ ਤੂੰ ਕਿੱਥੇ ਚੱਲਿਆ, ਤੇ ਕਹਿੰਦੇ ਵੀ ਮੈਂ ਆਇਰਲੈਂਡ। ਕਹਿੰਦਾ ਅੱਛਾ ਫਿਰ ਤੂੰ ਆਪਣੇ ਭਰਾ, ਗੋਰੇ ਅਫਸਰ ਨੇ ਕਿਹਾ ਵੀ ਤੂੰ ਆਪਣੇ ਭਰਾਵਾਂ ਨੂੰ ਮਿਲਣ ਚੱਲਿਆ। ਮਤਲਬ ਜਿਨ੍ਹਾਂ ਨੂੰ ਪਤਾ ਸੀ, ਮਤਲਬ ਇਹ ਕਾਫੀ ਦੂਰ ਤੱਕ ਹੈਗਾ। ਤੇ ਬਾਕੀ ਜਿਵੇਂ ਗੇਟੇ, ਮਸਕੇਟੇ, ਗੌਥ, ਮੈਂ ਇੱਥੇ ਰਹਿ ਰਿਹਾ ਆਪਣਾ ਵਿਨੀਪੈਗ 'ਚ ਰਹਿ ਰਿਹਾ, ਗੌਥ ਜਿੰਨੇ ਹੈਗੇ ਆ, ਗੌਥ ਦੇ ਜੱਟ ਸੇਮ ਹੀ ਆ, ਗੋਤਾਂ ਮਿਲਦੀਆਂ ਨਹੀਂ ਸਾਰੀਆਂ, ਭੁਲੇਰ, ਹਾਂਜੀ। ਜਿਹੜੇ ਗੌਥ ਨੇ, ਗੇਟੇ, ਮਸਗੇਟੇ, ਕਿਉਂਕਿ ਇਹ ਜਿਹੜੀ ਕਕੇਸ਼ੀਅਨ ਨਸਲ ਹੈ ਨਾ, ਜਿਵੇਂ ਇੱਥੇ ਪਹਿਲਾਂ ਇੱਥੇ ਨੈਟਿਵ ਰਹਿੰਦੇ ਸੀ ਨਾਰਥ ਅਮਰੀਕਾ 'ਚ, ਤੇ ਕਕੇਸ਼ੀਅਨ ਨਸਲ ਗੋਰਿਆਂ ਦੀ ਹੈਗੀ ਆ। ਚਲੋ ਹੁਣ ਤੇ ਸਾਰੇ ਹੀ ਗੋਰੇ ਹੋ ਗਏ, ਗੌਥ ਵੀ ਤੇ ਕਕੇਸ਼ੀਅਨ ਵੀ ਰੰਗ ਵੱਲੋਂ, ਪਰ ਕਕੇਸ਼ੀਅਨ ਨੇ ਨੈਟਿਵ ਤੇ ਜੋ ਕਬਜ਼ਾ ਕੀਤਾ ਵਾ ਨਹੀਂ ਹੋਇਆ, ਤੇ ਫਿਰ ਇਹ ਗੌਥ ਨੂੰ ਲੈ ਕੇ ਆਏ ਆ ਵੀ ਇਹ ਜੱਟਾਂ ਦੀ ਇੱਕ ਨਸਲ ਹੈਗੀ ਆ, ਵੀ ਉਹ ਇੱਥੇ ਯੂਜ਼ ਕੀਤਾ ਵਾ। ਤੇ ਮਤਲਬ ਇਹ ਕਾਫੀ ਦੂਰ ਤੱਕ ਆ। ਗੇਟੇ ਮਤਲਬ ਤੁਹਾਨੂੰ ਮਿਲਣਗੀਆਂ ਗੋਤਾਂ ਤੋਂ। ਮੈਂ ਈਵਨ ਕਿ ਇੱਥੇ ਆਪਣੇ ਸਰਨੇਮ ਵਾਲੇ ਵਿਰਕ ਵਾਲੇ ਮੈਂ ਗੋਰੇ ਦੇਖੇ ਹੈਗੇ ਆ। ਮਤਲਬ ਇੱਕ ਪਿੰਡ ਵੀ ਦੇਖਿਆ ਮੈਂ, ਇੱਧਰ ਗਿਆ ਮੈਨੀਸੋਟਾ ਏਰੀਆ 'ਚ, ਪੂਰਾ ਉਹ ਬੀ ਨਾਲ ਆਏਗਾ, ਬੱਬੇ ਨਾਲ, BIRK ਬਿਰਕ, ਕਿਉਂਕਿ ਜਦੋਂ ਲਾਸਟ ਨੇਮ ਰਲਦੇ ਨੇ ਤੇ ਇਹ ਕੋਈ ਬਿਰਕ ਆਖਦੇ ਨੇ, ਬਿਰਕ। ਹਾਂਜੀ ਹਾਂਜੀ ਬਿਰਕ ਜੀ ਜਿਊਸ਼ਾਂ ਦੇ ਵਿੱਚ, ਇਜ਼ਰਾਈਲ ਦੇ ਵਿੱਚ ਬਹੁਤ ਵੱਡਾ ਉਹ ਉਹਨਾਂ ਦਾ ਨਾਮ ਹੈ ਜੀ, ਉਹ ਬੀ ਦੇ ਨਾਲ ਲਿਖਦੇ ਨੇ, ਬਿਰਕ ਲਿਖਦੇ ਨੇ। ਉਹ ਇਹਨਾਂ ਦੀ ਵਾਓ ਤੇ ਯਾਨੀ ਵਾਵਾ ਦਾ ਤੇ ਬੱਬਾ ਦਾ ਜਿਹੜਾ ਫਰਕ ਹੈ ਨਾ, ਇਹ ਐਕਸਚੇਂਜ ਹੁੰਦਾ ਰਹਿੰਦਾ ਹੈ ਇਲਾਕਿਆਂ ਦੀ ਨਿਸਬਤ ਦੇ ਨਾਲ। ਹਾਂਜੀ ਜੀ, ਕਿਉਂਕਿ ਮੈਂ ਉੱਥੇ ਜਦੋਂ ਮੈਂ ਵੀ ਥੋੜੀ ਦੇਰ ਪਹਿਲਾਂ ਸੀ, ਤੇ ਜਿਹੜੇ ਵਾਈਕਿੰਗ ਪੀਪਲ ਨੇ ਨਾ, ਵਾਈਕਿੰਗ ਵੀ ਇੱਕ ਮਤਲਬ ਕਿ ਇਹਦਾ ਹੀ ਵਿੰਗ ਹੈਗਾ ਜੀ ਜੱਟਾਂ ਦਾ। ਉਹ ਮਤਲਬ ਕਿ ਮੈਂ ਨਾਰਵੇ 'ਚ ਮੈਨੂੰ ਮਖੌਲ ਵੀ ਕਰਦੇ ਹੁੰਦੇ ਸੀ ਕਈ ਵਾਰ, ਉਦੋਂ ਨਹੀਂ ਸੀ ਪਤਾ, ਹੁਣ ਹਿਸਟਰੀ ਪੜ੍ਹੀਏ ਵਾਈਕਿੰਗ, ਕਿਉਂਕਿ ਓਡਿਨ ਦੀ ਹਿਸਟਰੀ ਪੜ੍ਹੋ ਤੁਸੀਂ, ਓਡਿਨ ਬੜਾ ਵੱਡਾ ਹੀਰੋ ਹੈ ਸਕੈਂਡੀਨੇਵੀਆ ਦਾ। ਤੇ ਉਹ ਪੂਰੀ ਦੁਨੀਆ ਦੇ ਅੰਦਰ, ਚੀਨ ਦੇ ਅੰਦਰ, ਸਾਊਦੀ ਅਰਬਾਂ ਦੇ ਵਿੱਚ ਇਹਨਾਂ ਨੂੰ ਜ਼ੱਤ ਆਂਦੇ ਨੇ। ਹਾਂਜੀ, ਯਾਨੀ ਜੱਜੇ ਦੇ ਪੈਰੀ ਬਿੰਦੀ ਤੇ ਅੱਗੇ ਤਦ, ਯਾਨੀ ਉਹ ਤਤ ਆਪਣਾ ਤੱਤਾ ਤੁਸੀਂ ਕਹਿ ਲਓ। ਅੱਛਾ, ਉੱਥੇ ਜ਼ੱਤ ਆਂਦੇ ਨੇ। ਤੇ ਇਸ ਤਰ੍ਹਾਂ ਹੀ ਸਿੰਧ ਦੇ ਵਿੱਚ ਇਹਨਾਂ ਨੂੰ ਜਤਗਾਲ, ਜਤੀ, ਹਾਂਜੀ, ਜੱਟ, ਜਮੋਟ, ਹਾਂਜੀ, ਇਹ ਇਹਨਾਂ ਦੇ ਸੈਂਕੜੇ ਨਾਂ ਨੇ ਨਾ ਜੀ ਮੁਖਤਲਿਫ ਇਲਾਕਿਆਂ ਦੇ ਵਿੱਚ। ਔਰ ਪੂਰੀ ਦੁਨੀਆ ਦੇ ਅੰਦਰ ਇਹ ਕਬੀਲਾ ਮੌਜੂਦ ਹੈ। ਜਿਹੜਾ ਅਮਰੀਕਾ ਦਾ ਜਾਰਜ ਬੁਸ਼ ਸੀ, ਉਹ ਵੀ ਜੱਟ ਸੀ। ਉਹਦੀਆਂ ਹਰਕਤਾਂ ਸਾਰੀਆਂ ਮਿੰਤਿਆ, ਜਿਹੜਾ ਹੁਣ ਸਦਰ, ਇਹ ਵੀ ਮੈਨੂੰ ਜੱਟ ਲੱਗਦਾ ਹੈ। ਸਹੀ ਗੱਲ ਹੈ, ਸਹੀ ਗੱਲ ਹੈ, ਠੀਕ ਹੈ। ਦੀ ਗੱਲ ਕਰਦੇ ਜੱਟ ਹੋਏ ਜਿਹੜਾ ਜਿਹੜੀ ਗੱਲ ਕਰ ਲੈ, ਭਾਵੇਂ ਕੱਖ ਰਹੇ ਨਾ ਰਹੇ, ਪਿਆ ਨਾ ਰਹੇ।
ਕਿਉਂਕਿ ਮੈਨੂੰ ਹਾਂਜੀ। ਮੈਂ ਇਹ ਵੀ ਕਿਤੇ ਪੜਿਆ, ਕਿਉਂਕਿ ਦੇਖੋ ਨਾ ਵੀ ਅਗਾਂਹ ਅਲੱਗ ਹੋ ਗਏ, ਜਿਵੇਂ ਲਾ ਲਓ ਕਮੋਜ, ਸੈਣੀ, ਗੁੱਜਰ, ਇਹ ਜੱਟਾਂ ਚੋਂ ਹੀ ਨਿਕਲ ਕੇ ਹੌਲੀ ਹੌਲੀ ਬਣ ਕੇ ਪਹਿਲਾਂ ਜੱਟ ਸਮੇਤ ਸਾਰੇ ਜੇਤੀ ਮਨੁੱਖ ਤੋਂ ਬਣੇ ਸੀ ਸ਼ਾਇਦ, ਜਿਵੇਂ ਜੇਟੀ ਜਿਵੇਂ ਮਨੁੱਖ ਸੀ, ਜਾਵਾ, ਜੇਟੀ ਤੋਂ ਗੇਟੇ, ਇਹ ਸਾਰੇ ਉਹਨਾਂ ਦੇ ਹੀ ਨਾਂ ਨੇ। ਮੁਖਤਲਿਫ ਇਲਾਕੇ, ਮੁਖਤਲਿਫ ਉਹਨਾਂ ਦੀਆਂ ਜ਼ਬਾਨਾਂ ਦਾ ਜਿਹੜਾ ਉਹਨਾਂ ਦਾ ਮਤਲਬ ਤਲਫਜ਼ ਹੈ ਨਾ ਜੀ, ਉਹਦੀ ਵਜ੍ਹਾ ਨਾਲ ਕਿਤੇ ਸੀਨ ਗਾਫ ਨਾਲ, ਸੱਸਾ ਗਾਫ ਨਾਲ ਬਦਲਦਾ, ਗੱਗੇ ਨਾਲ, ਕਿਤੇ ਹਾਹਾ ਫਲਾਣੀ ਸ਼ੈ ਨਾਲ ਬਦਲਦਾ। ਉਹ ਹਰ ਇੱਕ ਦਾ ਜਿਹੜਾ ਤਲਫਜ਼ ਹੈ ਉਹਦੀ ਵਜ੍ਹਾ ਨਾਲ ਬਦਲਦੇ ਨੇ, ਵਰਨਾ ਇਹ ਨਸਲ ਇੱਕੋ ਹੀ ਹੈ ਪੂਰੀ ਦੁਨੀਆ 'ਚ। ਅੱਛਾ ਇੰਦਰਜੀਤ ਜੀ, ਬਲ ਸਾਹਿਬ ਪਹਿਲਾਂ ਅਰੋੜਾ ਸਾਹਿਬ ਜੀ ਆਉਣ ਦੇ। ਮੈਂ ਜੀ ਇਹ ਗੱਲ ਕਹਿਣਾ ਚਾਹੁੰਦਾ ਕਿ ਅਸੀਂ ਸਾਰੀ ਗੱਲਬਾਤ ਜਿਹੜੀ ਅੱਜ ਕੀਤੀ ਹੈ, ਇਹਦੇ ਚੋਂ ਇੱਕ ਤੱਤ ਜਿਹੜਾ ਸਾਰਾ ਨਿਕਲ ਕੇ ਆਇਆ ਕਿ ਜੱਟ ਦੁਨੀਆ ਦੇ ਹਰ ਕੋਨੇ ਵਿੱਚ ਵਸਦੇ ਨੇ, ਉਹਦੇ ਨੇਮ ਅਲੱਗ ਹੋ ਸਕਦੇ ਨੇ, ਪਰ ਉਹਨਾਂ ਦੇ ਕੰਮਕਾਰ ਕਰਨ ਦਾ ਤਰੀਕੇ ਉਹੀ ਨੇ, ਜਿੱਥੇ ਵੀ ਕਿਤੇ ਨੇ ਉਹਨਾਂ ਦੇ ਕੰਮਕਾਰ ਕਰਨ ਦਾ ਤਰੀਕਾ ਬਿਲਕੁਲ ਉਹੀ ਹੈ। ਪਰ ਇਹ ਵੀ ਗੱਲ ਸਾਨੂੰ ਮੰਨ ਲੈਣੀ ਚਾਹੀਦੀ ਹੈ ਕਿ ਜਦੋਂ ਅਸੀਂ ਸਾਰੇ ਜੁੜਦੇ ਹਾਂ ਤੇ ਸਾਰੇ ਇਨਸਾਨੀਅਤ ਨਾਲ ਜੁੜਦੇ ਹਾਂ, ਅਸੀਂ ਸਾਰੇ ਇੱਕੋ ਵਰਗੇ ਇਨਸਾਨ ਆ, ਕਿਤੇ ਨਾ ਕਿਤੇ ਉਹਦੇ ਵਿੱਚ ਵੱਖੋ ਵੱਖਰੀ ਕੌਮਾਂ, ਵੱਖੋ ਵੱਖਰੇ ਕਬੀਲੇ ਨਿਕਲੇ ਨੇ, ਤੇ ਇਹ ਸਭ ਦੋ ਤਿੰਨ ਗੱਲਾਂ ਅਸੀਂ ਅੱਜ ਇਸ ਸਾਰੀ ਗੱਲਬਾਤ ਚੋਂ ਅਰੋੜਾ ਸਾਹਿਬ, ਬਲ ਸਾਹਿਬ ਉਹ ਆਂਦੇ ਨਾ, ਮੇਰਾ ਇੱਕ ਦੋਸਤ ਹੈ ਉਹ ਸੰਧੂ ਆ, ਉਹਨੇ ਆਖਣਾ ਵੀ ਬਾਬਾ ਆਦਮ ਵੀ ਸੰਧੂ ਸੀ, ਤੁਸੀਂ ਕਿੱਥੋਂ ਆ ਗਏ ਜੇ? ਬਾਬਾ ਆਦਮ ਵੀ ਸੰਧੂ ਸੀ, ਦੂਜੀਆਂ ਗੋਤਾਂ ਕਿੱਥੋਂ ਆ ਗਈਆਂ? ਅਸਲ ਸਰ ਗੱਲ ਇਹ ਹੈ ਕਿ ਜਿਹੜਾ ਸਦੀਆਂ ਤੀਕ ਗਿਵਿੰਗ ਹੈਂਡ ਰਿਹਾ ਹੋਏ ਨਾ, ਹਾਂਜੀ, ਉਹਦਾ ਜੀਵਨ ਵੱਖਰਾ ਹੁੰਦਾ ਹੈ, ਤੇ ਜਿਹੜਾ ਸਦੀਆਂ ਤੀਕਰ ਟੇਕਿੰਗ ਹੈਂਡ ਰਿਹਾ ਹੋਏ, ਹਾਂਜੀ, ਉਹਦੇ ਅੰਦਰ ਉਹਦੇ ਜੈਨੇਟਿਕਲੀ ਕਮਜ਼ੋਰ ਹੋ ਜਾਂਦਾ ਹੈ ਜੀ। ਅਰੋੜਾ ਸਾਹਿਬ ਸਦੀਆਂ ਤੀਕਰ ਮੰਗਤਾ ਹੀ ਬਣਿਆ ਜਾਂ ਹੱਥ ਕਿਸੇ ਅੱਗੇ ਕਰਨ ਵਾਲਾ, ਉਹ ਜੈਨੇਟਿਕਲੀ ਕਮਜ਼ੋਰ ਹੋ ਜਾਂਦਾ ਹੈ ਜੀ। ਤੋ ਇਹ ਹੈ ਅਸਲ 'ਚ ਗੱਲ। ਬਾਕੀ ਤੇ ਵੇਖੋ ਜੀ, ਉੱਥੋਂ ਹੀ ਤੁਰੇ ਪਿੱਛੋਂ ਇੱਕੋ ਹੀ ਨਸਲ ਹੈ, ਔਰ ਉਹਦੇ ਨਾਲ ਕਬੀਲੇ ਵੀ ਜਿਹੜੇ ਸਨ ਉਹ ਸਮਝਾਉਣ ਵਾਸਤੇ ਹੀ ਨੇ। ਬਾਕੀ ਤੇ ਜਿਹੜਾ ਚੰਗਾ ਉਹ ਚੰਗਾ, ਜਿਹੜਾ ਮੰਦਾ ਉਹ ਮੰਦਾ। ਤੇ ਹਰਜੀਤ ਸਿੰਘ ਜੀ ਹਰਜੀਤ ਸਿੰਘ, ਮੇਰਾ ਖਿਆਲ ਜੇ ਆਪਾਂ ਘੰਟਾ ਹੋਰ ਚੱਲ ਗਏ ਨਾ ਤੇ ਇਹ ਜਿਹੜੇ ਜੱਟ ਨੇ ਬਾਜਵੇ ਤੇ ਢਿੱਲੋਂ ਦੇ, ਇਹਨਾਂ ਨੇ ਰੱਬ ਨੂੰ ਵੀ ਜੱਟ ਬਣਾ ਲਿਆ। ਨਹੀਂ ਤੇ ਗੱਲ ਸੁਣੋ, ਤੇ ਰੱਬ ਵੀ ਤੇ ਜੱਟ ਹੀ ਹੈ ਕਿ ਦੇਖੋ ਜੀ ਗੱਲ ਬਾਬਾ ਆਦਮ ਜਿਹੜਾ ਬਾਬਾ ਆਦਮ ਉਹਦਾ ਪਹਿਲਾ ਜਿਹੜਾ ਉਹਨੇ ਬਣਾਇਆ ਸਾਡੇ ਫੇਥ ਦੇ ਮੁਤਾਬਕ, ਉਹਨੇ ਵਾਈ ਜੋਤੀ ਕੀਤੀ, ਹਾਂਜੀ ਵਾਈ ਜੋਤੀ ਕੀਤੀ, ਅਨਾਜ ਗਾਇਆ, ਤੇ ਜੱਟ ਹੀ ਸੀ। ਅੱਜ ਤਾਂ ਹਲਵਾ ਛੱਡਿਆ ਸਾਰੀ ਦੁਨੀਆ ਤੇ ਆਪਾਂ। ਬੜੀ ਵਧੀਆ ਗੱਲਬਾਤ ਚੱਲ ਰਹੀ ਹੈ ਦੋਸਤਾਂ ਨਾਲ, ਬਹੁਤ ਸਾਰੇ। ਅੱਛਾ, ਇੱਕ ਮੈਂ ਨਾਲ ਦੋ ਇੱਕ ਦੋ ਕਮੈਂਟ ਪੜ੍ਹਨਾ, ਉਸ ਤੋਂ ਬਾਅਦ ਥੋੜੀ ਜਿਹੀ ਅੱਗੇ ਗੱਲ ਕਰਦਾ ਹਾਂ ਜੀ। ਸੁਭਾਨੀ ਗੁੱਜਰ ਜੀ ਕਹਿੰਦੇ ਜੀ ਬਾਬਾ ਆਦਮ ਜਿਹੜਾ ਸੀ ਬਾਜਵਾ ਸੀ, ਕਹਿੰਦੇ ਲੱਗਦਾ ਸੁਭਾਨੀ ਗੁੱਜਰ ਨੇ ਕਰਤਾ ਜੀ ਗ੍ਰਿਫਤਾਰ ਆਪਣੇ ਵੱਲੋਂ। ਇੱਕ ਦੋਸਤ ਸ਼ਿਕਾਇਤ ਕਰ ਰਹੇ ਜੀ, ਕਹਿੰਦਾ ਅੱਜ ਦਾ ਪ੍ਰੋਗਰਾਮ ਬਾਇਸਡ ਹੈ। ਮੈਂ ਜਾਣਨਾ ਚਾਹਾਂਗਾ ਕਿਸ ਤਰ੍ਹਾਂ ਬਾਇਸ ਹੈ। ਅਸੀਂ ਬੜੀ ਬੈਲੈਂਸ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ, ਅਸੀਂ ਸਾਰਿਆਂ ਦੇ ਨਾਲ ਲੈ ਕੇ ਤੁਰਨਾ ਚਾਹੁੰਦੇ, ਸਭ ਦੀ ਗੱਲਬਾਤ ਕਰ ਰਹੇ ਹਾਂ, ਤੇ ਕੋਸ਼ਿਸ਼ ਕਰ ਰਹੇ ਕਿ ਅਸੀਂ ਕਿਸੇ ਨੂੰ ਵੀ ਪਿੱਛੇ ਨਾ ਛੱਡੀਏ। ਅਸੀਂ ਇਨਸਾਨੀਅਤ ਦੀ ਗੱਲ ਜਦੋਂ ਲੱਗਦਾ ਕਿ ਅਨਫੇਅਰ ਕਿਸੇ ਕੋਈ ਗੱਲ ਕਹੀ, ਸਾਨੂੰ ਦੱਸਿਓ ਜ਼ਰੂਰ। ਅੱਛਾ ਜੀ, ਇਸ ਦੇ ਨਾਲ ਨਾਲ ਸੈਣੀਆਂ ਬਾਰੇ ਲੋਕ ਜਾਣਨਾ ਚਾਹੁੰਦੇ। ਮੇਰੇ ਖਿਆਲ ਸੈਣੀਆਂ ਦੀ ਜਦੋਂ ਗੱਲ ਕੀਤੀ, ਅਸੀਂ ਅਰਾਈਆਂ ਦੀ ਜਦੋਂ ਗੱਲ ਕੀਤੀ ਹੈ, ਤੇ ਅਰਾਈਆਂ ਤੇ ਸੈਣੀਆਂ ਦਾ ਇਤਿਹਾਸ ਕਿਤੇ ਜਾ ਜੁੜਦਾ ਹੈ। ਸਿਰਫ ਨਾਂ ਦੋ ਵੱਖੋ ਵੱਖਰੇ ਵਰਤੇ ਜਾ ਰਹੇ ਨੇ, ਇੱਕ ਪਾਸੇ ਅਰਾਈਆਂ, ਦੂਜੇ ਪਾਸੇ ਸੈਣੀ ਵਰਤੇ ਜਾ ਰਹੇ। ਇੰਨਾ ਕੁ ਫਰਕ ਹੈ, ਪਰ ਜਿਹੜਾ ਉਹਨਾਂ ਦੇ ਕੰਮਕਾਰ ਕਰਨ ਦਾ ਤਰੀਕਾ ਜਾਂ ਜੋ ਉਹਨਾਂ ਦੇ ਕਾਰੋਬਾਰ ਨੇ, ਕਿ ਥੋੜੀ ਜ਼ਮੀਨ ਵਿੱਚ ਬਹੁਤੀ ਕਾਸ਼ਤਕਾਰੀ ਕਿਵੇਂ ਕਰਨੀ ਹੈ, ਉਹ ਉਹਨਾਂ ਕੋਲ ਗੁਣ ਹੈ, ਉਹੀ ਉਹਨਾਂ ਦੀ ਖੂਬੀ ਹੈ ਜੀ। ਤੇ ਉਹ ਜ਼ਿਆਦਾ ਫਰਕ ਨਹੀਂ। ਮੇਰੇ ਖਿਆਲ ਰਾਈਆਂ ਬਾਰੇ ਅਸੀਂ ਗੱਲ ਕਰ ਚੁੱਕੇ ਹਾਂ। ਕਹਿੰਦੇ ਇੱਕ ਦੋਸਤ ਹੈ ਜੀ, ਬਾਜਵਾ ਸਾਹਿਬ ਕੋਲ ਜਾਣ ਤੋਂ ਪਹਿਲਾਂ ਪੰਜਾਬੀ ਸ਼ਾਇਰੀ ਜ਼ਰੂਰ ਸੁਣਨੀ ਹੈ, ਪੋਇਟਰੀ ਜ਼ਰੂਰ ਸੁਣਨੀ ਹੈ ਜੀ। ਜ਼ਰੂਰ ਸੁਣਾਂਗੇ ਜੀ, ਬਿਲਕੁਲ। ਬਾਜਵਾ ਤੁਸੀਂ ਜਾਣ ਤੋਂ ਪਹਿਲਾਂ ਕੁਝ ਸੁਣਨਾ ਜ਼ਰੂਰ ਹੈ ਸਾਨੂੰ। ਤੁਸੀਂ ਆਏ ਤਾਂ ਲਾਹਾ ਅਸੀਂ ਪੂਰਾ ਲੈਣਾ ਜੀ। ਆਪਣੇ ਅਰੋੜਾ ਸਾਹਿਬ, ਸੈਣੀ ਬਰਾਦਰੀ ਬੜੀ ਸਤਿਕਾਰਯੋਗ ਬਰਾਦਰੀ ਹੈ ਜੀ ਸਿੱਖਾਂ ਦੇ ਵਿੱਚ, ਔਰ ਇਹ ਹਿੰਦੂਆਂ ਦੇ ਵਿੱਚ ਵੀ ਆ। ਜਿਹੜੇ ਹਿੰਦੁਸਤਾਨ 'ਚ ਸੈਣੀ ਨੇ ਜੀ, ਉਹ ਪੰਜਾਬ ਦੇ ਵਿੱਚ ਤਕਰੀਬਨ 75% ਜਿਹੜੇ ਸੈਣੀ ਸਰਦਾਰ ਨੇ, 25% ਹਿੰਦੂ ਨੇ। ਉਹਨਾਂ ਦੀਆਂ ਰਿਸ਼ਤੇਦਾਰੀਆਂ ਸਾਂਝੀਆਂ, ਜਿਵੇਂ ਖੱਤਰੀਆਂ ਦੇ ਵਿੱਚ ਤੇ ਰੋੜਿਆਂ 'ਚ ਰਿਸ਼ਤੇਦਾਰੀਆਂ,
ਸਾਂਝੀਆਂ ਹੋ ਜਾਂਦੀਆਂ ਹਿੰਦੂ ਸਿੱਖਾਂ 'ਚ, ਹਾਂਜੀ ਉਹ ਉਹਨਾਂ ਦੀ ਰਿਸ਼ਤੇਦਾਰੀਆਂ ਸਾਂਝੀਆਂ। ਪਾਕਿਸਤਾਨ ਦੇ ਵਿੱਚ ਜੇ ਨਨਕਾਣਾ ਸਾਹਿਬ ਤੋਂ ਇੱਧਰ ਨੂੰ ਆਈਏ ਜੀ ਸ਼ੇਖੂਪੁਰੇ ਵੱਲ ਨੂੰ, ਮੇਰਾ ਖਿਆਲ ਸ਼ਾਹਕੋਟ ਨੂੰ ਜਿਹੜੀ ਸੜਕ ਆਉਂਦੀ ਆ ਜੀ, ਜਿੱਥੇ ਗੁਰੇਰਾ ਬ੍ਰਾਂਚ ਲੰਘਦੇ ਆ ਬਾਜਾ ਸਾਹਿਬ, ਉੱਥੇ ਸੈਣੀਆਂ ਦੇ ਪਿੰਡ ਸਨ। ਉੱਥੇ ਇੱਕ ਹਾਈ ਸਕੂਲ ਹੈ ਜੀ, ਉਹਨੂੰ ਸੈਣੀ ਬਾਰ ਹਾਈ ਸਕੂਲ ਵੀ ਕਹਿੰਦੇ ਨੇ। ਉੱਥੇ ਜਿਹੜਾ ਗਰੇਰਾ ਬ੍ਰਾਂਚ ਤੇ 4 ਚੱਕ 5 ਚੱਕ 6 7 ਚੱਕ, ਇਹ ਸਾਰੇ ਸੈਣੀਆਂ ਦੇ ਪਿੰਡ ਸਨ, ਜਿਹੜੇ ਉੱਥੋਂ ਵਾਪਸ ਆ ਕੇ ਇਧਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਨਵਾਂ ਸ਼ਹਿਰ ਚਲੇ ਗਏ। ਗੁੱਜਰਾਂ ਦੀ ਗੱਲ ਚੱਲੀ ਹੈ ਜੀ, ਗੁੱਜਰ ਬਹੁਤ ਵੱਡੀ ਕੌਮ ਹੈ ਜੀ, ਔਰ ਹਿੰਦੁਸਤਾਨ ਦੇ ਵਿੱਚ ਇਹ ਯਾਦਵ ਜਿਹੜੇ ਆ ਉਹ ਸਾਰੇ ਗੁੱਜਰ ਸੀ। ਬਿਹਾਰ ਤੇ ਯੂਪੀ ਦਾ ਜਿਹੜਾ ਸਾਰਾ ਇਲਾਕਾ ਆ, ਇਹ ਗੁੱਜਰਾਂ ਦਾ। ਗੁੱਜਰ ਗਵਾਲੇ ਕ੍ਰਿਸ਼ਨ ਮਹਾਰਾਜ ਜੀ ਵੀ ਉਹ ਗੁੱਜਰਾਂ ਦੇ ਵਿੱਚੋਂ ਹੀ ਸਨ, ਜਿਹੜੇ ਦੁੱਧ ਦਾ ਕੰਮ ਕਰਦੇ ਸਨ, ਜਿਹੜੇ ਪਸ਼ੂ ਚਾਰਦੇ ਸਨ ਤੇ ਉਹ ਦੁੱਧ ਦਾ ਕੰਮ ਉਹ ਗੁੱਜਰ ਸਨ ਬਰਾਦਰੀ। ਮੁਸਲਮਾਨਾਂ ਦੇ ਵਿੱਚ ਗੁੱਜਰ ਬਰਾਦਰੀ ਬਹੁਤ ਵੱਡੀ ਹੈ ਜੀ, ਔਰ ਸਾਰੀਆਂ ਬਰਾਦਰੀਆਂ ਜਿੰਨੀਆਂ ਹਿੰਦੂ ਸਿੱਖਾਂ ਦੇ ਵਿੱਚ ਸਾਰੀਆਂ ਉਹਨਾਂ ਦੇ ਜੀ। ਬਿਲਕੁਲ ਇਹ ਠੀਕ ਗੱਲ ਹੈ, ਬਿਲਕੁਲ ਇਹ ਠੀਕ ਗੱਲ ਹੈ। ਔਰ ਓਰੀਜਨਲੀ ਚੂੰਕਿ ਇਹ ਮਤਲਬ ਇਹ ਕਿ ਇਹ ਦੁੱਧ ਦਾ ਕਾਰੋਬਾਰ ਤੇ ਡੰਗਰ ਵਗੈਰਾ ਚਾਰਨ ਵਾਲੇ ਪਾਸੇ ਜ਼ਿਆਦਾ ਲੱਗ ਗਿਆ, ਔਰ ਇਹ ਵੀ ਐਡਾ ਹੀ ਕਲਾਸਿਕ ਕਬੀਲਾ ਜਿੱਡਾ ਜੱਟ ਕਬੀਲਾ ਹੈ, ਔਰ ਇਹ ਇੱਕੋ ਹੀ ਚੀਜ਼ ਨੇ ਹਾਂਜੀ, ਸਿਰਫ ਕੰਮਾਂ ਕਾਰਾਂ ਦਾ ਹੀ ਫਰਕ ਹੈ ਜੀ। ਮੈਂ ਅੱਛਾ ਜੀ, ਹੁਣ ਇੱਥੇ ਥੋੜੀ ਜਿਹੀ ਗੱਲ ਕਰਨੀ ਬਣਦੀ ਹੋਰ ਵੀ ਹੈ ਜੀ, ਇੱਕ ਕਿਉਂਕਿ ਇੱਕ ਦੋਸਤ ਹੋਰ ਕਮੈਂਟ ਪਾਇਆ ਚਾਵਲਿਆਂ ਬਾਰੇ ਜਾਣਦੇ ਨੇ, ਚਾਵਲਾ ਕਿੱਥੋਂ ਆਏ ਜੀ। ਅੱਛਾ ਜੀ, ਹੁਣ ਗੱਲ ਇਹ ਵੀ ਤੁਸੀਂ ਸਕਰੀਨ ਦੇਖ ਸਕਦੇ ਹੋ ਕਿ ਜੀ ਬਾਜਵਾ, ਬੱਲ ਤੇ ਢਿੱਲੋਂ 75% ਜਿਹੜਾ ਹੈ ਜੀ ਅੱਜ ਸਾਡੇ ਕੋਲ ਜੱਟ ਨੇ। ਮੈਂ ਪਹਿਲਾਂ ਵਾਰੀ ਇਸ ਪਾਸੇ, ਜੇ ਤੁਹਾਡੀ ਗੱਲ ਨਹੀਂ ਹੋ ਸਕੀ ਚਾਵਲਾ ਜੀ, ਤੇ ਕੁਝ ਕਸੂਰ ਮੇਰਾ ਨਹੀਂ, ਇਹਦਾ ਤੇ ਨਾ ਦਾ ਜੀ, ਮੇਰੇ ਤੇ ਨਾ ਗੱਲ। ਮੈਂ ਇੱਕ ਸੈਕਿੰਡ ਹੋਰ ਗੱਲ ਕਹਿ ਦਵਾਂ ਜੀ, ਆਪਣੇ ਬਾਜਵਾ ਸਾਹਿਬ, ਢਿੱਲੋਂ ਸਾਹਿਬ, ਸਾਡੇ ਜਿੰਨੇ ਗੁਰੂ ਸਾਹਿਬਾਨ ਹੋਏ ਨੇ ਨਾ ਜੀ, ਉਹ ਤੇ ਚਲੋ ਉਹ ਤੇ ਗੁਰੂ ਸੀ ਸਾਡੇ, ਪਰ ਉਹ ਕਈ ਵਾਰੀ ਸ਼ੁਗਰ ਨਾਲ ਗੱਲ ਕਹਿੰਦੇ ਆਪਣੇ ਆਪ ਨੂੰ ਬੜੇ ਤੁਸੀਂ ਜੱਟ ਸਮਝਦੇ ਹੋ, ਗੁਰੂ ਤੁਹਾਡੇ ਚੋਂ ਕੋਈ ਵੀ ਨਹੀਂ ਹੋਇਆ, ਗੁਰੂ ਤਾਂ ਸਾਰੇ ਹੋਏ ਸੀ। ਅੱਛਾ, ਪਰ ਉਹ ਅਸੀਂ ਇਹ ਕਹਿ ਦਿੰਦੇ ਹਾਂ ਕਿ ਗੁਰੂਆਂ ਨੂੰ ਜਿਹੜਾ ਤਿਲਕ ਲਾਉਣ ਵਾਲਾ ਬਾਬਾ ਬੁੱਢਾ, ਉਹ ਤੇ ਰੰਧਾਵਾ ਸੀਗਾ, ਉਹ ਤੇ ਗੁਰੂ ਬਣਾਉਂਦਾ ਰਿਹਾ। ਇਸ ਕਰਕੇ ਜਿਹੜੇ ਚਾਵਲੇ ਨੇ ਜੀ, ਅਰੋੜੇ ਨੇ, ਅਰੋੜਾ ਜਿਹੜੀ ਆ ਉਹ ਕਾਸਟ ਆ, ਅੱਗੇ ਸਬ ਕਾਸਟ ਨੇ ਬਹੁਤ ਸਾਰੀਆਂ। ਇਹ ਬੜੀ ਡੋਮੇਨ ਸੋਸਾਇਟੀ ਹੈ ਜੀ, ਬੜੀ ਕਮਿਊਨਿਟੀ। ਇਹ ਵਪਾਰੀ ਲੋਕ ਨੇ ਜੀ, ਟ੍ਰੇਡਰ ਲੋਕ ਨੇ। ਗੁੱਜਰਾਂ ਦੀਆਂ ਵੇਖੋ ਜੀ, ਗੁੱਜਰਾਂ ਦੀਆਂ ਕੋਈ 100 ਤੋਂ ਵੱਧ ਅੱਗੋਂ ਸਬ ਕਾਸਟਾਂ ਨੇ ਹਾਂਜੀ। ਇਹ ਗੁਜਰਾਤ ਦੇ ਇਲਾਕੇ ਚ ਮੈਂ ਇੱਕ ਦਿਨ ਦੋਸਤ ਦੇ ਨਾਲ ਜੀ ਗੱਲ ਆਪਾਂ ਕਰ ਰਹੇ ਸੀ ਜੀ ਅਰੋੜਾ ਤੇ ਖੱਤਰੀ ਬਰਾਦਰੀ ਦੀ। ਜੇ ਇਤਿਹਾਸ ਦੇਖੀਏ ਤੇ ਈਵਨ ਜਿਹੜਾ ਫਰੰਟੀਅਰ ਦਾ ਇਲਾਕਾ ਹੈ ਜੀ, ਉੱਥੇ ਵੀ ਹਰ ਪੰਜਾਬ ਦੇ ਬਾਜਵਾ ਸਾਹਿਬ ਨੂੰ ਪਤਾ ਹੋਏਗਾ ਕਿ ਪੰਜਾਬ ਦੇ ਜਿੰਨੇ ਪਿੰਡ ਸਨ ਜੀ, ਉਹਨਾਂ ਪਿੰਡਾਂ ਦੇ ਜਿਹੜੀਆਂ ਦੁਕਾਨਾਂ ਸੀ ਨਾ, ਦੁਕਾਨਦਾਰੀ ਸੀ, ਉਹ ਸਾਰੀ ਇਹਨਾਂ ਦੀ ਖੱਤਰੀਆਂ ਦੀ ਤੇ ਅਰੋੜਿਆਂ ਦੀ ਇਹਨਾਂ ਦੀ ਹੁੰਦੀ ਸੀ। ਇਹ ਵਪਾਰੀ ਇਹਦੇ ਨਾਲ ਇੱਕ ਹੋਰ ਵੀ ਮਿੱਥ ਨੂੰ ਮੈਂ ਤੋੜਨਾ ਚਾਹਾਂਗਾ। ਬਹੁਤ ਸਾਰੇ ਲੋਕ ਇਹ ਸਮਝਦੇ ਸਨ ਕਿ ਇਹਨਾਂ ਜ਼ਮੀਨਾਂ ਇਹਨਾਂ ਕੋਲ ਨਹੀਂ ਸਨ। ਇਹਨਾਂ ਕੋਲ ਜ਼ਮੀਨਾਂ ਵੀ ਬੜੀਆਂ ਸਨ, ਕਿਉਂਕਿ ਮਨੀ ਲੈਂਡਿੰਗ ਦਾ ਇਹਨਾਂ ਦਾ ਕੰਮ ਸੀ, ਪੈਸੇ ਦੇਣ ਦਾ, ਤੇ ਜੱਟਾਂ ਕੋਲ ਪੈਸੇ ਨਹੀਂ ਸੀ ਵਾਪਸ ਹੁੰਦੇ, ਫਿਰ ਜ਼ਮੀਨ ਜਿਹੜੀ ਇਹ ਲੈ ਲੈਂਦੇ ਸਨ ਕਿ ਉਹ ਉਹਨਾਂ ਤਕਾਵੀਆਂ ਵਗੈਰਾ ਕੁਰਾਏ ਹੁੰਦੇ ਸਨ, ਪੇਪਰ। ਇਹਨਾਂ ਦੀਆਂ ਜ਼ਮੀਨਾਂ ਵੀ ਆਮ ਜੱਟਾਂ ਨਾਲੋਂ ਵੀ ਉੱਥੇ ਬਹੁਤ ਸਨ, ਐਸੀ ਗੱਲ ਨਹੀਂ। ਔਰ ਇਹਨਾਂ ਲੋਕਾਂ ਨੇ ਮਿਹਨਤ ਆ ਕੇ ਉੱਥੋਂ ਆ ਕੇ ਇਹਨਾਂ ਦਾ ਨੁਕਸਾਨ ਵੀ ਬਹੁਤ ਹੋਇਆ, ਖਾਸ ਕਰਕੇ ਫਰੰਟੀਅਰ ਪੋਠੋਹਾਰ ਦੇ ਇਲਾਕੇ ਦੇ ਵਿੱਚ ਇਹਨਾਂ ਦਾ ਜਾਨੀ ਨੁਕਸਾਨ ਬਹੁਤ ਹੋਇਆ ਜੀ। ਜਿਹੜੇ ਲੋਕ ਫਰੰਟੀਅਰ ਤੋਂ ਉੱਠ ਕੇ ਆਏ, ਜੱਟਾਂ ਨੂੰ ਮਾਰ ਮਰਾਈਆ ਘੱਟ ਪਿਆ। ਜੱਟ ਤੇ ਜਿਹੜੀਆਂ ਨਵੀਆਂ ਆਬਾਦੀਆਂ ਦੇ ਵਿੱਚ ਇਹ ਤੇ ਡਾਂਗ ਸੋਟੇ ਵਾਲੇ ਇਕੱਠੇ ਹੋ ਕੇ ਤੇ ਤੁਰ ਕੇ ਆ ਗਏ। ਜ਼ਿਆਦਾ ਨੁਕਸਾਨ ਪਾਰਟੀਸ਼ਨ ਦੇ ਵਿੱਚ ਫਿਰ ਅਫਸੋਸ ਦੇ ਨਾਲ ਤੇ ਬੜੀ ਸ਼ਰਮ ਦੇ ਨਾਲ ਕਿਹਾ ਜਾਂਦਾ ਹੈ ਕਿ ਜ਼ਿਆਦਾ ਜਿਹੜਾ ਇਧਰੋਂ ਹਿਜਰਤ ਕਰਕੇ ਪੰਜਾਬ ਦੇ ਵਿੱਚੋਂ ਹਿੰਦੁਸਤਾਨ ਚੋਂ ਲੋਕ ਉਧਰ ਗਏ, ਜਿਹੜੇ ਲੋਕ ਜ਼ਮੀਨਾਂ ਦੇ ਮਾਲਕ ਨਹੀਂ ਸਨ, ਜਿਹੜੇ ਲੋਕ ਛੋਟੇ ਛੋਟੇ ਧੰਦੇ ਕੰਮ ਕਰਦੇ ਸਨ, ਜਿਹੜੇ ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ, ਲੁਧਿਆਣੇ ਤੋਂ ਇਹਨਾਂ ਚੋਂ ਗਏ, ਉਹਨਾਂ ਲੋਕਾਂ ਦਾ, ਗਰੀਬਾਂ ਦਾ ਜ਼ਿਆਦਾ ਨੁਕਸਾਨ ਹੋ ਗਿਆ ਸੀ। ਪਰ ਇਹ ਖੱਤਰੀ ਕੌਮ ਦੀਆਂ, ਇਹਨਾਂ ਰੋੜਿਆਂ ਦੀਆਂ, ਇਹ ਜ਼ਮੀਨਾਂ ਦੇ ਵੀ ਬਹੁਤ ਮਾਲਕ ਸਨ। ਇਹ ਦੱਸਦੇ ਨਹੀਂ ਸਨ ਲੋਕਾਂ ਨੂੰ, ਕਿਉਂਕਿ ਇਹਨਾਂ ਦਾ ਖੇਤੀ ਕਰਨ ਦਾ ਕਿਸਬ ਨਹੀਂ ਸੀ। ਇਹ ਤਾਂ ਵਪਾਰੀ ਲੋਕ ਸਨ। ਇੱਧਰ ਆ ਕੇ ਵੀ ਇਹਨਾਂ ਨੇ ਸ਼ਹਿਰਾਂ ਦੇ ਵਿੱਚ ਜ਼ਿਆਦਾ ਵਸ ਗਏ। ਜਿੰਨੀ ਤਰੱਕੀ ਇਹਨਾਂ ਨੇ ਕੀਤੀ, ਜਿੰਨੀਆਂ ਵੱਡੀਆਂ ਸਰਦਾਰੀਆਂ, ਜੱਡੇ ਵੱਡੇ ਬਿਜ਼ਨਸ ਸਰਦਾਰਾਂ ਦੇ ਵਿੱਚ ਇਹਨਾਂ ਕੋਲ ਨੇ, ਸ਼ਾਇਦ ਉਹਨੇ ਜੱਟਾਂ ਕੋਲ ਨਹੀਂ। ਇਹਨਾਂ ਦੇ ਬਜ਼ੁਰਗਾਂ ਨੇ ਪਿਛਲੀਆਂ 3 ਪੀੜ੍ਹੀਆਂ ਤੋਂ ਇੰਨੀ ਜ਼ਿਆਦਾ ਮਿਹਨਤ ਕੀਤੀ ਹੈ ਜੀ, ਤੇ ਮੈਂ ਸਲਾਮ ਕਰਦਾ ਇਹਨਾਂ ਦੀ ਮਿਹਨਤ।
ਹਾਂਜੀ ਬਿਲਕੁਲ ਠੀਕ। ਇੱਕ ਇੱਥੇ ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ। ਜਿਹੜੀ ਜਾਤ ਗੋਤ ਜਿਹੜੇ ਵੀ ਬਣਦੇ ਨੇ, ਜਿਹੜੇ ਕਬੀਲੇ ਜਿਹੜੇ ਬਣਦੇ ਨੇ, ਕਿਸੇ ਵੱਡੇ ਦੇ ਨਾਂ ਤੇ ਰੱਖੇ ਜਾਂਦੇ ਨੇ। ਤੇ ਇਸੇ ਕਰਕੇ ਜਦੋਂ ਤੁਸੀਂ ਬਹੁਤ ਸਾਰੇ ਜਦੋਂ ਨਾਂ ਸੁਣੋਗੇ ਤੁਹਾਨੂੰ ਲੱਗੇਗਾ ਕਿਸੇ ਕਿਸੇ ਚੀਜ਼ ਨਾਲ ਜੁੜੇ ਹੋਏ ਨੇ। ਜੋ ਪਾਰਸੀਆਂ ਦੇ ਨਾਮ ਜਿਹੜੇ ਨੇ ਉਹ ਕਾਰੋਬਾਰ ਨਾਲ, ਕਿਤੇ ਨਾਲ ਜੁੜ ਕੇ ਬਣਦੇ ਨੇ। ਜੇ ਤਾਲੇ ਬਣਾਉਂਦਾ ਤਾਂ ਤਾਲਾ ਵਾਲਾ ਹੋ ਗਿਆ, ਜਿਹੜਾ ਬੋਤਲ ਬਣਾਉਂਦਾ ਬੋਤਲ ਵਾਲਾ ਹੋ ਗਿਆ। ਬਹੁਤ ਸਾਰੇ ਕੋਈ ਗੁਜਰਾਤ ਦੇ ਵਿੱਚ ਪਾਸੇ ਦੇ ਇਸ ਕਿਸਮ ਦੇ ਨਾਂ ਨੇ। ਇਸੇ ਤਰ੍ਹਾਂ ਜਿਹੜੇ ਖੱਤਰੀਆਂ ਦੇ ਵਿੱਚੋਂ ਹੀ ਅਰੋੜੇ ਨਿਕਲੇ, ਤੇ ਖੱਤਰੀਆਂ ਦੇ ਗੋਤ ਤੇ ਜਿਹੜੇ ਅਰੋੜੇ ਦੇ ਜਿਹੜੇ ਗੋਤ ਨੇ, ਬਹੁਤੇ ਗੋਤ ਜਿਹੜੇ ਨੇ ਕਿਸੇ ਵੱਡੇ ਵੱਡੇ ਦੇ ਨਾਂ ਦੇ ਉੱਤੇ ਰੱਖੇ ਗਏ ਨੇ। ਉਹਨਾਂ ਦੀ ਕਦੀ ਜਾਂ ਫਿਰ ਕਾਰੋਬਾਰ ਦੇ ਨਾਲ ਜੁੜੇ ਹੋਏ ਨੇ ਕਿ ਕਿਹੜਾ ਕਾਰੋਬਾਰ ਕਰਦੇ ਸਨ। ਜਿਵੇਂ ਕਿਸੇ ਦਾ ਇਲਾਜ, ਜੇ ਮੰਨ ਲਓ ਜਿਵੇਂ ਅਰੋੜਿਆਂ ਦੇ ਵਿੱਚ ਇੱਕ ਗੋਤ ਹੈ ਬਜਾਜ, ਜਿਹੜੇ ਬਜਾਜੀ ਦਾ ਕੰਮ ਕਰਦੇ ਸੀ ਉਹ ਬਜਾਜ ਕੁਹਾੜਾ ਪਏ। ਇਸੇ ਤਰ੍ਹਾਂ ਹੋਰ ਇਸ ਤਰ੍ਹਾਂ ਜਿਹਨਾਂ ਦੇ ਜੋ ਗੋਤ ਸਨ ਉਸ ਮੁਤਾਬਿਕ ਉਹਨਾਂ ਦੇ ਨਾਂ ਰੱਖੇ ਗਏ। ਸੋ ਅਰੋੜਾ ਦੇ ਕਰੀਬ 250 ਤੋਂ ਉੱਪਰ ਗੋਤ ਜਿਹੜੇ ਨੇ ਮੈਨੂੰ ਪਤਾ ਨੇ, ਉਸ ਤੋਂ ਸ਼ਾਇਦ ਜ਼ਿਆਦਾ ਵੀ ਹੋਣ ਜਿਹੜੇ ਮੈਨੂੰ ਪਤਾ ਨੇ। ਪਰ ਕਿਉਂਕਿ ਪੁਰਾਣੇ ਦੌਰ ਵਿੱਚ ਇਹ ਰਿਵਾਜ ਨਹੀਂ ਸੀ ਗੋਤ ਲਿਖਣ ਦਾ, ਜਾਂ ਉਸ ਗੋਤ ਨੂੰ ਡਿਸਕਸ ਨਹੀਂ ਸੀ ਕੀਤਾ ਜਾਂਦਾ। ਸਿਰਫ ਉਹ ਆਈਡੈਂਟੀਫਾਈ ਕਰਨ ਵਾਸਤੇ ਵਰਤੇ ਜਾਂਦੇ ਸੀ ਕਿ ਕਿਹੜੇ ਇਲਾਕੇ ਤੋਂ, ਕਿਹੜੇ ਪਿੰਡ ਤੋਂ ਬੰਦਾ ਉੱਠ ਕੇ ਗਿਆ, ਉਹਨੂੰ ਆਈਡੈਂਟੀਫਾਈ ਕਰਨ ਲਈ। ਅੱਜ ਉਹਦੀ ਲੋੜ ਬਦਲ ਗਈ ਹੈ, ਇਸ ਕਰਕੇ ਹੁਣ ਲੋਕ ਆਪਣੇ ਨਾਂ ਦੇ ਨਾਲ ਲਿਖਣ ਲੱਗ ਪਏ। ਜਿਵੇਂ ਮੈਂ ਲਿਖਿਆ ਜੀ ਸਰਬਜੀਤ ਸਿੰਘ ਅਰੋੜਾ, ਮੇਰਾ ਗੋਤ ਜਿਹੜਾ ਹੈ ਉਹ ਡੰਗ ਹੈ, ਮੈਂ ਅਰੋੜਿਆਂ ਚੋਂ ਡੰਗ ਅਰੋੜਾ ਹਾਂ। ਉਹ ਸ਼ਾਇਦ ਮੇਰੀ ਆਉਣ ਵਾਲੀ ਨਸਲ ਨੂੰ ਇਹਦਾ ਕਦੀ ਪਤਾ ਵੀ ਨਾ ਲੱਗੇ। ਸੋ ਇਹਨਾਂ ਦਾ ਮਕਸਦ ਜਿਹੜਾ ਗੋਤ ਲਿਖਣ ਦਾ ਇਹ ਹੈ ਕਿ ਸਾਰਿਆਂ ਕੋਲ ਜੇ ਅਸੀਂ ਆਪਣੀ ਹਿਸਟਰੀ ਨੂੰ ਸਮਝ ਸਕੀਏ। ਸਾਡੇ ਕੋਲ ਦੋਸਤ ਜੁੜੇ ਨੇ। ਮੈਂ ਆਪਣੀ ਗੱਲਬਾਤ ਨੂੰ ਫਿਰ ਬਾਅਦ ਕਰਨਾ। ਚੌਧਰੀ ਭਗਤ ਸੰਗਵਾਨ ਸਾਹਿਬ ਨੇ। ਚੌਧਰੀ ਸਾਹਿਬ ਹਾਂਜੀ, ਸਤਿ ਸ੍ਰੀ ਅਕਾਲ ਅਰੋੜਾ ਸਾਹਿਬ ਜੀ। ਸਤਿ ਸ੍ਰੀ ਅਕਾਲ ਜੀ। ਮੈਂ ਇੱਕ ਗੱਲ ਬੜੀ ਉਹ ਕਰਨਾ ਚਾਹੁੰਦਾ, ਜਿਵੇਂ ਕਿ ਤੁਸੀਂ ਗੱਲ ਕੀਤੀ ਹੈ ਪੰਜਾਬ ਬਾਰੇ, ਗੋਤਾਂ ਬਾਰੇ। ਢਿੱਲੋਂ ਗੋਤ ਹੋ ਗਿਆ, ਜਿਵੇਂ ਬੱਲ ਗੋਤ ਹੋ ਗਿਆ। ਇਹ ਗੋਤ ਸਾਰੇ ਨੇ ਜਿਹੜੇ ਨੇ ਜਾਟ, ਜਿਹੜੀ ਆਪਣੀ ਜਾਟ ਕਮਿਊਨਿਟੀ ਹੈ, ਹਿੰਦੂ ਜਾਟ ਕਮਿਊਨਿਟੀ, ਹਾਂਜੀ, ਉਹਦੇ 'ਚ ਇਹ ਗੋਤ ਸਾਰੇ ਨੇ, ਬੱਲ, ਬਾਜਵਾ, ਸੰਧੂ, ਢਿੱਲੋਂ, A to Z। ਮਤਲਬ ਇਹ ਜਿੰਨੇ ਵੀ ਗੋਤ ਜੱਟਾਂ ਵਾਲੇ ਪੰਜਾਬ ਵਾਲੇ ਨੇ, ਇਹ ਸਾਰੇ ਉਹਨਾਂ 'ਚ ਹੈਗੇ ਨੇ ਟੋਟਲੀ। ਹਾਂਜੀ। ਤੇ ਆਪਾਂ ਜਿਹੜੀ ਹੁਣ ਗੱਲ ਕਰਦੇ ਆ ਵੀ ਜਿਵੇਂ ਤੁਸੀਂ ਗੱਲ ਕੀਤੀ ਸੀ ਵੀ ਸਿੱਖ ਨੇ ਜਿਹੜੇ ਪਰ ਉਧਰ ਮੁਸਲਮਾਨ ਨੇ, ਮਤਲਬ ਇੱਕੇ, ਤੇ ਇਹ ਗੋਤ ਉਹਨਾਂ 'ਚ ਕਿਉਂ ਨੇ? ਤੇ ਇਹ ਦੱਸੋ ਵੀ ਜਾਟ ਕਮਿਊਨਿਟੀ, ਹਿੰਦੂ ਜਾਟ ਕਮਿਊਨਿਟੀ 'ਚ। ਮੈਂ ਬੇਨਤੀ ਕਰਾਂ ਜੀ ਚੌਧਰੀ ਸਾਹਿਬ ਕਿ ਪਹਿਲਾਂ ਤੇ ਆਪਾਂ ਇਸ ਗੱਲ ਤੋਂ ਕੋਈ ਮੁਨਕਰ ਨਾ ਹੋਈਏ ਕਿ ਆਪਾਂ ਸਾਰੇ ਹਿੰਦੂ ਸੀ। ਜਦੋਂ 6ਵੀਂ 7ਵੀਂ ਚ ਇਸਲਾਮ, ਇਹ ਕੋਈ ਗੱਲ ਇਹ ਹੁਣ ਜਿਵੇਂ ਲਾ ਲਓ, ਜਿਵੇਂ ਮੇਰਾ ਸਰਨੇਮ ਸਾਂਗਵਾਨ ਹੈ, ਅਸੀਂ ਆ ਨਾ ਜਿਹੜੇ ਸਰ, ਅਸੀਂ ਹਿੰਦੂ ਜੱਟਾਂ ਚ ਹੁੰਦੇ ਆ। ਮਤਲਬ ਹਿੰਦੂ ਜਿਹੜੇ ਇੱਧਰ, ਮੈਂ ਕੁਰੂਕਸ਼ੇਤਰ ਤੋਂ ਬੋਲਣਾ ਪਿਆ। ਹਾਂ, ਤੇ ਇਹ ਸਰਨੇਮ ਸਿੱਖ ਜੱਟਾਂ ਚ ਵੀ ਹੈਗਾ। ਮਤਲਬ ਬਿਲਕੁਲ ਹੈਗਾ ਜੀ, ਬਿਲਕੁਲ ਹੈਗਾ। ਉਹਦਾ ਬਾਇਓ ਸਾਹਿਬ ਨੇ ਵੀ ਪਹਿਲਾਂ ਦੱਸਿਆ ਕਿ ਥੋੜਾ ਇਲਾਕੇ ਦੇ ਹਿਸਾਬ ਨਾਲ ਥੋੜਾ ਸਾਡੇ ਸਪੈਲਿੰਗਸ ਜਿਹੜੇ ਚੇਂਜ ਹੋਣ ਲੱਗ ਪਏ। ਉਹ ਜਿਹੜਾ ਜੱਟ ਗੋਤ ਹੈ ਜੀ, ਤੇ ਸਾਰੇ ਚ ਆਪਾਂ ਹੁਣ ਤੇ ਸਾਰੀ ਗੱਲ, ਚਲੋ ਅਸੀਂ ਤੇ ਇੱਕੋ ਹੀ ਲੋਕ ਆ ਨਾ ਜਿਹੜੇ ਇਸ ਖਿੱਤੇ ਤੋਂ ਆਪਾਂ ਗੱਲ ਕਰ ਰਹੇ ਹਾਂ, ਹਿੰਦੂ ਤੇ ਮੁਸਲਮਾਨ ਤੇ ਸਿੱਖ। ਸੋ ਇਹ ਗੋਤ ਤੇ ਜਾ ਕੇ ਆਪਾਂ ਯੂਰਪ ਤੱਕ ਵੀ ਲੈ ਗਏ ਆ, ਆਇਰਲੈਂਡ ਤੱਕ ਵੀ ਲੈ ਗਏ ਆ, ਤੇ ਹੋਰ ਵੀ ਲੈ ਗਏ ਆ। ਸਪੈਲਿੰਗਸ ਦਾ ਫਰਕ ਪੈ ਜਾਂਦਾ ਆ। ਔਰ ਜਿੰਨਾ ਤੁਹਾਡਾ ਹਰਿਆਣੇ ਦੇ ਵਿੱਚ ਰੋਹਤਕ ਸਾਰਾ ਜੱਟਾਂ ਦਾ ਜੀ, ਜਾਟ ਕਹਿੰਦੇ ਨੇ ਉਹ। ਹਾਂਜੀ, ਉਧਰ ਜਾਟ ਕਹਿੰਦੇ ਨੇ। ਗੁੜਗਾਵਾਂ ਜਿਹੜਾ ਆ ਉਹ ਸਾਰਾ ਜਾਟਾਂ ਦਾ, ਸਾਰਾ ਹਰਿਆਣਾ ਜਿਹੜਾ ਆ ਚੁਟਾਲੇ ਜੋ ਹੋ ਜਾਣ, ਚੁਟਾਲੇ ਹੋਡੇ ਹੋ ਜਾਣ, ਇਹ ਸਾਰੇ ਉਹ ਜਾਟ ਨੇ। ਜਿਹੜਾ ਨੇ ਧਰਮ ਪਰਿਵਰਤਨ ਕਰ ਲਿਆ ਜੀ, ਉਹ ਵੱਖਰੇ ਚੱਲ ਗਏ। ਪਰ ਮੇਰਾ ਖਿਆਲ ਤੁਸੀਂ ਸਾਨੂੰ ਲੇਟ ਜੁਆਇਨ ਕੀਤਾ। ਮੈਂ ਬਿਗਨਿੰਗ ਦੇ ਵਿੱਚ ਅਸੀਂ ਇੱਥੇ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਕਾਫੀ ਸਾਰੀ। ਤੁਸੀਂ ਪ੍ਰੋਗਰਾਮ ਬਾਅਦ ਚ ਸੁਣੋਗੇ ਨਾ, ਹੁਣ ਲਾਈਵ 'ਚ ਬੈਕ ਨਹੀਂ ਤੁਸੀਂ ਜਾ ਸਕਦੇ, ਬਾਅਦ 'ਚ ਸੁਣੋਗੇ ਤਾਂ ਅਸੀਂ ਕਾਫੀ ਸਾਰੀ ਚੋਇਸ ਆਫ ਡਿਸਕਸ ਕੀਤੀ ਆ। ਕਾਫੀ ਜਿਵੇਂ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਜੀ, ਇੱਥੇ ਜਿਵੇਂ ਸਾਡੀ ਲੈਂਗੁਏਜ ਇੱਧਰ ਦੀ, ਉਹ ਲੈਂਗੁਏਜ ਹੈ ਮਾਰੀ ਥਾਰੀ, ਇਹ ਲੈਂਗੁਏਜ ਲਾਲੜੂ ਸਾਈਡ, ਪਟਿਆਲੇ ਵਾਲੀ ਸਾਈਡ, ਤੇ ਸਾਡੀ ਸਾਈਡ ਸੇਮ ਹੈ। ਮਤਲਬ ਸਾਰਿਆਂ ਦੀ, ਹਰਿਆਣੇ 'ਚ ਵੀ, ਕੁਰੂਕਸ਼ੇਤਰ ਸਾਈਡ, ਪਟਿਆਲੇ, ਲਾਲੜੂ ਦਾ ਏਰੀਆ ਹੋ ਗਿਆ ਜਿੰਨਾ, ਚੰਡੀਗੜ੍ਹ ਤੱਕ ਦਾ, ਇਹ ਸੇਮ ਲੈਂਗੁਏਜ ਹੈ। ਮਤਲਬ ਪੰਜਾਬ 'ਚ ਵੀ, ਹਰਿਆਣੇ 'ਚ ਵੀ। ਬਿਲਕੁਲ ਜੀ, ਬਿਲਕੁਲ ਇੱਧਰ ਵੀ ਹੈ, ਪਾਕਿਸਤਾਨ ਵਿੱਚ ਵੀ ਹੈ ਸਾਡੀ ਜੀ। ਲੈਂਗੁਏਜ ਜਿਹੜੀ ਹੈ ਜੀ ਉਹ ਇਲਾਕੇ ਦੇ ਹਿਸਾਬ ਨਾਲ ਡਿਵੈਲਪ ਹੁੰਦੀ ਹੈ। ਤੇ ਕਬੀਲੇ ਜਿਹੜੇ ਨੇ ਉਹ ਕਿਉਂਕਿ ਉਸ ਇਲਾਕੇ ਦੇ ਵਿੱਚ ਹੁੰਦੇ ਨੇ, ਇਸ ਕਰਕੇ ਉਹ ਕਬੀਲੇ ਦੀ ਲੈਂਗੁਏਜ ਬਣ ਜਾਂਦੀ ਹੈ। ਜ਼ੁਬਾਨ ਕਿਸੇ ਖਿੱਤੇ ਦੀ ਹੈ। ਕਬੀਲੇ ਜਦੋਂ ਮੂਵ ਕਰਦੇ ਆਪਣੀ ਜ਼ੁਬਾਨ ਨਾਲ ਲੈ ਕੇ ਮੂਵ ਕਰਦੇ, ਫਿਰ ਜ਼ੁਬਾਨ ਵਿੱਚ ਤਬਦੀਲੀ ਵੀ ਹੁੰਦੀ ਹੈ ਹੌਲੀ ਹੌਲੀ। ਇਸ ਕਰਕੇ ਜਿਹੜੇ ਤੁਸੀਂ ਜ਼ਿਕਰ ਕੀਤਾ ਮਾਰੀ ਥਾਲੀ, ਅਸੀਂ ਦੇਖਿਆ ਕੁਝ ਦਿਨ ਪਹਿਲਾਂ ਪੁਆਧੀ ਜ਼ੁਬਾਨ ਦਾ ਜ਼ਿਕਰ ਕੀਤਾ ਸੀ। ਪੁਆਧ ਦੇ ਇਲਾਕੇ ਤੋਂ ਜੋ ਲੋਕ ਉੱਠ ਕੇ ਗਏ ਨੇ, ਪਟਿਆਲਾ, ਰਾਜਪੁਰਾ,
ਚੰਡੀਗੜ੍ਹ ਦੇ ਇਲਾਕੇ ਦੇ ਵਿੱਚ, ਰੂਪਨਗਰ ਦੇ ਇਲਾਕੇ ਵਿੱਚ ਅੱਜ ਵੀ ਖਾਸੀ ਪੌਦੀ ਬੋਲੀ ਜਾਂਦੀ ਹੈ। ਅਸੀਂ ਉਸ ਪਹਿਲਾਂ ਵੀ ਪ੍ਰੋਗਰਾਮ ਵਿੱਚ ਜ਼ਿਕਰ ਕਰ ਚੁੱਕੇ ਹਾਂ। ਇੱਕ ਦੋਸਤ ਨੇ ਕਿ ਅੱਜ ਦਾ ਪ੍ਰੋਗਰਾਮ ਸਾਨੂੰ ਲੱਗਦਾ ਕਿ ਜੱਟਾਂ ਬਾਰੇ ਕਿਤੇ ਕੋਈ ਰਾਜਪੂਤਾਂ ਬਾਰੇ ਗੱਲ ਨਹੀਂ ਕੀਤੀ, ਕਿਤੇ ਇੱਕ ਦੋਸਤ ਨੇ ਸ਼ਿਕਾਇਤ ਕੀਤੀ ਹੈ ਜੀ, ਇੱਕ ਦੋਸਤ ਨੇ ਰਾਜਪੂਤਾਂ ਬਾਰੇ ਬਹੁਤ ਗੱਲ ਕੀਤੀ ਆ, ਤੁਸੀਂ ਬੈਕ ਕਰਕੇ ਪ੍ਰੋਗਰਾਮ ਸੁਣ ਲਿਓ। ਬਾਜਵਾ ਸਾਹਿਬ ਨੇ ਰਾਜਪੂਤਾਂ ਦੀ ਗੱਲ ਕੀਤੀ ਆ। ਅਰੋੜਾ ਸਾਹਿਬ ਇੱਕ ਸੌਰੀ ਸਾਡੇ ਬੜੇ ਰੈਗੂਲਰ ਵੇਖਣ ਵਾਲੇ ਨੇ ਅਨੂ ਜੋਸਨ ਆਂਦੇ ਨੇ ਕੰਬੋਜ। ਬਾਜਵਾ ਸਾਹਿਬ ਤੋਂ ਕੁਐਸਚਨ ਆਉਣਾ ਵੀ ਕੰਬੋਜ ਕਿੱਥੋਂ ਆਏ, ਤੇ ਬਲ ਸਾਹਿਬ ਨਾਲ ਹੀ ਇੱਕ ਹੋਰ ਦੋਸਤ ਨੇ ਕਿਹਾ ਵੀ ਘੁਮਿਆਰ ਕਿੱਥੋਂ ਆਏ। ਘੁਮਿਆਰ ਇੱਕ ਬਰਾਦਰੀ ਹੈ ਜੀ, ਇਹ ਤੇ ਆਦਮ ਜਾਤ ਚ ਨੇ ਸਾਰੇ। ਘੁਮਿਆਰ ਇੱਕ ਬਰਾਦਰੀ ਹੈ, ਜਿਵੇਂ ਤੇਲੀ ਨੇ, ਝਿਉਰ ਨੇ, ਲੋਹਾਰ ਨੇ, ਤਖਾਣ ਨੇ, ਜੱਟ ਨੇ, ਇਹ ਸਾਰੀਆਂ ਬਰਾਦਰੀਆਂ ਜੀ। ਛਿੰਬੇ ਜਿਵੇਂ ਪਹਿਲਾਂ ਇੱਕ ਪਿੰਡ ਇੱਕ ਇੰਡੀਪੈਂਡੈਂਟ ਇੱਕ ਕੰਟਰੀ ਯੂਨਿਟ ਹੁੰਦਾ ਸੀ, ਉਹਦੇ ਵਿੱਚ ਉਹਨਾਂ ਦੀਆਂ ਸਾਰੀਆਂ ਲੋੜਾਂ ਪੂਰਾ ਕਰਨ ਨੂੰ ਹਰ ਤਰ੍ਹਾਂ ਦੇ ਕਿੱਤੇ ਦੇ ਲੋਕ ਉੱਥੇ ਆ ਕੇ ਵਸ ਜਾਂਦੇ ਸਨ। ਤੇ ਇਹ ਤੇ ਘੁਮਿਆਰ ਤੇ ਇੱਕ ਬਰਾਦਰੀ ਹੈ ਜੀ। ਇਹਨਾਂ ਦਾ ਕੰਮ ਜਿਹੜਾ ਸੀ ਉਹ ਹੁਣ ਤੇ ਚੇਂਜ ਹੋ ਗਏ ਨੇ, ਕਿਸਮ ਹੁਣ ਤੇ ਵੱਡੀਆਂ ਇੰਡਸਟਰੀਆਂ ਚਲੇ ਗਏ ਨੇ। ਇਹ ਭਾਂਡੇ ਬਣਾਉਂਦੇ ਸੀ ਜੀ, ਮਿੱਟੀ ਦੇ ਭਾਂਡੇ, ਘੜੇ, ਘੜੀਆਂ, ਚੱਪਣ, ਤੇ ਇਹ ਫਿਰ ਪਿੰਡਾਂ ਦੇ ਵਿੱਚ ਉਦੋਂ ਇਹ ਸਪਲਾਈ ਕਰਦੇ ਸਨ। ਨਹੀਂ ਤੇ ਜਾਂ ਬਲ ਸਾਹਿਬ ਤੁਸੀਂ ਫਿਰ ਸਮਝ ਨਹੀਂ ਸਕੇ। ਉਹਨਾਂ ਨੇ ਕਿਹਾ ਵੀ ਇਹਨਾਂ ਦੀ ਜਿਵੇਂ ਆਪਾਂ ਕਬੀਲਿਆਂ ਦੀ ਗੱਲ ਕਰਨੇ ਵੀ ਇਹ ਸਾਡਾ ਕਬੀਲਾ ਤੁਰਦਾ ਕਿੱਥੋਂ ਆ। ਬਾਜਵਾ ਸਾਹਿਬ ਤੁਹਾਨੂੰ ਪਤਾ ਹੋਵੇ ਤੁਸੀਂ ਜ਼ਰੂਰ ਦੱਸਿਓ ਵੀ ਮਤਲਬ ਉੱਤੋਂ ਕਬੀਲਾ ਸਾਡਾ ਕਿੱਥੋਂ ਤੁਰਦਾ। ਹਾਂਜੀ, ਗੱਲ ਇਹ ਹੈ ਕਿ ਮੇਰਾ ਜ਼ਾਤੀ ਖਿਆਲ ਇਹ ਵੇ ਕਿ ਦੁਨੀਆ ਦੇ ਵਿੱਚ ਜਿਹੜਾ ਨਾ ਸਰਵਾਈਵਲ ਆਫ ਦਾ ਫਿਟੈਸਟ ਜਿਹਨੂੰ ਆਂਦੇ ਨੇ, ਬਹੁਤ ਸ਼ੁਰੂ ਚ ਜਿਨ੍ਹਾਂ ਲੋਕਾਂ ਨੇ ਜ਼ਮੀਨਾਂ ਦੇ ਜ਼ੋਰ ਨਾਲ ਕਬਜ਼ੇ ਕਰ ਲਿਆ, ਹਾਂਜੀ, ਪਿੰਡਾਂ ਦੇ ਵਿੱਚ ਵਸੋਂ ਪਿੰਡਾਂ 'ਚ ਹੀ ਹੁੰਦੀਆਂ ਹਨ, ਜ਼ਿਆਦਾ ਸ਼ਹਿਰ ਤੇ ਘੱਟ ਸਨ। ਔਰ ਉਸੇ ਹੀ ਨਸਲ ਦੇ ਜਿਹੜੇ ਲੋਕਾਂ ਨੂੰ ਜ਼ਮੀਨ ਉਹਨਾਂ ਨਾ ਦਿੱਤੀ, ਉਹਨਾਂ ਵੀ ਗੁਜ਼ਾਰਾ ਕਰਨ ਲਈ ਆਪਣਾ ਕੋਈ ਨਾ ਕੋਈ ਠੀਆ ਉੱਥੇ ਰੋਜ਼ੀ ਰੋਟੀ ਦਾ ਬਣਾ ਲਿਆ। ਤੇ ਕਾਫੀ ਪਿੱਛੇ ਜਾਈਏ ਤੇ ਸੂਰਤ ਹਾਲ ਇੰਜ ਦੀ ਗੁੰਝਲਦਾਰ ਲੱਗਦੀ ਏ ਕਿ ਸਾਰੇ ਕਬੀਲੇ ਜਿਹੜੇ ਨੇ ਨਾ, ਨਸਲ ਦਰ ਨਸਲ ਇੱਕ ਬੰਦਾ ਤੁਸੀਂ ਉਹਨੂੰ ਬਣਾ ਹੀ ਮੰਗਤਾ ਦਿੱਤਾ, ਉਹਨੂੰ ਦਿੱਤਾ ਹੀ ਕੱਖ ਨਹੀਂ। ਸਾਰੇ ਵਸੀਲਿਆਂ ਤੇ ਆਪ ਕਬਜ਼ਾ ਕਰ ਲਿਆ ਪਿੰਡ ਦੇ ਵਿੱਚ ਜ਼ੋਰ ਵਾਲਿਆਂ ਡਾਂਗਾਂ ਵਾਲਿਆਂ ਨੇ, ਤੇ ਉਹਨੇ ਫਿਰ ਉਹ ਭਾਂਡੇ ਹੀ ਬਣਾਉਣੇ ਸਨ, ਔਰ ਜਾਂ ਕੋਈ ਜਿਸ ਤਰ੍ਹਾਂ ਮੋਚੀ ਨੇ ਜੁੱਤੀਆਂ ਕੱਢਣੀਆਂ ਸਨ, ਜਾਂ ਲੇਕਿਨ ਬੁਨਿਆਦੀ ਤੌਰ ਤੇ ਸਾਰੇ ਜਿਹੜੇ ਇਨਸਾਨ ਨੇ ਇੱਕੋ ਬੰਦੇ ਦੀ ਔਲਾਦ ਨੇ। ਔਰ ਉਹ ਅੱਗੇ ਚੱਲ ਕੇ ਤੇ ਜਦੋਂ ਉਹ ਇਸਤਸਾਲ ਜਿਹੜਾ ਨਸਲ ਦਰ ਨਸਲ ਅੱਗੇ ਚੱਲਦਾ ਰਿਹਾ, ਤੇ ਉਹਨਾਂ ਨੇ ਫਿਰ ਨਸਲ ਦਰ ਨਸਲ ਉਹੀ ਕੰਮ ਕਰਨਾ ਸੀ, ਯਾਨੀ ਜਿਵੇਂ ਘੈਂਟ ਤੇ ਟੇਕਿੰਗ ਘੈਂਟ ਵਾਲੀ ਗੱਲ ਬਣ ਗਈ। ਲੇਕਿਨ ਜਦੋਂ ਕੰਬੋਜ ਉਧਰ ਕੰਬੋਜ ਨੇ ਸਾਡੇ ਕੰਬੋਜ, ਇਹਨਾਂ ਦਾ ਵੀ ਥੋੜਾ ਦੱਸਿਓ ਤੁਹਾਨੂੰ। ਨਹੀਂ, ਕੰਬੋਜ ਤੇ ਕੰਬੋਜ ਇੱਕੋ ਹੀ ਚੀਜ਼ ਹੈ ਮੇਰਾ ਖਿਆਲ ਹੈ। ਔਰ ਇਹ ਅਰਾਈਆਂ ਦੇ ਨਾਲ ਇਹਨਾਂ ਦੀ ਕਾਫੀ ਮਿਲਦੇ ਗਿਲਦੇ ਨੇ, ਥੋੜਾ ਅੰਗਰੇਜ਼ ਅਰਾਈਆਂ ਨੇ। ਹਾਂ, ਇਹ ਵੀ ਛੋਟੀ ਖੇਤੀ ਕਰਦੇ ਸਨ। ਸਾਡੇ ਜਿਹੜੇ ਕੰਬੋਜ ਬਰਾਦਰੀ ਹੈ ਜੀ, ਇਹ ਜ਼ਿਆਦਾ ਸਾਡੇ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਸੁਲਤਾਨਪੁਰ, ਲੋਹੀਆਂ, ਸ਼ਾਹਕੋਟ, ਫਿਰੋਜ਼ਪੁਰ, ਮਖੂ, ਜ਼ੀਰਾ ਦਰਿਆਵਾਂ ਦੇ ਨਾਲ ਨਾਲ ਫਿਰ ਅੱਗੇ ਰਾਹ ਸਿੱਖ ਵੀ ਕਹਿੰਦੇ, ਰਾਹ ਬਰਾਦਰੀ ਵੀ ਤੁਹਾਡੇ ਵੀ ਹੈਗੀ ਆ। ਇਹ ਕੰਬੋਜ ਤੇ ਕੰਬੋਜ ਇੱਕੋ ਹੀ ਬਰਾਦਰੀ ਹੈ ਜੀ। ਇਹ ਮੁਸਲਮਾਨਾਂ 'ਚ ਵੀ ਆ ਤੇ ਸਿੱਖਾਂ 'ਚ ਵੀ ਆ ਤੇ ਢਿੱਲੋਂ ਸਾਹਿਬ, ਮੇਰੀ ਬੈਟਰੀ ਜਿਹੜੀ ਹੈ ਨਾ ਮੋਬਾਈਲ ਦੀ, ਉਹ ਬਿਲਕੁਲ ਹੁਣ ਜਵਾਬ ਦੇ ਗਈ ਹੈ। ਤੁਸੀਂ ਕਿਹਾ ਮੇਰੀ ਬੈਟਰੀ, ਮੈਂ ਕਿਹਾ ਮੈਂ ਤਾਂ ਹੋਰ ਕੋਈ ਸਮਝ ਗਿਆ, ਮੈਂ ਨੀਂਦ ਆ ਗਈ। ਨਹੀਂ, ਮੇਰੀ ਬੈਟਰੀ ਤੇ ਨਹੀਂ ਡਾਊਨ ਹੁੰਦੀ 10 ਦਿਨ ਵੀ, ਤੇ ਸਿਰਫ ਇਹ ਕਿ ਮੋਬਾਈਲ ਦੀ ਬੈਟਰੀ ਹੁਣ ਨਾ ਬੰਦ ਹੋਣ ਵਾਲੀ ਹੈ। ਚਲੋ ਜਦੋਂ ਬੰਦ ਹੋ ਗਈ ਉਦੋਂ ਸੌਂ ਜਾਓ, ਸਾਡਾ ਪ੍ਰੋਗਰਾਮ ਹੀ 1 ਮਿੰਟ ਰਹਿ ਗਿਆ ਵਾ। ਇੱਕ ਕੁਇਕਲੀ ਐਡਵੋਕੇਟ ਮਨਦੀਪ ਜੀ, ਉਹਨਾਂ ਦਾ ਮੈਸੇਜ ਰੱਖਣਾ ਆਪਾਂ ਕੀ ਪੁੱਛਦੇ ਆ। ਜੀ ਮਨਦੀਪ ਜੀ ਉਵੇਂ ਜਾਂਦੇ ਰਹੇ ਜਾਂਦੇ, ਬੈਟਰੀ ਲੱਗਦਾ ਮਨਦੀਪ ਦੀ ਮੁੱਕ ਗਈ ਹੈ। ਬਾਜਵਾ ਸਾਹਿਬ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਵਧੀਆ ਅੱਜ ਦਾ ਸੈਸ਼ਨ ਤੁਹਾਡਾ ਰਿਹਾ। ਤੇ ਬਲ ਸਾਹਿਬ ਤੁਹਾਡਾ ਵੀ ਬਹੁਤ ਸ਼ੁਕਰੀਆ। 2 ਘੰਟੇ ਸਾਰੇ ਅਰੋੜਾ ਸਾਹਿਬ ਨੂੰ, ਬਲ ਸਾਹਿਬ ਨੂੰ, ਤੁਹਾਨੂੰ, ਹੋਰ ਸਾਰੇ ਮਿੱਤਰ ਜਿਨ੍ਹਾਂ ਨੇ ਸੀਰ ਪਾਈ ਪ੍ਰੋਗਰਾਮ ਵਿੱਚ, ਉਹਨਾਂ ਨੂੰ ਮੇਰੇ ਵੱਲੋਂ ਸਲਾਮ, ਸਤਿ ਸ੍ਰੀ ਅਕਾਲ, ਜਿਉਂਦੇ ਵਾਸਤੇ ਰਹੋ। ਤੇ ਫਿਰ ਮਿਲਾਂਗੇ ਮੇਲੇ ਮਿੱਤਰਾਂ ਦੇ। ਹਾਂਜੀ, ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਜਿਨ੍ਹਾਂ ਸਾਨੂੰ ਜੁਆਇਨ ਕੀਤਾ। ਹੁਣ ਜਿਹੜੇ ਵੀ ਲੋਕ ਸਾਨੂੰ ਦੇਖਣ ਦੇ ਨੇ, ਇੱਕ ਵਾਰੀ ਸਾਡੀ ਇਸ ਵੀਡੀਓ ਨੂੰ ਆਪੋ ਆਪਣੀ ਵਾਲ ਤੇ ਸ਼ੇਅਰ ਜ਼ਰੂਰ ਕਰ ਦਿਓ, ਤਾਂ ਕਿ ਸਾਰਿਆਂ ਤੱਕ ਇਹ ਵੀਡੀਓ ਦੇ ਜਿਹੜਾ ਲਿੰਕ ਹੈ, ਵੀਡੀਓ ਜਿਹੜੀ ਉਹ ਪਹੁੰਚ ਜਾਵੇ। ਸੋ ਕੱਲ ਫਿਰ ਮਿਲਾਂਗੇ ਸਾਂਝੀ ਸਾਥ ਨੂੰ ਲੈ ਕੇ। ਇਹ ਅਸੀਂ ਲਾਕਡਾਊਨ ਤੇ ਰਮਜ਼ਾਨ ਮੁਬਾਰਕ ਦੇ ਮਹੀਨੇ ਦਾ ਕਰਕੇ
ਇਹ ਪ੍ਰੋਗਰਾਮ ਕਰਨ ਦੇ ਤਾਂ 2-3 ਦਿਨ ਸਾਡੇ ਰਹਿ ਗਏ ਨੇ ਇਸ ਸੈਸ਼ਨ ਨੂੰ। ਉਸ ਤੋਂ ਬਾਅਦ ਅਸੀਂ ਕੋਈ ਨਵਾਂ ਸਿਲਸਿਲਾ ਸ਼ੁਰੂ ਕਰਾਂਗੇ। ਅਰੋੜਾ ਸਾਹਿਬ ਜੀ, ਮੈਂ ਸਾਰੇ ਦੋਸਤਾਂ ਦਾ ਸ਼ੁਕਰੀਆ ਕਰਨਾ ਚਾਹੁੰਦਾ ਜਿਹੜੇ ਸਾਡੇ ਸਾਂਝੀ ਸਤਿਆ ਅੱਜ ਹਿੱਸਾ ਬਣੇ, ਤੇ ਨਾਲ ਉਹਨਾਂ ਸਾਰੇ ਤੋਂ ਮਾਜ਼ਰ ਚਾਹਾਂਗਾ ਜਿਨ੍ਹਾਂ ਦੇ ਗੋਤਾਂ ਬਾਰੇ ਅੱਜ ਅਸੀਂ ਗੱਲ ਨਹੀਂ ਕਰ ਸਕੇ। ਮੈਂ ਜਾਣਦਾ ਕਿ ਬਹੁਤ ਸਾਰੇ ਲੋਕ ਸਾਡੇ ਤੋਂ ਅੱਜ ਨਾਰਾਜ਼ ਵੀ ਹੋਏ ਨੇ ਕਿ ਅਸੀਂ ਉਹਨਾਂ ਦੇ ਗੋਤਾਂ ਦੇ ਬਾਰੇ ਜ਼ਿਕਰ ਨਹੀਂ ਕਰ ਸਕੇ, ਕਿਉਂਕਿ ਪ੍ਰੋਗਰਾਮ 2 ਘੰਟੇ ਦਾ ਸੀ। ਤੇ ਜਦੋਂ ਤੁਸੀਂ ਕਿਸੇ ਅਦੀਬ ਨਾਲ ਗੱਲ ਕਰ ਰਹੇ ਹੋ ਤੁਹਾਨੂੰ ਉਹਨਾਂ ਦੀ ਗੱਲ ਸੁਣਨੀ ਵੀ ਚਾਹੀਦੀ ਹੈ, ਸੁਣਨੀ ਪੈਂਦੀ ਵੀ ਹੈ ਜੀ। ਉਹ ਬਜ਼ੁਰਗ ਨੇ ਸਾਡੇ, ਅਸੀਂ ਦੋਵਾਂ ਦੀ ਗੱਲ ਸੁਣ ਰਹੇ ਸੀ, ਜਾਣਨਾ ਚਾਹੁੰਦੇ ਸੀ ਉਹਨਾਂ ਕੋਲੋਂ। ਹੋ ਸਕਦਾ ਤੁਹਾਡਾ ਬਹੁਤ ਸਾਰੀ ਗੱਲਾਂ ਦਾ ਇਤਫਾਕ ਨਾ ਵੀ ਹੋਵੇ, ਜੇ ਨਹੀਂ ਹੈ ਤਾਂ ਵੀ ਕੋਈ ਗੱਲ ਨਹੀਂ ਜੀ। ਤੁਸੀਂ ਉਹਨਾਂ ਦੀ ਗੱਲ ਸੁਣੀ, ਤੁਸੀਂ ਆਪਣੀ ਗੱਲ ਕਹਿਣਾ, ਤੁਸੀਂ ਹੱਕਦਾਰ ਹੋ। ਅਸੀਂ ਤੁਹਾਨੂੰ ਆਉਣ ਵਾਲੇ ਪ੍ਰੋਗਰਾਮ ਵਿੱਚ ਤੁਸੀਂ ਵੀ ਆਪਣੀ ਗੱਲ ਕਹੋ। ਉਹ ਗੋਤ ਜਿਨ੍ਹਾਂ ਦੇ ਬਾਰੇ ਗੱਲ ਨਹੀਂ ਹੋ ਸਕੀ, ਉਹ ਕੌਮਾਂ ਜਿਨ੍ਹਾਂ ਬਾਰੇ ਗੱਲ ਨਹੀਂ ਹੋ ਸਕੀ, ਖਾਸ ਕਰਕੇ ਗੁੱਜਰਾਂ ਬਾਰੇ ਅੱਜ ਕੋਈ ਗੱਲ ਨਹੀਂ ਹੋ ਸਕੀ ਜ਼ਿਆਦਾ, ਉਹ ਉਹਨਾਂ ਦੀ ਨਾਰਾਜ਼ਗੀ ਰਹੀ ਹੈ। ਸੋ ਜਿਨ੍ਹਾਂ ਦੇ ਬਾਰੇ ਦੀ ਕੋਈ ਸਾਡੀ ਨਾਰਾਜ਼ਗੀ ਰਹੀ ਹੈ ਜੀ, ਅਸੀਂ ਉਹਨਾਂ ਤੋਂ ਸਾਰਾ ਮਾਜ਼ਰਤ ਚਾਹੁੰਦੇ ਹਾਂ, ਤੇ ਅਸੀਂ ਆਉਣ ਵਾਲੇ ਪ੍ਰੋਗਰਾਮ ਵਿੱਚ ਸਭ ਦੇ ਨਾਲ ਗੱਲ ਕਰਾਂਗੇ। ਇਹ ਮੇਰਾ ਵਾਅਦਾ ਹੈ ਤੁਹਾਡੇ ਸਾਰਿਆਂ ਨਾਲ। ਅਸੀਂ ਇਹ ਹੋਣ ਦਿਆਂਗੇ ਕਿ ਤੁਹਾਡੇ ਨਾਲ ਕਿਤੇ ਨਾ ਇਨਸਾਫੀ ਹੋ ਜਾਏ, ਕਿ ਤੁਹਾਨੂੰ ਆਪਣੀ ਗੱਲ ਕਹਿਣ ਦਾ, ਸੁਣਨ ਦਾ ਵਕਤ ਨਾ ਮਿਲੇ। ਸੋ ਸਾਰੇ ਦੋਸਤ, ਫਿਰ ਇੱਕ ਵਾਰੀ ਰਿਕੁਐਸਟ ਸਾਰਿਆਂ ਨੂੰ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ। ਬਾਜਵਾ ਸਾਹਿਬ ਨੇ ਬਹੁਤ ਸਵਾਲ ਦਿੱਤਾ, ਇੰਦਰਜੀਤ ਸਿੰਘ ਬਾਜਵਾ ਸਾਹਿਬ, ਬਹੁਤ ਇਨਫੋਰਮੇਸ਼ਨ ਅਸੀਂ ਤੇ ਸਾਡੇ ਕੋਲ ਉਹਨਾਂ ਪਤਾ ਹੀ ਨਹੀਂ ਜਿੰਨੀਆਂ ਗੱਲਾਂ ਦਾ ਉਹਨਾਂ ਨੂੰ ਪਤਾ, ਜਦੋਂ ਕੁਛ ਉਹਨਾਂ ਨੂੰ ਗੋਤਾਂ ਦੇ ਬਾਰੇ ਪਤਾ। ਬਾਜਵਾ ਸਾਹਿਬ ਅਸੀਂ ਤੇ ਇਹ ਸੁਣਿਆ ਸੀ ਕਿ ਮਜ਼ਾਕ 'ਚ ਸੁਣਿਆ ਸੀ ਕਿ ਆਂਦੇ ਸੀ ਵੀ ਸਾਡਾ ਬਾਬਾ ਜਿਹੜੀ ਗੋਤ ਹੋਣੀ ਨਾ ਵੀ ਸਾਡਾ ਬਾਬਾ ਵੀ ਅਸੀਂ ਬਾਬਾ ਆਦਮ ਜਿਹੜਾ ਫਲਾਣੀ ਗੋਤ ਦਾ ਸਾਡੀ ਗੋਤ ਦਾ ਹੈ। ਤੇ ਬਾਜਵਾ ਸਾਹਿਬ ਕਹਿੰਦਾ ਵੀ ਬੁਸ਼ ਵੀ ਤੇ ਟਰੰਪ ਵੀ ਜਿਹੜੇ ਮੈਨੂੰ ਜਾਟੀ ਲੱਗਦੇ ਦੇਖੋ ਬਾਜਵਾ ਸਾਹਿਬ ਦੀ ਉਮੀਦ ਹੈ ਕਿ ਉਹ ਮਹਿਫਲ ਵਿੱਚ ਹਾਸਾ ਜ਼ਰੂਰ ਖਿਲਾਰ ਦਿੰਦੇ, ਹੋਰ ਕੋਈ ਗੱਲ ਆਪਣੀ ਥਾਂ ਤੇ। ਇਸ ਗੱਲ ਦੀ ਤਾਂ ਮੈਂ ਦਾਦ ਦੇਣਾ ਚਾਹਾਂਗਾ ਉਹਦੀ। ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ। ਇੱਕ ਵਾਰੀ ਫਿਰ ਵੀਡੀਓ ਨੂੰ ਸ਼ੇਅਰ ਜ਼ਰੂਰ ਸਾਰੇ ਕਰ ਦਿਓ। ਬਹੁਤ ਧੰਨਵਾਦ। ਕੱਲ ਮਿਲਦੇ ਹਾਂ ਫਿਰ, ਰੱਬ ਰੱਖਾ। ਬਹੁਤ ਸ਼ੁਕਰੀਆ ਡਾਕਟਰ ਸਾਹਿਬ 30 ਸੈਕਿੰਡ ਦਾ ਆਪਾਂ ਜ਼ਰੂਰ ਚੁੱਪ ਇਖਤਿਆਰ ਕਰਨੀ ਹੈ ਸਕਰੀਨ ਤੇ। 30 ਸੈਕਿੰਡ ਤੁਸੀਂ ਰਹਿਣਾ ਤੇ 30 ਸੈਕਿੰਡ ਤੋਂ ਬਾਅਦ ਅਸੀਂ ਆਪਣਾ ਬ੍ਰੌਡਕਾਸਟ ਬੰਦ ਕਰਾਂਗੇ। ਰੱਬ ਰੱਖਾ ਜੀ।